व्यंग करते कहंदे भी देखो राशन कार्डां ते बादलां दी फोटो लगी है। आहो लगी है कि भाई पतीलियां ते भी बादलां ਦੀਆਂ ਤੇ ਢੀਂਡਸਿਆਂ ਦੀਆਂ फोटो ਲੱਗਣਗੀਆਂ। ला फिर ਆ ਦੇਖ ਲੈ ਵੀ ਅੱਜ ਕੱਲ ਬਾਦਲਾਂ ਦੀਆਂ फोटो ਲੱਥਦੀਆਂ ਏ हुण कीदियां ਹੁਣ ਮਾਨ ਸਾਹਿਬ ਦੀਆਂ ਆਪ ਦੀਆਂ ਲੱਗੀਆਂ ਕਹਿੰਦੇ ਮਹੱਲਾ ਕਲੀਨਿਕਾਂ ਤੇ ਆਪ ਦੀ फोटो ਲਾਈ ਬਾਕੀ फोटो ਕਲੀਨ ਕਰਤੀਆਂ। एक दर्शकों में इत्थे गल जरूर दसनी चाहूँगा कि ये नौजवान ਜਿਹੜੇ ਕਿ ਵੈਲ ਐਜੂਕੇਟਡ ਨੇ ਕਹਿੰਦੇ ਜੀ ਇੱਕ ਐਮਐਲਏ ਤੇ ਇੱਕ ਹੀ ਪੈਨਸ਼ਨ ਆ ਤੇ ਦੋ ਕੀ ਹੈ ਦੋ ਵਿਆਹ ਹੋ ਸਕਦੇ ਆ। ਪਹਿਲਾਂ ਸਟੋਜ ਵਾਲੇ ਨੇ ਦੂਜਾ ਕਰਾਇਆ ਹੁਣ ਸਨੌਰ ਵਾਲਾ ਕਰਾਈ ਬੈਠਾ। ਥੀਏਟਰ ਦੇ ਵਿੱਚ ਇਹਨਾਂ ਕੋਲੇ ਮਾਸਟਰ ਡਿਗਰੀਜ਼ ਨੇ। ਵੈਸੇ ਅਸੀਂ ਥੀਏਟਰ ਨਾਲ 12-13 ਸਾਲ ਤੋਂ ਜੁੜੇ ਹਾਂ 2010 ਤੋਂ ਲਗਭਗ। ਫਿਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਚੱਲਿਆ 2 ਸਾਲ ਪਹਿਲਾਂ। ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਕੱਠੇ ਕੀਤਾ, ਅਸੀਂ ਭੰਡ ਦੀਆਂ ਪੇਸ਼ਕਾਰੀਆਂ ਕੀਤੀਆਂ, ਨਾਟਕ ਕੀਤੇ। ਕਿ ਇਹ ਕਲਾ ਜਾਂ ਤੁਹਾਡਾ ਥੀਏਟਰ ਦੀ ਪੇਸ਼ਕਾਰੀ ਹੈ ਜਿਹੜੀ ਤੁਹਾਡੀ ਰੋਜੀ ਰੋਟੀ ਦਾ ਸਾਧਨ ਬਣੀ। ਅੱਲਾਹ ਦੀ ਬਸ ਕਰਿਆ ਕਰ ਬੱਲੇ ਬੱਲੇ ਮਰਾਸੀਆ ਦੇਖ ਲੈ ਆਹ ਕੀ ਦੇਖਾ ਉਹ ਦੇਖ ਲੈ ਸਰਕਾਰ ਜਦੋਂ ਬਣੀਆਂ ਸਰਕਾਰ ਤੋਂ ਪਹਿਲਾਂ ਬੜੇ ਬਿਆਨ ਆਏ ਆ ਬੇ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਆ ਆਹਾ ਉਹਨਾਂ ਨੇ ਬੜੇ ਵਿਅੰਗ ਕੀਤੇ ਆ। ਓਏ ਉਹਨਾਂ ਦਾ ਕੰਮ ਹੀ ਵਿਅੰਗ ਕਰਨਾ ਹੈ। ਉਹਨਾਂ ਨੇ ਹੁਣ ਤੱਕ ਕੀਤੇ ਹੀ ਵਿਅੰਗ। ਸਹੀ ਗੱਲ ਹੈ ਉਹਨਾਂ ਨੇ ਵਿਅੰਗ ਕਰਤੇ ਕੀਤੇ ਕਾਤੇ ਕਹਿੰਦੇ ਵੀ ਦੇਖੋ ਰਾਸ਼ਨ ਕਾਰਡਾਂ ਤੇ ਬਾਦਲਾਂ ਦੀ फोटो ਲੱਗੀ ਹੈ। ਆਹੋ ਲੱਗੀ ਹੈ ਉਧਰੋਂ ਕੈਪਟਨ ਦੀ ਵੀ ਰਾਸ਼ਨ ਕਾਰਡ ਤੇ फोटो ਲੱਗੀ ਰਹੀ ਆ ਬਾਬਾ। ਉਹਨਾਂ ਨੇ ਤਾਂ ਆਪਦੇ ਭਾਸ਼ਣਾਂ 'ਚ ਇੱਥੋਂ ਤੱਕ ਕਹਿਤਾ ਕਿ ਭਾਈ ਪਤੀਲਿਆਂ ਤੇ ਵੀ ਬਾਦਲਾਂ ਦੀਆਂ ਤੇ ਢੀਂਡਸਿਆਂ ਦੀਆਂ फोटो ਲੱਗਣਗੀਆਂ। ਲਾ ਫੇਰ ਆ ਦੇਖ ਲੈ ਵੀ ਅੱਜ ਕੱਲ ਬਾਦਲਾਂ ਦੀਆਂ फोटो ਲੱਥਦੀਆਂ ਏ ਤੇ ਹੁਣ ਕੀ ਦੀਆਂ ਹੁਣ ਮਾਨ ਸਾਹਿਬ ਦੀਆਂ ਆਪ ਦੀਆਂ ਲੱਗੀਆਂ ਕਹਿੰਦੇ ਮਹੱਲਾ ਕਲੀਨਿਕਾਂ ਤੇ ਆਪ ਦੀ फोटो ਲਾਈ ਬਾਕੀ फोटो ਕਲੀਨ ਕਰਤੀਆਂ ਆਪ ਦੀਆਂ ਲਾਉਣ ਨੂੰ ਫਿਰਦੇ। ਉਹ ਨਵੀਂ ਸਰਕਾਰ ਨੇ ਨਵੀਂ ਨੀਤੀ ਲਿਆਂਦੀ। ਹਲੋ ਕਿਹੜੀ ਆ ਬਈ ਨੀਤੀ ਬੜੀ ਸੋਹਣੀ ਲਿਆਂਦੀ। ਲਿਆਂਦੀ ਕਿਹੜੀ ਕਹਿੰਦੇ ਜੀ ਇੱਕ ਐਮਐਲਏ ਤੇ ਇੱਕ ਹੀ ਪੈਨਸ਼ਨ ਆ ਤੇ ਦੋ ਕੀ ਹੈ ਦੋ ਵਿਆਹ ਹੋ ਸਕਦੇ ਆ। ਪਹਿਲਾਂ ਸਟੋਜ ਵਾਲੇ ਨੇ ਦੂਜਾ ਕਰਾਇਆ ਹੁਣ ਸਨੌਰ ਵਾਲਾ ਕਰਾਈ ਬੈਠਾ। ਇਹ ਮੰਤਰੀਆਂ ਐਮਐਲਏਆਂ ਦੇ ਦੋ ਦੋ ਹੋਈ ਜਾਂਦੇ ਗਰੀਬਾਂ ਦਾ ਇੱਕ ਨਹੀਂ ਹੁੰਦਾ। ਅਸੀਂ ਕਿੱਥੇ ਨੂੰ ਜਾਈਏ ਬਸ ਕਰਿਆ ਕਰ। ਉਹ ਲਾੜਤੀਆ ਵਿਆਹ ਤੋਂ ਚੇਤੇ ਆਇਆ ਹੀ ਆ ਤੇਰਾ ਵਿਆਹ ਹੋਇਆ ਭਾਵੇਂ ਉਹ ਮੇਰੇ ਵਿਆਹ ਦੀ ਸੁਣ ਲੈ ਬੜਾ ਔਖਾ ਹੋਇਆ। ਆ ਤੁਹਾਡਾ ਹੁੰਦਾ ਨਹੀਂ ਸੀ ਔਖਾ ਹੋਇਆ ਤਾਂ ਹੀ ਤੇ ਕਹਿ ਰਿਹਾ ਹੁੰਦਾ ਨਹੀਂ ਸੀ ਕਰਕੇ ਔਖਾ ਹੋਇਆ। ਉਹ ਮੇਰਾ ਵਿਆਹ ਨਹੀਂ ਸੀ ਹੁੰਦਾ ਮੈਂ ਲਾ ਲਈ ਸਕੀਮ। ਆ ਲਾਈ ਕਿਵੇਂ ਪਿਆਰ ਮੁਹੱਬਤ ਦੇ ਚੱਕਰਾਂ 'ਚ ਅੱਛਾ ਪੈ ਗਏ। ਮੁਹੱਬਤ ਕੀਤੀ ਮੁਹੱਬਤ ਕਰ ਲਿਆ ਇਸ਼ਕ ਕਮਾਇਆ ਇਸ਼ਕ ਕਮਾ ਲਿਆ। ਅੱਛਾ ਉਹ ਇਸ਼ਕ ਕਮਾਇਆ ਤੇ ਉਧਰ ਕੁੜੀ ਦੇ ਘਰਦਿਆਂ ਨੂੰ ਪਤਾ ਲੱਗ ਗਿਆ। ਫੇਰ ਪਤਾ ਲੱਗ ਗਿਆ ਕੁੜੀ ਵਾਲਿਆਂ ਨੇ ਅਗਲਿਆਂ ਨੇ ਕੁੜੀ ਨੂੰ ਸਮਝਾਤਾ। ਅੱਲਾ ਸਮਝਾਇਆ ਕੀ ਉਹਦਾ ਪਿਓ ਕਹਿੰਦਾ ਕਾਕੀ ਗੱਲ ਸੁਣ ਲੈ ਗੱਲ ਸੁਣ ਲੈ ਜੇ ਤੂੰ ਪੇਪਰਾਂ 'ਚੋਂ ਫੇਲ ਹੋ ਗਈ ਤੇਰਾ ਵਿਆਹ ਕਿਸੇ ਰਕਸ਼ੇ ਵਾਲੇ ਨਾਲ ਕਰ ਦੇਣਾ। ਸਹੀ ਗੱਲ ਆ ਜੇ ਤੂੰ ਫੇਲ ਹੋਈ ਤੇਰਾ ਵਿਆਹ ਕਿਸੇ ਰਕਸ਼ੇ ਵਾਲੇ ਨਾਲ ਕਰ ਦੇਣਾ। ਉਧਰੋਂ ਮੇਰੇ ਬਾਪੂ ਨੇ ਮੈਨੂੰ ਸਮਝਾਤਾ। ਸਮਝਾਇਆ ਕੀ ਮੈਨੂੰ ਕਹਿੰਦਾ ਕਾਕਾ ਜੇ ਤੂੰ ਫੇਲ ਹੋ ਗਿਆ ਤੈਨੂੰ ਰਿਕਸ਼ਾ ਲਾ ਦੇਣਾ। ਅਸੀਂ ਦੋਵੇਂ ਹੀ ਫੇਲ ਹੋ ਗਏ। ਬਾਪੂ ਨੇ ਮੈਨੂੰ ਰਿਕਸ਼ਾ ਲੈਤਾ ਉਹਦੇ ਘਰਦਿਆਂ ਨੇ ਉਹਨੂੰ ਰਿਕਸ਼ੇ ਵਾਲਾ ਲੈਤਾ। ਆਹ ਸਾਡੀ ਜੋੜੀ ਬਣ ਗਈ। ਉਹ ਜ਼ਿੰਦਗੀ ਅਸੀਂ ਵੇਖ ਲਾ ਵੀ ਬਾਕੀ ਪੇਪਰਾਂ 'ਚ ਤਾਂ ਭਾਵੇਂ ਫੇਲ ਹੋ ਗਏ ਆ ਇਸ਼ਕ ਮੁਹੱਬਤ ਦੇ ਪੇਪਰ ਅਸੀਂ ਪਾਸ ਕਰ ਲਏ। ਵੇਖ ਲੈ ਇੱਥੇ ਡਿਗਰੀਆਂ ਕਰਕੇ ਲੋਕ ਵਿਹਲੇ ਤੁਰੇ ਫਿਰਦੇ ਆ। ਸਹੀ ਗੱਲ ਆ ਅਸੀਂ ਫੇਲ ਹੋ ਕੇ ਵਿਆਹੇ ਗਏ ਸਕੀਮੀ ਮਰਾਸੀ। ਹੋਰ ਅਸੀਂ ਕੀ ਕਰਨਾ ਉਹ ਲਾੜਤੀਆ ਮੈਂ ਉਹ ਸ਼ਾਇਰਾਂ ਦੇ ਖਾਨਦਾਨ 'ਚ ਆ ਗਈ। ਸ਼ਾਇਰੋ ਸ਼ਾਇਰੀ ਕਰਦੀ ਹੈ ਸ਼ਾਇਰੋ ਸ਼ਾਇਰੀ ਕਰਦੀ ਇੱਕ ਦਿਨ ਮੈਨੂੰ ਆਖਦੀ ਹੈ ਕੀ ਕਹਿੰਦੀ ਹੈ ਮੈਨੂੰ ਕਹਿੰਦੀ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ। ਆਹਾ ਵੀ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਆ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਆ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਆ ਆ ਜਾ ਬਾਲਮਾ ਲੂਣ ਹੀ ਫੜਾ ਜਾ ਇੱਥੇ ਵੀ ਵਿਹਲਾ ਹੀ ਬੈਠਾ ਅਮਰੂਦ ਕੱਚੇ ਆ ਲਾਣਤੀ ਕਿਸੇ ਥਾਂ ਦਾ। ਹੋਰ ਕੀ ਆ ਦੱਸ ਲਾਣਤੀ ਆ। ਉਹ ਹੋਰ ਸੁਣ ਹੋਰ ਸੁਣਾ ਦੇ। ਸ਼ੇਰ ਤੋਂ ਯਾਦ ਆਇਆ ਆ ਛੱਲੇ ਤੋਂ ਆ ਸ਼ੇਰ ਤੋਂ ਯਾਦ ਆਇਆ ਆਪਣਾ ਫਿਲਮ ਬੜੀ ਚਰਚਾ 'ਚ ਰਹੀ ਹੈ ਬੜੀ ਚਰਚਾ 'ਚ ਰਹੀ ਹੈ ਕਿ ਛੱਲਾ ਮੁੜ ਕੇ ਨਹੀਂ ਆਇਆ। ਆ ਛੱਲਾ ਮੁੜ ਕੇ ਨਹੀਂ ਆਇਆ। ਛੱਲਾ ਬਈ ਅੱਜ ਕੱਲ ਮੁੜ ਕੇ ਆਉਂਦਾ ਹੀ ਨਹੀਂ। ਛੱਲਾ ਹੈ ਕਿੱਥੇ ਉਹ ਬਾਹਰ ਬੈਠਾ ਏ ਉਹ ਤਾਂ ਖਰੜ 'ਚ ਬੈਠਾ ਨਾ ਰਹੀ ਸੀ ਹੁਣ ਤਾਂ ਉਹ ਸੱਚੀ ਬਾਹਰ ਬੈਠਾ। ਇੱਥੇ ਲੋਕ ਉਹਨੂੰ ਭਾਲੀ ਜਾਂਦੇ ਆ। ਲੱਭਦੇ ਕੌਣ ਉਧਰ ਭਦੌੜ ਵਾਲੇ ਲੱਭੀ ਜਾਂਦੇ ਇਧਰੋਂ ਚਮਕੌਰ ਸਾਹਿਬ ਵਾਲੇ ਸਾਰੇ ਲੱਭਦੇ ਆ ਬੈਟਰੀਆਂ ਚੱਕੀ ਫਿਰਦੇ ਆ। ਕਹਿੰਦੇ ਛੱਲਾ ਦੀਂਦਾ ਨਹੀਂਗਾ ਬਰੀਕੀ ਨਾਲ ਲੱਭ ਰਹੇ ਆ ਲੱਭਦੇ ਹੀ ਕਿਤੋਂ ਨਹੀਂ ਯਾਈ ਪਤਾ ਨਹੀਂ ਕਿੱਥੇ ਆ। ਬੰਮੀ ਹੋ ਗਿਆ ਅਲੋਪ ਹੋ ਗਿਆ 4.5 ਸਾਲਾਂ ਬਾਅਦ ਆਊਗਾ ਉਦੋਂ ਵੋਟਾਂ ਪੈਣੀਆਂ ਉਦੋਂ ਹੀ ਛੱਲੇ ਦਾ ਕੰਮ ਹੈ ਉਦੋਂ ਕੋਈ ਕੈਂਡੀਡੇਟ ਨਹੀਂ ਲੱਭਣਾ ਛੱਲਾ ਹੀ ਹੈ ਇਹਨਾਂ ਕੋਲੇ ਉਹ ਹੀ ਆ ਬੰਦਾ। ਹੁਣ ਦੱਸ ਅਗਲੀ ਗੱਲ ਲਾੜਤੀਆ ਛੱਡ ਦੇ ਛੱਲੇ ਨੂੰ। ਆਹੋ ਆਪਦੇ ਬਾਪੂ ਦੀ ਕੋਈ ਗੱਲ ਸੁਣ। ਬਾਪੂ ਦੀ ਕੀ ਗੱਲ ਕਰਦਾ ਆ ਘਰ ਪਰਿਵਾਰ ਦੀ ਬਾਪੂ ਬਾਈ ਜੀ ਸੀਗਾ ਮੇਰਾ ਫੌਜ 'ਚ। ਅੱਛਾ ਤੇਰਾ ਬਾਪੂ ਫੌਜ 'ਚ ਸੀ ਆ ਫੌਜ 'ਚ ਸੀ ਤੇ ਰਿਟਾਇਰ ਹੋ ਗਿਆ। ਆ ਰਿਟਾਇਰ ਹੋ ਜਾਂਦੇ ਫੌਜ 'ਚ ਜਦੋਂ ਰਿਟਾਇਰ ਹੋ ਕੇ ਆਇਆ ਤੇ ਉਹਨੇ ਬੈਂਕ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਲਈ। ਆ ਲੱਗ ਜਾਂਦੇ ਉਹਨਾਂ ਨੂੰ ਰੱਖ ਲੈਂਦੇ ਸਿਕਿਉਰਿਟੀ ਗਾਰਡ ਰੱਖ ਲੈਂਦੇ ਫੌਜੀਆਂ ਨੂੰ। ਸਿਕਿਉਰਿਟੀ ਗਾਰਡ ਰੱਖ ਲਿਆ। ਆਹਾ ਮੈਨੇਜਰ ਨੇ ਕਹਿਤਾ ਮੇਰੇ ਬਾਪੂ ਦੀ ਡਿਊਟੀ ਲਾਤੀ ਸਖਤ। ਅੱਛਾ ਡਿਊਟੀ ਲਾਤੀ ਹੈ। ਮੈਨੇਜਰ ਕਹਿੰਦਾ ਵੀ ਗੱਲ ਸੁਣ ਮੇਜਰ ਸਿਆ ਆ
ਮੇਜਰ ਸਿਆਂ ਤੇਰੇ ਬਾਪੂ ਦਾ ਨਾਮ ਮੇਜਰ ਹੈ। ਕਹਿੰਦਾ ਮੇਜਰ ਸਿਆਂ ਵੀ ਬੈਂਕ 'ਚ ਅੱਜ ਪੈਸਾ ਬਹੁਤ ਪਿਆ, ਸਿਕਿਉਰਿਟੀ ਟਾਈਟ ਕਰ ਦਿਓ ਪੂਰੀ। ਪੈਸਾ ਬੜਾ ਪਿਆ ਏ, ਕੋਈ ਲੰਘਣਾ ਨਹੀਂ ਚਾਹੀਦਾ। ਆ ਬਾਪੂ ਕਹਿੰਦਾ ਮੇਜਰ ਸਾਹਿਬ ਫਿਕਰ ਨਾ ਕਰੋ, ਪੂਰੀ ਸਿਕਿਉਰਿਟੀ ਟਾਈਟ ਰੱਖਾਂਗੇ। ਅੱਛਾ ਸਿਕਿਉਰਿਟੀ ਟਾਈਟ ਕਰ। 4-5 ਬੰਦੇ ਹੋਰ ਸੀ ਬਾਪੂ ਨਾਲ। ਅੱਛਾ ਬਾਪੂ ਨੇ ਸਿਕਿਉਰਿਟੀ ਟਾਈਟ ਕਰਤੀ। ਹਾਲਾ ਫਿਰ ਕੀ ਉਸੇ ਰਾਤ ਹੀ ਚੋਰੀ ਹੋ ਗਈ, ਸਾਰੇ ਪੈਸੇ ਚੋਰ ਲੈ ਗਏ। ਲਾਂਤੀਆ ਐਡੀ ਸਿਕਿਉਰਿਟੀ ਟਾਈਟ ਦੇ ਬਾਵਜੂਦ ਪੈਸੇ ਚੋਰੀ ਕਿਵੇਂ ਹੋ ਗਏ? ਬਾਪੂ ਨੇ ਸਿਕਿਉਰਿਟੀ ਗਲਤ ਟਾਈਟ ਕਰਤੀ। ਕੀਤੀ ਕਿਵੇਂ? ਉਹਨੇ ਦਾਰੂ ਪਿਆ ਪਿਆ ਟਾਈਟ ਕਰਤੀ, ਉਹ ਟਾਈਟ ਹੋ ਕੇ ਪਏ ਰਹੇ। ਚੋਰ ਸਾਰੀ ਬੈਂਕ ਲੁੱਟ ਗਏ। ਉਹ ਅਗਲੇ ਦਿਨ ਬਾਪੂ ਉੱਥੋਂ ਵੀ ਰਿਟਾਇਰ ਹੋ ਗਿਆ। ਰਿਟਾਇਰ ਹੋ ਕੇ ਬਾਪੂ ਘਰੇ ਆ ਗਿਆ। ਘਰੇ ਆ ਕੇ ਸੋਚਦਾ ਵੀ ਚਲੋ ਹੁਣ ਨੌਕਰੀ ਤਾਂ ਇਹ ਵੀ ਗਈ ਹੈ। ਨੌਕਰੀ ਗਈ ਹੈ, ਕੋਈ ਹੋਰ ਕੰਮ ਧੰਦਾ ਤੋਰਦੇ। ਆਪਦਾ ਕੰਮ ਧੰਦਾ ਤੋਰਿਆ ਹੀ। ਬਾਪੂ ਨੇ ਮੱਝਾਂ ਰੱਖ ਲਈਆਂ। ਮੱਝਾਂ ਰੱਖ ਲਿਆ, ਘਰ ਦਾ ਕਾਰੋਬਾਰ ਕੀਤਾ। ਮੱਝਾਂ ਰੱਖ ਲਈਆਂ। ਅੱਛਾ ਮੱਝਾਂ ਰੱਖ ਲਈਆਂ ਤੇ ਇੱਕ ਦਿਨ ਡਾਂਗ ਚੱਕੀ ਤੇ ਮੱਝ ਨੂੰ ਕੁੱਟੀ ਜਾਵੇ। ਉਹ ਲਾਣਤੀਆ ਹਲਾਓ ਕਾਤੋਂ ਬਈ? ਮੈਂ ਬਾਪੂ ਨੂੰ ਪੁੱਛਿਆ, ਮੈਂ ਕਿਹਾ ਬਾਪੂ ਇਹਨੂੰ ਆਏ ਨਾ ਕੁੱਟ। ਆਹੋ ਇਹ ਮੱਝ ਨੇ ਇਹਨੇ ਦੁੱਧ ਨਹੀਂ ਦੇਣਾ। ਸਹੀ ਗੱਲ ਆ, ਇਹਨੇ ਦੁੱਧ ਨਹੀਂ ਦੇਣਾ। ਬਾਪੂ ਕਹਿੰਦਾ ਦੁੱਧ ਕਿਹੜੇ ਭੜੂਏ ਨੂੰ ਚਾਹੀਦਾ, ਮੈਨੂੰ ਤੇ ਡਿਸਪਲਿਨ ਚਾਹੀਦਾ। ਥਾਂ ਥਾਂ ਗੋਹਾ ਖਿਲਾਰ ਦਿੰਦੀ, ਡਿਸਪਲਿਨ ਚ ਚੱਲਦੀ ਹੀ ਨਹੀਂ। ਓਏ ਸਾਰਾ ਟੱਬਰ ਅਸੀਂ ਤਾਂ ਚੱਲਦੇ ਹੀ ਡਿਸਪਲਿਨ ਚ। ਅਸੀਂ ਤਾਂ ਜੰਮੇ ਵੀ ਡਿਸਪਲਿਨ ਚ। ਡਿਸਪਲਿਨ ਪਸੰਦ ਪਾਉਂਦੇ ਆ, ਡਿਸਪਲਿਨ ਕਦੇ ਤੋੜਿਆ ਹੀ ਨਹੀਂ। ਲਾਣਤੀਆ ਦੇਖ ਲੈ ਵੀ ਟੀਵੀ ਚੈਨਲ ਵਾਲੇ ਆਏ ਆ ਬਾਈ ਗੁਰਕਵਾਲ ਸਿੰਘ ਜੀ। ਅੱਛਾ ਲੈ ਵੀ ਇਹਨਾਂ ਨੇ ਆਪਣੇ ਨਾਲ ਕਰਨੀ ਕੋਈ ਗੱਲਬਾਤ। ਇੰਟਰਵਿਊ ਹੋਣੀ ਆ ਆਪਣੀ। ਆਪਾਂ ਪਹਿਲਾਂ ਜਿਹੜੇ ਰੰਗ ਭਾਗ ਲਾਉਣੇ ਸੀ ਉਹ ਲਾਤੇ ਆ, ਸਹੀ ਗੱਲ, ਰੌਣਕਾਂ ਲਾਤੀਆਂ। ਬਾਈ ਜੀ ਹੁਣ ਤੁਸੀਂ ਦੱਸੋ ਕਿਹੜੀ ਗੱਲ ਕਰਨੀ ਆ? ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਜੀ। ਪਹਿਲਾਂ ਤਾਂ ਗੱਲ ਇਹ ਹੈ ਕਿ ਕਿਸੇ ਨੂੰ ਹਸਾਉਣਾ ਤੇ ਚਿਹਰਿਆਂ ਤੇ ਹਾਸੇ ਲੈ ਕੇ ਆਉਣੇ, ਤੁਸੀਂ ਇਸ ਗੱਲ ਤੋਂ ਵਧਾਈ ਦੇ ਪਾਤਰ ਹੋ ਕਿ Thank you ਉਹਨਾਂ ਦਰਸ਼ਕਾਂ ਦੇ ਚਿਹਰਿਆਂ ਤੇ ਹਾਸੇ ਲੈ ਕੇ ਆਉਣੇ ਹੋ ਜਿਹੜੇ ਕਿ ਜ਼ਿੰਦਗੀ ਦੀਆਂ ਟੈਨਸ਼ਨਾਂ ਦੇ ਵਿੱਚ, ਮਾਨਸਿਕ ਤਣਾਅ ਦੇ ਵਿੱਚੋਂ ਗੁਜ਼ਰੇ ਆ। ਉਹ ਹਾਸੇ ਲਿਆਉਣ ਦੇ ਵਿੱਚ ਤੁਸੀਂ ਇਸ ਗੱਲ ਦੇ ਵਧਾਈ ਦੇ ਪਾਤਰ ਹੋ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਖੁਸ਼ ਕੀਤਾ। ਬਹੁਤ ਬਹੁਤ ਮਿਹਰਬਾਨੀ ਜੀ, ਸਾਰੇ ਦਰਸ਼ਕਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੱਚੀ ਗੱਲ ਹੈ ਜੀ, ਜਿਹੜੇ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਲੋਕਾਂ ਨੂੰ ਹਸਾਉਂਦੇ ਅੰਦਰੋਂ ਬਹੁਤ ਟੁੱਟੇ ਹੁੰਦੇ, ਕਈ ਵਾਰੀ ਬਹੁਤ ਉਦਾਸ ਹੁੰਦੇ ਆ, ਬਹੁਤ ਇਕੱਲੇ ਹੁੰਦੇ, ਉਹਦੇ ਕਾਰਨ ਬਹੁਤ ਸਾਰੇ ਹੁੰਦੇ ਆ। ਪਰਸਨਲ ਲਾਈਫ ਨੂੰ ਲੈ ਕੇ, ਚਾਹੇ ਕਹਿ ਲਓ ਕੋਈ, ਚਾਹੇ ਭਵਿੱਖ ਨੂੰ ਲੈ ਕੇ, ਜਦੋਂ ਅੱਜ ਕੱਲ੍ਹ ਨੌਜਵਾਨਾਂ ਨੂੰ ਬਾਈ ਸਾਰਿਆਂ ਨੂੰ ਇਹ ਲੱਗਦਾ ਕਿ ਸਾਡੇ ਭਵਿੱਖ ਕਿਤੇ ਸਿਕਿਉਰ ਨਹੀਂ ਹੈਗਾਗਾ, ਕਿਤੇ ਸਾਡੇ ਕੋਲੇ ਕੋਈ ਸਿਕਿਉਰਿਟੀ ਨਹੀਂ ਗੀ। ਜੀ ਜੀ ਜੀ, ਇਹਨੂੰ ਲੈ ਕੇ ਚਿੰਤਾ 'ਚ ਆ ਸਾਰੇ। ਅਸੀਂ ਵੀ ਉਹਨਾਂ ਨੌਜਵਾਨਾਂ ਦੇ ਵਿੱਚੋਂ ਆ। ਅਸੀਂ ਵੀ ਇਸ ਨਿਰਾਸ਼ਾ ਚੋਂ ਨਿਕਲ ਰਹੇ ਆ ਕਿ ਕੋਈ ਕੰਮ ਨਹੀਂ, ਵਿਹਲੇ ਬੈਠੇ ਆ, ਕੁਝ ਨਹੀਂ ਚੱਲ ਰਿਹਾ। ਇੱਕ ਦਰਸ਼ਕਾਂ ਨੂੰ ਮੈਂ ਇੱਥੇ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਇਹ ਨੌਜਵਾਨ ਜਿਹੜੇ ਕਿ ਵੈਲ ਐਜੂਕੇਟਡ ਨੇ, ਥੀਏਟਰ ਦੇ ਵਿੱਚ ਇਹਨਾਂ ਕੋਲੇ ਮਾਸਟਰ ਡਿਗਰੀਜ਼ ਨੇ ਤੇ ਨਾਲ ਹੀ ਨਾਲ ਇਸ ਪ੍ਰੋਫੈਸ਼ਨ ਦੇ ਵਿੱਚ ਜਿਹੜਾ ਇਹ ਉਹ ਕੀਤਾ ਹੈ ਜਿਹੜਾ ਕਿ ਅੱਜ ਸਾਡੇ ਸਮਾਜ ਵਿੱਚੋਂ, ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਸੀਗੇ ਭੰਡ, ਤੇ ਅੱਜ ਇਹ ਸਾਡੇ ਤੋਂ ਦੂਰ ਹੁੰਦਾ ਜਾ ਰਿਹਾ। ਕਿਤੇ ਨਾ ਕਿਤੇ ਭੰਡਾਂ ਨੂੰ ਸਾਡੇ ਵਿਰਸੇ ਚੋਂ, ਸਾਡੇ ਸੱਭਿਆਚਾਰ ਚੋਂ ਮੈਨੂੰ ਲੱਗਦਾ ਕਿ ਮਨਫੀ ਹੋ ਗਏ ਆ, ਪਾਸੇ ਹੋ ਗਏ ਆ। ਤੇ ਇਸ ਸੱਭਿਆਚਾਰਕ ਦੇ ਇਸ ਅੰਗ ਨੂੰ ਜਿਹੜਾ ਅੱਜ ਖੜਾ ਕਰਨ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ, ਐਜੂਕੇਸ਼ਨ ਹੋਣ ਦੇ ਬਾਵਜੂਦ, ਇੰਨਾ ਪੜ੍ਹੇ ਲਿਖੇ ਹੋਣ ਦੇ ਬਾਵਜੂਦ, ਉਹਦੇ ਪਿੱਛੇ ਜ਼ਰੂਰ ਜਾਣਨਾ ਚਾਹਾਂਗੇ ਕਿ ਕਿੱਦਾਂ ਤੁਸੀਂ ਸੋਚਿਆ ਕਿ ਯਾਰ ਇਸ ਚੀਜ਼ ਨੂੰ ਅੱਗੇ ਵਧਾਇਆ ਜਾਵੇ। ਇਸ ਕਿੱਤੇ ਨੂੰ ਕਹਿ ਸਕਦਾ ਕਿਉਂਕਿ ਭੰਡਗਿਰੀ ਇੱਕ ਕਿੱਤਾ ਹੀ ਸੀਗਾ। ਬਿਲਕੁਲ ਬਿਲਕੁਲ। ਤੇ ਕਿਵੇਂ ਸੋਚਿਆ? ਅਸੀਂ ਭਾਜੀ ਇਹ ਕਾਲਜ ਟਾਈਮ ਤੋਂ ਇਸ ਪੇਸ਼ਕਾਰੀ ਦੀਆਂ ਕਰ ਰਹੇ ਹਾਂ ਪਰਫਾਰਮੈਂਸ। ਵੈਸੇ ਅਸੀਂ ਥੀਏਟਰ ਨਾਲ 12-13 ਸਾਲ ਤੋਂ ਜੁੜੇ ਹਾਂ, 2010 ਤੋਂ ਲਗਭਗ। ਤੇ ਇਹ ਅਸੀਂ ਯੂਥ ਫੈਸਟੀਵਲ 'ਚ ਭੰਡ ਅਸੀਂ ਦੋਵਾਂ ਨੇ ਕੀਤਾ ਸੀ। ਯੂਥ ਫੈਸਟੀਵਲ 'ਚ ਭੰਡ ਹੁੰਦੇ ਆ ਕਿਉਂਕਿ ਰਵਾਇਤੀ ਜਿਹੜੀਆਂ ਸਾਡੀਆਂ ਕਲਾਵਾਂ ਏ ਉਹ ਅਲੋਪ ਹੋ ਰਹੀਆਂ। ਯੂਨੀਵਰਸਿਟੀਆਂ ਦਾ ਉੱਦਮ ਹੈ ਕਿ ਨੌਜਵਾਨਾਂ ਨੂੰ ਇੰਟਰੋਡਿਊਸ ਕਰਵਾਇਆ ਜਾਵੇ ਉਹਨਾਂ ਨਾਲ ਕਿ ਸਾਡੀ ਰਵਾਇਤੀ ਕਲਾਵਾਂ ਹੈਗੀਆਂ ਏ। ਅਸੀਂ ਉਹਦੇ 'ਚ ਸੀਗੇ। ਫਿਰ ਉਹਦੇ ਵਿੱਚ ਸਾਡੀ ਸਕ੍ਰਿਪਟ ਬੜੀ ਨਵੀਂ ਆਈ ਸੀਗੀ, ਨਵੇਂ ਮੁੱਦਿਆਂ ਤੇ, ਚਲੰਤ ਮੁੱਦਿਆਂ ਤੇ ਵਿਅੰਗ ਸੀਗਾ। ਉਹ ਲੋਕਾਂ ਵੱਲੋਂ ਬੜੀ ਪਸੰਦ ਕੀਤੀ ਗਈ ਸੀ। ਉਹਦੇ 'ਚੋਂ ਫਸਟ ਵੀ ਆਏ ਸੀਗੇ ਇੰਟਰਸੋਨਲ 'ਚੋਂ। ਫਿਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਚੱਲਿਆ 2 ਸਾਲ ਪਹਿਲਾਂ। ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਕੱਠੇ ਕੀਤਾ। ਅਸੀਂ ਭੰਡ ਦੀਆਂ ਪੇਸ਼ਕਾਰੀਆਂ ਕੀਤੀਆਂ, ਨਾਟਕ ਕੀਤੇ। ਫਿਰ ਉਦੋਂ ਕਾਫੀ ਲੋਕਾਂ 'ਚੋਂ ਸਰਕਲ ਕੀਤੀ ਸੋਸ਼ਲ ਮੀਡੀਆ ਰਾਹੀਂ। ਫਿਰ ਇਸੇ ਤਰ੍ਹਾਂ ਅਸੀਂ ਇਸ ਕਲਾ ਨੂੰ ਅਡਾਪਟ ਕੀਤਾ। ਬਾਕੀ ਬਾਈ ਸਭ ਤੋਂ ਵੱਡੀ ਗੱਲ ਆ, ਕਹਿੰਦੇ ਹੁੰਦੇ ਨਾ ਵੀ ਕਲਾ ਚਾਹੇ ਕਿੰਨੀ ਵੀ ਹੋਵੇ, ਜਦੋਂ ਬੰਦਾ ਇੱਕ ਉਮਰ ਦੇ ਇੱਕ ਪੜਾਅ 'ਚੋਂ ਲੰਘ ਕੇ ਕਮਾਈ ਵਾਲੇ ਪਾਸੇ ਜਾਂ ਉਸ ਪੜਾਅ 'ਚ ਆ ਜਾਂਦਾ, ਜਦੋਂ ਘਰਦਿਆਂ ਨੂੰ ਕੁਛ ਨਾ ਕੁਛ ਬਾਹਰੋਂ ਕਮਾ ਕੇ ਲਿਆ ਕੇ ਦੇਣਾ ਪੈਂਦਾ ਹੈ, ਕਿ ਇਹ ਕਲਾ ਜਾਂ ਤੁਹਾਡਾ ਥੀਏਟਰ ਦੀ ਪੇਸ਼ਕਾਰੀ ਹੈ ਜਿਹੜੀ ਤੁਹਾਡੀ ਰੋਜੀ ਰੋਟੀ ਦਾ ਸਾਧਨ ਬਣੀ, ਜਾਂ ਉਸ ਪਾਸੇ ਵੱਲ ਇਹਨਾਂ ਨੇ ਮਦਦ ਹੋਈ ਕੋਈ ਇਸ ਕਿੱਤੇ ਨਾਲ? ਉਹਦੇ ਨਾਲ ਦੇਖੋ ਜੀ, ਜਿਵੇਂ ਲੋਕ ਕਲਾਕਾਰਾਂ ਨੂੰ ਸਾਦੇ ਸੀ, ਗਾਉਣ ਵਾਲਿਆਂ ਨੂੰ ਸਾਦੇ ਸੀ, ਉਹ ਇੱਕ ਸੀਜ਼ਨ ਵਾਲਾ ਮਾਹੌਲ ਹੁੰਦਾ ਸੀ ਵੀ ਯਾਰ ਸੀਜ਼ਨ ਹੈ, ਹੁਣ ਮੇਲੇ ਚੱਲਦੇ ਆ, ਲੋਕ ਉਹਨਾਂ ਨੂੰ ਸਾਦੇ ਆ, ਹੈ ਨਾ।
ਉਵੇਂ ਹੀ ਮਤਲਬ ਅਸੀਂ ਪਹਿਲਾਂ ਲੋਕ ਸਾਡੇ ਇਕੱਲੇ ਨਾਟਕ ਕਰਾਉਂਦੇ ਸੀ, ਅਸੀਂ ਨਾਟਕ ਕਰਦੇ ਸੀ, ਨਾਟਕ ਦੇ ਨਾਲ ਇਹਦੀ ਪੇਸ਼ਕਾਰੀ ਵੀ ਕਰਦੇ ਸੀ। ਹੁਣ ਜਦੋਂ ਤੋਂ ਸੋਸ਼ਲ ਮੀਡੀਆ 'ਚ ਸਰਕਲ ਹੁੰਦੇ ਰਹੇ ਆ ਸਾਡੀਆਂ ਪਰਫਾਰਮੈਂਸ, ਉਸ ਤੋਂ ਬਾਅਦ ਲੋਕ ਸਾਨੂੰ ਆਪਦੇ ਨਿੱਜੀ ਫੰਕਸ਼ਨਾਂ ਵਿੱਚ ਵੀ ਸੱਦਣ ਲੱਗੇ ਆ। ਉਹ ਕਦੇ ਕਦੇ ਮਤਲਬ ਜਦੋਂ ਸੱਦ ਲੈਂਦੇ ਆ ਤੇ ਅਸੀਂ ਜਾਂਦੇ ਆ ਮੇਲਿਆਂ 'ਚ ਵੀ ਅਸੀਂ ਇੱਕ ਦੋ 'ਚ ਜਾ ਕੇ ਆਏ ਹਾਂ। ਜੀ 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 ਜੀ। ਤੇ ਬਾਕੀ ਇਹ ਨਹੀਂ ਲੱਗਦਾ ਕਿਤੇ ਵੀ ਤੁਸੀਂ ਥੀਏਟਰ ਦਾ ਕਿਹਾ ਹੈ ਨਾ, ਥੀਏਟਰ ਦੇ ਤੁਸੀਂ ਮਾਸਟਰ ਕੀਤੀ ਹੋਈ ਆ, ਥੀਏਟਰ ਦੇ ਵਿੱਚ ਕਲਾਕਾਰ ਹੋ, ਐਕਟਰ ਹੋ, ਹਾਲਾਂਕਿ ਤੁਹਾਨੂੰ ਜਿਹੜਾ ਪ੍ਰੋਫੈਸ਼ਨਲ ਜਿਹੜੇ ਸੀਰੀਅਲ ਹੈ, ਨਾਟਕ ਹੈ, ਉਹਨਾਂ ਦੇ ਵਿੱਚ ਜਾਣਾ ਚਾਹੀਦਾ ਹੈ, ਫਿਲਮਾਂ ਦੇ ਵਿੱਚ ਜਾਣਾ ਚਾਹੀਦਾ ਹੈ। ਕੋਈ ਆਫਰ ਹੈ ਫਿਲਮਾਂ ਤੇ? ਫਿਲਮਾਂ ਕਰ ਰਹੇ ਹੋ? ਹਾਂਜੀ, ਚੱਲ ਰਿਹਾ ਜੀ ਸਾਡਾ ਸਟਰਗਲ। ਸਾਡੀਆਂ 2-3 ਫਿਲਮਾਂ ਇਕੱਠਿਆਂ ਦੀਆਂ ਆ ਰਹੀਆਂ ਵਾ। ਆਪਣਾ ਨਵੰਬਰ ਮਹੀਨੇ 'ਚ ਰਿਲੀਜ਼ ਹੋਣੀ ਇੱਕ ਫਿਲਮ, ਤਾਂ ਬਾਕੀ ਸਟਰਗਲ ਚੱਲ ਰਿਹਾ ਜੀ। ਦੇਖੋ ਕੀ ਕਹਿਣਾ ਚਾਹੋਗੇ? ਹਾਂਜੀ ਭਾਈ, ਜਿਵੇਂ ਤੁਸੀਂ ਇੱਕ ਹਨਾ ਰਹੱਸਮਈ ਤਰੀਕੇ ਨਾਲ ਸਮਾਜਿਕ ਮੁੱਦੇ ਚੱਕਦੇ ਹੋ ਟੀਚਰਾਂ ਰਾਹੀਂ, ਹਨਾ ਤੁਹਾਨੂੰ ਨਹੀਂ ਟੀਚਰਾਂ ਹੁੰਦੀਆਂ ਜਦੋਂ ਤੁਸੀਂ ਵਿਚਰਦੇ ਆ ਆਪਣੇ ਘਰਾਂ 'ਚ ਜਾਂ ਕੋਈ ਸਮਾਜ ਦੇ ਜਾਂ ਕਾਲਜ ਦੇ ਵਿੱਚ ਵਿਚਰਦੇ ਹੋ, ਖਾਸ ਕਰਕੇ ਦੋਸਤਾਂ ਮਿੱਤਰਾਂ ਦੇ ਵਿੱਚ? ਵਧੀਆ ਚੰਗਾ ਰਿਸਪੌਂਸ ਹੁੰਦਾ, ਸਾਰੇ ਵਧੀਆ ਸਮਝਦੇ ਆ ਕਿ ਯਾਰ ਤੁਸੀਂ ਵਧੀਆ ਹਸਾਉਣੇ ਕਾਲਜ ਟਾਈਮ ਵੀ ਸਾਡਾ ਇਹ ਹੁੰਦਾ ਸੀਗਾ ਜਦੋਂ ਅਸੀਂ ਪਰਫਾਰਮ ਕਰਦੇ ਸੀ ਤੇ ਕਾਲਜ ਵਾਲੇ ਸਪੋਰਟ ਕਰਦੇ ਸੀ ਵੀ ਯਾਰ ਵਾਹ ਯਾਰ। ਜਿੱਥੇ ਅਸੀਂ ਖੜੇ ਹੁੰਦੇ ਸੀ ਉੱਥੇ ਰੌਣਕ ਲੱਗ ਜਾਂਦੀ ਸੀਗੀ, ਮੇਲਾ ਲੱਗ ਜਾਂਦਾ ਸੀਗਾ। ਅੱਛਾ, ਇੱਕ ਗੱਲ ਹੋਰ ਮੈਂ ਦੇਖੀ ਆ ਕਿ ਜਿਹੜੇ ਇਸ ਤਰ੍ਹਾਂ ਦੀਆਂ ਪੇਸ਼ਕਾਰੀਆਂ ਕਰਦੇ, ਕਿਉਂਕਿ ਮੈਂ ਖੁਦ ਯੂਥ ਫੈਸਟੀਵਲ ਦੇ ਵਿੱਚ ਪਰਫਾਰਮ ਕਰਦਾ ਰਿਹਾ, ਮੈਂ ਵੀ ਇੱਕ ਕਲਾਕਾਰ ਹਾਂ। ਤੇ ਗੱਲ ਇਹ ਹੈ ਵੀ ਜਿਹੜੇ ਕਲਾਕਾਰ ਹੁੰਦੇ ਆ ਜਾਂ ਇਸ ਤਰ੍ਹਾਂ ਦੇ ਸਕਿਟਸ ਕਰਦੇ ਆ, ਉਹ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਬੜੇ ਰਮਨੀਕ ਜੇ ਹੁੰਦੇ ਆ, ਹਨਾ। ਜਿਵੇਂ ਯਾਰਾਂ ਦੋਸਤਾਂ 'ਚ ਖੜੇ ਆ ਤੇ ਕੋਈ ਨਾ ਕੋਈ ਛੁਰਲੀ ਵਿੱਚੋਂ ਛੱਡ ਦੇਣੀ। ਤੁਸੀਂ ਵੀ ਆਈ ਹੋ? ਹਾਂ ਬਿਲਕੁਲ ਜੀ। ਯਾਰਾਂ ਦੋਸਤਾਂ 'ਚ ਹਰ ਇੱਕ ਬੰਦੇ ਦਾ ਇੱਕ ਆਪਦਾ ਸਰਕਲ ਹੁੰਦਾ, ਵੱਖਰਾ ਸਰਕਲ ਹੁੰਦਾ ਜੀ। ਯਾਰਾਂ ਦੋਸਤਾਂ 'ਚ ਇੱਕ ਵੱਖਰਾ ਸਰਕਲ ਹੈ। ਜਦੋਂ ਤੁਸੀਂ ਕਿਸੇ ਸੀਨੀਅਰ ਬੰਦਿਆਂ 'ਚ ਖੜੇ ਹੋ ਫਿਰ ਤੁਹਾਨੂੰ ਉਹ ਸਿੰਸੀਅਰ ਤਰੀਕੇ ਨਾਲ ਚੱਲਣਾ ਪੈਂਦਾ। ਹਾਂਜੀ ਤੇ ਦੋਸਤਾਂ ਮਿੱਤਰਾਂ 'ਚ ਫਿਰ ਛੁਰਲੀਆਂ? ਹਾਂਜੀ ਆਬਵੀਅਸਲੀ, ਕਿਉਂਕਿ ਗੱਲਾਂ ਵੀ ਉਹੋ ਜਿਹੀਆਂ ਹੁੰਦੀਆਂ ਸਾਡੀਆਂ। ਗੱਲਾਂ 'ਚ ਸਕ੍ਰਿਪਟ ਬਣ ਜਾਂਦੀ, ਗੱਲਾਂ 'ਚ ਨਿਕਲ ਆਉਂਦੀਆਂ। ਸੋ ਗੱਲਬਾਤ ਕੀਤੀ ਹੈ ਇਕਬਾਲ ਤੇ ਅਵਤਾਰ ਨਾਲ। ਇਕਬਾਲ ਤੇ ਅਵਤਾਰ ਉਹ ਵੈਲ ਐਜੂਕੇਟਡ ਨੌਜਵਾਨ ਨੇ ਜਿਹੜੇ ਕਿ ਥੀਏਟਰ ਦੇ ਰਾਹੀਂ ਆਪਣੀ ਕਲਾਕਾਰੀ ਦਾ ਪ੍ਰਦਰਸ਼ਨ ਕਰਦੇ। ਖਾਸ ਤੌਰ ਤੇ ਇਹਨਾਂ ਦੀ ਜਿਹੜੀ ਭੰਡਗਿਰੀ ਹੈ ਜਾਂ ਨਕਲ ਹੈ, ਜਿਹੜੀ ਕਿ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਸੀ, ਤੇ ਇਹ ਜਿਹੜਾ ਅੰਗ ਹੈ ਅੱਜ ਸਾਡੀ ਨੌਜਵਾਨ ਪੀੜ੍ਹੀ, ਜਿਹੜੀ ਹੁਣ ਦੀ ਪੀੜ੍ਹੀ ਹੈ, ਉਹ ਕਿਤੇ ਨਾ ਕਿਤੇ ਇਸ ਕਲਾ ਤੋਂ ਅਣਜਾਣ ਹੈ ਜਾਂ ਇਸ ਕਲਾ ਤੋਂ ਜਾਣ ਪਛਾਣ ਨਹੀਂ ਹੈ। ਕੋਸ਼ਿਸ਼ ਇਹਨਾਂ ਵੱਲੋਂ ਜਾਰੀ ਹੈ ਇਸ ਸੱਭਿਆਚਾਰ ਦੇ ਸੰਗ ਨੂੰ ਜਿਉਂਦਾ ਰੱਖਿਆ ਜਾਵੇ। ਇਸੇ ਤਰੀਕੇ ਨਾਲ ਤੁਹਾਡੇ ਕੋਲੋਂ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਹਨਾਂ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਜ਼ਰੂਰ ਕਰੋ, ਇਹਨਾਂ ਵੱਲੋਂ ਕੀਤੇ ਹੋਏ ਕਾਰਜ ਦੀ, ਇਹਨਾਂ ਵੱਲੋਂ ਕੀਤੇ ਹੋਏ ਵਿਅੰਗ ਦੀ ਸ਼ਲਾਘਾ ਜ਼ਰੂਰ ਕਰੋ। ਇਹਨਾਂ ਵੱਲੋਂ ਜਿਹੜਾ ਆਪਣਾ ਇੱਕ ਪਰਸਨਲ ਫੇਸਬੁੱਕ ਪੇਜ ਵੀ ਚਲਾਇਆ ਜਾ ਰਿਹਾ, ਜ਼ਰੂਰ ਦੱਸੋ ਤਾਂ ਜੋ ਲੋਕ ਤੁਹਾਨੂੰ ਫੋਲੋ ਕਰ ਸਕਣ। ਹਾਂਜੀ, ਸਾਡਾ ਫੇਸਬੁੱਕ ਤੇ ਜੀ ਸਿਆਸੀ ਭੰਡ ਪੰਜਾਬੀ 'ਚ ਤੁਸੀਂ ਲਿਖੋਗੇ ਪੇਜ ਬਣਿਆ ਹੋਇਆ ਹੈ, ਤੇ YouTube ਤੇ ਸਾਡਾ ਚੈਨਲ ਹੈ ਸਿਆਸੀ ਭੰਡ ਕਰਕੇ, SYASIBHAND ਭੰਡ। ਸੋ ਦੋਸਤੋ ਫੋਲੋ ਵੀ ਜ਼ਰੂਰ ਕਰਿਓ, ਤੇ ਜਿੱਥੇ ਕੋਈ ਕੀ ਇਹਨਾਂ ਦੀ ਮਦਦ ਕਰ ਸਕਦਾ ਹੋਇਆ, ਕਿਉਂਕਿ ਮੁੰਡਿਆਂ ਦੀ ਹਿੰਮਤ ਆ ਕਿ ਕਲਾ ਨੂੰ ਜਿਉਂਦਾ ਰੱਖਣਾ ਇਹਨਾਂ ਦਾ ਸ਼ੌਂਕ ਹੈ, ਇਹਨਾਂ ਦਾ ਸਿਰੜ ਹੈ, ਪਰ ਪਰਿਵਾਰ ਚਲਾਉਣ ਲਈ ਸਿਰਫ ਤੇ ਸਿਰਫ ਕੰਮ ਦੀ ਲੋੜ ਹੁੰਦੀ ਹੈ, ਮਿਹਨਤ ਦੀ ਲੋੜ ਹੁੰਦੀ ਹੈ। ਅਗਰ ਕਿਸੇ ਨਾਟਕ ਦੇ ਵਿੱਚ, ਕਿਸੇ ਥੀਏਟਰ ਦੇ ਕਿਸੇ ਕੰਮਕਾਰ ਦੇ ਵਿੱਚ ਇਹਨਾਂ ਦੀ ਜ਼ਰੂਰਤ ਹੈ ਤਾਂ ਜ਼ਰੂਰ ਪਰਫਾਰਮ ਕਰਨਗੇ, ਜ਼ਰੂਰ ਇਹ ਆਪਣਾ ਯੋਗਦਾਨ ਦੇਣਗੇ। ਸੋ ਉਹ ਵੀ ਤੁਸੀਂ ਇਹਨਾਂ ਤੋਂ ਸੇਵਾਵਾਂ ਲੈ ਸਕਦੇ ਹੋ। ਸੋ ਇਸੇ ਤਰ੍ਹਾਂ ਦੀਆਂ ਹੋਰ ਵਿਲੱਖਣ ਸ਼ਖਸੀਅਤਾਂ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ। ਧੰਨਵਾਦ, ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਵਿਅੰਗ ਕਰਤੇ, ਕਹਿੰਦੇ ਵੀ ਦੇਖੋ ਰਾਸ਼ਨ ਕਾਰਡਾਂ ਤੇ ਬਾਦਲਾਂ ਦੀ ਫੋਟੋ ਲੱਗੀ ਹੈ। ਆਹੋ ਲੱਗੀ ਹੈ ਤਾਂ ਕਿ ਭਾਈ ਪਤੀਲਿਆਂ ਤੇ ਵੀ ਬਾਦਲਾਂ ਦੀਆਂ ਤੇ ਢੀਂਡਸਿਆਂ ਦੀਆਂ ਫੋਟੋ ਲੱਗਣਗੀਆਂ। ਫੇਰ ਆਹ ਦੇਖ ਲੈ ਵੀ ਅੱਜ ਕੱਲ ਬਾਦਲਾਂ ਦੀਆਂ ਫੋਟੋ ਲੱਥ ਗਈਆਂ ਏ, ਹੁਣ ਕਿਹਦੀਆਂ? ਹੁਣ ਮਾਨ ਸਾਹਿਬ ਦੀਆਂ ਆਪ ਦੀਆਂ ਲੱਗੀਆਂ। ਕਹਿੰਦੇ ਮਹੱਲਾ ਕਲੀਨਿਕਾਂ ਤੇ ਆਪ ਦੀ ਫੋਟੋ ਲਾਈ, ਬਾਕੀ ਫੋਟੋ ਕਲੀਨ ਕਰਤੀਆਂ। ਇੱਕ ਦਰਸ਼ਕਾਂ ਨੂੰ ਮੈਂ ਇੱਥੇ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਇਹ ਨੌਜਵਾਨ ਜਿਹੜੇ ਕਿ ਵੈਲ ਐਜੂਕੇਟਡ ਨੇ, ਕਹਿੰਦੇ ਜੀ ਇੱਕ MLA ਤੇ ਇੱਕ ਹੀ ਪੈਨਸ਼ਨ ਆ, ਤੇ ਦੋ ਕੀ ਹੈ? ਦੋ ਵਿਆਹ ਹੋ ਸਕਦੇ ਆ। ਪਹਿਲਾਂ ਸਪੌਜ ਵਾਲੇ ਨੇ ਦੂਜਾ ਕਰਾਇਆ, ਹੁਣ ਸਨੌਰ ਵਾਲਾ ਕਰਾਈ ਬੈਠਾ। ਥੀਏਟਰ ਦੇ ਵਿੱਚ ਇਹਨਾਂ ਕੋਲੇ ਮਾਸਟਰ ਡਿਗਰੀਜ਼ ਨੇ। ਵੈਸੇ ਅਸੀਂ ਥੀਏਟਰ ਨਾਲ 12-13 ਸਾਲ ਤੋਂ ਜੁੜੇ ਹਾਂ, 2010 ਤੋਂ ਲਗਭਗ। ਫਿਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਚੱਲਿਆ 2 ਸਾਲ ਪਹਿਲਾਂ। ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਕੱਠੇ ਕੀਤਾ, ਅਸੀਂ ਭੰਡ ਦੀਆਂ ਪੇਸ਼ਕਾਰੀਆਂ ਕੀਤੀਆਂ, ਨਾਟਕ ਕੀਤੇ। ਕਿ ਇਹ ਕਲਾ ਜਾਂ ਤੁਹਾਡਾ ਥੀਏਟਰ ਦੀ ਪੇਸ਼ਕਾਰੀ ਹੈ ਜਿਹੜੀ ਤੁਹਾਡੀ ਰੋਜੀ ਰੋਟੀ ਦਾ ਸਾਧਨ ਬਣੀ। ਅੱਲਾ
ਲਾਣਤੀ ਨਾ ਵੱਡੇ ਬਸ ਕਰਿਆ ਕਰ। ਬੱਲੇ 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 ਮਰਾਸੀਆ ਦੇਖ ਲੈ, ਆਹ ਕੀ ਦੇਖਾ? ਉਹ ਦੇਖ ਲੈ ਸਰਕਾਰ ਜਦੋਂ ਬਣੀ ਆ, ਸਰਕਾਰ ਤੋਂ ਪਹਿਲਾਂ ਬੜੇ ਬਿਆਨ ਆਏ ਆ ਬੇ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਆ ਆਹਾ ਉਹਨਾਂ ਨੇ ਬੜੇ ਵਿਅੰਗ ਕੀਤੇ ਆ। ਓਏ ਉਹਨਾਂ ਦਾ ਕੰਮ ਹੀ ਵਿਅੰਗ ਕਰਨਾ ਹੈ। ਉਹਨਾਂ ਨੇ ਹੁਣ ਤੱਕ ਕੀਤੇ ਹੀ ਵਿਅੰਗ। ਆ ਸਹੀ ਗੱਲ ਹੈ, ਉਹਨਾਂ ਨੇ ਵਿਅੰਗ ਕਰਤੇ, ਕੀਤੇ ਕਾਤੇ। ਕਹਿੰਦੇ ਵੀ ਦੇਖੋ ਰਾਸ਼ਨ ਕਾਰਡਾਂ ਤੇ ਬਾਦਲਾਂ ਦੀ ਫੋਟੋ ਲੱਗੀ ਹੈ, ਆਹੋ ਲੱਗੀ ਹੈ, ਉਧਰੋਂ ਕੈਪਟਨ ਦੀ ਵੀ ਰਾਸ਼ਨ ਕਾਰਡ ਤੇ ਫੋਟੋ ਲੱਗੀ। ਲੱਗੀ ਰਹੀ ਆ ਬਾਬਾ। ਉਹਨਾਂ ਨੇ ਤਾਂ ਆਪਦੇ ਭਾਸ਼ਣਾਂ 'ਚ ਇੱਥੋਂ ਤੱਕ ਕਹਿਤਾ ਕਿ ਭਾਈ ਪਤੀਲਿਆਂ ਤੇ ਵੀ ਬਾਦਲਾਂ ਦੀਆਂ ਤੇ ਢੀਂਡਸਿਆਂ ਦੀਆਂ ਫੋਟੋ ਲੱਗਣਗੀਆਂ। ਹਲਾ ਫੇਰ ਆ ਦੇਖ ਲੈ ਵੀ ਅੱਜ ਕੱਲ ਬਾਦਲਾਂ ਦੀਆਂ ਫੋਟੋ ਲੱਥ ਗਈਆਂ ਏ, ਤੇ ਹੁਣ ਕੀ ਦੀਆਂ? ਹੁਣ ਮਾਨ ਸਾਹਿਬ ਦੀਆਂ ਆਪਦੀਆਂ ਲੱਗੀਆਂ। ਕਹਿੰਦੇ ਮਹੱਲਾ ਕਲੀਨਿਕਾਂ ਤੇ ਆਪਦੀ ਫੋਟੋ ਲਾਈ, ਬਾਕੀ ਫੋਟੋ ਕਲੀਨ ਕਰਤੀਆਂ, ਆਪਦੀਆਂ ਲਾਉਣ ਨੂੰ ਫਿਰਦੇ। ਇਹ ਨਵੀਂ ਸਰਕਾਰ ਨੇ ਨਵੀਂ ਨੀਤੀ ਲਿਆਂਦੀ। ਹਲਾ ਉਹ ਕਿਹੜੀ ਆ ਬਈ? ਨੀਤੀ ਬੜੀ ਸੋਹਣੀ ਲਿਆਂਦੀ। ਹਲੇ ਆਂਦੀ ਕਿਹੜੀ? ਕਹਿੰਦੇ ਜੀ ਇੱਕ ਐਮਐਲਏ ਤੇ ਇੱਕ ਹੀ ਪੈਨਸ਼ਨ ਆ, ਤੇ ਦੋ ਕੀ ਹੈ? 2 ਵਿਆਹ ਹੋ ਸਕਦੇ ਆ। ਪਹਿਲਾਂ ਸਤੌਜ ਵਾਲੇ ਨੇ ਦੂਜਾ ਕਰਾਇਆ, ਹੁਣ ਸਨੌਰ ਵਾਲਾ ਕਰਾਈ ਬੈਠਾ। ਇਹ ਮੰਤਰੀਆਂ ਐਮਐਲਏਆਂ ਦੇ 2-2 ਹੋਈ ਜਾਂਦੇ, ਗਰੀਬਾਂ ਦਾ ਇੱਕ ਨਹੀਂ ਹੁੰਦਾ। ਅਸੀਂ ਕਿੱਥੇ ਨੂੰ ਜਾਈਏ? ਬਸ ਕਰਿਆ ਕਰ। ਉਹ ਲਾਣਤੀ ਵਿਆਹ ਤੋਂ ਚੇਤੇ ਆਇਆ ਈ, ਆ ਤੇਰਾ ਵਿਆਹ ਹੋਇਆ ਭਾਵੇਂ? ਉਹ ਮੇਰੇ ਵਿਆਹ ਦੀ ਸੁਣ ਲੈ, ਬੜਾ ਔਖਾ ਹੋਇਆ। ਆ ਤੁਹਾਡਾ ਹੁੰਦਾ ਨਹੀਂ ਸੀ? ਔਖਾ ਹੋਇਆ ਤਾਂ ਹੀ ਤੇ ਕਹਿ ਰਿਹਾ, ਹੁੰਦਾ ਨਹੀਂ ਸੀ ਕਰਕੇ ਔਖਾ ਹੋਇਆ। ਉਹ ਮੇਰਾ ਵਿਆਹ ਨਹੀਂ ਸੀ ਹੁੰਦਾ, ਮੈਂ ਲਾ ਲਈ ਸਕੀਮ। ਆ ਲਾਈ ਕਿਵੇਂ? ਪਿਆਰ ਮੁਹੱਬਤ ਦੇ ਚੱਕਰਾਂ 'ਚ ਅੱਛਾ ਪੈ ਗਏ, ਮੁਹੱਬਤ ਕੀਤੀ, ਮੁਹੱਬਤ ਕਰ ਲਿਆ, ਇਸ਼ਕ ਕਮਾਇਆ। ਇਸ਼ਕ ਕਮਾ ਲਿਆ। ਅੱਛਾ ਉਹ ਇਸ਼ਕ ਕਮਾਇਆ ਤੇ ਉਧਰ ਕੁੜੀ ਦੇ ਘਰਦਿਆਂ ਨੂੰ ਪਤਾ ਲੱਗ ਗਿਆ। ਹਲਾ ਫੇਰ? ਪਤਾ ਲੱਗ ਗਿਆ ਕੁੜੀ ਵਾਲਿਆਂ ਨੇ, ਅਗਲਿਆਂ ਨੇ ਕੁੜੀ ਨੂੰ ਸਮਝਾਤਾ। ਹਲਾ ਸਮਝਾਇਆ ਕੀ? ਉਹਦਾ ਪਿਓ ਕਹਿੰਦਾ ਕਾਕੀ ਗੱਲ ਸੁਣ ਲੈ, ਗੱਲ ਸੁਣ ਲੈ। ਜੇ ਤੂੰ ਪੇਪਰਾਂ 'ਚੋਂ ਫੇਲ ਹੋ ਗਈ ਤੇਰਾ ਵਿਆਹ ਕਿਸੇ ਰਕਸ਼ੇ ਵਾਲੇ ਨਾਲ ਕਰ ਦੇਣਾ। ਸਹੀ ਗੱਲ ਹੈ, ਜੇ ਤੂੰ ਫੇਲ ਹੋਈ ਤੇਰਾ ਵਿਆਹ ਕਿਸੇ ਰਕਸ਼ੇ ਵਾਲੇ ਨਾਲ ਕਰ ਦੇਣਾ। ਉਧਰੋਂ ਮੇਰੇ ਬਾਪੂ ਨੇ ਮੈਨੂੰ ਸਮਝਾਤਾ। ਸਮਝਾਇਆ ਕੀ? ਮੈਨੂੰ ਕਹਿੰਦਾ ਕਾਕਾ ਜੇ ਤੂੰ ਫੇਲ ਹੋ ਗਿਆ ਤੈਨੂੰ ਰਿਕਸ਼ਾ ਲਾ ਦੇਣਾ। ਅਸੀਂ ਦੋਵੇਂ ਹੀ ਫੇਲ ਹੋ ਗਏ। ਬਾਪੂ ਨੇ ਮੈਨੂੰ ਰਿਕਸ਼ਾ ਲੈਤਾ, ਉਹਦੇ ਘਰਦਿਆਂ ਨੇ ਉਹਨੂੰ ਰਿਕਸ਼ੇ ਵਾਲਾ ਲੈਤਾ। ਆਹ ਸਾਡੀ ਜੋੜੀ ਬਣ ਗਈ। ਉਹ ਜ਼ਿੰਦਗੀ ਅਸੀਂ ਵੇਖ ਲਾ ਵੀ ਬਾਕੀ ਪੇਪਰਾਂ 'ਚ ਤਾਂ ਭਾਵੇਂ ਫੇਲ ਹੋ ਗਏ ਆ, ਆਹੋ ਇਸ਼ਕ ਮੁਹੱਬਤ ਦੇ ਪੇਪਰ ਅਸੀਂ ਪਾਸ ਕਰ ਲਏ। ਕਰਿਆ ਵੇਖ ਲਾ ਇੱਥੇ ਡਿਗਰੀਆਂ ਕਰਕੇ ਲੋਕ ਵਿਹਲੇ ਤੁਰੇ ਫਿਰਦੇ ਆ, ਸਹੀ ਗੱਲ ਆ। ਅਸੀਂ ਫੇਲ ਹੋ ਕੇ ਵਿਆਹੇ ਗਏ। ਸਕੀਮੀ ਮਰਾਸੀ ਹੋਰ ਅਸੀਂ ਕੀ ਕਰਨਾ ਉਹ ਸੀ। ਲਾਣਤੀਆ ਮੈਂ ਉਹ ਸੁਣਿਆ ਸ਼ਾਇਰਾਂ ਦੇ ਖਾਨਦਾਨ 'ਚ ਆ ਗਈ, ਸ਼ਾਇਰੋ ਸ਼ਾਇਰੀ ਕਰਦੀ ਹੈ। ਸ਼ਾਇਰੋ ਸ਼ਾਇਰੀ ਕਰਦੀ। ਇੱਕ ਦਿਨ ਮੈਨੂੰ ਆਖਦੀ ਹੈ, ਕੀ ਕਹਿੰਦੀ ਹੈ? ਮੈਨੂੰ ਕਹਿੰਦੀ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਣੀ। ਆਹਾ ਵੀ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਆ। ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਆ। ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਆ। ਆ ਜਾ ਬਾਲਮਾ ਲੂਣ ਹੀ ਫੜਾ ਜਾ, ਇੱਥੇ ਵੀ ਵਿਹਲਾ ਹੀ ਬੈਠਾ, ਅਮਰੂਦ ਕੱਚੇ ਆ। ਲਾਣਤੀ ਕਿਸੇ ਥਾਂ ਦਾ। ਹੋਰ ਕੀ ਆ ਦੱਸ? ਲਾਣਤੀਆ ਉਹ ਹੋਰ ਸੁਣ, ਹੋਰ ਸੁਣਾ ਦੇ। ਸ਼ੇਰ ਤੋਂ ਯਾਦ ਆਇਆ। ਆ ਛੱਲੇ ਤੋਂ ਆ ਸ਼ੇਰ ਤੋਂ ਯਾਦ ਆਇਆ। ਆਹੋ। ਆਪਣਾ ਫਿਲਮ ਬੜੀ ਚਰਚਾ 'ਚ ਰਹੀ ਹੈ। ਬੜੀ ਚਰਚਾ ਚ ਰਹੀ ਹੈ ਕਿ ਛੱਲਾ ਮੁੜ ਕੇ ਨਹੀਂ ਆਇਆ। ਆ ਛੱਲਾ ਮੁੜ ਕੇ ਨਹੀਂ ਆਇਆ। ਛੱਲਾ ਬਾਈ ਅੱਜ ਕੱਲ ਮੁੜ ਕੇ ਆਉਂਦਾ ਹੀ ਨਹੀਂ। ਛੱਲਾ ਹੈ ਕਿੱਥੇ? ਉਹ ਬਾਹਰ ਬੈਠਾ ਏ, ਉਹ ਤਾਂ ਖਰੜ 'ਚ ਬੈਠਾ ਨਾ ਰਹੀ ਸੀ, ਹੁਣ ਤਾਂ ਉਹ ਸੱਚੀ ਬਾਹਰ ਬੈਠਾ। ਇੱਥੇ ਲੋਕ ਉਹਨੂੰ ਭਾਲੀ ਜਾਂਦੇ ਆ, ਲੱਭਦੇ ਕੌਣ? ਉਧਰ ਭਦੌੜ ਵਾਲੇ ਲੱਭੀ ਜਾਂਦੇ, ਇਧਰੋਂ ਚਮਕੌਰ ਸਾਹਿਬ ਵਾਲੇ ਸਾਰੇ ਲੱਭਦੇ ਆ, ਬੈਟਰੀਆਂ ਚੱਕੀ ਫਿਰਦੇ ਆ। ਕਹਿੰਦੇ ਛੱਲਾ ਦੀਂਦਾ ਨਹੀਂਗਾ, ਬਰੀਕੀ ਨਾਲ ਲੱਭ ਰਹੇ ਆ, ਲੱਭਦਾ ਹੀ ਕਿਤੋਂ ਨਹੀਂ, ਯਾ ਹੀ ਪਤਾ ਨਹੀਂ ਕਿੱਥੇ ਆ। ਗੁੰਮ ਹੀ ਹੋ ਗਿਆ, ਅਲੋਪ ਹੋ ਗਿਆ। 4.5 ਸਾਲਾਂ ਬਾਅਦ ਆਊਗਾ, ਉਦੋਂ ਵੋਟਾਂ ਪੈਣੀਆਂ, ਉਦੋਂ ਹੀ ਛੱਲੇ ਦਾ ਕੰਮ ਹੈ, ਉਦੋਂ ਕੋਈ ਕੈਂਡੀਡੇਟ ਨਹੀਂ ਲੱਭਣਾ, ਛੱਲਾ ਹੀ ਹੈ ਇਹਨਾਂ ਕੋਲੇ, ਉਹ ਹੀ ਆ ਬੰਦਾ। ਹੁਣ ਦੱਸ ਅਗਲੀ ਗੱਲ। ਲਾਣਤੀਆ ਛੱਡ ਦੇ ਛੱਲੇ ਨੂੰ, ਆਹੋ ਆਪਦੇ ਬਾਪੂ ਦੀ ਕੋਈ ਗੱਲ ਸੁਣ। ਬਾਪੂ ਦੀ ਕੀ ਗੱਲ ਕਰਦਾ? ਆ ਘਰ ਪਰਿਵਾਰ ਦੀ। ਬਾਪੂ ਬਾਈ ਜੀ ਸੀਗਾ ਮੇਰਾ ਫੌਜ 'ਚ, ਅੱਛਾ ਤੇਰਾ ਬਾਪੂ ਫੌਜ 'ਚ ਸੀ। ਆ ਫੌਜ 'ਚ ਸੀ ਤੇ ਰਿਟਾਇਰ ਹੋ ਗਿਆ। ਆ ਰਿਟਾਇਰ ਹੋ ਜਾਂਦੇ ਫੌਜ 'ਚ ਜਦੋਂ। ਰਿਟਾਇਰ ਹੋ ਕੇ ਆਇਆ ਤੇ ਉਹਨੇ ਬੈਂਕ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਲਈ। ਆ ਲੱਗ ਜਾਂਦੇ ਉਹਨਾਂ ਨੂੰ ਰੱਖ ਲੈਂਦੇ, ਸਿਕਿਉਰਿਟੀ ਗਾਰਡ ਰੱਖ ਲੈਂਦੇ ਫੌਜੀਆਂ ਨੂੰ। ਸਿਕਿਉਰਿਟੀ ਗਾਰਡ ਰੱਖ ਲਿਆ। ਆਹਾ ਮੈਨੇਜਰ ਨੇ ਕਹਿਤਾ ਮੇਰੇ ਬਾਪੂ ਦੀ ਡਿਊਟੀ ਲਾਤੀ ਸਖਤ। ਅੱਛਾ ਡਿਊਟੀ ਲਾਤੀ ਹੈ। ਮੈਨੇਜਰ ਕਹਿੰਦਾ ਵੀ ਗੱਲ ਸੁਣ ਮੇਜਰ ਸਿਆ, ਆ ਮੇਜਰ ਸਿਆ। ਤੇਰੇ ਬਾਪੂ ਦਾ ਨਾਮ ਮੇਜਰ ਹੈ। ਕਹਿੰਦਾ ਮੇਜਰ ਸਿਆ ਵੀ ਬੈਂਕ 'ਚ ਅੱਜ ਪੈਸਾ ਬਹੁਤ ਪਿਆ, ਸਿਕਿਉਰਿਟੀ ਟਾਈਟ ਕਰ ਦਿਓ ਪੂਰੀ। ਪੈਸਾ ਬੜਾ ਪਿਆ ਹੈ, ਕੋਈ ਲੰਘਣਾ ਨਹੀਂ ਚਾਹੀਦਾ। ਆ ਬਾਪੂ ਕਹਿੰਦਾ ਮੈਨੇਜਰ ਸਾਹਿਬ ਫਿਕਰ ਨਾ ਕਰੋ, ਪੂਰੀ ਸਿਕਿਉਰਿਟੀ ਟਾਈਟ ਰੱਖਾਂਗੇ। ਅੱਛਾ ਸਿਕਿਉਰਿਟੀ ਟਾਈਟ ਕਰ। 4-5 ਬੰਦੇ ਹੋਰ ਸੀ ਬਾਪੂ ਨਾਲ। ਅੱਛਾ ਬਾਪੂ ਨੇ ਸਿਕਿਉਰਿਟੀ ਟਾਈਟ ਕਰਤੀ। ਹਲਾ ਫੇਰ ਕੀ ਉਸੇ ਰਾਤ ਹੀ ਚੋਰੀ ਹੋ ਗਈ, ਸਾਰੇ ਪੈਸੇ ਚੋਰ ਲੈ ਗਏ। ਲਾਣਤੀਆ ਐਡੀ ਸਿਕਿਉਰਿਟੀ ਟਾਈਟ ਦੇ ਬਾਵਜੂਦ ਪੈਸੇ ਚੋਰੀ ਕਿਵੇਂ ਹੋ ਗਏ? ਬਾਪੂ ਨੇ ਸਿਕਿਉਰਿਟੀ ਗਲਤ ਟਾਈਟ ਕਰਤੀ। ਕੀਤੀ ਕਿਵੇਂ? ਉਹਨੇ ਦਾਰੂ ਪਿਆ ਪਿਆ ਟਾਈਟ ਕਰਤੀ, ਉਹ ਟਾਈਟ ਹੋ ਕੇ ਪਏ ਰਹੇ, ਚੋਰ ਸਾਰੀ ਬੈਂਕ ਲੁੱਟ ਗਏ। ਉਹ ਅਗਲੇ ਦਿਨ ਬਾਪੂ ਉੱਥੋਂ ਵੀ ਰਿਟਾਇਰ ਹੋ ਗਿਆ। ਰਿਟਾਇਰ ਹੋ ਕੇ ਬਾਪੂ ਘਰੇ ਆ ਗਿਆ। ਘਰੇ ਆ ਕੇ ਸੋਚਦਾ ਵੀ ਚਲੋ ਹੁਣ ਨੌਕਰੀ ਤਾਂ ਇਹ ਵੀ ਗਈ ਹੈ, ਆ ਨੌਕਰੀ ਗਈ ਹੈ, ਕੋਈ ਹੋਰ ਕੰਮ ਧੰਦਾ ਤੋਰਦੇ। ਆਪਦਾ ਕੰਮ ਧੰਦਾ ਤੋਰਿਆ ਹੀ। ਬਾਪੂ ਨੇ ਮੱਝਾਂ ਰੱਖ ਲਈਆਂ। ਆ ਮੱਝਾਂ ਰੱਖ ਲਿਆ, ਘਰ ਦਾ ਕਾਰੋਬਾਰ ਕੀਤਾ। ਮੱਝਾਂ ਰੱਖ ਲਈਆਂ। ਅੱਛਾ ਮੱਝਾਂ ਰੱਖ ਲਈਆਂ ਤੇ ਇੱਕ ਦਿਨ ਡਾਂਗ ਚੱਕੀ ਤੇ ਮੱਝ ਨੂੰ ਕੁੱਟੀ ਜਾਵੇ। ਉਹ ਲਾਣਤੀਆ ਹਲਾਓ ਕਾਤੋਂ ਬਈ? ਮੈਂ ਬਾਪੂ ਨੂੰ ਪੁੱਛਿਆ, ਮੈਂ ਕਿਹਾ ਬਾਪੂ ਇਹਨੂੰ ਆਏ ਨਾ ਕੁੱਟ, ਆਹੋ ਇਹ ਮੱਝ ਨੇ ਦੁੱਧ ਨਹੀਂ ਦੇਣਾ। ਆ ਸਹੀ ਗੱਲ ਆ, ਇਹਨੇ ਦੁੱਧ ਨਹੀਂ ਦੇਣਾ। ਬਾਪੂ ਕਹਿੰਦਾ ਦੁੱਧ ਕਿਹੜੇ ਭੜੂਏ ਨੂੰ ਚਾਹੀਦਾ, ਮੈਨੂੰ ਤੇ ਡਿਸਪਲਿਨ ਚਾਹੀਦਾ।
ਚਾਹੀਦਾ ਥਾਂ ਗੋਹਾ ਖਿਲਾਰ ਦਿੰਦੀ ਡਿਸਪਲਿਨ ਚ ਚੱਲਦੀ ਹੀ ਨਹੀਂ ਓਏ ਸਾਰਾ ਟੱਬਰ ਅਸੀਂ ਤਾਂ ਚੱਲਦੇ ਹੀ ਡਿਸਪਲਿਨ ਚ ਅਸੀਂ ਤਾਂ ਜੰਮੇ ਵੀ ਡਿਸਪਲਿਨ ਚ ਡਿਸਪਲਿਨ ਪਸੰਦ ਬੰਦੇ ਆ ਡਿਸਪਲਿਨ ਕਦੇ ਤੋੜਿਆ ਹੀ ਨਹੀਂ ਲਾਣਤੀਆ ਦੇਖ ਲੈ ਵੀ ਟੀਵੀ ਚੈਨਲ ਵਾਲੇ ਆਏ ਆ ਬਾਈ ਗੁਰਕਵਾਲ ਸਿੰਘ ਜੀ ਅੱਛਾ ਲੈ ਵੀ ਇਹਨਾਂ ਨੇ ਆਪਣੇ ਨਾਲ ਕਰਨੀ ਕੋਈ ਗੱਲਬਾਤ ਇੰਟਰਵਿਊ ਹੋਣੀ ਆ ਆਪਣੀ ਆਪਾਂ ਪਹਿਲਾਂ ਜਿਹੜੇ ਰੰਗ ਭਾਗ ਲਾਉਣੇ ਸੀ ਉਹ ਲਾਤੇ ਆ ਸਹੀ ਗੱਲ ਰੌਣਕਾਂ ਲਾਤੀਆਂ ਬਾਈ ਜੀ ਹੁਣ ਤੁਸੀਂ ਦੱਸੋ ਕਿਹੜੀ ਗੱਲ ਕਰਨੀ ਆ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਤੁਹਾਡਾ। ਤਾਂ ਗੱਲ ਇਹ ਹੈ ਕਿ ਕਿਸੇ ਨੂੰ ਹਸਾਉਣਾ ਤੇ ਚਿਹਰਿਆਂ ਤੇ ਹਾਸੇ ਲੈ ਕੇ ਆਉਣੇ ਤੁਸੀਂ ਇਸ ਗੱਲ ਤੋਂ ਵਧਾਈ ਦੇ ਪਾਤਰ ਹੋ ਕਿ Thank you ਉਹਨਾਂ ਦਰਸ਼ਕਾਂ ਦੇ ਚਿਹਰਿਆਂ ਤੇ ਹਾਸੇ ਲੈ ਕੇ ਆਉਣੇ ਹੋ ਜਿਹੜੇ ਕਿ ਜ਼ਿੰਦਗੀ ਦੀਆਂ ਟੈਨਸ਼ਨਾਂ ਦੇ ਵਿੱਚ ਮਾਨਸਿਕ ਤਣਾਅ ਦੇ ਵਿੱਚੋਂ ਗੁਜ਼ਰੇ ਆ ਉਹ ਹਾਸੇ ਲਿਆਉਣ ਦੇ ਵਿੱਚ ਤੁਸੀਂ ਇਸ ਗੱਲ ਦੇ ਵਧਾਈ ਦੇ ਪਾਤਰ ਹੋ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਖੁਸ਼ ਕੀਤਾ। ਬਹੁਤ ਬਹੁਤ ਮਿਹਰਬਾਨੀ ਜੀ, ਸਾਰੇ ਦਰਸ਼ਕਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੱਚੀ ਗੱਲ ਹੈ ਜੀ, ਜਿਹੜੇ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਲੋਕਾਂ ਨੂੰ ਹਸਾਉਂਦੇ ਅੰਦਰੋਂ ਬਹੁਤ ਟੁੱਟੇ ਹੁੰਦੇ, ਕਈ ਵਾਰੀ ਬਹੁਤ ਉਦਾਸ ਹੁੰਦੇ ਆ, ਬਹੁਤ ਇਕੱਲੇ ਹੁੰਦੇ, ਉਹਦੇ ਕਾਰਨ ਬਹੁਤ ਸਾਰੇ ਹੁੰਦੇ ਆ। ਪਰਸਨਲ ਲਾਈਫ ਨੂੰ ਲੈ ਕੇ ਚਾਹੇ ਕਹਿ ਲਓ ਕੋਈ, ਚਾਹੇ ਭਵਿੱਖ ਨੂੰ ਲੈ ਕੇ, ਜਦੋਂ ਅੱਜ ਕੱਲ ਨੌਜਵਾਨਾਂ ਨੂੰ ਬਾਈ ਸਾਰਿਆਂ ਨੂੰ ਇਹ ਲੱਗਦਾ ਕਿ ਸਾਡੇ ਭਵਿੱਖ ਕਿਤੇ ਸਕੁਅਰ ਨਹੀਂ ਹੈਗਾਗਾ, ਕਿਤੇ ਸਾਡੇ ਕੋਲੇ ਕੋਈ ਸਿਕਿਉਰਿਟੀ ਨਹੀਂ ਗੀ, ਜੀ 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 ਇਹਨੂੰ ਲੈ ਕੇ ਚਿੰਤਾ 'ਚ ਆ ਸਾਰੇ। ਅਸੀਂ ਵੀ ਉਹਨਾਂ ਨੌਜਵਾਨਾਂ ਦੇ ਵਿੱਚੋਂ ਆ, ਅਸੀਂ ਵੀ ਇਸ ਨਿਰਾਸ਼ਾ ਚੋਂ ਨਿਕਲ ਰਹੇ ਆ ਕਿ ਕੋਈ ਕੰਮ ਨਹੀਂ, ਵਿਹਲੇ ਬੈਠੇ ਆ, ਕੁਝ ਨਹੀਂ ਚੱਲ ਰਿਹਾ। ਇੱਕ ਦਰਸ਼ਕਾਂ ਨੂੰ ਮੈਂ ਇੱਥੇ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਇਹ ਨੌਜਵਾਨ ਜਿਹੜੇ ਕਿ ਵੈਲ ਐਜੂਕੇਟਡ ਨੇ, ਥੀਏਟਰ ਦੇ ਵਿੱਚ ਇਹਨਾਂ ਕੋਲੇ ਮਾਸਟਰ ਡਿਗਰੀਜ਼ ਨੇ ਤੇ ਨਾਲ ਹੀ ਨਾਲ ਇਸ ਪ੍ਰੋਫੈਸ਼ਨ ਦੇ ਵਿੱਚ ਜਿਹੜਾ ਇਹ ਉਹ ਕਿੱਤਾ ਹੈ ਜਿਹੜਾ ਕਿ ਅੱਜ ਸਾਡੇ ਸਮਾਜ ਵਿੱਚੋਂ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਸੀਗੇ ਭੰਡ, ਤੇ ਅੱਜ ਇਹ ਸਾਡੇ ਤੋਂ ਦੂਰ ਹੁੰਦਾ ਜਾ ਰਿਹਾ ਕਿਤੇ ਨਾ ਕਿਤੇ। ਭੰਡਾਂ ਨੂੰ ਸਾਡੇ ਵਿਰਸੇ ਚੋਂ, ਸਾਡੇ ਸੱਭਿਆਚਾਰ ਚੋਂ ਮੈਨੂੰ ਲੱਗਦਾ ਕਿ ਮਨਫੀ ਹੋ ਗਏ ਆ, ਪਾਸੇ ਹੋ ਗਏ ਆ, ਤੇ ਇਸ ਸੱਭਿਆਚਾਰਕ ਦੇ ਇਸ ਅੰਗ ਨੂੰ ਜਿਹੜਾ ਅੱਜ ਖੜਾ ਕਰਨ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ, ਐਜੂਕੇਸ਼ਨ ਹੋਣ ਦੇ ਬਾਵਜੂਦ, ਇੰਨਾ ਪੜ੍ਹੇ ਲਿਖੇ ਹੋਣ ਦੇ ਬਾਵਜੂਦ, ਉਹਦੇ ਪਿੱਛੇ ਜ਼ਰੂਰ ਜਾਣਨਾ ਚਾਹਾਂਗੇ ਕਿ ਕਿੱਦਾਂ ਤੁਸੀਂ ਸੋਚਿਆ ਕਿ ਯਾਰ ਇਸ ਚੀਜ਼ ਨੂੰ ਅੱਗੇ ਵਧਾਇਆ ਜਾਵੇ, ਇਸ ਕਿੱਤੇ ਨੂੰ ਕਹਿ ਸਕਦਾ ਕਿਉਂਕਿ ਭੰਡਗਿਰੀ ਇੱਕ ਕਿੱਤਾ ਹੀ ਸੀਗਾ। ਬਿਲਕੁਲ ਬਿਲਕੁਲ। ਤੇ ਕਿਵੇਂ ਸੋਚਿਆ? ਅਸੀਂ ਭਾਜੀ ਇਹ ਕਾਲਜ ਟਾਈਮ ਤੋਂ ਇਸ ਪੇਸ਼ਕਾਰੀ ਦੀਆਂ ਕਰ ਰਹੇ ਹਾਂ ਪਰਫਾਰਮੈਂਸ। ਵੈਸੇ ਅਸੀਂ ਥੀਏਟਰ ਨਾਲ 12-13 ਸਾਲ ਤੋਂ ਜੁੜੇ ਹਾਂ, 2010 ਤੋਂ ਲਗਭਗ। ਤੇ ਇਹ ਅਸੀਂ ਯੂਥ ਫੈਸਟੀਵਲ 'ਚ ਭੰਡ ਅਸੀਂ ਦੋਵਾਂ ਨੇ ਕੀਤਾ ਸੀ। ਯੂਥ ਫੈਸਟੀਵਲ 'ਚ ਭੰਡ ਹੁੰਦੇ ਆ ਕਿਉਂਕਿ ਰਵਾਇਤੀ ਜਿਹੜੀਆਂ ਸਾਡੀਆਂ ਕਲਾਵਾਂ ਏ ਉਹ ਅਲੋਪ ਹੋ ਰਹੀਆਂ। ਯੂਨੀਵਰਸਿਟੀਆਂ ਦਾ ਉੱਦਮ ਹੈ ਕਿ ਨੌਜਵਾਨਾਂ ਨੂੰ ਇੰਟਰੋਡਿਊਸ ਕਰਵਾਇਆ ਜਾਵੇ ਉਹਨਾਂ ਨਾਲ ਕਿ ਸਾਡੀ ਰਵਾਇਤੀ ਕਲਾਵਾਂ ਹੈਗੀਆਂ ਏ। ਅਸੀਂ ਉਹਦੇ 'ਚ ਸੀਗੇ। ਫਿਰ ਉਹਦੇ ਵਿੱਚ ਸਾਡੀ ਸਕ੍ਰਿਪਟ ਬੜੀ ਨਵੀਂ ਆਈ ਸੀਗੀ, ਨਵੇਂ ਮੁੱਦਿਆਂ ਤੇ, ਚਲੰਤ ਮੁੱਦਿਆਂ ਤੇ ਵਿਅੰਗ ਸੀਗਾ, ਉਹ ਲੋਕਾਂ ਵੱਲੋਂ ਬੜੀ ਪਸੰਦ ਕੀਤੀ ਗਈ ਸੀ। ਉਹਦੇ 'ਚੋਂ ਫਸਟ ਵੀ ਆਏ ਸੀਗੇ ਇੰਟਰਸੋਨਲ 'ਚੋਂ। ਫਿਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਚੱਲਿਆ 2 ਸਾਲ ਪਹਿਲਾਂ। ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਕੱਠੇ ਕੀਤਾ, ਅਸੀਂ ਭੰਡ ਦੀਆਂ ਪੇਸ਼ਕਾਰੀਆਂ ਕੀਤੀਆਂ, ਨਾਟਕ ਕੀਤੇ। ਫਿਰ ਉਦੋਂ ਕਾਫੀ ਲੋਕਾਂ 'ਚੋਂ ਸਰਕਲ ਕੀਤੀ ਸੋਸ਼ਲ ਮੀਡੀਆ ਰਾਹੀਂ। ਫਿਰ ਇਸੇ ਤਰ੍ਹਾਂ ਅਸੀਂ ਇਸ ਕਲਾ ਨੂੰ ਅਡਾਪਟ ਕੀਤਾ। ਬਾਕੀ ਬਾਈ ਸਭ ਤੋਂ ਵੱਡੀ ਗੱਲ ਆ, ਕਹਿੰਦੇ ਹੁੰਦੇ ਨਾ ਵੀ ਕਲਾ ਚਾਹੇ ਕਿੰਨੀ ਵੀ ਹੋਵੇ, ਜਦੋਂ ਬੰਦਾ ਇੱਕ ਉਮਰ ਦੇ ਇੱਕ ਪੜਾਅ 'ਚੋਂ ਲੰਘ ਕੇ ਕਮਾਈ ਵਾਲੇ ਪਾਸੇ ਜਾਂ ਉਸ ਪੜਾਅ 'ਚ ਆ ਜਾਂਦਾ, ਜਦੋਂ ਘਰਦਿਆਂ ਨੂੰ ਕੁਛ ਨਾ ਕੁਛ ਬਾਹਰੋਂ ਕਮਾ ਕੇ ਲਿਆ ਕੇ ਦੇਣਾ ਪੈਂਦਾ, ਕਿ ਇਹ ਕਲਾ ਜਾਂ ਤੁਹਾਡਾ ਥੀਏਟਰ ਦੀ ਪੇਸ਼ਕਾਰੀ ਹੈ ਜਿਹੜੀ ਤੁਹਾਡੀ ਰੋਜੀ ਰੋਟੀ ਦਾ ਸਾਧਨ ਬਣੀ, ਜਾਂ ਉਸ ਪਾਸੇ ਵੱਲ ਇਹਨਾਂ ਨੇ ਮਦਦ ਹੋਈ ਕੋਈ ਇਸ ਕਿੱਤੇ ਨਾਲ? ਉਹਦੇ ਨਾਲ ਦੇਖੋ ਜੀ, ਜਿਵੇਂ ਲੋਕ ਕਲਾਕਾਰਾਂ ਨੂੰ ਸਾਦੇ ਸੀ, ਗਾਉਣ ਵਾਲਿਆਂ ਨੂੰ ਸਾਦੇ ਸੀ, ਉਹ ਇੱਕ ਸੀਜ਼ਨ ਵਾਲਾ ਮਾਹੌਲ ਹੁੰਦਾ ਸੀ ਵੀ ਯਾਰ ਸੀਜ਼ਨ ਹੈ, ਹੁਣ ਮੇਲੇ ਚੱਲਦੇ ਆ, ਲੋਕ ਉਹਨਾਂ ਨੂੰ ਸਾਦੇ ਆ, ਹਨਾ। ਉਵੇਂ ਹੀ ਮਤਲਬ ਅਸੀਂ ਪਹਿਲਾਂ ਲੋਕ ਸਾਡੇ ਇਕੱਲੇ ਨਾਟਕ ਕਰਾਉਂਦੇ ਸੀ, ਅਸੀਂ ਨਾਟਕ ਕਰਦੇ ਸੀ, ਨਾਟਕ ਦੇ ਨਾਲ ਇਹਦੀ ਪੇਸ਼ਕਾਰੀ ਵੀ ਕਰਦੇ ਸੀ। ਹੁਣ ਜਦੋਂ ਤੋਂ ਸੋਸ਼ਲ ਮੀਡੀਆ 'ਚ ਸਰਕਲ ਹੁੰਦੇ ਰਹੇ ਆ ਸਾਡੀਆਂ ਪਰਫਾਰਮੈਂਸ, ਉਸ ਤੋਂ ਬਾਅਦ ਲੋਕ ਸਾਨੂੰ ਆਪਦੇ ਨਿੱਜੀ ਫੰਕਸ਼ਨਾਂ ਵਿੱਚ ਵੀ ਸੱਦਣ ਲੱਗੇ ਆ। ਉਹ ਕਦੇ ਕਦੇ ਮਤਲਬ ਜਦੋਂ ਸੱਦ ਲੈਂਦੇ ਆ ਤੇ ਅਸੀਂ ਜਾਂਦੇ ਆ ਮੇਲਿਆਂ 'ਚ ਵੀ, ਅਸੀਂ 1-2 'ਚ ਜਾ ਕੇ ਆਏ ਹਾਂ। ਜੀ 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 ਜੀ। ਤੇ ਬਾਕੀ ਇਹ ਨਹੀਂ ਲੱਗਦਾ ਕਿਤੇ ਵੀ ਤੁਸੀਂ ਥੀਏਟਰ ਦਾ ਕਿਹਾ ਹੈ ਨਾ, ਥੀਏਟਰ ਦੇ ਤੁਸੀਂ ਮਾਸਟਰ ਕੀਤੀ ਹੋਈ ਆ, ਥੀਏਟਰ ਦੇ ਵਿੱਚ ਕਲਾਕਾਰ ਹੋ, ਐਕਟਰ ਹੋ, ਹਾਲਾਂਕਿ ਤੁਹਾਨੂੰ ਜਿਹੜਾ ਪ੍ਰੋਫੈਸ਼ਨਲ ਜਿਹੜੇ ਸੀਰੀਅਲ ਹੈ, ਨਾਟਕ ਹੈ, ਉਹਨਾਂ ਦੇ ਵਿੱਚ ਜਾਣਾ ਚਾਹੀਦਾ ਹੈ, ਫਿਲਮਾਂ ਦੇ ਵਿੱਚ ਜਾਣਾ ਚਾਹੀਦਾ ਹੈ, ਕੋਈ ਆਫਰ ਹੈ ਫਿਲਮਾਂ ਤੇ? ਫਿਲਮਾਂ ਕਰ ਰਹੇ ਹੋ? ਹਾਂਜੀ, ਚੱਲ ਰਿਹਾ ਜੀ ਸਾਡਾ ਸਟਰਗਲ। ਸਾਡੀਆਂ 2-3 ਫਿਲਮਾਂ ਇਕੱਠਿਆਂ ਦੀਆਂ ਆ ਰਹੀਆਂ ਵਾ। ਆਪਣਾ ਨਵੰਬਰ ਮਹੀਨੇ 'ਚ ਰਿਲੀਜ਼ ਹੋਣੀ ਹੈ ਇੱਕ ਫਿਲਮ, ਤਾਂ ਬਾਕੀ ਸਟਰਗਲ ਚੱਲ ਰਿਹਾ ਜੀ। ਦੇਖੋ ਕੀ ਕਹਿਣਾ ਚਾਹੋਗੇ? ਹਾਂਜੀ ਭਾਈ, ਜਿਵੇਂ ਤੁਸੀਂ ਇੱਕ ਹਨਾ ਰਹੱਸਮਈ ਤਰੀਕੇ ਨਾਲ ਸਮਾਜਿਕ ਮੁੱਦੇ ਚੱਕਦੇ ਹੋ ਟੀਚਰਾਂ ਰਾਹੀਂ, ਹਨਾ,
ਤੁਹਾਨੂੰ ਨਹੀਂ ਟੀਚਰਾਂ ਹੁੰਦੀਆਂ ਜਦੋਂ ਤੁਸੀਂ ਵਿਚਰਦੇ ਆ ਆਪਣੇ ਘਰਾਂ 'ਚ ਜਾਂ ਕੋਈ ਸਮਾਜ ਦੇ ਜਾਂ ਕਾਲਜ ਦੇ ਵਿੱਚ ਵਿਚਰਦੇ ਹੋ, ਖਾਸ ਕਰਕੇ ਦੋਸਤਾਂ ਮਿੱਤਰਾਂ ਦੇ ਵਿੱਚ? ਵਧੀਆ 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 ਚੰਗਾ ਰਿਸਪੌਂਸ ਹੁੰਦਾ, ਸਾਰੇ ਵਧੀਆ ਸਮਝਦੇ ਆ ਕਿ ਯਾਰ ਤੁਸੀਂ ਵਧੀਆ ਹਸਾਉਣੇ ਕਾਲਜ ਵੀ ਟਾਈਮ ਵੀ ਸਾਡਾ ਇਹ ਹੁੰਦਾ ਸੀਗਾ ਜਦੋਂ ਅਸੀਂ ਪਰਫਾਰਮ ਕਰਦੇ ਸੀ ਤੇ ਕਾਲਜ ਵਾਲੇ ਸਪੋਰਟ ਕਰਦੇ ਸੀ ਵੀ ਯਾਰ ਵਾਹ ਯਾਰ ਹਾਂ, ਜਿੱਥੇ ਅਸੀਂ ਖੜੇ ਹੁੰਦੇ ਸੀ ਉੱਥੇ ਰੌਣਕ ਲੱਗ ਜਾਂਦੀ ਸੀਗੀ, ਮੇਲਾ ਲੱਗ ਜਾਂਦਾ ਸੀਗਾ ਅੱਛਾ, ਯਾਰ ਇੱਕ ਗੱਲ ਹੋਰ ਮੈਂ ਦੇਖੀ ਆ ਕਿ ਜਿਹੜੇ ਇਸ ਤਰ੍ਹਾਂ ਦੀਆਂ ਪੇਸ਼ਕਾਰੀਆਂ ਕਰਦੇ, ਕਿਉਂਕਿ ਮੈਂ ਖੁਦ ਯੂਥ ਫੈਸਟੀਵਲ ਦੇ ਵਿੱਚ ਪਰਫਾਰਮ ਕਰਦਾ ਰਿਹਾ, ਮੈਂ ਵੀ ਇੱਕ ਅੱਛਾ ਕਲਾਕਾਰ ਹਾਂ। ਤੇ ਗੱਲ ਇਹ ਹੈ ਵੀ ਜਿਹੜੇ ਕਲਾਕਾਰ ਹੁੰਦੇ ਆ ਜਾਂ ਇਸ ਤਰ੍ਹਾਂ ਦੇ ਸਕਿੱਟਸ ਕਰਦੇ ਆ, ਉਹ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਬੜੇ ਰਮਨੀਕ ਜੇ ਹੁੰਦੇ ਆ, ਹਨਾ? ਜਿਵੇਂ ਯਾਰਾਂ ਦੋਸਤਾਂ 'ਚ ਖੜੇ ਆ ਤੇ ਕੋਈ ਨਾ ਕੋਈ ਛੁਰਲੀ ਵਿੱਚੋਂ ਛੱਡ ਦੇਣੀ। ਤੁਸੀਂ ਵੀ ਆਈ ਹੋ? ਹਾਂ ਬਿਲਕੁਲ ਜੀ, ਯਾਰਾਂ ਦੋਸਤਾਂ 'ਚ ਹਰ ਇੱਕ ਬੰਦੇ ਦਾ ਇੱਕ ਆਪਦਾ ਸਰਕਲ ਹੁੰਦਾ, ਵੱਖਰਾ ਵੱਖਰਾ ਸਰਕਲ ਹੁੰਦਾ ਜੀ। ਯਾਰਾਂ ਦੋਸਤਾਂ 'ਚ ਇੱਕ ਵੱਖਰਾ ਸਰਕਲ ਹੈ, ਜਦੋਂ ਤੁਸੀਂ ਕਿਸੇ ਸੀਨੀਅਰ ਬੰਦਿਆਂ 'ਚ ਖੜੇ ਹੋ ਫਿਰ ਤੁਹਾਨੂੰ ਉਹ ਸਿੰਸੀਅਰ ਤਰੀਕੇ ਨਾਲ ਵਿਚਰਨਾ ਪੈਂਦਾ। ਹਾਂਜੀ ਹਾਂ, ਤੇ ਦੋਸਤਾਂ ਮਿੱਤਰਾਂ 'ਚ ਫਿਰ ਛੁਰਲੀਆਂ? ਹਾਂਜੀ ਆਬਵੀਅਸਲੀ ਕਿਉਂਕਿ ਗੱਲਾਂ ਵੀ ਹੋ ਜਿਹੀਆਂ ਹੀ ਹੁੰਦੀਆਂ ਸਾਡੀਆਂ। ਹਾਂ, ਗੱਲਾਂ ਚ ਸਕ੍ਰਿਪਟ ਬਣ ਜਾਂਦੀ ਗੱਲਾਂ 'ਚ ਨਿਕਲ ਆਉਂਦੇ ਜੀ। ਸੋ ਗੱਲਬਾਤ ਕੀਤੀ ਹੈ ਇਕਬਾਲ ਤੇ ਅਵਤਾਰ ਨਾਲ। ਇਕਬਾਲ ਤੇ ਅਵਤਾਰ ਉਹ ਵੈਲ ਐਜੂਕੇਟਡ ਨੌਜਵਾਨ ਨੇ ਜਿਹੜੇ ਕਿ ਥੀਏਟਰ ਦੇ ਰਾਹੀਂ ਆਪਣੀ ਕਲਾਕਾਰੀ ਦਾ ਪ੍ਰਦਰਸ਼ਨ ਕਰਦੇ। ਖਾਸ ਤੌਰ ਤੇ ਇਹਨਾਂ ਦੀ ਜਿਹੜੀ ਭੰਡਗਿਰੀ ਹੈ ਜਾਂ ਨਕਲ ਹੈ, ਜਿਹੜੀ ਕਿ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਸੀ, ਤੇ ਇਹ ਜਿਹੜਾ ਅੰਗ ਹੈ ਅੱਜ ਸਾਡੀ ਨੌਜਵਾਨ ਪੀੜ੍ਹੀ, ਜਿਹੜੀ ਹੁਣ ਦੀ ਪੀੜ੍ਹੀ ਹੈ, ਉਹ ਕਿਤੇ ਨਾ ਕਿਤੇ ਇਸ ਕਲਾ ਤੋਂ ਅਣਜਾਣ ਹੈ ਜਾਂ ਇਸ ਕਲਾ ਤੋਂ ਜਾਣ ਪਛਾਣ ਨਹੀਂ ਹੈ। ਕੋਸ਼ਿਸ਼ ਇਹਨਾਂ ਵੱਲੋਂ ਜਾਰੀ ਹੈ ਇਸ ਸੱਭਿਆਚਾਰ ਦੇ ਸੰਗ ਨੂੰ ਜਿਉਂਦਾ ਰੱਖਿਆ ਜਾਵੇ। ਇਸੇ ਤਰੀਕੇ ਨਾਲ ਤੁਹਾਡੇ ਕੋਲੋਂ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਹਨਾਂ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਜ਼ਰੂਰ ਕਰੋ, ਇਹਨਾਂ ਵੱਲੋਂ ਕੀਤੇ ਹੋਏ ਕਾਰਜ ਦੀ, ਇਹਨਾਂ ਵੱਲੋਂ ਕੀਤੇ ਹੋਏ ਵਿਅੰਗ ਦੀ ਸ਼ਲਾਘਾ ਜ਼ਰੂਰ ਕਰੋ। ਇਹਨਾਂ ਵੱਲੋਂ ਜਿਹੜਾ ਆਪਣਾ ਇੱਕ ਪਰਸਨਲ ਫੇਸਬੁੱਕ ਪੇਜ ਵੀ ਚਲਾਇਆ ਜਾ ਰਿਹਾ, ਜ਼ਰੂਰ ਦੱਸੋ ਤਾਂ ਜੋ ਲੋਕ ਤੁਹਾਨੂੰ ਫੋਲੋ ਕਰ ਸਕਣ। ਹਾਂਜੀ, ਸਾਡਾ ਫੇਸਬੁੱਕ ਤੇ ਜੀ ਸਿਆਸੀ ਭੰਡ ਪੰਜਾਬੀ 'ਚ ਤੁਸੀਂ ਲਿਖੋਗੇ ਪੇਜ ਬਣਿਆ ਹੋਇਆ ਹੈ, ਤੇ YouTube ਤੇ ਸਾਡਾ ਚੈਨਲ ਹੈ ਸਿਆਸੀ ਭੰਡ ਕਰਕੇ, SYASIBHAND ਭੰਡ। ਸੋ ਦੋਸਤੋ ਫੋਲੋ ਵੀ ਜ਼ਰੂਰ ਕਰਿਓ, ਤੇ ਜਿੱਥੇ ਕੋਈ ਕੀ ਇਹਨਾਂ ਦੀ ਮਦਦ ਕਰ ਸਕਦਾ ਹੋਇਆ, ਕਿਉਂਕਿ ਮੁੰਡਿਆਂ ਦੀ ਹਿੰਮਤ ਆ ਕਿ ਕਲਾ ਨੂੰ ਜਿਉਂਦਾ ਰੱਖਣਾ ਇਹਨਾਂ ਦਾ ਸ਼ੌਂਕ ਹੈ, ਇਹਨਾਂ ਦਾ ਸਿਰੜ ਹੈ, ਪਰ ਪਰਿਵਾਰ ਚਲਾਉਣ ਲਈ ਸਿਰਫ ਤੇ ਸਿਰਫ ਕੰਮ ਦੀ ਲੋੜ ਹੁੰਦੀ ਹੈ, ਮਿਹਨਤ ਦੀ ਲੋੜ ਹੁੰਦੀ ਹੈ। ਅਗਰ ਕਿਸੇ ਨਾਟਕ ਦੇ ਵਿੱਚ, ਕਿਸੇ ਥੀਏਟਰ ਦੇ ਕਿਸੇ ਕੰਮਕਾਰ ਦੇ ਵਿੱਚ ਇਹਨਾਂ ਦੀ ਜ਼ਰੂਰਤ ਹੈ ਤਾਂ ਜ਼ਰੂਰ ਪਰਫਾਰਮ ਕਰਨਗੇ, ਜ਼ਰੂਰ ਇਹ ਆਪਣਾ ਯੋਗਦਾਨ ਦੇਣਗੇ। ਸੋ ਉਹ ਵੀ ਤੁਸੀਂ ਇਹਨਾਂ ਤੋਂ ਸੇਵਾਵਾਂ ਲੈ ਸਕਦੇ ਹੋ। ਸੋ ਇਸੇ ਤਰ੍ਹਾਂ ਦੀਆਂ ਹੋਰ ਵਿਲੱਖਣ ਸ਼ਖਸੀਅਤਾਂ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ। ਧੰਨਵਾਦ। ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਵਿਅੰਗ ਕਰਤੇ, ਕਹਿੰਦੇ ਵੀ ਦੇਖੋ ਰਾਸ਼ਨ ਕਾਰਡਾਂ ਤੇ ਬਾਦਲਾਂ ਦੀ ਫੋਟੋ ਲੱਗੀ ਹੈ। ਆਹੋ ਲੱਗੀ ਹੈ ਤਾਂ ਕਿ ਭਾਈ ਪਤੀਲਿਆਂ ਤੇ ਵੀ ਬਾਦਲਾਂ ਦੀਆਂ ਤੇ ਢੀਂਡਸਿਆਂ ਦੀਆਂ ਫੋਟੋ ਲੱਗਣਗੀਆਂ। ਫੇਰ ਆਹ ਦੇਖ ਲੈ ਵੀ ਅੱਜ ਕੱਲ ਬਾਦਲਾਂ ਦੀਆਂ ਫੋਟੋ ਲੱਥਦੀਆਂ ਏ, ਹੁਣ ਕਿਹਦੀਆਂ? ਹੁਣ ਮਾਨ ਸਾਹਿਬ ਦੀਆਂ ਆਪਦੀਆਂ ਲੱਗੀਆਂ। ਕਹਿੰਦੇ ਮਹੱਲਾ ਕਲੀਨਿਕਾਂ ਤੇ ਆਪਦੀ ਫੋਟੋ ਲਾਈ, ਬਾਕੀ ਫੋਟੋ ਕਲੀਨ ਕਰਤੀਆਂ। ਇੱਕ ਦਰਸ਼ਕਾਂ ਨੂੰ ਮੈਂ ਇੱਥੇ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਇਹ ਨੌਜਵਾਨ ਜਿਹੜੇ ਕਿ ਵੈਲ ਐਜੂਕੇਟਡ ਨੇ, ਕਹਿੰਦੇ ਜੀ ਇੱਕ ਐਮਐਲਏ ਤੇ ਇੱਕ ਹੀ ਪੈਨਸ਼ਨ ਆ, ਤੇ ਦੋ ਕੀ ਹੈ? ਦੋ ਵਿਆਹ ਹੋ ਸਕਦੇ ਆ। ਪਹਿਲਾਂ ਸਟੋਜ ਵਾਲੇ ਨੇ ਦੂਜਾ ਕਰਾਇਆ, ਹੁਣ ਸਨੌਰ ਵਾਲਾ ਕਰਾਈ ਬੈਠਾ। ਥੀਏਟਰ ਦੇ ਵਿੱਚ ਇਹਨਾਂ ਕੋਲੇ ਮਾਸਟਰ ਡਿਗਰੀਜ਼ ਨੇ। ਵੈਸੇ ਅਸੀਂ ਥੀਏਟਰ ਨਾਲ 12-13 ਸਾਲ ਤੋਂ ਜੁੜੇ ਹਾਂ, 2010 ਤੋਂ ਲਗਭਗ। ਫਿਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਚੱਲਿਆ 2 ਸਾਲ ਪਹਿਲਾਂ। ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਕੱਠੇ ਕੀਤਾ, ਅਸੀਂ ਭੰਡ ਦੀਆਂ ਪੇਸ਼ਕਾਰੀਆਂ ਕੀਤੀਆਂ, ਨਾਟਕ ਕੀਤੇ। ਕਿ ਇਹ ਕਲਾ ਜਾਂ ਤੁਹਾਡਾ ਥੀਏਟਰ ਦੀ ਪੇਸ਼ਕਾਰੀ ਹੈ ਜਿਹੜੀ ਤੁਹਾਡੀ ਰੋਜੀ ਰੋਟੀ ਦਾ ਸਾਧਨ ਬਣੀ। ਬੱਲੇ ਬੱਲੇ ਮਰਾਸੀਆ ਦੇਖ ਲੈ। ਆਹ ਕੀ ਦੇਖਾ? ਉਹ ਦੇਖ ਲੈ, ਸਰਕਾਰ ਜਦੋਂ ਬਣੀ ਆ, ਸਰਕਾਰ ਤੋਂ ਪਹਿਲਾਂ ਬੜੇ ਬਿਆਨ ਆਏ ਆ ਵੀ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਆ, ਉਹਨਾਂ ਨੇ ਬੜੇ ਵਿਅੰਗ ਕੀਤੇ ਆ। ਓਏ ਉਹਨਾਂ ਦਾ ਕੰਮ ਹੀ ਵਿਅੰਗ ਕਰਨਾ ਹੈ। ਉਹਨਾਂ ਨੇ ਹੁਣ ਤੱਕ ਕੀਤੇ ਹੀ ਵਿਅੰਗ। ਸਹੀ ਗੱਲ ਹੈ, ਉਹਨਾਂ ਨੇ ਵਿਅੰਗ ਕਰਤੇ। ਕੀਤੇ ਕਾਤੇ? ਕਹਿੰਦੇ ਵੀ ਦੇਖੋ ਰਾਸ਼ਨ ਕਾਰਡਾਂ ਤੇ ਬਾਦਲਾਂ ਦੀ ਫੋਟੋ ਲੱਗੀ ਹੈ। ਆਹੋ ਲੱਗੀ ਹੈ। ਉਧਰੋਂ ਕੈਪਟਨ ਦੀ ਵੀ ਰਾਸ਼ਨ ਕਾਰਡ ਤੇ ਫੋਟੋ ਲੱਗੀ ਰਹੀ ਆ ਬਾਬਾ। ਉਹਨਾਂ ਨੇ ਤਾਂ ਆਪਦੇ ਭਾਸ਼ਣਾਂ 'ਚ ਇੱਥੋਂ ਤੱਕ ਕਹਿਤਾ ਕਿ ਭਾਈ ਪਤੀਲਿਆਂ ਤੇ ਵੀ ਬਾਦਲਾਂ ਦੀਆਂ ਤੇ ਢੀਂਡਸਿਆਂ ਦੀਆਂ ਫੋਟੋ ਲੱਗਣਗੀਆਂ। ਫੇਰ ਆਹ ਦੇਖ ਲੈ ਵੀ ਅੱਜ ਕੱਲ ਬਾਦਲਾਂ ਦੀਆਂ ਫੋਟੋ ਲੱਥਦੀਆਂ ਏ, ਤੇ ਹੁਣ ਕੀ ਦੀਆਂ? ਹੁਣ ਮਾਨ ਸਾਹਿਬ ਦੀਆਂ ਆਪਦੀਆਂ ਲੱਗੀਆਂ। ਕਹਿੰਦੇ ਮਹੱਲਾ ਕਲੀਨਿਕਾਂ ਤੇ ਆਪਦੀ ਫੋਟੋ ਲਾਈ, ਬਾਕੀ ਫੋਟੋ ਕਲੀਨ ਕਰਤੀਆਂ, ਆਪਦੀਆਂ ਲਾਉਣ ਨੂੰ ਫਿਰਦੇ। ਉਹ ਨਵੀਂ ਸਰਕਾਰ ਨੇ ਨਵੀਂ ਨੀਤੀ ਲਿਆਂਦੀ। ਹਲੋ ਕਿਹੜੀ ਆ ਬਈ? ਨੀਤੀ ਬੜੀ ਸੋਹਣੀ ਲਿਆਂਦੀ। ਲਿਆਂਦੀ ਕਿਹੜੀ? ਕਹਿੰਦੇ ਜੀ ਇੱਕ ਐਮਐਲਏ ਤੇ ਇੱਕ ਹੀ ਪੈਨਸ਼ਨ ਆ, ਤੇ ਦੋ ਕੀ ਹੈ? ਦੋ ਵਿਆਹ ਹੋ ਸਕਦੇ ਆ। ਪਹਿਲਾਂ ਸਟੋਜ ਵਾਲੇ ਨੇ ਦੂਜਾ ਕਰਾਇਆ, ਹੁਣ ਸਨੌਰ ਵਾਲਾ ਕਰਾਈ ਬੈਠਾ। ਇਹ ਮੰਤਰੀਆਂ ਐਮਐਲਏ
ਵਾਲਿਆਂ ਦੇ 2-2 ਹੋਈ ਜਾਂਦੇ, ਤੇਰਾ ਗਰੀਬਾਂ ਦਾ ਇੱਕ ਨਹੀਂ ਹੁੰਦਾ। ਅਸੀਂ ਕਿੱਥੇ ਨੂੰ ਜਾਈਏ? ਬਸ ਕਰਿਆ ਕਰ। ਉਹ ਲਾੜਤੀਆ ਵਿਆਹ ਤੋਂ ਚੇਤੇ ਆਇਆ ਈ, ਆ ਤੇਰਾ ਵਿਆਹ ਹੋਇਆ ਭਾਵੇਂ? ਉਹ ਮੇਰੇ ਵਿਆਹ ਦੀ ਸੁਣ ਲੈ, ਬੜਾ ਔਖਾ ਹੋਇਆ। ਆ ਤੁਹਾਡਾ ਹੁੰਦਾ ਨਹੀਂ ਸੀ? ਔਖਾ ਹੋਇਆ ਤਾਂ ਹੀ ਤੇ ਕਹਿ ਰਿਹਾ, ਹੁੰਦਾ ਨਹੀਂ ਸੀ ਕਰਕੇ ਔਖਾ ਹੋਇਆ। ਉਹ ਮੇਰਾ ਵਿਆਹ ਨਹੀਂ ਸੀ ਹੁੰਦਾ, ਮੈਂ ਲਾ ਲਈ ਸਕੀਮ। ਆ ਲਾਈ ਕਿਵੇਂ? ਪਿਆਰ ਮੁਹੱਬਤ ਦੇ ਚੱਕਰਾਂ 'ਚ ਅੱਛਾ, ਪੈ ਗਏ, ਮੁਹੱਬਤ ਕੀਤੀ, ਇਸ਼ਕ ਮੁਹੱਬਤ ਕਰ ਲਿਆ, ਇਸ਼ਕ ਕਮਾਇਆ। ਇਸ਼ਕ ਕਮਾ ਲਿਆ। ਅੱਛਾ, ਉਹ ਇਸ਼ਕ ਕਮਾਇਆ ਤੇ ਉਧਰ ਕੁੜੀ ਦੇ ਘਰਦਿਆਂ ਨੂੰ ਪਤਾ ਲੱਗ ਗਿਆ। ਫੇਰ ਪਤਾ ਲੱਗ ਗਿਆ ਹੈ, ਕੁੜੀ ਵਾਲਿਆਂ ਨੇ ਅਗਲਿਆਂ ਨੇ ਕੁੜੀ ਨੂੰ ਸਮਝਾਤਾ। ਭਲਾ ਸਮਝਾਇਆ ਕੀ? ਉਹਦਾ ਪਿਓ ਕਹਿੰਦਾ ਕਾਕੀ ਗੱਲ ਸੁਣ ਲੈ, ਗੱਲ ਸੁਣ ਲੈ। ਜੇ ਤੂੰ ਪੇਪਰਾਂ 'ਚੋਂ ਫੇਲ ਹੋ ਗਈ ਤੇਰਾ ਵਿਆਹ ਕਿਸੇ ਰਕਸ਼ੇ ਵਾਲੇ ਨਾਲ ਕਰ ਦੇਣਾ। ਸਹੀ ਗੱਲ ਆ, ਜੇ ਤੂੰ ਫੇਲ ਹੋਈ ਤੇਰਾ ਵਿਆਹ ਕਿਸੇ ਰਿਕਸ਼ੇ ਵਾਲੇ ਨਾਲ ਕਰ ਦੇਣਾ। ਉਧਰੋਂ ਮੇਰੇ ਬਾਪੂ ਨੇ ਮੈਨੂੰ ਸਮਝਾਤਾ। ਸਮਝਾਇਆ ਕੀ? ਮੈਨੂੰ ਕਹਿੰਦਾ ਕਾਕਾ ਜੇ ਤੂੰ ਫੇਲ ਹੋ ਗਿਆ ਤੈਨੂੰ ਰਿਕਸ਼ਾ ਲਾ ਦੇਣਾ। ਅਸੀਂ ਦੋਵੇਂ ਹੀ ਫੇਲ ਹੋ ਗਏ। ਬਾਪੂ ਨੇ ਮੈਨੂੰ ਰਿਕਸ਼ਾ ਲੈਤਾ, ਉਹਦੇ ਘਰਦਿਆਂ ਨੇ ਉਹਨੂੰ ਰਿਕਸ਼ੇ ਵਾਲਾ ਲੈਤਾ। ਆ ਸਾਡੀ ਜੋੜੀ ਬਣ ਗਈ। ਉਹ ਜ਼ਿੰਦਗੀ ਅਸੀਂ ਵੇਖ ਲਾ ਵੀ ਬਾਕੀ ਪੇਪਰਾਂ 'ਚ ਤਾਂ ਭਾਵੇਂ ਫੇਲ ਹੋ ਗਏ ਆ, ਇਸ਼ਕ ਮੁਹੱਬਤ ਦੇ ਪੇਪਰ ਅਸੀਂ ਪਾਸ ਕਰ ਲਏ। ਵੇਖ ਲਾ ਇੱਥੇ ਡਿਗਰੀਆਂ ਕਰਕੇ ਲੋਕ ਵਿਹਲੇ ਤੁਰੇ ਫਿਰਦੇ ਆ। ਸਹੀ ਗੱਲ ਆ। ਅਸੀਂ ਫੇਲ ਹੋ ਕੇ ਵਿਆਹੇ ਗਏ। ਸਕੀਮੀ ਮਰਾਸੀ ਹੋਰ ਅਸੀਂ ਕੀ ਕਰਨਾ ਉਹ ਸੀ। ਲਾੜਤੀਆ ਮੈਂ ਉਹ ਸ਼ਾਇਰਾਂ ਦੇ ਖਾਨਦਾਨ 'ਚ ਆ ਗਈ, ਸ਼ਾਇਰੋ ਸ਼ਾਇਰੀ ਕਰਦੀ ਐ। ਸ਼ਾਇਰੋ ਸ਼ਾਇਰੀ ਕਰਦੀ। ਇੱਕ ਦਿਨ ਮੈਨੂੰ ਆਖਦੀ ਹੈ, ਕੀ ਕਹਿੰਦੀ ਐ? ਮੈਨੂੰ ਕਹਿੰਦੀ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ। ਆਹਾ ਵੀ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਐ। ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਆ। ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਐ। ਆ ਜਾ ਬਾਲਮਾ ਲੂਣ ਹੀ ਫੜਾ ਜਾ। ਆ ਇੱਥੇ ਵੀ ਵਿਹਲਾ ਹੀ ਬੈਠਾ, ਅਮਰੂਦ ਕੱਚੇ ਆ। ਲਾਣਤੀ ਕਿਸੇ ਥਾਂ ਦਾ। ਹੋਰ ਕੀ ਆ ਦੱਸ। ਲਾੜਤੀਆ ਉਹ ਹੋਰ ਸੁਣ, ਹੋਰ ਸੁਣਾ ਦੇ। ਸ਼ੇਰ ਤੋਂ ਯਾਦ ਆਇਆ। ਆ ਛੱਲੇ ਤੋਂ ਸ਼ੇਰ ਤੋਂ ਯਾਦ ਆਇਆ। ਆਹੋ। ਆਪਣਾ ਫਿਲਮ ਬੜੀ ਚਰਚਾ 'ਚ ਰਹੀ ਐ। ਬੜੀ ਚਰਚਾ ਚ ਰਹੀ ਹੈ ਕਿ ਛੱਲਾ ਮੁੜ ਕੇ ਨਹੀਂ ਆਇਆ। ਆ ਛੱਲਾ ਮੁੜ ਕੇ ਨਹੀਂ ਆਇਆ। ਛੱਲਾ ਬਈ ਅੱਜ ਕੱਲ ਮੁੜ ਕੇ ਆਉਂਦਾ ਹੀ ਨਹੀਂ। ਛੱਲਾ ਹੈ ਕਿੱਥੇ? ਉਹ ਬਾਹਰ ਬੈਠਾ ਏ। ਉਹ ਤਾਂ ਖਰੜ 'ਚ ਬੈਠਾ ਨਾ ਰਹੀ ਸੀ, ਹੁਣ ਤਾਂ ਉਹ ਸੱਚੀ ਬਾਹਰ ਬੈਠਾ। ਇੱਥੇ ਲੋਕ ਉਹਨੂੰ ਭਾਲੀ ਜਾਂਦੇ ਆ। ਲੱਭਦੇ ਕੌਣ? ਉਧਰ ਭਦੌੜ ਵਾਲੇ ਲੱਭੀ ਜਾਂਦੇ, ਇਧਰੋਂ ਚਮਕੌਰ ਸਾਹਿਬ ਵਾਲੇ ਸਾਰੇ ਲੱਭਦੇ ਆ। ਬੈਟਰੀਆਂ ਚੱਕੀ ਫਿਰਦੇ ਆ, ਕਹਿੰਦੇ ਛੱਲਾ ਦੀਂਦਾ ਨਿੰਗਾ, ਬਰੀਕੀ ਨਾਲ ਲੱਭ ਰਹੇ ਆ। ਲੱਭਦੇ ਹੀ ਕਿਤੋਂ ਨਹੀਂ, ਯਾ ਹੀ ਪਤਾ ਨਹੀਂ ਕਿੱਥੇ ਆ। ਬੰਮੀ ਹੋ ਗਿਆ, ਅਲੋਪ ਹੋ ਗਿਆ। 4.5 ਸਾਲਾਂ ਬਾਅਦ ਆਊਗਾ, ਉਦੋਂ ਵੋਟਾਂ ਪੈਣੀਆਂ, ਉਦੋਂ ਹੀ ਛੱਲੇ ਦਾ ਕੰਮ ਹੈ। ਉਦੋਂ ਕੋਈ ਕੈਂਡੀਡੇਟ ਨਹੀਂ ਲੱਭਣਾ, ਛੱਲਾ ਹੀ ਹੈ ਇਹਨਾਂ ਕੋਲੇ। ਉਹ ਹੀ ਆ ਬੰਦਾ। ਹੁਣ ਦੱਸ ਅਗਲੀ ਗੱਲ। ਲਾੜਤੀਆ ਛੱਡ ਦੇ ਛੱਲੇ ਨੂੰ। ਆਹੋ, ਆਪਦੇ ਬਾਪੂ ਦੀ ਕੋਈ ਗੱਲ ਸੁਣ। ਬਾਪੂ ਦੀ ਕੀ ਗੱਲ ਕਰਦਾ? ਆ ਘਰ ਪਰਿਵਾਰ ਦੀ। ਬਾਪੂ ਬਾਈ ਜੀ ਸੀਗਾ ਮੇਰਾ ਫੌਜ 'ਚ। ਅੱਛਾ, ਤੇਰਾ ਬਾਪੂ ਫੌਜ 'ਚ ਸੀ। ਆ ਫੌਜ 'ਚ ਸੀ ਤੇ ਰਿਟਾਇਰ ਹੋ ਗਿਆ। ਆ ਰਿਟਾਇਰ ਹੋ ਜਾਂਦੇ ਫੌਜ 'ਚ ਜਦੋਂ। ਰਿਟਾਇਰ ਹੋ ਕੇ ਆਇਆ ਤੇ ਉਹਨੇ ਬੈਂਕ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਲਈ। ਆ ਲੱਗ ਜਾਂਦੇ, ਉਹਨਾਂ ਨੂੰ ਰੱਖ ਲੈਂਦੇ, ਸਿਕਿਉਰਿਟੀ ਗਾਰਡ ਰੱਖ ਲੈਂਦੇ ਫੌਜੀਆਂ ਨੂੰ। ਸਿਕਿਉਰਿਟੀ ਗਾਰਡ ਰੱਖ ਲਿਆ। ਆਹਾ। ਮੈਨੇਜਰ ਨੇ ਕਹਿਤਾ ਮੇਰੇ ਬਾਪੂ ਦੀ ਡਿਊਟੀ ਲਾਤੀ ਸਖਤ। ਅੱਛਾ, ਡਿਊਟੀ ਲਾਤੀ ਐ। ਮੈਨੇਜਰ ਕਹਿੰਦਾ ਵੀ ਗੱਲ ਸੁਣ ਮੇਜਰ ਸਿਆ। ਆ ਮੇਜਰ ਸਿਆ। ਤੇਰੇ ਬਾਪੂ ਦਾ ਨਾਮ ਮੇਜਰ ਹੈ। ਕਹਿੰਦਾ ਮੇਜਰ ਸਿਆ ਵੀ ਬੈਂਕ 'ਚ ਅੱਜ ਪੈਸਾ ਬਹੁਤ ਪਿਆ, ਸਿਕਿਉਰਿਟੀ ਟਾਈਟ ਕਰ ਦਿਓ ਪੂਰੀ। ਪੈਸਾ ਬੜਾ ਪਿਆ ਏ, ਕੋਈ ਲੰਘਣਾ ਨਹੀਂ ਚਾਹੀਦਾ। ਆ ਬਾਪੂ ਕਹਿੰਦਾ ਮੈਨੇਜਰ ਸਾਹਿਬ ਫਿਕਰ ਨਾ ਕਰੋ, ਪੂਰੀ ਸਿਕਿਉਰਿਟੀ ਟਾਈਟ ਰੱਖਾਂਗੇ। ਅੱਛਾ, ਸਿਕਿਉਰਿਟੀ ਟਾਈਟ ਕਰ। 4-5 ਬੰਦੇ ਹੋਰ ਸੀ ਬਾਪੂ ਨਾਲ। ਅੱਛਾ, ਬਾਪੂ ਨੇ ਸਿਕਿਉਰਿਟੀ ਟਾਈਟ ਕਰਤੀ। ਹਲਾ ਫੇਰ ਫਿਰ ਕੀ ਉਸੇ ਰਾਤ ਹੀ ਚੋਰੀ ਹੋ ਗਈ, ਸਾਰੇ ਪੈਸੇ ਚੋਰ ਲੈ ਗਏ। ਲਾੜਤੀਆ ਐਡੀ ਸਿਕਿਉਰਿਟੀ ਟਾਈਟ ਦੇ ਬਾਵਜੂਦ ਪੈਸੇ ਚੋਰੀ ਕਿਵੇਂ ਹੋ ਗਏ? ਬਾਪੂ ਨੇ ਸਿਕਿਉਰਿਟੀ ਗਲਤ ਟਾਈਟ ਕਰਤੀ। ਕੀਤੀ ਕਿਵੇਂ? ਉਹਨੇ ਦਾਰੂ ਪਿਆ ਪਿਆ ਟਾਈਟ ਕਰਤੀ, ਉਹ ਟਾਈਟ ਹੋ ਕੇ ਪਏ ਰਹੇ। ਚੋਰ ਸਾਰੀ ਬੈਂਕ ਲੁੱਟ ਗਏ। ਉਹ ਅਗਲੇ ਦਿਨ ਬਾਪੂ ਉੱਥੋਂ ਵੀ ਰਿਟਾਇਰ ਹੋ ਗਿਆ। ਰਿਟਾਇਰ ਹੋ ਕੇ ਬਾਪੂ ਘਰੇ ਆ ਗਿਆ। ਘਰੇ ਆ ਕੇ ਸੋਚਦਾ ਵੀ ਚਲੋ ਹੁਣ ਨੌਕਰੀ ਤਾਂ ਇਹ ਵੀ ਗਈ ਹੈ, ਆ ਨੌਕਰੀ ਗਈ ਆ, ਕੋਈ ਹੋਰ ਕੰਮ ਧੰਦਾ ਤੋਰਦੇ। ਆਪਦਾ ਕੰਮ ਧੰਦਾ ਤੋਰਿਆ ਈ। ਬਾਪੂ ਨੇ ਮੱਝਾਂ ਰੱਖ ਲਈਆਂ। ਆ ਮੱਝਾਂ ਰੱਖ ਲਿਆ, ਘਰ ਦਾ ਕਾਰੋਬਾਰ ਕੀਤਾ। ਮੱਝਾਂ ਰੱਖ ਲਈਆਂ। ਅੱਛਾ, ਮੱਝਾਂ ਰੱਖ ਲਈਆਂ ਤੇ ਇੱਕ ਦਿਨ ਡਾਂਗ ਚੱਕੀ ਤੇ ਮੱਝ ਨੂੰ ਕੁੱਟੀ ਜਾਵੇ। ਉਹ ਲਾਣਤੀਆ ਹਲਾਓ ਕਾਤੋਂ ਬਈ? ਮੈਂ ਬਾਪੂ ਨੂੰ ਪੁੱਛਿਆ, ਮੈਂ ਕਿਹਾ ਬਾਪੂ ਇਹਨੂੰ ਆਏ ਨਾ ਕੁੱਟ, ਆਹੋ, ਇਹ ਮੱਝ ਨੇ ਦੁੱਧ ਨਹੀਂ ਦੇਣਾ। ਆ ਸਹੀ ਗੱਲ ਆ, ਇਹਨੇ ਦੁੱਧ ਨਹੀਂ ਦੇਣਾ। ਬਾਪੂ ਕਹਿੰਦਾ ਦੁੱਧ ਕਿਹੜੇ ਭੜੂਏ ਨੂੰ ਚਾਹੀਦਾ, ਮੈਨੂੰ ਤੇ ਡਿਸਪਲਿਨ ਚਾਹੀਦਾ। ਇਹ ਥਾਂ ਥਾਂ ਗੋਹਾ ਖਿਲਾਰ ਦਿੰਦੀ, ਡਿਸਪਲਿਨ 'ਚ ਚੱਲਦੀ ਹੀ ਨਹੀਂ। ਉਹ ਸਾਰਾ ਟੱਬਰ ਅਸੀਂ ਤਾਂ ਚੱਲਦੇ ਹੀ ਡਿਸਪਲਿਨ 'ਚ, ਅਸੀਂ ਤਾਂ ਜੰਮੇ ਵੀ ਡਿਸਪਲਿਨ 'ਚ। ਡਿਸਪਲਿਨ ਪਸੰਦ ਬੰਦੇ ਆ, ਡਿਸਪਲਿਨ ਕਦੇ ਤੋੜਿਆ ਹੀ ਨਹੀਂ। ਲਾਣਤੀਆ ਦੇਖ ਲੈ ਵੀ ਟੀਵੀ ਚੈਨਲ ਵਾਲੇ ਆਏ ਆ ਬਾਈ ਗੁਰਕਵਾਲ ਸਿੰਘ ਜੀ। ਅੱਛਾ, ਲੈ ਵੀ ਇਹਨਾਂ ਨੇ ਆਪਣੇ ਨਾਲ ਕਰਨੀ ਕੋਈ ਗੱਲਬਾਤ। ਇੰਟਰਵਿਊ ਹੋਣੀ ਆ ਆਪਣੀ। ਆਪਾਂ ਪਹਿਲਾਂ ਜਿਹੜੇ ਰੰਗ ਭਾਗ ਲਾਉਣੇ ਸੀ ਉਹ ਲਾਤੇ ਆ, ਸਹੀ ਗੱਲ। ਰੌਣਕਾਂ ਲਾਤੀਆਂ। ਬਾਈ ਜੀ ਹੁਣ ਤੁਸੀਂ ਦੱਸੋ ਕਿਹੜੀ ਗੱਲ ਕਰਨੀ ਆ? ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਜੀ। ਪਹਿਲਾਂ ਤਾਂ ਗੱਲ ਇਹ ਹੈ ਕਿ ਕਿਸੇ ਨੂੰ ਹਸਾਉਣਾ ਤੇ ਚਿਹਰਿਆਂ ਤੇ ਹਾਸੇ ਲੈ ਕੇ ਆਉਣੇ, ਤੁਸੀਂ ਇਸ ਗੱਲ ਤੋਂ ਵਧਾਈ ਦੇ ਪਾਤਰ ਹੋ ਕਿ Thank you ਉਹਨਾਂ ਦਰਸ਼ਕਾਂ ਦੇ ਚਿਹਰਿਆਂ ਤੇ ਹਾਸੇ ਲੈ ਕੇ ਆਉਣੇ ਹੋ ਜਿਹੜੇ ਕਿ ਜ਼ਿੰਦਗੀ ਦੀਆਂ ਟੈਨਸ਼ਨਾਂ ਦੇ ਵਿੱਚ, ਮਾਨਸਿਕ ਤਣਾਅ ਦੇ ਵਿੱਚੋਂ ਗੁਜ਼ਰੇ ਆ। ਉਹ ਹਾਸੇ ਲਿਆਉਣ ਦੇ ਵਿੱਚ ਤੁਸੀਂ ਇਸ ਗੱਲ ਦੇ ਵਧਾਈ ਦੇ ਪਾਤਰ ਹੋ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਖੁਸ਼ ਕੀਤਾ। ਬਹੁਤ ਬਹੁਤ ਮਿਹਰਬਾਨੀ ਜੀ, ਸਾਰੇ ਦਰਸ਼ਕਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਅੱਛੀ ਗੱਲ ਹੈ ਜੀ, ਜਿਹੜੇ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਲੋਕਾਂ ਨੂੰ ਹਸਾਉਂਦੇ ਆ, ਅੰਦਰੋਂ ਬਹੁਤ ਟੁੱਟੇ ਹੁੰਦੇ, ਕਈ ਵਾਰੀ ਬਹੁਤ ਉਦਾਸ ਹੁੰਦੇ ਆ, ਬਹੁਤ ਇਕੱਲੇ ਹੁੰਦੇ ਆ। ਉਹਦੇ ਕਾਰਨ ਬਹੁਤ ਸਾਰੇ ਹੁੰਦੇ ਆ। ਪਰਸਨਲ ਲਾਈਫ ਨੂੰ ਲੈ ਕੇ ਚਾਹੇ ਕਹਿ ਲਓ ਕੋਈ, ਚਾਹੇ
ਭਵਿੱਖ ਨੂੰ ਲੈ ਕੇ ਜਦੋਂ ਅੱਜ ਕੱਲ ਨੌਜਵਾਨਾਂ ਨੂੰ ਬਾਈ ਸਾਰਿਆਂ ਨੂੰ ਇਹ ਲੱਗਦਾ ਕਿ ਸਾਡੇ ਭਵਿੱਖ ਕਿਤੇ ਸਿਕਿਉਰ ਨਹੀਂ ਹੈਗਾਗਾ, ਕਿਤੇ ਸਾਡੇ ਕੋਲੇ ਕੋਈ ਸਿਕਿਉਰਿਟੀ ਨਹੀਂ ਗੀ, ਜੀ ਇਹਨੂੰ ਲੈ ਕੇ ਚਿੰਤਾ 'ਚ ਆ ਸਾਰੇ। ਅਸੀਂ ਵੀ ਉਹਨਾਂ ਨੌਜਵਾਨਾਂ ਦੇ ਵਿੱਚੋਂ ਆ, ਅਸੀਂ ਵੀ ਇਸ ਨਿਰਾਸ਼ਾ ਚੋਂ ਨਿਕਲ ਰਹੇ ਆ ਕਿ ਕੋਈ ਕੰਮ ਨਹੀਂ, ਵਿਹਲੇ ਬੈਠੇ ਆ, ਕੁਝ ਨਹੀਂ ਚੱਲ ਰਿਹਾ। ਇੱਕ ਦਰਸ਼ਕਾਂ ਨੂੰ ਮੈਂ ਇੱਥੇ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਇਹ ਨੌਜਵਾਨ ਜਿਹੜੇ ਕਿ ਵੈਲ ਐਜੂਕੇਟਡ ਨੇ, ਥੀਏਟਰ ਦੇ ਵਿੱਚ ਇਹਨਾਂ ਕੋਲੇ ਮਾਸਟਰ ਡਿਗਰੀਜ਼ ਨੇ ਤੇ ਨਾਲ ਹੀ ਨਾਲ ਇਸ ਪ੍ਰੋਫੈਸ਼ਨ ਦੇ ਵਿੱਚ ਜਿਹੜਾ ਇਹ ਉਹ ਕਿੱਤਾ ਹੈ ਜਿਹੜਾ ਕਿ ਅੱਜ ਸਾਡੇ ਸਮਾਜ ਵਿੱਚੋਂ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਸੀਗੇ ਭੰਡ, ਤੇ ਅੱਜ ਇਹ ਸਾਡੇ ਤੋਂ ਦੂਰ ਹੁੰਦਾ ਜਾ ਰਿਹਾ। ਕਿਤੇ ਨਾ ਕਿਤੇ ਭੰਡਾਂ ਨੂੰ ਸਾਡੇ ਵਿਰਸੇ ਚੋਂ, ਸਾਡੇ ਸੱਭਿਆਚਾਰ ਚੋਂ ਮੈਨੂੰ ਲੱਗਦਾ ਕਿ ਮਨਫੀ ਹੋ ਗਏ ਆ, ਪਾਸੇ ਹੋ ਗਏ ਆ, ਤੇ ਇਸ ਸੱਭਿਆਚਾਰਕ ਦੇ ਇਸ ਅੰਗ ਨੂੰ ਜਿਹੜਾ ਅੱਜ ਖੜਾ ਕਰਨ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ, ਐਜੂਕੇਸ਼ਨ ਹੋਣ ਦੇ ਬਾਵਜੂਦ, ਇੰਨਾ ਪੜ੍ਹੇ ਲਿਖੇ ਹੋਣ ਦੇ ਬਾਵਜੂਦ, ਉਹਦੇ ਪਿੱਛੇ ਜ਼ਰੂਰ ਜਾਣਨਾ ਚਾਹਾਂਗੇ ਕਿ ਕਿੱਦਾਂ ਤੁਸੀਂ ਸੋਚਿਆ ਕਿ ਯਾਰ ਇਸ ਚੀਜ਼ ਨੂੰ ਅੱਗੇ ਵਧਾਇਆ ਜਾਵੇ, ਇਸ ਕਿੱਤੇ ਨੂੰ ਕਹਿ ਸਕਦਾ ਕਿਉਂਕਿ ਭੰਡਗਿਰੀ ਇੱਕ ਕਿੱਤਾ ਹੀ ਸੀਗਾ। ਬਿਲਕੁਲ ਤੇ ਕਿਵੇਂ ਸੋਚਿਆ? ਅਸੀਂ ਭਾਜੀ ਇਹ ਕਾਲਜ ਟਾਈਮ ਤੋਂ ਇਸ ਪੇਸ਼ਕਾਰੀ ਦੀਆਂ ਕਰ ਰਹੇ ਹਾਂ ਪਰਫਾਰਮੈਂਸ। ਵੈਸੇ ਅਸੀਂ ਥੀਏਟਰ ਨਾਲ 12-13 ਸਾਲ ਤੋਂ ਜੁੜੇ ਹਾਂ, 2010 ਤੋਂ ਲਗਭਗ। ਤੇ ਇਹ ਅਸੀਂ ਯੂਥ ਫੈਸਟੀਵਲ 'ਚ ਭੰਡ ਅਸੀਂ ਦੋਵਾਂ ਨੇ ਕੀਤਾ ਸੀ। ਯੂਥ ਫੈਸਟੀਵਲ 'ਚ ਭੰਡ ਹੁੰਦੇ ਆ ਕਿਉਂਕਿ ਰਵਾਇਤੀ ਜਿਹੜੀਆਂ ਸਾਡੀਆਂ ਕਲਾਵਾਂ ਏ ਉਹ ਅਲੋਪ ਹੋ ਰਹੀਆਂ। ਯੂਨੀਵਰਸਿਟੀਆਂ ਦਾ ਉੱਦਮ ਹੈ ਕਿ ਨੌਜਵਾਨਾਂ ਨੂੰ ਇੰਟਰੋਡਿਊਸ ਕਰਵਾਇਆ ਜਾਵੇ ਉਹਨਾਂ ਨਾਲ ਕਿ ਸਾਡੀ ਰਵਾਇਤੀ ਕਲਾਵਾਂ ਹੈਗੀਆਂ ਏ। ਅਸੀਂ ਉਹਦੇ 'ਚ ਸੀਗੇ। ਫਿਰ ਉਹਦੇ ਵਿੱਚ ਸਾਡੀ ਸਕ੍ਰਿਪਟ ਬੜੀ ਨਵੀਂ ਆਈ ਸੀਗੀ, ਨਵੇਂ ਮੁੱਦਿਆਂ ਤੇ, ਚਲੰਤ ਮੁੱਦਿਆਂ ਤੇ ਵਿਅੰਗ ਸੀਗਾ, ਉਹ ਲੋਕਾਂ ਵੱਲੋਂ ਬੜੀ ਪਸੰਦ ਕੀਤੀ ਗਈ ਸੀ। ਉਹਦੇ 'ਚੋਂ ਫਸਟ ਵੀ ਆਏ ਸੀਗੇ ਇੰਟਰਸੋਨਲ 'ਚੋਂ। ਫਿਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਚੱਲਿਆ 2 ਸਾਲ ਪਹਿਲਾਂ। ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਕੱਠੇ ਕੀਤਾ, ਅਸੀਂ ਭੰਡ ਦੀਆਂ ਨਾਟਕ ਕੀਤੇ। ਫਿਰ ਉਦੋਂ ਕਾਫੀ ਲੋਕਾਂ 'ਚੋਂ ਸਰਕਲ ਕੀਤੀ ਸੋਸ਼ਲ ਮੀਡੀਆ ਰਾਹੀਂ। ਫਿਰ ਇਸੇ ਤਰ੍ਹਾਂ ਅਸੀਂ ਇਸ ਕਲਾ ਨੂੰ ਅਡਾਪਟ ਕੀਤਾ। ਬਾਕੀ ਬਾਈ ਸਭ ਤੋਂ ਵੱਡੀ ਗੱਲ ਆ, ਕਹਿੰਦੇ ਹੁੰਦੇ ਨਾ ਵੀ ਕਲਾ ਚਾਹੇ ਕਿੰਨੀ ਵੀ ਹੋਵੇ, ਜਦੋਂ ਬੰਦਾ ਇੱਕ ਉਮਰ ਦੇ ਇੱਕ ਪੜਾਅ 'ਚੋਂ ਲੰਘ ਕੇ ਕਮਾਈ ਵਾਲੇ ਪਾਸੇ ਜਾਂ ਉਸ ਪੜਾਅ 'ਚ ਆ ਜਾਂਦਾ, ਜਦੋਂ ਘਰਦਿਆਂ ਨੂੰ ਕੁਛ ਨਾ ਕੁਛ ਬਾਹਰੋਂ ਕਮਾ ਕੇ ਲਿਆ ਕੇ ਦੇਣਾ ਪੈਂਦਾ ਹੈ, ਕਿ ਇਹ ਕਲਾ ਜਾਂ ਤੁਹਾਡਾ ਥੀਏਟਰ ਦੀ ਪੇਸ਼ਕਾਰੀ ਹੈ ਜਿਹੜੀ ਤੁਹਾਡੀ ਰੋਜੀ ਰੋਟੀ ਦਾ ਸਾਧਨ ਬਣੀ, ਜਾਂ ਉਸ ਪਾਸੇ ਵੱਲ ਇਹਨਾਂ ਨੇ ਮਦਦ ਹੋਈ ਕੋਈ ਇਸ ਕਿੱਤੇ ਨਾਲ? ਉਹਦੇ ਨਾਲ ਦੇਖੋ ਜੀ, ਜਿਵੇਂ ਲੋਕ ਕਲਾਕਾਰਾਂ ਨੂੰ ਸਾਦੇ ਸੀ, ਗਾਉਣ ਵਾਲਿਆਂ ਨੂੰ ਸਾਦੇ ਸੀ, ਉਹ ਇੱਕ ਸੀਜ਼ਨ ਵਾਲਾ ਮਾਹੌਲ ਹੁੰਦਾ ਸੀ ਵੀ ਯਾਰ ਸੀਜ਼ਨ ਹੈ, ਹੁਣ ਮੇਲੇ ਚੱਲਦੇ ਆ, ਲੋਕ ਉਹਨਾਂ ਨੂੰ ਸਾਦੇ ਆ, ਹਨਾ। ਉਵੇਂ ਹੀ ਮਤਲਬ ਅਸੀਂ ਪਹਿਲਾਂ ਲੋਕ ਸਾਡੇ ਇਕੱਲੇ ਨਾਟਕ ਕਰਾਉਂਦੇ ਸੀ, ਅਸੀਂ ਨਾਟਕ ਕਰਦੇ ਸੀ, ਨਾਟਕ ਦੇ ਨਾਲ ਇਹਦੀ ਪੇਸ਼ਕਾਰੀ ਵੀ ਕਰਦੇ ਸੀ। ਹੁਣ ਜਦੋਂ ਤੋਂ ਸੋਸ਼ਲ ਮੀਡੀਆ 'ਚ ਸਰਕਲ ਹੁੰਦੇ ਰਹੇ ਆ ਸਾਡੀਆਂ ਪਰਫਾਰਮੈਂਸ, ਉਸ ਤੋਂ ਬਾਅਦ ਲੋਕ ਸਾਨੂੰ ਆਪਦੇ ਨਿੱਜੀ ਫੰਕਸ਼ਨਾਂ ਵਿੱਚ ਵੀ ਸੱਦਣ ਲੱਗੇ ਆ। ਉਹ ਕਦੇ ਕਦੇ ਮਤਲਬ ਜਦੋਂ ਸੱਦ ਲੈਂਦੇ ਆ ਤੇ ਅਸੀਂ ਜਾਂਦੇ ਆ ਮੇਲਿਆਂ 'ਚ ਵੀ, ਅਸੀਂ 1-2 'ਚ ਜਾ ਕੇ ਆਏ ਹਾਂ। ਜੀ। ਤੇ ਬਾਕੀ ਇਹ ਨਹੀਂ ਲੱਗਦਾ ਕਿਤੇ ਵੀ ਤੁਸੀਂ ਥੀਏਟਰ ਦਾ ਕਿਹਾ ਹੈ ਨਾ, ਥੀਏਟਰ ਦੇ ਤੁਸੀਂ ਮਾਸਟਰ ਕੀਤੀ ਹੋਈ ਆ, ਥੀਏਟਰ ਦੇ ਵਿੱਚ ਕਲਾਕਾਰ ਹੋ, ਐਕਟਰ ਹੋ, ਹਾਲਾਂਕਿ ਤੁਹਾਨੂੰ ਜਿਹੜਾ ਪ੍ਰੋਫੈਸ਼ਨਲ ਜਿਹੜੇ ਸੀਰੀਅਲ ਹੈ, ਨਾਟਕ ਹੈ, ਉਹਨਾਂ ਦੇ ਵਿੱਚ ਜਾਣਾ ਚਾਹੀਦਾ ਹੈ, ਫਿਲਮਾਂ ਦੇ ਵਿੱਚ ਜਾਣਾ ਚਾਹੀਦਾ ਹੈ। ਕੋਈ ਆਫਰ ਹੈ ਫਿਲਮਾਂ ਤੇ? ਫਿਲਮਾਂ ਕਰ ਰਹੇ ਹੋ? ਹਾਂਜੀ, ਚੱਲ ਰਿਹਾ ਜੀ ਸਾਡਾ ਸਟਰਗਲ। ਸਾਡੀਆਂ 2-3 ਫਿਲਮਾਂ ਇਕੱਠਿਆਂ ਦੀਆਂ ਆ ਰਹੀਆਂ ਵਾ। ਆਪਣਾ ਨਵੰਬਰ ਮਹੀਨੇ 'ਚ ਰਿਲੀਜ਼ ਹੋਣੀ ਇੱਕ ਫਿਲਮ, ਤਾਂ ਬਾਕੀ ਸਟਰਗਲ ਚੱਲ ਰਿਹਾ ਜੀ। ਦੇਖੋ ਕੀ ਕਹਿਣਾ ਚਾਹੋਗੇ? ਹਾਂਜੀ ਭਾਈ, ਜਿਵੇਂ ਤੁਸੀਂ ਇੱਕ ਰਹੱਸਮਈ ਤਰੀਕੇ ਨਾਲ ਸਮਾਜਿਕ ਮੁੱਦੇ ਚੱਕਦੇ ਹੋ ਟੀਚਰਾਂ ਰਾਹੀਂ, ਹੈ ਨਾ, ਤੁਹਾਨੂੰ ਨਹੀਂ ਟੀਚਰਾਂ ਹੁੰਦੀਆਂ ਜਦੋਂ ਤੁਸੀਂ ਵਿਚਰਦੇ ਆ ਆਪਣੇ ਘਰਾਂ 'ਚ ਜਾਂ ਕੋਈ ਸਮਾਜ ਜਾਂ ਕਾਲਜ ਦੇ ਵਿੱਚ ਵਿਚਰਦੇ ਹੋ, ਖਾਸ ਕਰਕੇ ਦੋਸਤਾਂ ਮਿੱਤਰਾਂ ਦੇ? ਵਧੀਆ ਚੰਗਾ ਰਿਸਪੌਂਸ ਹੁੰਦਾ, ਸਾਰੇ ਵਧੀਆ ਸਮਝਦੇ ਆ ਕਿ ਯਾਰ ਤੁਸੀਂ ਵਧੀਆ ਹਸਾਉਣੇ ਕਾਲਜ ਟਾਈਮ ਵੀ ਸਾਡਾ ਇਹ ਹੁੰਦਾ ਸੀਗਾ, ਜਦੋਂ ਅਸੀਂ ਪਰਫਾਰਮ ਕਰਦੇ ਸੀ ਤੇ ਕਾਲਜ ਵਾਲੇ ਸਪੋਰਟ ਕਰਦੇ ਸੀ ਵੀ ਯਾਰ ਵਾਹ ਯਾਰ। ਜਿੱਥੇ ਅਸੀਂ ਖੜੇ ਹੁੰਦੇ ਸੀ ਉੱਥੇ ਰੌਣਕ ਲੱਗ ਜਾਂਦੀ ਸੀਗੀ, ਮੇਲਾ ਲੱਗ ਜਾਂਦਾ ਸੀਗਾ। ਇੱਕ ਗੱਲ ਹੋਰ ਮੈਂ ਦੇਖੀ ਆ ਕਿ ਜਿਹੜੇ ਇਸ ਤਰ੍ਹਾਂ ਦੀਆਂ ਪੇਸ਼ਕਾਰੀਆਂ ਕਰਦੇ, ਕਿਉਂਕਿ ਮੈਂ ਖੁਦ ਯੂਥ ਫੈਸਟੀਵਲ ਦੇ ਵਿੱਚ ਪਰਫਾਰਮ ਕਰਦਾ ਰਿਹਾ, ਮੈਂ ਵੀ ਇੱਕ ਕਲਾਕਾਰ ਹਾਂ। ਤੇ ਗੱਲ ਇਹ ਹੈ ਵੀ ਜਿਹੜੇ ਕਲਾਕਾਰ ਹੁੰਦੇ ਆ ਜਾਂ ਇਸ ਤਰ੍ਹਾਂ ਦੇ ਸਕਿਟਸ ਕਰਦੇ ਆ, ਉਹ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਬੜੇ ਰਮਨੀਕ ਜੇ ਹੁੰਦੇ ਆ, ਹਨਾ। ਜਿਵੇਂ ਯਾਰਾਂ ਦੋਸਤਾਂ 'ਚ ਖੜੇ ਆ ਤੇ ਕੋਈ ਨਾ ਕੋਈ ਛੁਰਲੀ ਵਿੱਚੋਂ ਛੱਡ ਦੇਣੀ। ਤੁਸੀਂ ਵੀ ਆਈ ਹੋ? ਹਾਂ ਬਿਲਕੁਲ ਜੀ। ਯਾਰਾਂ ਦੋਸਤਾਂ 'ਚ ਹਰ ਇੱਕ ਬੰਦੇ ਦਾ ਇੱਕ ਆਪਦਾ ਸਰਕਲ ਹੁੰਦਾ, ਵੱਖਰਾ ਸਰਕਲ ਹੁੰਦਾ ਜੀ। ਯਾਰਾਂ ਦੋਸਤਾਂ 'ਚ ਇੱਕ ਵੱਖਰਾ ਸਰਕਲ ਹੈ। ਜਦੋਂ ਤੁਸੀਂ ਕਿਸੇ ਸੀਨੀਅਰ ਬੰਦਿਆਂ 'ਚ ਖੜੇ ਹੋ, ਫਿਰ ਤੁਹਾਨੂੰ ਉਹ ਸਿੰਸੀਅਰ ਤਰੀਕੇ ਨਾਲ ਵਿਚਰਨਾ ਪੈਂਦਾ। ਹਾਂਜੀ। ਤੇ ਦੋਸਤਾਂ ਮਿੱਤਰਾਂ 'ਚ ਫਿਰ ਛੁਰਲੀਆਂ? ਹਾਂਜੀ ਆਬਵੀਅਸਲੀ, ਕਿਉਂਕਿ ਗੱਲਾਂ ਵੀ ਹੋ ਜਿਹੀਆਂ ਹੁੰਦੀਆਂ ਸਾਡੀਆਂ। ਗੱਲਾਂ 'ਚ ਸਕ੍ਰਿਪਟ ਬਣ ਜਾਂਦੀ, ਗੱਲਾਂ 'ਚ ਨਿਕਲ ਆਉਂਦੀਆਂ। ਸੋ ਗੱਲਬਾਤ ਕੀਤੀ ਹੈ ਇਕਬਾਲ ਤੇ ਅਵਤਾਰ ਨਾਲ। ਇਕਬਾਲ ਤੇ ਅਵਤਾਰ ਉਹ ਵੈਲ ਐਜੂਕੇਟਡ ਨੌਜਵਾਨ ਨੇ ਜਿਹੜੇ ਕਿ ਥੀਏਟਰ ਦੇ ਰਾਹੀਂ ਆਪਣੀ ਕਲਾਕਾਰੀ ਦਾ ਪ੍ਰਦਰਸ਼ਨ ਕਰਦੇ
ਖਾਸ ਤੌਰ ਤੇ ਇਹਨਾਂ ਦੀ ਜਿਹੜੀ ਭੰਡਗਿਰੀ ਹੈ ਜਾਂ ਨਕਲ ਹੈ, ਜਿਹੜੀ ਕਿ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਸੀ, ਤੇ ਇਹ ਜਿਹੜਾ ਅੰਗ ਹੈ ਅੱਜ ਸਾਡੀ ਨੌਜਵਾਨ ਪੀੜ੍ਹੀ, ਜਿਹੜੀ ਹੁਣ ਦੀ ਪੀੜ੍ਹੀ ਹੈ, ਉਹ ਕਿਤੇ ਨਾ ਕਿਤੇ ਇਸ ਕਲਾ ਤੋਂ ਅਣਜਾਣ ਹੈ ਜਾਂ ਇਸ ਕਲਾ ਤੋਂ ਜਾਣ ਪਛਾਣ ਨਹੀਂ ਹੈ। ਕੋਸ਼ਿਸ਼ ਇਹਨਾਂ ਵੱਲੋਂ ਜਾਰੀ ਹੈ ਇਸ ਸੱਭਿਆਚਾਰ ਦੇ ਸੰਗ ਨੂੰ ਜਿਉਂਦਾ ਰੱਖਿਆ ਜਾਵੇ। ਇਸੇ ਤਰੀਕੇ ਨਾਲ ਤੁਹਾਡੇ ਕੋਲੋਂ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਹਨਾਂ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਜ਼ਰੂਰ ਕਰੋ, ਇਹਨਾਂ ਵੱਲੋਂ ਕੀਤੇ ਹੋਏ ਕਾਰਜ ਦੀ, ਇਹਨਾਂ ਵੱਲੋਂ ਕੀਤੇ ਹੋਏ ਵਿਅੰਗ ਦੀ ਸ਼ਲਾਘਾ ਜ਼ਰੂਰ ਕਰੋ। ਇਹਨਾਂ ਵੱਲੋਂ ਜਿਹੜਾ ਆਪਣਾ ਇੱਕ ਪਰਸਨਲ ਫੇਸਬੁੱਕ ਪੇਜ ਵੀ ਚਲਾਇਆ ਜਾ ਰਿਹਾ, ਜ਼ਰੂਰ ਦੱਸੋ ਤਾਂ ਜੋ ਲੋਕ ਤੁਹਾਨੂੰ ਫੋਲੋ ਕਰ ਸਕਣ। ਹਾਂਜੀ, ਸਾਡਾ ਫੇਸਬੁੱਕ ਤੇ ਜੀ ਸਿਆਸੀ ਭੰਡ ਪੰਜਾਬੀ 'ਚ ਤੁਸੀਂ ਲਿਖੋਗੇ ਪੇਜ ਬਣਿਆ ਹੋਇਆ ਹੈ, ਤੇ YouTube ਤੇ ਸਾਡਾ ਚੈਨਲ ਹੈ ਸਿਆਸੀ ਭੰਡ ਕਰਕੇ, SYASIBHAND ਭੰਡ। ਸੋ ਦੋਸਤੋ ਫੋਲੋ ਵੀ ਜ਼ਰੂਰ ਕਰਿਓ, ਤੇ ਜਿੱਥੇ ਕੋਈ ਕੀ ਇਹਨਾਂ ਦੀ ਮਦਦ ਕਰ ਸਕਦਾ ਹੋਇਆ, ਕਿਉਂਕਿ ਮੁੰਡਿਆਂ ਦੀ ਹਿੰਮਤ ਆ ਕਿ ਕਲਾ ਨੂੰ ਜਿਉਂਦਾ ਰੱਖਣਾ ਇਹਨਾਂ ਦਾ ਸ਼ੌਂਕ ਹੈ, ਇਹਨਾਂ ਦਾ ਸਿਰੜ ਹੈ, ਪਰ ਪਰਿਵਾਰ ਚਲਾਉਣ ਲਈ ਸਿਰਫ ਤੇ ਸਿਰਫ ਕੰਮ ਦੀ ਲੋੜ ਹੁੰਦੀ ਹੈ, ਮਿਹਨਤ ਦੀ ਲੋੜ ਹੁੰਦੀ ਹੈ। ਅਗਰ ਕਿਸੇ ਨਾਟਕ ਦੇ ਵਿੱਚ, ਕਿਸੇ ਥੀਏਟਰ ਦੇ ਕਿਸੇ ਕੰਮਕਾਰ ਦੇ ਵਿੱਚ ਇਹਨਾਂ ਦੀ ਜ਼ਰੂਰਤ ਹੈ ਤਾਂ ਜ਼ਰੂਰ ਪਰਫਾਰਮ ਕਰਨਗੇ, ਜ਼ਰੂਰ ਇਹ ਆਪਣਾ ਯੋਗਦਾਨ ਦੇਣਗੇ। ਸੋ ਉਹ ਵੀ ਤੁਸੀਂ ਇਹਨਾਂ ਤੋਂ ਸੇਵਾਵਾਂ ਲੈ ਸਕਦੇ ਹੋ। ਸੋ ਇਸੇ ਤਰ੍ਹਾਂ ਦੀਆਂ ਹੋਰ ਵਿਲੱਖਣ ਸ਼ਖਸੀਅਤਾਂ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ। ਧੰਨਵਾਦ। ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਵਿਅੰਗ ਕਰਤੇ, ਕਹਿੰਦੇ ਵੀ ਦੇਖੋ ਰਾਸ਼ਨ ਕਾਰਡਾਂ ਤੇ ਬਾਦਲਾਂ ਦੀ ਫੋਟੋ ਲੱਗੀ ਹੈ। ਆਹੋ ਲੱਗੀ ਆ ਤਾਂ ਕਿ ਭਾਈ ਪਤੀਲਿਆਂ ਤੇ ਵੀ ਬਾਦਲਾਂ ਦੀਆਂ ਤੇ ਢੀਂਡਸਿਆਂ ਦੀਆਂ ਫੋਟੋ ਲੱਗਣਗੀਆਂ। ਫੇਰ ਆਹ ਦੇਖ ਲੈ ਵੀ ਅੱਜ ਕੱਲ ਬਾਦਲਾਂ ਦੀਆਂ ਫੋਟੋ ਲੱਥਦੀਆਂ ਏ, ਹੁਣ ਕਿਹਦੀਆਂ ਹੁਣ ਮਾਨ ਸਾਹਿਬ ਦੀਆਂ ਆਪਦੀਆਂ ਲੱਗੀਆਂ। ਕਹਿੰਦੇ ਮਹੱਲਾ ਕਲੀਨਿਕਾਂ ਤੇ ਆਪ ਦੀ ਫੋਟੋ ਲਾਈ, ਬਾਕੀ ਫੋਟੋ ਕਲੀਨ ਕਰਤੀਆਂ। ਇੱਕ ਦਰਸ਼ਕਾਂ ਨੂੰ ਮੈਂ ਇੱਥੇ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਇਹ ਨੌਜਵਾਨ ਜਿਹੜੇ ਕਿ ਵੈਲ ਐਜੂਕੇਟਡ ਨੇ, ਕਹਿੰਦੇ ਜੀ ਇੱਕ ਐਮਐਲਏ ਤੇ ਇੱਕ ਹੀ ਪੈਨਸ਼ਨ ਆ, ਤੇ ਦੋ ਕੀ ਹੈ? ਦੋ ਵਿਆਹ ਹੋ ਸਕਦੇ ਆ। ਪਹਿਲਾਂ ਸਪੌਜ ਵਾਲੇ ਨੇ ਦੂਜਾ ਕਰਾਇਆ, ਹੁਣ ਸਨੌਰ ਵਾਲਾ ਕਰਾਈ ਬੈਠਾ। ਥੀਏਟਰ ਦੇ ਵਿੱਚ ਇਹਨਾਂ ਕੋਲੇ ਮਾਸਟਰ ਡਿਗਰੀਜ਼ ਨੇ। ਵੈਸੇ ਅਸੀਂ ਥੀਏਟਰ ਨਾਲ 12-13 ਸਾਲ ਤੋਂ ਜੁੜੇ ਹਾਂ, 2010 ਤੋਂ ਲਗਭਗ। ਫਿਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਚੱਲਿਆ 2 ਸਾਲ ਪਹਿਲਾਂ। ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਕੱਠੇ ਕੀਤਾ, ਅਸੀਂ ਭੰਡ ਦੀਆਂ ਪੇਸ਼ਕਾਰੀਆਂ ਕੀਤੀਆਂ, ਨਾਟਕ ਕੀਤੇ। ਕਿ ਇਹ ਕਲਾ ਜਾਂ ਤੁਹਾਡਾ ਥੀਏਟਰ ਦੀ ਪੇਸ਼ਕਾਰੀ ਹੈ ਜਿਹੜੀ ਤੁਹਾਡੀ ਰੋਜੀ ਰੋਟੀ ਦਾ ਸਾਧਨ ਬਣੀ। ਅੱਲਾਹ ਦੀ ਵੱਡੇ ਬਸ ਕਰਿਆ ਕਰ। ਬੱਲੇ 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 ਮਰਾਸੀਆ ਦੇਖ ਲੈ, ਆਹ ਕੀ ਦੇਖਾ? ਉਹ ਦੇਖ ਲੈ ਸਰਕਾਰ ਜਦੋਂ ਬਣੀ ਆ, ਸਰਕਾਰ ਤੋਂ ਪਹਿਲਾਂ ਬੜੇ ਬਿਆਨ ਆਏ ਆ ਵੀ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਆ, ਆਹਾ ਉਹਨਾਂ ਨੇ ਬੜੇ ਵਿਅੰਗ ਕੀਤੇ ਆ। ਓਏ ਉਹਨਾਂ ਦਾ ਕੰਮ ਹੀ ਵਿਅੰਗ ਕਰਨਾ ਹੈ। ਉਹਨਾਂ ਨੇ ਹੁਣ ਤੱਕ ਕੀਤੇ ਹੀ ਵਿਅੰਗ। ਆ ਸਹੀ ਗੱਲ ਹੈ, ਉਹਨਾਂ ਨੇ ਵਿਅੰਗ ਕਰਤੇ, ਕੀਤੇ ਕਾਤੇ। ਕਹਿੰਦੇ ਵੀ ਦੇਖੋ ਰਾਸ਼ਨ ਕਾਰਡਾਂ ਤੇ ਬਾਦਲਾਂ ਦੀ ਫੋਟੋ ਲੱਗੀ ਹੈ, ਆਹੋ ਲੱਗੀ ਹੈ, ਉਧਰੋਂ ਕੈਪਟਨ ਦੀ ਵੀ ਰਾਸ਼ਨ ਕਾਰਡ ਤੇ ਫੋਟੋ ਆ ਲੱਗੀ। ਲੱਗੀ ਰਹੀ ਆ ਬਾਬਾ। ਉਹਨਾਂ ਨੇ ਤਾਂ ਆਪਦੇ ਭਾਸ਼ਣਾਂ 'ਚ ਇੱਥੋਂ ਤੱਕ ਕਹਿਤਾ ਕਿ ਭਾਈ ਪਤੀਲਿਆਂ ਤੇ ਵੀ ਬਾਦਲਾਂ ਦੀਆਂ ਤੇ ਢੀਂਡਸਿਆਂ ਦੀਆਂ ਫੋਟੋ ਲੱਗਣਗੀਆਂ। ਅੱਲਾ ਫੇਰ ਆਹ ਦੇਖ ਲੈ ਵੀ ਅੱਜ ਕੱਲ ਬਾਦਲਾਂ ਦੀਆਂ ਫੋਟੋ ਲੱਥ ਗਈਆਂ ਏ, ਤੇ ਹੁਣ ਕੀ ਦੀਆਂ? ਹੁਣ ਮਾਨ ਸਾਹਿਬ ਦੀਆਂ ਆਪਦੀਆਂ ਲੱਗੀਆਂ। ਕਹਿੰਦੇ ਮਹੱਲਾ ਕਲੀਨਿਕਾਂ ਤੇ ਆਪਦੀ ਫੋਟੋ ਲਾਈ, ਬਾਕੀ ਫੋਟੋ ਕਲੀਨ ਕਰਤੀਆਂ, ਆਪਦੀਆਂ ਲਾਉਣ ਨੂੰ ਫਿਰਦੇ। ਉਹ ਨਵੀਂ ਸਰਕਾਰ ਨੇ ਨਵੀਂ ਨੀਤੀ ਲਿਆਂਦੀ। ਹਲੋ ਉਹ ਕਿਹੜੀ ਆ ਬਈ? ਨੀਤੀ ਬੜੀ ਸੋਹਣੀ ਲਿਆਂਦੀ। ਹਲੇ ਆਂਦੀ ਕਿਹੜੀ? ਕਹਿੰਦੇ ਜੀ ਇੱਕ ਐਮਐਲਏ ਤੇ ਇੱਕ ਹੀ ਪੈਨਸ਼ਨ ਆ, ਤੇ ਦੋ ਕੀ ਹੈ? ਦੋ ਵਿਆਹ ਹੋ ਸਕਦੇ ਆ। ਪਹਿਲਾਂ ਸਪੌਜ ਵਾਲੇ ਨੇ ਦੂਜਾ ਕਰਾਇਆ, ਹੁਣ ਸਨੌਰ ਵਾਲਾ ਕਰਾਈ ਬੈਠਾ। ਇਹ ਮੰਤਰੀਆਂ ਐਮਐਲਏਆਂ ਦੇ ਦੋ ਦੋ ਹੋਈ ਜਾਂਦੇ, ਗਰੀਬਾਂ ਦਾ ਇੱਕ ਨਹੀਂ ਹੁੰਦਾ। ਅਸੀਂ ਕਿੱਥੇ ਨੂੰ ਜਾਈਏ? ਬਸ ਕਰਿਆ ਕਰ। ਉਹ ਨਾਰਤੀਆ ਵਿਆਹ ਤੋਂ ਚੇਤੇ ਆਇਆ ਈ, ਆ ਤੇਰਾ ਵਿਆਹ ਹੋਇਆ ਭਾਵੇਂ? ਉਹ ਮੇਰੇ ਵਿਆਹ ਦੀ ਸੁਣ ਲੈ, ਬੜਾ ਔਖਾ ਹੋਇਆ। ਆ ਤੁਹਾਡਾ ਹੁੰਦਾ ਨਹੀਂ ਸੀ? ਔਖਾ ਹੋਇਆ ਤਾਂ ਹੀ ਤੇ ਕਹਿ ਰਿਹਾ, ਹੁੰਦਾ ਨਹੀਂ ਸੀ ਕਰਕੇ ਔਖਾ ਹੋਇਆ। ਉਹ ਮੇਰਾ ਵਿਆਹ ਨਹੀਂ ਸੀ ਹੁੰਦਾ, ਮੈਂ ਲਾ ਲਈ ਸਕੀਮ। ਆ ਲਾਈ ਕਿਵੇਂ? ਪਿਆਰ ਮੁਹੱਬਤ ਦੇ ਚੱਕਰਾਂ 'ਚ ਅੱਛਾ ਪੈ ਗਏ, ਮੁਹੱਬਤ ਕੀਤੀ, ਇਸ਼ਕ ਮੁਹੱਬਤ ਕਰ ਲਿਆ, ਇਸ਼ਕ ਕਮਾਇਆ। ਇਸ਼ਕ ਕਮਾ ਲਿਆ। ਅੱਛਾ ਉਹ ਇਸ਼ਕ ਕਮਾਇਆ ਤੇ ਉਧਰ ਕੁੜੀ ਦੇ ਘਰਦਿਆਂ ਨੂੰ ਪਤਾ ਲੱਗ ਗਿਆ। ਹਲਾ ਫੇਰ ਪਤਾ ਲੱਗ ਗਿਆ ਹੈ, ਕੁੜੀ ਵਾਲਿਆਂ ਨੇ ਅਗਲਿਆਂ ਨੇ ਕੁੜੀ ਨੂੰ ਸਮਝਾਤਾ। ਹਲਾ ਸਮਝਾਇਆ ਕੀ? ਉਹਦਾ ਪਿਓ ਕਹਿੰਦਾ ਕਾਕੀ ਗੱਲ ਸੁਣ ਲੈ, ਗੱਲ ਸੁਣ ਲੈ। ਜੇ ਤੂੰ ਪੇਪਰਾਂ 'ਚੋਂ ਫੇਲ ਹੋ ਗਈ ਤੇਰਾ ਵਿਆਹ ਕਿਸੇ ਰਕਸ਼ੇ ਵਾਲੇ ਨਾਲ ਕਰ ਦੇਣਾ। ਸਹੀ ਗੱਲ ਆ, ਜੇ ਤੂੰ ਫੇਲ ਹੋਈ ਤੇਰਾ ਵਿਆਹ ਕਿਸੇ ਰਿਕਸ਼ੇ ਵਾਲੇ ਨਾਲ ਕਰ ਦੇਣਾ। ਉਧਰੋਂ ਮੇਰੇ ਬਾਪੂ ਨੇ ਮੈਨੂੰ ਸਮਝਾਤਾ। ਸਮਝਾਇਆ ਕੀ? ਮੈਨੂੰ ਕਹਿੰਦਾ ਕਾਕਾ ਜੇ ਤੂੰ ਫੇਲ ਹੋ ਗਿਆ ਤੈਨੂੰ ਰਿਕਸ਼ਾ ਲਾ ਦੇਣਾ। ਅਸੀਂ ਦੋਵੇਂ ਹੀ ਫੇਲ ਹੋ ਗਏ। ਬਾਪੂ ਨੇ ਮੈਨੂੰ ਰਿਕਸ਼ਾ ਲੈਤਾ, ਉਹਦੇ ਘਰਦਿਆਂ ਨੇ ਉਹਨੂੰ ਰਿਕਸ਼ੇ ਵਾਲਾ ਲੈਤਾ। ਆਹ ਸਾਡੀ ਜੋੜੀ ਬਣ ਗਈ। ਉਹ ਜ਼ਿੰਦਗੀ ਅਸੀਂ ਵੇਖ ਲਾ ਵੀ ਬਾਕੀ ਪੇਪਰਾਂ 'ਚ ਤਾਂ ਭਾਵੇਂ ਫੇਲ ਹੋ ਗਏ ਆ, ਇਸ਼ਕ ਮੁਹੱਬਤ ਦੇ ਪੇਪਰ ਅਸੀਂ ਪਾਸ ਕਰ ਲਏ। ਵੇਖ ਲਾ ਇੱਥੇ ਡਿਗਰੀਆਂ ਕਰਕੇ ਲੋਕ ਵਿਹਲੇ ਤੁਰੇ ਫਿਰਦੇ ਆ। ਸਹੀ ਗੱਲ ਆ, ਅਸੀਂ ਫੇਲ ਹੋ ਕੇ ਵਿਆਹੇ ਗਏ। ਸਕੀਮੀ ਮਰਾਸੀ ਹੋਰ ਅਸੀਂ ਕੀ ਕਰਨਾ ਉਹ ਸੀ। ਲਾੜਤੀਆ ਮੈਂ ਉਹ ਸ਼ਾਇਰਾਂ ਦੇ ਖਾਨਦਾਨ 'ਚ ਆ ਗਈ, ਸ਼ਾਇਰੋ ਸ਼ਾਇਰੀ ਕਰਦੀ ਹੈ। ਸ਼ਾਇਰੋ ਸ਼ਾਇਰੀ ਕਰਦੀ। ਇੱਕ ਦਿਨ ਮੈਨੂੰ ਆਖਦੀ ਹੈ, ਕੀ ਕਹਿੰਦੀ ਹੈ? ਮੈਨੂੰ ਕਹਿੰਦੀ ਬਾਰੀ ਵਿੱਚ ਬੈਠੀ ਮੈਂ ਮਰੂਦ ਪਈ ਖਾਂਦੀ।
ਹਾਂ ਵੀ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਆ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਆ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਆ ਆ ਜਾ ਬਾਲਮਾ ਲੂਣ ਹੀ ਫੜਾ ਜਾ ਆ ਇੱਥੇ ਵੀ ਵਿਹਲਾ ਹੀ ਬੈਠਾ ਅਮਰੂਦ ਕੱਚੇ ਆ ਲਾਣਤੀ ਕਿਸੇ ਥਾਂ ਦਾ ਬਸ ਕਰੇ। ਹੋਰ ਕੀ ਆ ਦੱਸ ਲਾਣਤੀ ਆ ਉਹ ਹੋਰ ਸੁਣ ਹੋਰ ਸੁਣਾ ਦੇ ਸ਼ੇਰ ਤੋਂ ਯਾਦ ਆਇਆ ਆ ਛੱਲੇ ਤੋਂ ਆ ਸ਼ੇਰ ਤੋਂ ਯਾਦ ਆਇਆ ਆਹੋ। ਆਪਣਾ ਫਿਲਮ ਬੜੀ ਚਰਚਾ ਚ ਰਹੀ ਹੈ ਬੜੀ ਚਰਚਾ ਚ ਰਹੀ ਹੈ ਕਿ ਛੱਲਾ ਮੁੜ ਕੇ ਨਹੀਂ ਆਇਆ ਆ ਛੱਲਾ ਮੁੜ ਕੇ ਨਹੀਂ ਆਇਆ ਛੱਲਾ ਬਈ ਅੱਜ ਕੱਲ ਮੁੜ ਕੇ ਆਉਂਦਾ ਹੀ ਨਹੀਂ ਛੱਲਾ ਹੈ ਕਿੱਥੇ ਉਹ ਬਾਹਰ ਬੈਠਾ ਏ ਉਹ ਤਾਂ ਖਰੜ 'ਚ ਬੈਠਾ ਨਾ ਰਹੀ ਸੀ ਹੁਣ ਤਾਂ ਉਹ ਸੱਚੀ ਬਾਹਰ ਬੈਠਾ ਹੈ। ਇੱਥੇ ਲੋਕ ਉਹਨੂੰ ਭਾਲੀ ਜਾਂਦੇ ਆ ਲੱਭਦੇ ਕੌਣ ਉਧਰ ਭਦੌੜ ਵਾਲੇ ਲੱਭੀ ਜਾਂਦੇ ਇਧਰੋਂ ਚਮਕੌਰ ਸਾਹਿਬ ਵਾਲੇ ਸਾਰੇ ਲੱਭਦੇ ਆ ਬੈਟਰੀਆਂ ਚੱਕੀ ਫਿਰਦੇ ਆ ਕਹਿੰਦੇ ਛੱਲਾ ਦੀਂਦਾ ਨਿੰਗਾ ਬਰੀਕੀ ਨਾਲ ਲੱਭ ਰਹੇ ਆ ਲੱਭਦੇ ਹੀ ਕਿਤੋਂ ਨਹੀਂ ਯਾ ਹੀ ਪਤਾ ਨਹੀਂ ਕਿੱਥੇ ਆ ਬੰਮੀ ਹੋ ਗਿਆ ਅਲੋਪ ਹੋ ਗਿਆ 4.5 ਸਾਲਾਂ ਬਾਅਦ ਆਊਗਾ ਉਦੋਂ ਵੋਟਾਂ ਪੈਣੀਆਂ ਉਦੋਂ ਹੀ ਛੱਲੇ ਦਾ ਕੰਮ ਹੈ ਉਦੋਂ ਕੋਈ ਕੈਂਡੀਡੇਟ ਨਹੀਂ ਲੱਭਣਾ ਛੱਲਾ ਹੀ ਹੈ ਇਹਨਾਂ ਕੋਲੇ ਉਹ ਹੀ ਆ ਬੰਦਾ ਹੁਣ ਦੱਸ ਅਗਲੀ ਗੱਲ ਲਾੜਤੀ ਆ ਛੱਡ ਦੇ ਛੱਲੇ ਨੂੰ ਆਹੋ ਆਪਦੇ ਬਾਪੂ ਦੀ ਕੋਈ ਗੱਲ ਸੁਣ ਬਾਪੂ ਦੀ ਕੀ ਗੱਲ ਕਰਦਾ ਆ ਘਰ ਪਰਿਵਾਰ ਦੀ ਬਾਪੂ ਬਾਈ ਜੀ ਸੀਗਾ ਮੇਰਾ ਫੌਜ ਚ ਅੱਛਾ ਤੇਰਾ ਬਾਪੂ ਫੌਜ ਚ ਸੀ ਆ ਫੌਜ 'ਚ ਸੀ ਤੇ ਰਿਟਾਇਰ ਹੋ ਗਿਆ ਆ ਰਿਟਾਇਰ ਹੋ ਜਾਂਦੇ ਫੌਜ ਚ ਜਦੋਂ ਰਿਟਾਇਰ ਹੋ ਕੇ ਆਇਆ ਤੇ ਉਹਨੇ ਬੈਂਕ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਲਈ ਆ ਲੱਗ ਜਾਂਦੇ ਉਹਨਾਂ ਨੂੰ ਰੱਖ ਲੈਂਦੇ ਸਿਕਿਉਰਿਟੀ ਗਾਰਡ ਰੱਖ ਲੈਂਦੇ ਫੌਜੀਆਂ ਨੂੰ ਸਿਕਿਉਰਿਟੀ ਗਾਰਡ ਰੱਖ ਲਿਆ ਆਹਾ ਮੈਨੇਜਰ ਨੇ ਕਹਿਤਾ ਮੇਰੇ ਬਾਪੂ ਦੀ ਡਿਊਟੀ ਲਾਤੀ ਸਖਤ ਅੱਛਾ ਡਿਊਟੀ ਲਾਤੀ ਹੈ ਮੈਨੇਜਰ ਕਹਿੰਦਾ ਵੀ ਗੱਲ ਸੁਣ ਮੇਜਰ ਸਿਆ ਆ ਮੇਜਰ ਸਿਆ ਤੇਰੇ ਦਾ ਬਾਪੂ ਦਾ ਨਾਮ ਮੇਜਰ ਹੈ ਕਹਿੰਦਾ ਮੇਜਰ ਸਿਆ ਵੀ ਬੈਂਕ 'ਚ ਅੱਜ ਪੈਸਾ ਬਹੁਤ ਪਿਆ ਸਿਕਿਉਰਿਟੀ ਟਾਈਟ ਕਰ ਦਿਓ ਪੂਰੀ ਪੈਸਾ ਬੜਾ ਪਿਆ ਹੈ ਕੋਈ ਲੰਘਣਾ ਨਹੀਂ ਚਾਹੀਦਾ ਆ ਬਾਪੂ ਕਹਿੰਦਾ ਮੈਨੇਜਰ ਸਾਹਿਬ ਫਿਕਰ ਨਾ ਕਰੋ ਪੂਰੀ ਸਿਕਿਉਰਿਟੀ ਟਾਈਟ ਰੱਖਾਂਗੇ ਅੱਛਾ ਸਿਕਿਉਰਿਟੀ ਟਾਈਟ ਕਰ 4-5 ਬੰਦੇ ਹੋਰ ਸੀ ਬਾਪੂ ਨਾਲ ਅੱਛਾ ਬਾਪੂ ਨੇ ਸਿਕਿਉਰਿਟੀ ਟਾਈਟ ਕਰਤੀ ਹਲਾ ਫੇਰ ਫਿਰ ਕੀ ਉਸੇ ਰਾਤ ਹੀ ਚੋਰੀ ਹੋ ਗਈ ਸਾਰੇ ਪੈਸੇ ਚੋਰ ਲੈ ਗਏ ਲਾੜਤੀ ਆ ਐਡੀ ਸਿਕਿਉਰਿਟੀ ਟਾਈਟ ਦੇ ਬਾਵਜੂਦ ਪੈਸੇ ਚੋਰੀ ਕਿਵੇਂ ਹੋ ਗਏ ਬਾਪੂ ਨੇ ਸਿਕਿਉਰਿਟੀ ਗਲਤ ਟਾਈਟ ਕਰਤੀ ਕੀਤੀ ਕਿਵੇਂ ਉਹਨੇ ਦਾਰੂ ਪਿਆ ਪਿਆ ਟਾਈਟ ਕਰਤੀ ਉਹ ਟਾਈਟ ਹੋ ਕੇ ਪਏ ਰਹੇ ਚੋਰ ਸਾਰੀ ਬੈਂਕ ਲੁੱਟ ਗਏ ਉਹ ਅਗਲੇ ਦਿਨ ਬਾਪੂ ਉੱਥੋਂ ਵੀ ਰਿਟਾਇਰ ਹੋ ਗਿਆ ਰਿਟਾਇਰ ਹੋ ਕੇ ਬਾਪੂ ਘਰੇ ਆ ਗਿਆ ਘਰੇ ਆ ਕੇ ਸੋਚਦਾ ਵੀ ਚਲੋ ਹੁਣ ਨੌਕਰੀ ਤਾਂ ਇਹ ਵੀ ਗਈ ਹੈ ਆ ਨੌਕਰੀ ਗਈ ਆ ਕੋਈ ਹੋਰ ਕੰਮ ਧੰਦਾ ਤੋਰਦੇ ਆਪਦਾ ਕੰਮ ਧੰਦਾ ਤੋਰਿਆ ਈ ਬਾਪੂ ਨੇ ਮੱਝਾਂ ਰੱਖ ਲਈਆਂ ਆ ਮੱਝਾਂ ਰੱਖ ਲਿਆ ਘਰ ਦਾ ਕਾਰੋਬਾਰ ਕੀਤਾ ਮੱਝਾਂ ਰੱਖ ਲਈਆਂ ਅੱਛਾ ਮੱਝਾਂ ਰੱਖ ਲਈਆਂ ਤੇ ਇੱਕ ਦਿਨ ਡਾਂਗ ਚੱਕੀ ਤੇ ਮੱਝ ਨੂੰ ਕੁੱਟੀ ਜਾਵੇ ਉਹ ਲਾਣਤੀ ਆ ਹਲਾਓ ਕਾਤੋਂ ਬਈ ਮੈਂ ਬਾਪੂ ਨੂੰ ਪੁੱਛਿਆ ਮੈਂ ਕਿਹਾ ਬਾਪੂ ਇਹਨੂੰ ਆਏ ਨਾ ਕੁੱਟ ਆਹੋ ਇਹ ਮੱਝ ਨੇ ਦੁੱਧ ਨਹੀਂ ਦੇਣਾ ਆ ਸਹੀ ਗੱਲ ਆ ਇਹਨੇ ਦੁੱਧ ਨਹੀਂ ਦੇਣਾ ਬਾਪੂ ਕਹਿੰਦਾ ਦੁੱਧ ਕਿਹੜੇ ਭੜੂਏ ਨੂੰ ਚਾਹੀਦਾ ਮੈਨੂੰ ਤੇ ਡਿਸਪਲਿਨ ਚਾਹੀਦਾ ਇਹ ਥਾਂ ਥਾਂ ਗੋਹਾ ਖਲਾਰ ਦਿੰਦੀ ਡਿਸਪਲਿਨ ਚ ਚੱਲਦੀ ਹੀ ਨਹੀਂ ਓਏ ਸਾਰਾ ਟੱਬਰ ਅਸੀਂ ਤਾਂ ਚੱਲਦੇ ਹੀ ਡਿਸਪਲਿਨ ਚ ਅਸੀਂ ਤਾਂ ਜੰਮੇ ਵੀ ਡਿਸਪਲਿਨ ਚ ਡਿਸਪਲਿਨ ਪਸੰਦ ਬੰਦੇ ਆ ਡਿਸਪਲਿਨ ਕਦੇ ਤੋੜਿਆ ਹੀ ਨਹੀਂ ਲਾਣਤੀਆ ਦੇਖ ਲੈ ਵੀ ਟੀਵੀ ਚੈਨਲ ਵਾਲੇ ਆਏ ਆ ਬਾਈ ਗੁਰਕਵਾਲ ਸਿੰਘ ਜੀ ਅੱਛਾ ਲੈ ਵੀ ਇਹਨਾਂ ਨੇ ਆਪਣੇ ਨਾਲ ਕਰਨੀ ਕੋਈ ਗੱਲਬਾਤ ਇੰਟਰਵਿਊ ਹੋਣੀ ਆ ਆਪਣੀ ਆਪਾਂ ਪਹਿਲਾਂ ਜਿਹੜੇ ਰੰਗ ਭਾਗ ਲਾਉਣੇ ਸੀ ਉਹ ਲਾਤੇ ਆ ਆਹ ਸਹੀ ਗੱਲ ਰੌਣਕਾਂ ਲਾਤੀਆਂ ਬਾਈ ਜੀ ਹੁਣ ਤੁਸੀਂ ਦੱਸੋ ਕਿਹੜੀ ਗੱਲ ਕਰਨੀ ਆ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਤਾਂ ਗੱਲ ਇਹ ਹੈ ਕਿ ਕਿਸੇ ਨੂੰ ਹਸਾਉਣਾ ਤੇ ਚਿਹਰਿਆਂ ਤੇ ਹਾਸੇ ਲੈ ਕੇ ਆਉਣੇ ਤੁਸੀਂ ਇਸ ਗੱਲ ਤੋਂ ਵਧਾਈ ਦੇ ਪਾਤਰ ਹੋ ਕਿ Thank you ਉਹਨਾਂ ਦਰਸ਼ਕਾਂ ਦੇ ਚਿਹਰਿਆਂ ਤੇ ਹਾਸੇ ਲੈ ਕੇ ਆਉਣੇ ਹੋ ਜਿਹੜੇ ਕਿ ਜ਼ਿੰਦਗੀ ਦੀਆਂ ਟੈਨਸ਼ਨਾਂ ਦੇ ਵਿੱਚ ਮਾਨਸਿਕ ਤਣਾਅ ਦੇ ਵਿੱਚੋਂ ਗੁਜ਼ਰੇ ਆ ਉਹ ਹਾਸੇ ਲਿਆਉਣ ਦੇ ਵਿੱਚ ਤੁਸੀਂ ਇਸ ਗੱਲ ਦੇ ਵਧਾਈ ਦੇ ਪਾਤਰ ਹੋ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਖੁਸ਼ ਕੀਤਾ ਬਹੁਤ ਬਹੁਤ ਮਿਹਰਬਾਨੀ ਜੀ ਸਾਰੇ ਦਰਸ਼ਕਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੀ ਗੱਲ ਹੈ ਜੀ ਜਿਹੜੇ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਲੋਕਾਂ ਨੂੰ ਹਸਾਉਂਦੇ ਆ ਅੰਦਰੋਂ ਬਹੁਤ ਟੁੱਟੇ ਹੁੰਦੇ ਕਈ ਵਾਰੀ ਬਹੁਤ ਉਦਾਸ ਹੁੰਦੇ ਆ ਬਹੁਤ ਇਕੱਲੇ ਹੁੰਦੇ ਉਹਦੇ ਕਾਰਨ ਬਹੁਤ ਸਾਰੇ ਹੁੰਦੇ ਆ ਪਰਸਨਲ ਲਾਈਫ ਨੂੰ ਲੈ ਕੇ ਚਾਹੇ ਕਹਿ ਲਓ ਕੋਈ ਚਾਹੇ ਭਵਿੱਖ ਨੂੰ ਲੈ ਕੇ ਜਦੋਂ ਅੱਜ ਕੱਲ ਨੌਜਵਾਨਾਂ ਨੂੰ ਬਾਈ ਸਾਰਿਆਂ ਨੂੰ ਇਹ ਲੱਗਦਾ ਕਿ ਸਾਡੇ ਭਵਿੱਖ ਕਿਤੇ ਸਿਕਿਉਰ ਨਹੀਂ ਹੈਗਾਗਾ ਕਿਤੇ ਸਾਡੇ ਕੋਲੇ ਕੋਈ ਸਿਕਿਉਰਿਟੀ ਨਹੀਂ ਗੀ ਜੀ ਇਹਨੂੰ ਲੈ ਕੇ ਚਿੰਤਾ 'ਚ ਆ ਸਾਰੇ ਅਸੀਂ ਵੀ ਉਹਨਾਂ ਨੌਜਵਾਨਾਂ ਦੇ ਵਿੱਚੋਂ ਆ ਅਸੀਂ ਵੀ ਇਸ ਨਿਰਾਸ਼ਾ ਚੋਂ ਨਿਕਲ ਰਹੇ ਆ ਕਿ ਕੋਈ ਕੰਮ ਨਹੀਂ ਵਿਹਲੇ ਬੈਠੇ ਆ ਕੁਝ ਨਹੀਂ ਚੱਲ ਰਿਹਾ ਇੱਕ ਦਰਸ਼ਕਾਂ ਨੂੰ ਮੈਂ ਇੱਥੇ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਇਹ ਨੌਜਵਾਨ ਜਿਹੜੇ ਕਿ ਵੈਲ ਐਜੂਕੇਟਡ ਨੇ ਥੀਏਟਰ ਦੇ ਵਿੱਚ ਇਹਨਾਂ ਕੋਲੇ ਮਾਸਟਰ ਡਿਗਰੀਜ਼ ਨੇ ਤੇ ਨਾਲ ਹੀ ਨਾਲ ਇਸ ਪ੍ਰੋਫੈਸ਼ਨ ਦੇ ਵਿੱਚ ਜਿਹੜਾ ਇਹ ਉਹ ਕਿੱਤਾ ਹੈ ਜਿਹੜਾ ਕਿ ਅੱਜ ਸਾਡੇ ਸਮਾਜ ਵਿੱਚੋਂ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਸੀਗੇ ਭੰਡ ਤੇ ਅੱਜ ਇਹ ਸਾਡੇ ਤੋਂ ਦੂਰ ਹੁੰਦਾ ਜਾ ਰਿਹਾ ਕਿਤੇ ਨਾ ਕਿਤੇ ਭੰਡਾਂ ਨੂੰ ਸਾਡੇ ਵਿਰਸੇ ਚੋਂ ਸਾਡੇ ਸੱਭਿਆਚਾਰ ਚੋਂ ਮੈਨੂੰ ਲੱਗਦਾ ਕਿ ਮਨਫੀ ਹੋ ਗਏ ਆ ਪਾਸੇ ਹੋ ਗਏ ਆ ਤੇ ਇਸ ਸੱਭਿਆਚਾਰਕ ਦੇ ਇਸ ਅੰਗ ਨੂੰ ਜਿਹੜਾ ਅੱਜ ਖੜਾ ਕਰਨ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਐਜੂਕੇਸ਼ਨ ਹੋਣ ਦੇ ਬਾਵਜੂਦ ਇੰਨਾ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਹਦੇ ਪਿੱਛੇ ਜ਼ਰੂਰ ਜਾਣਨਾ ਚਾਹਾਂਗੇ ਕਿ ਕਿੱਦਾਂ ਤੁਸੀਂ ਸੋਚਿਆ ਕਿ ਯਾਰ ਇਸ ਚੀਜ਼ ਨੂੰ ਅੱਗੇ ਵਧਾਇਆ ਜਾਵੇ ਇਸ ਕਿੱਤੇ ਨੂੰ ਕਹਿ ਸਕਦਾ ਕਿਉਂਕਿ
ਭੰਡਗਿਰੀ ਇੱਕ ਕਿੱਤਾ ਹੀ ਸੀਗਾ ਬਿਲਕੁਲ ਬਿਲਕੁਲ। ਤੇ ਕਿਵੇਂ ਅਸੀਂ ਸੋਚਿਆ? ਅਸੀਂ ਭਾਜੀ ਇਹ ਕਾਲਜ ਟਾਈਮ ਤੋਂ ਇਸ ਪੇਸ਼ਕਾਰੀ ਦੀਆਂ ਕਰ ਰਹੇ ਹਾਂ ਪਰਫਾਰਮੈਂਸ। ਵੈਸੇ ਅਸੀਂ ਥੀਏਟਰ ਨਾਲ 12-13 ਸਾਲ ਤੋਂ ਜੁੜੇ ਹਾਂ, 2010 ਤੋਂ ਲਗਭਗ। ਤੇ ਇਹ ਅਸੀਂ ਯੂਥ ਫੈਸਟੀਵਲ 'ਚ ਭੰਡ ਅਸੀਂ ਦੋਵਾਂ ਨੇ ਕੀਤਾ ਸੀ। ਯੂਥ ਫੈਸਟੀਵਲ 'ਚ ਭੰਡ ਹੁੰਦੇ ਆ ਕਿਉਂਕਿ ਰਵਾਇਤੀ ਜਿਹੜੀਆਂ ਸਾਡੀਆਂ ਕਲਾਵਾਂ ਏ ਉਹ ਅਲੋਪ ਹੋ ਰਹੀਆਂ। ਯੂਨੀਵਰਸਿਟੀਆਂ ਦਾ ਉੱਦਮ ਹੈ ਕਿ ਨੌਜਵਾਨਾਂ ਨੂੰ ਇੰਟਰੋਡਿਊਸ ਕਰਵਾਇਆ ਜਾਵੇ ਉਹਨਾਂ ਨਾਲ ਕਿ ਸਾਡੀ ਰਵਾਇਤੀ ਕਲਾਵਾਂ ਹੈਗੀਆਂ ਏ। ਅਸੀਂ ਉਹਦੇ 'ਚ ਸੀਗੇ। ਫਿਰ ਉਹਦੇ ਵਿੱਚ ਸਾਡੀ ਸਕ੍ਰਿਪਟ ਬੜੀ ਨਵੀਂ ਆਈ ਸੀਗੀ, ਨਵੇਂ ਮੁੱਦਿਆਂ ਤੇ ਚਲੰਤ ਮੁੱਦਿਆਂ ਤੇ ਵਿਅੰਗ ਸੀਗਾ, ਉਹ ਲੋਕਾਂ ਵੱਲੋਂ ਬੜੀ ਪਸੰਦ ਕੀਤੀ ਗਈ ਸੀ। ਉਹਦੇ 'ਚੋਂ ਫਸਟ ਵੀ ਆਏ ਸੀਗੇ ਇੰਟਰਸੋਨਲ 'ਚੋਂ। ਫਿਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਚੱਲਿਆ 2 ਸਾਲ ਪਹਿਲਾਂ। ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਕੱਠੇ ਕੀਤਾ, ਅਸੀਂ ਭੰਡ ਦੀਆਂ ਪੇਸ਼ਕਾਰੀਆਂ ਕੀਤੀਆਂ, ਨਾਟਕ ਕੀਤੇ। ਫਿਰ ਉਦੋਂ ਕਾਫੀ ਲੋਕਾਂ 'ਚੋਂ ਸਰਕਲ ਕੀਤੀ ਸੋਸ਼ਲ ਮੀਡੀਆ ਰਾਹੀਂ। ਫਿਰ ਇਸੇ ਤਰ੍ਹਾਂ ਅਸੀਂ ਇਸ ਕਲਾ ਨੂੰ ਅਡਾਪਟ ਕੀਤਾ। ਬਾਕੀ ਬਾਈ ਸਭ ਤੋਂ ਵੱਡੀ ਗੱਲ ਆ, ਕਹਿੰਦੇ ਹੁੰਦੇ ਨਾ ਵੀ ਕਲਾ ਚਾਹੇ ਕਿੰਨੀ ਵੀ ਹੋਵੇ, ਜਦੋਂ ਬੰਦਾ ਇੱਕ ਉਮਰ ਦੇ ਇੱਕ ਪੜਾਅ 'ਚੋਂ ਲੰਘ ਕੇ ਕਮਾਈ ਵਾਲੇ ਪਾਸੇ ਜਾਂ ਉਸ ਪੜਾਅ 'ਚ ਆ ਜਾਂਦਾ, ਜਦੋਂ ਘਰਦਿਆਂ ਨੂੰ ਕੁਛ ਨਾ ਕੁਛ ਬਾਹਰੋਂ ਕਮਾ ਕੇ ਲਿਆ ਕੇ ਦੇਣਾ ਪੈਂਦਾ ਹੈ, ਕਿ ਇਹ ਕਲਾ ਜਾਂ ਤੁਹਾਡਾ ਥੀਏਟਰ ਦੀ ਪੇਸ਼ਕਾਰੀ ਹੈ ਜਿਹੜੀ ਤੁਹਾਡੀ ਰੋਜੀ ਰੋਟੀ ਦਾ ਸਾਧਨ ਬਣੀ, ਜਾਂ ਉਸ ਪਾਸੇ ਵੱਲ ਇਹਨਾਂ ਨੇ ਮਦਦ ਹੋਈ ਕੋਈ ਇਸ ਕਿੱਤੇ ਨਾਲ? ਉਹਦੇ ਨਾਲ ਦੇਖੋ ਜੀ, ਜਿਵੇਂ ਲੋਕ ਕਲਾਕਾਰਾਂ ਨੂੰ ਸਾਦੇ ਸੀ, ਗਾਉਣ ਵਾਲਿਆਂ ਨੂੰ ਸਾਦੇ ਸੀ, ਉਹ ਇੱਕ ਸੀਜ਼ਨ ਵਾਲਾ ਮਾਹੌਲ ਹੁੰਦਾ ਸੀ ਵੀ ਯਾਰ ਸੀਜ਼ਨ ਹੈ, ਹੁਣ ਮੇਲੇ ਚੱਲਦੇ ਆ, ਲੋਕ ਉਹਨਾਂ ਨੂੰ ਸਾਦੇ ਆ, ਹਨਾ। ਉਵੇਂ ਹੀ ਮਤਲਬ ਅਸੀਂ ਪਹਿਲਾਂ ਲੋਕ ਸਾਡੇ ਇਕੱਲੇ ਨਾਟਕ ਕਰਾਉਂਦੇ ਸੀ, ਅਸੀਂ ਨਾਟਕ ਕਰਦੇ ਸੀ, ਨਾਟਕ ਦੇ ਨਾਲ ਇਹਦੀ ਪੇਸ਼ਕਾਰੀ ਵੀ ਕਰਦੇ ਸੀ। ਹੁਣ ਜਦੋਂ ਤੋਂ ਸੋਸ਼ਲ ਮੀਡੀਆ 'ਚ ਸਰਕਲ ਹੁੰਦੇ ਰਹੇ ਆ ਸਾਡੀਆਂ ਪਰਫਾਰਮੈਂਸ, ਉਸ ਤੋਂ ਬਾਅਦ ਲੋਕ ਸਾਨੂੰ ਆਪਦੇ ਨਿੱਜੀ ਫੰਕਸ਼ਨਾਂ ਵਿੱਚ ਵੀ ਸੱਦਣ ਲੱਗੇ ਆ। ਉਹ ਕਦੇ ਕਦੇ ਮਤਲਬ ਜਦੋਂ ਸੱਦ ਲੈਂਦੇ ਆ ਤੇ ਅਸੀਂ ਜਾਂਦੇ ਆ ਮੇਲਿਆਂ 'ਚ ਵੀ, ਅਸੀਂ 1-2 'ਚ ਜਾ ਕੇ ਆਏ ਹਾਂ। ਜੀ 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 ਜੀ। ਤੇ ਬਾਕੀ ਇਹ ਨਹੀਂ ਲੱਗਦਾ ਕਿਤੇ ਵੀ ਤੁਸੀਂ ਥੀਏਟਰ ਦਾ ਕਿਹਾ ਹੈ ਨਾ, ਥੀਏਟਰ ਦੇ ਤੁਸੀਂ ਮਾਸਟਰ ਕੀਤੀ ਹੋਈ ਆ, ਥੀਏਟਰ ਦੇ ਵਿੱਚ ਕਲਾਕਾਰ ਹੋ, ਐਕਟਰ ਹੋ, ਹਾਲਾਂਕਿ ਤੁਹਾਨੂੰ ਜਿਹੜਾ ਪ੍ਰੋਫੈਸ਼ਨਲ ਜਿਹੜੇ ਸੀਰੀਅਲ ਹੈ, ਨਾਟਕ ਹੈ, ਉਹਨਾਂ ਦੇ ਵਿੱਚ ਜਾਣਾ ਚਾਹੀਦਾ ਹੈ, ਫਿਲਮਾਂ ਦੇ ਵਿੱਚ ਜਾਣਾ ਚਾਹੀਦਾ ਹੈ, ਕੋਈ ਆਫਰ ਹੈ ਫਿਲਮਾਂ ਤੇ? ਫਿਲਮਾਂ ਕਰ ਰਹੇ ਹੋ? ਹਾਂਜੀ, ਚੱਲ ਰਿਹਾ ਜੀ ਸਾਡਾ ਸਟਰਗਲ। ਸਾਡੀਆਂ 2-3 ਫਿਲਮਾਂ ਇਕੱਠਿਆਂ ਦੀਆਂ ਆ ਰਹੀਆਂ ਵਾ। ਆਪਣਾ ਨਵੰਬਰ ਮਹੀਨੇ 'ਚ ਰਿਲੀਜ਼ ਹੋਣੀ ਇੱਕ ਫਿਲਮ, ਤਾਂ ਬਾਕੀ ਸਟਰਗਲ ਚੱਲ ਰਿਹਾ ਜੀ। ਦੇਖੋ ਕੀ ਕਹਿਣਾ ਚਾਹੋਗੇ? ਹਾਂਜੀ ਭਾਈ, ਜਿਵੇਂ ਤੁਸੀਂ ਇੱਕ ਹਨਾ ਰਹੱਸਮਈ ਤਰੀਕੇ ਨਾਲ ਸਮਾਜਿਕ ਮੁੱਦੇ ਚੱਕਦੇ ਹੋ ਟੀਚਰਾਂ ਰਾਹੀਂ, ਹਨਾ, ਤੁਹਾਨੂੰ ਨਹੀਂ ਟੀਚਰਾਂ ਹੁੰਦੀਆਂ ਜਦੋਂ ਤੁਸੀਂ ਵਿਚਰਦੇ ਆ ਆਪਣੇ ਘਰਾਂ 'ਚ ਜਾਂ ਕੋਈ ਸਮਾਜ ਦੇ ਵਿੱਚ, ਜਾਂ ਕਾਲਜ ਦੇ ਵਿੱਚ ਵਿਚਰਦੇ ਹੋ, ਖਾਸ ਕਰਕੇ ਦੋਸਤਾਂ ਮਿੱਤਰਾਂ ਦੇ ਵਿੱਚ? ਵਧੀਆ ਚੰਗਾ ਰਿਸਪੌਂਸ ਹੁੰਦਾ, ਸਾਰੇ ਵਧੀਆ ਸਮਝਦੇ ਆ ਕਿ ਯਾਰ ਤੁਸੀਂ ਵਧੀਆ ਹਸਾਉਣੇ ਕਾਲਜ ਵੀ ਟਾਈਮ ਵੀ ਸਾਡਾ ਇਹ ਹੁੰਦਾ ਸੀਗਾ ਜਦੋਂ ਅਸੀਂ ਪਰਫਾਰਮ ਕਰਦੇ ਸੀ ਤੇ ਕਾਲਜ ਵਾਲੇ ਸਪੋਰਟ ਕਰਦੇ ਸੀ ਵੀ ਯਾਰ ਵਾਹ ਯਾਰ। ਜਿੱਥੇ ਅਸੀਂ ਖੜੇ ਹੁੰਦੇ ਸੀ ਉੱਥੇ ਰੌਣਕ ਲੱਗ ਜਾਂਦੀ ਸੀਗੀ, ਮੇਲਾ ਲੱਗ ਜਾਂਦਾ ਸੀਗਾ। ਅੱਛਾ, ਇੱਕ ਗੱਲ ਹੋਰ ਮੈਂ ਦੇਖੀ ਆ ਕਿ ਜਿਹੜੇ ਇਸ ਤਰ੍ਹਾਂ ਦੀਆਂ ਪੇਸ਼ਕਾਰੀਆਂ ਕਰਦੇ, ਕਿਉਂਕਿ ਮੈਂ ਖੁਦ ਯੂਥ ਫੈਸਟੀਵਲ ਦੇ ਵਿੱਚ ਪਰਫਾਰਮ ਕਰਦਾ ਰਿਹਾ, ਮੈਂ ਵੀ ਇੱਕ ਕਲਾਕਾਰ ਹਾਂ, ਤੇ ਗੱਲ ਇਹ ਹੈ ਵੀ ਜਿਹੜੇ ਕਲਾਕਾਰ ਹੁੰਦੇ ਆ ਜਾਂ ਇਸ ਤਰ੍ਹਾਂ ਦੇ ਸਕਿਟਸ ਕਰਦੇ ਆ, ਉਹ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਬੜੇ ਰਮਨੀਕ ਜੇ ਹੁੰਦੇ ਆ, ਹਨਾ। ਜਿਵੇਂ ਯਾਰਾਂ ਦੋਸਤਾਂ 'ਚ ਖੜੇ ਆ ਤੇ ਕੋਈ ਨਾ ਕੋਈ ਛੁਰਲੀ ਵਿੱਚੋਂ ਛੱਡ ਦੇਣੀ। ਤੁਸੀਂ ਵੀ ਆਈ ਹੋ? ਹਾਂ ਬਿਲਕੁਲ ਜੀ। ਯਾਰਾਂ ਦੋਸਤਾਂ 'ਚ ਹਰ ਇੱਕ ਬੰਦੇ ਦਾ ਇੱਕ ਆਪਦਾ ਸਰਕਲ ਹੁੰਦਾ, ਵੱਖਰਾ ਸਰਕਲ ਹੁੰਦਾ ਜੀ। ਯਾਰਾਂ ਦੋਸਤਾਂ 'ਚ ਇੱਕ ਵੱਖਰਾ ਸਰਕਲ ਹੈ। ਜਦੋਂ ਤੁਸੀਂ ਕਿਸੇ ਸੀਨੀਅਰ ਬੰਦਿਆਂ 'ਚ ਖੜੇ ਹੋ, ਫਿਰ ਤੁਹਾਨੂੰ ਉਹ ਸਿੰਸੀਅਰ ਤਰੀਕੇ ਨਾਲ ਵਿਚਰਨਾ ਪੈਂਦਾ। ਹਾਂਜੀ ਤੇ ਦੋਸਤਾਂ ਮਿੱਤਰਾਂ 'ਚ ਫਿਰ ਛੁਰਲੀਆਂ? ਹਾਂਜੀ ਆਬਵੀਅਸਲੀ, ਕਿਉਂਕਿ ਗੱਲਾਂ ਵੀ ਉਹੋ ਜਿਹੀਆਂ ਹੁੰਦੀਆਂ ਸਾਡੀਆਂ। ਗੱਲਾਂ 'ਚ ਸਕ੍ਰਿਪਟ ਬਣ ਜਾਂਦੀ, ਗੱਲਾਂ 'ਚ ਨਿਕਲ ਆਉਂਦੇ। ਸੋ ਗੱਲਬਾਤ ਕੀਤੀ ਹੈ ਇਕਬਾਲ ਤੇ ਅਵਤਾਰ ਨਾਲ। ਇਕਬਾਲ ਤੇ ਅਵਤਾਰ ਉਹ ਵੈਲ ਐਜੂਕੇਟਡ ਨੌਜਵਾਨ ਨੇ ਜਿਹੜੇ ਕਿ ਥੀਏਟਰ ਦੇ ਰਾਹੀਂ ਆਪਣੀ ਕਲਾਕਾਰੀ ਦਾ ਪ੍ਰਦਰਸ਼ਨ ਕਰਦੇ। ਖਾਸ ਤੌਰ ਤੇ ਇਹਨਾਂ ਦੀ ਜਿਹੜੀ ਭੰਡਗਿਰੀ ਹੈ ਜਾਂ ਨਕਲ ਹੈ, ਜਿਹੜੀ ਕਿ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਸੀ, ਤੇ ਇਹ ਜਿਹੜਾ ਅੰਗ ਹੈ ਅੱਜ ਸਾਡੀ ਨੌਜਵਾਨ ਪੀੜ੍ਹੀ, ਜਿਹੜੀ ਹੁਣ ਦੀ ਪੀੜ੍ਹੀ ਹੈ, ਉਹ ਕਿਤੇ ਨਾ ਕਿਤੇ ਇਸ ਕਲਾ ਤੋਂ ਅਣਜਾਣ ਹੈ ਜਾਂ ਇਸ ਕਲਾ ਤੋਂ ਜਾਣ ਪਛਾਣ ਨਹੀਂ ਹੈ। ਕੋਸ਼ਿਸ਼ ਇਹਨਾਂ ਵੱਲੋਂ ਜਾਰੀ ਹੈ ਇਸ ਸੱਭਿਆਚਾਰ ਦੇ ਸੰਗ ਨੂੰ ਜਿਉਂਦਾ ਰੱਖਿਆ ਜਾਵੇ। ਇਸੇ ਤਰੀਕੇ ਨਾਲ ਤੁਹਾਡੇ ਕੋਲੋਂ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਹਨਾਂ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਜ਼ਰੂਰ ਕਰੋ, ਇਹਨਾਂ ਵੱਲੋਂ ਕੀਤੇ ਹੋਏ ਕਾਰਜ ਦੀ, ਇਹਨਾਂ ਵੱਲੋਂ ਕੀਤੇ ਹੋਏ ਵਿਅੰਗ ਦੀ ਸ਼ਲਾਘਾ ਜ਼ਰੂਰ ਕਰੋ। ਇਹਨਾਂ ਵੱਲੋਂ ਜਿਹੜਾ ਆਪਣਾ ਇੱਕ ਪਰਸਨਲ ਫੇਸਬੁੱਕ ਪੇਜ ਵੀ ਚਲਾਇਆ ਜਾ ਰਿਹਾ, ਜ਼ਰੂਰ ਦੱਸੋ ਤਾਂ ਜੋ ਲੋਕ ਤੁਹਾਨੂੰ ਫੋਲੋ ਕਰ ਸਕਣ। ਹਾਂਜੀ, ਸਾਡਾ ਫੇਸਬੁੱਕ ਤੇ ਜੀ ਸਿਆਸੀ ਭੰਡ ਪੰਜਾਬੀ 'ਚ ਤੁਸੀਂ ਲਿਖੋਗੇ ਪੇਜ ਬਣਿਆ ਹੋਇਆ ਹੈ, ਤੇ YouTube ਤੇ ਸਾਡਾ ਚੈਨਲ ਹੈ ਸਿਆਸੀ ਭੰਡ ਕਰਕੇ, SYASIBHAND ਭੰਡ। ਸੋ ਦੋਸਤੋ ਫੋਲੋ ਵੀ ਜ਼ਰੂਰ ਕਰਿਓ, ਤੇ ਜਿੱਥੇ ਕੋਈ ਕੀ ਇਹਨਾਂ ਦੀ ਮਦਦ ਕਰ ਸਕਦਾ ਹੋਇਆ, ਕਿਉਂਕਿ ਮੁੰਡਿਆਂ ਦੀ ਹਿੰਮਤ ਆ ਕਿ ਕਲਾ ਨੂੰ ਜਿਉਂਦਾ ਰੱਖਣਾ ਇਹਨਾਂ ਦਾ ਸ਼ੌਂਕ ਹੈ, ਇਹਨਾਂ ਦਾ ਸਿਰੜ ਹੈ, ਪਰ ਪਰਿਵਾਰ ਚਲਾਉਣ ਲਈ
ਸਿਰਫ ਤੇ ਸਿਰਫ ਕੰਮ ਦੀ ਲੋੜ ਹੁੰਦੀ ਹੈ, ਮਿਹਨਤ ਦੀ ਲੋੜ ਹੁੰਦੀ ਹੈ। ਅਗਰ ਕਿਸੇ ਨਾਟਕ ਦੇ ਵਿੱਚ, ਕਿਸੇ ਥੀਏਟਰ ਦੇ ਕਿਸੇ ਕੰਮਕਾਰ ਦੇ ਵਿੱਚ ਇਹਨਾਂ ਦੀ ਜ਼ਰੂਰਤ ਹੈ ਤਾਂ ਜ਼ਰੂਰ ਪਰਫਾਰਮ ਕਰਨਗੇ, ਜ਼ਰੂਰ ਇਹ ਆਪਣਾ ਯੋਗਦਾਨ ਦੇਣਗੇ। ਸੋ ਉਹ ਵੀ ਤੁਸੀਂ ਇਹਨਾਂ ਤੋਂ ਸੇਵਾਵਾਂ ਲੈ ਸਕਦੇ ਹੋ। ਸੋ ਇਸੇ ਤਰ੍ਹਾਂ ਦੀਆਂ ਹੋਰ ਵਿਲੱਖਣ ਸ਼ਖਸੀਅਤਾਂ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ। ਧੰਨਵਾਦ। ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਵਿਅੰਗ ਕਰਤੇ, ਕਹਿੰਦੇ ਵੀ ਦੇਖੋ ਰਾਸ਼ਨ ਕਾਰਡਾਂ ਤੇ ਬਾਦਲਾਂ ਦੀ ਫੋਟੋ ਲੱਗੀ ਹੈ। ਆਹੋ ਲੱਗੀ ਆ ਤਾਂ ਕਿ ਭਾਈ ਪਤੀਲਿਆਂ ਤੇ ਵੀ ਬਾਦਲਾਂ ਦੀਆਂ ਤੇ ਢੀਂਡਸਿਆਂ ਦੀਆਂ ਫੋਟੋ ਲੱਗਣਗੀਆਂ। ਫੇਰ ਆਹ ਦੇਖ ਲੈ ਵੀ ਅੱਜ ਕੱਲ ਬਾਦਲਾਂ ਦੀਆਂ ਫੋਟੋ ਲੱਥਦੀਆਂ ਏ, ਹੁਣ ਕੀ ਦੀਆਂ ਹੁਣ ਮਾਨ ਸਾਹਿਬ ਦੀਆਂ ਆਪਦੀਆਂ ਲੱਗੀਆਂ। ਕਹਿੰਦੇ ਮਹੱਲਾ ਕਲੀਨਿਕਾਂ ਤੇ ਆਪ ਦੀ ਫੋਟੋ ਲਾਈ, ਬਾਕੀ ਫੋਟੋ ਕਲੀਨ ਕਰਤੀਆਂ। ਇੱਕ ਦਰਸ਼ਕਾਂ ਨੂੰ ਮੈਂ ਇੱਥੇ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਇਹ ਨੌਜਵਾਨ ਜਿਹੜੇ ਕਿ ਵੈਲ ਐਜੂਕੇਟਡ ਨੇ। ਕਹਿੰਦੇ ਜੀ ਇੱਕ ਐਮਐਲਏ ਤੇ ਇੱਕ ਹੀ ਪੈਨਸ਼ਨ ਆ, ਤੇ ਦੋ ਕੀ ਹੈ? ਦੋ ਵਿਆਹ ਹੋ ਸਕਦੇ ਆ। ਪਹਿਲਾਂ ਸਟੋਜ ਵਾਲੇ ਨੇ ਦੂਜਾ ਕਰਾਇਆ, ਹੁਣ ਸਨੌਰ ਵਾਲਾ ਕਰਾਈ ਬੈਠਾ। ਥੀਏਟਰ ਦੇ ਵਿੱਚ ਇਹਨਾਂ ਕੋਲੇ ਮਾਸਟਰ ਡਿਗਰੀਜ਼ ਨੇ। ਵੈਸੇ ਅਸੀਂ ਥੀਏਟਰ ਨਾਲ 12-13 ਸਾਲ ਤੋਂ ਜੁੜੇ ਹਾਂ, 2010 ਤੋਂ ਲਗਭਗ। ਫਿਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਚੱਲਿਆ 2 ਸਾਲ ਪਹਿਲਾਂ। ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਕੱਠੇ ਕੀਤਾ, ਅਸੀਂ ਭੰਡ ਦੀਆਂ ਪੇਸ਼ਕਾਰੀਆਂ ਕੀਤੀਆਂ, ਨਾਟਕ ਕੀਤੇ। ਕਿ ਇਹ ਕਲਾ ਜਾਂ ਤੁਹਾਡਾ ਥੀਏਟਰ ਦੀ ਪੇਸ਼ਕਾਰੀ ਹੈ ਜਿਹੜੀ ਤੁਹਾਡੀ ਰੋਜੀ ਰੋਟੀ ਦਾ ਸਾਧਨ ਬਣੀ। ਅੱਲਾਹ ਦੀ ਵੱਡੇ ਬਸ ਕਰਿਆ ਬੱਲੇ ਕਰ। ਬੱਲੇ ਬੱਲੇ ਮਰਾਸੀਆ ਦੇਖ ਲੈ, ਆਹ ਕੀ ਦੇਖਾ? ਉਹ ਦੇਖ ਲੈ ਸਰਕਾਰ ਜਦੋਂ ਬਣੀ ਆ, ਸਰਕਾਰ ਤੋਂ ਪਹਿਲਾਂ ਬੜੇ ਬਿਆਨ ਆਏ ਆ ਵੀ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਆ ਆਹਾ ਉਹਨਾਂ ਨੇ ਬੜੇ ਵਿਅੰਗ ਕੀਤੇ ਆ। ਓਏ ਉਹਨਾਂ ਦਾ ਕੰਮ ਹੀ ਵਿਅੰਗ ਕਰਨਾ ਹੈ। ਉਹਨਾਂ ਨੇ ਹੁਣ ਤੱਕ ਕੀਤੇ ਹੀ ਵਿਅੰਗ। ਆ ਸਹੀ ਗੱਲ ਹੈ, ਉਹਨਾਂ ਨੇ ਵਿਅੰਗ ਕਰਤੇ, ਕੀਤੇ ਕਾਤੇ। ਕਹਿੰਦੇ ਵੀ ਦੇਖੋ ਰਾਸ਼ਨ ਕਾਰਡਾਂ ਤੇ ਬਾਦਲਾਂ ਦੀ ਫੋਟੋ ਲੱਗੀ ਹੈ। ਆਹੋ ਲੱਗੀ ਹੈ, ਉਧਰੋਂ ਕੈਪਟਨ ਦੀ ਵੀ ਰਾਸ਼ਨ ਕਾਰਡ ਤੇ ਫੋਟੋ ਆ ਲੱਗੀ। ਲੱਗੀ ਰਹੀ ਆ ਬਾਬਾ। ਉਹਨਾਂ ਨੇ ਤਾਂ ਆਪਦੇ ਭਾਸ਼ਣਾਂ 'ਚ ਇੱਥੋਂ ਤੱਕ ਕਹਿਤਾ ਕਿ ਭਾਈ ਪਤੀਲਿਆਂ ਤੇ ਵੀ ਬਾਦਲਾਂ ਦੀਆਂ ਤੇ ਢੀਂਡਸਿਆਂ ਦੀਆਂ ਫੋਟੋ ਲੱਗਣਗੀਆਂ। ਅੱਲਾ ਫੇਰ ਆਹ ਦੇਖ ਲੈ ਵੀ ਅੱਜ ਕੱਲ ਬਾਦਲਾਂ ਦੀਆਂ ਫੋਟੋ ਲੱਥਦੀਆਂ ਏ, ਤੇ ਹੁਣ ਕੀ ਦੀਆਂ? ਹੁਣ ਮਾਨ ਸਾਹਿਬ ਦੀਆਂ ਆਪਦੀਆਂ ਲੱਗੀਆਂ। ਕਹਿੰਦੇ ਮਹੱਲਾ ਕਲੀਨਿਕਾਂ ਤੇ ਆਪ ਦੀ ਫੋਟੋ ਲਾਈ, ਬਾਕੀ ਫੋਟੋ ਕਲੀਨ ਕਰਤੀਆਂ, ਆਪਦੀਆਂ ਲਾਉਣ ਨੂੰ ਫਿਰਦੇ। ਉਹ ਨਵੀਂ ਸਰਕਾਰ ਨੇ ਨਵੀਂ ਨੀਤੀ ਲਿਆਂਦੀ। ਹਲੋ ਕਿਹੜੀ ਆ ਬਈ? ਨੀਤੀ ਬੜੀ ਸੋਹਣੀ ਲਿਆਂਦੀ। ਹਲੇ ਆਂਦੀ ਕਿਹੜੀ? ਕਹਿੰਦੇ ਜੀ ਇੱਕ ਐਮਐਲਏ ਤੇ ਇੱਕ ਹੀ ਪੈਨਸ਼ਨ ਆ, ਤੇ ਦੋ ਕੀ ਹੈ? ਦੋ ਵਿਆਹ ਹੋ ਸਕਦੇ ਆ। ਪਹਿਲਾਂ ਸਟੋਜ ਵਾਲੇ ਨੇ ਦੂਜਾ ਕਰਾਇਆ, ਹੁਣ ਸਨੌਰ ਵਾਲਾ ਕਰਾਈ ਬੈਠਾ। ਇਹ ਮੰਤਰੀਆਂ ਐਮਐਲਏਆਂ ਦੇ ਦੋ ਦੋ ਹੋਈ ਜਾਂਦੇ, ਗਰੀਬਾਂ ਦਾ ਇੱਕ ਨਹੀਂ ਹੁੰਦਾ। ਅਸੀਂ ਕਿੱਥੇ ਨੂੰ ਜਾਈਏ? ਬਸ ਕਰਿਆ ਕਰ। ਉਹ ਨਾਰਤੀਆ ਵਿਆਹ ਤੋਂ ਚੇਤੇ ਆਇਆ ਈ, ਆ ਤੇਰਾ ਵਿਆਹ ਹੋਇਆ ਭਾਵੇਂ? ਉਹ ਮੇਰੇ ਵਿਆਹ ਦੀ ਸੁਣ ਲੈ, ਬੜਾ ਔਖਾ ਹੋਇਆ। ਆ ਤੁਹਾਡਾ ਹੁੰਦਾ ਨਹੀਂ ਸੀ? ਔਖਾ ਹੋਇਆ ਤਾਂ ਹੀ ਤੇ ਕਹਿ ਰਿਹਾ, ਹੁੰਦਾ ਨਹੀਂ ਸੀ ਕਰਕੇ ਔਖਾ ਹੋਇਆ। ਉਹ ਮੇਰਾ ਵਿਆਹ ਨਹੀਂ ਸੀ ਹੁੰਦਾ, ਮੈਂ ਲਾ ਲਈ ਸਕੀਮ। ਆ ਲਾਈ ਕਿਵੇਂ? ਪਿਆਰ ਮੁਹੱਬਤ ਦੇ ਚੱਕਰਾਂ 'ਚ ਅੱਛਾ ਪੈ ਗਿਆ। ਮੁਹੱਬਤ ਕੀਤੀ, ਇਸ਼ਕ ਮੁਹੱਬਤ ਕਰ ਲਿਆ, ਇਸ਼ਕ ਕਮਾਇਆ। ਇਸ਼ਕ ਕਮਾ ਲਿਆ। ਅੱਛਾ ਉਹ ਇਸ਼ਕ ਕਮਾਇਆ ਤੇ ਉਧਰ ਕੁੜੀ ਦੇ ਘਰਦਿਆਂ ਨੂੰ ਪਤਾ ਲੱਗ ਗਿਆ। ਫੇਰ ਪਤਾ ਲੱਗ ਗਿਆ ਕੁੜੀ ਵਾਲਿਆਂ ਨੇ, ਅਗਲਿਆਂ ਨੇ ਕੁੜੀ ਨੂੰ ਸਮਝਾਤਾ। ਅੱਲਾ ਸਮਝਾਇਆ ਕੀ? ਉਹਦਾ ਪਿਓ ਕਹਿੰਦਾ ਕਾਕੀ ਗੱਲ ਸੁਣ ਲੈ, ਗੱਲ ਸੁਣ ਲੈ। ਜੇ ਤੂੰ ਪੇਪਰਾਂ 'ਚੋਂ ਫੇਲ ਹੋ ਗਈ ਤੇਰਾ ਵਿਆਹ ਕਿਸੇ ਰਕਸ਼ੇ ਵਾਲੇ ਨਾਲ ਕਰ ਦੇਣਾ। ਸਹੀ ਗੱਲ ਆ, ਜੇ ਤੂੰ ਫੇਲ ਹੋਈ ਤੇਰਾ ਵਿਆਹ ਕਿਸੇ ਰਕਸ਼ੇ ਵਾਲੇ ਨਾਲ ਕਰ ਦੇਣਾ। ਉਧਰੋਂ ਮੇਰੇ ਬਾਪੂ ਨੇ ਮੈਨੂੰ ਸਮਝਾਤਾ। ਸਮਝਾਇਆ ਕੀ? ਮੈਨੂੰ ਕਹਿੰਦਾ ਕਾਕਾ ਜੇ ਤੂੰ ਫੇਲ ਹੋ ਗਿਆ ਤੈਨੂੰ ਰਿਕਸ਼ਾ ਲਾ ਦੇਣਾ। ਅਸੀਂ ਦੋਵੇਂ ਹੀ ਫੇਲ ਹੋ ਗਏ। ਬਾਪੂ ਨੇ ਮੈਨੂੰ ਰਿਕਸ਼ਾ ਲੈਤਾ, ਉਹਦੇ ਘਰਦਿਆਂ ਨੇ ਉਹਨੂੰ ਰਿਕਸ਼ੇ ਵਾਲਾ ਲੈਤਾ। ਆਹ ਸਾਡੀ ਜੋੜੀ ਬਣ ਗਈ। ਉਹ ਜ਼ਿੰਦਗੀ ਅਸੀਂ ਵੇਖ ਲਾ ਵੀ ਬਾਕੀ ਪੇਪਰਾਂ 'ਚ ਤਾਂ ਭਾਵੇਂ ਫੇਲ ਹੋ ਗਏ ਆ, ਇਸ਼ਕ ਮੁਹੱਬਤ ਦੇ ਪੇਪਰ ਅਸੀਂ ਪਾਸ ਕਰ ਲਏ। ਵੇਖ ਲਾ ਇੱਥੇ ਡਿਗਰੀਆਂ ਕਰਕੇ ਲੋਕ ਵਿਹਲੇ ਤੁਰੇ ਫਿਰਦੇ ਆ। ਸਹੀ ਗੱਲ ਆ, ਅਸੀਂ ਫੇਲ ਹੋ ਕੇ ਵਿਆਹੇ ਗਏ। ਸਕੀਮੀ ਮਰਾਸੀ ਹੋਰ ਅਸੀਂ ਕੀ ਕਰਨਾ ਉਹ ਸੀ। ਲਾੜਤੀਆ ਮੈਂ ਉਹ ਸ਼ਾਇਰਾਂ ਦੇ ਖਾਨਦਾਨ 'ਚ ਆ ਗਈ, ਸ਼ਾਇਰੋ ਸ਼ਾਇਰੀ ਕਰਦੀ ਹੈ। ਸ਼ਾਇਰੋ ਸ਼ਾਇਰੀ ਕਰਦੀ। ਇੱਕ ਦਿਨ ਮੈਨੂੰ ਆਖਦੀ ਹੈ, ਕੀ ਕਹਿੰਦੀ ਹੈ? ਮੈਨੂੰ ਕਹਿੰਦੀ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ। ਆਹਾ ਵੀ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਆ। ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਆ। ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਆ। ਆ ਜਾ ਬਾਲਮਾ ਲੂਣ ਹੀ ਫੜਾ ਜਾ, ਇੱਥੇ ਵੀ ਵਿਹਲਾ ਹੀ ਬੈਠਾ। ਅਮਰੂਦ ਕੱਚੇ ਆ, ਲਾਣਤੀ ਕਿਸੇ ਥਾਂ ਦਾ। ਹੋਰ ਕੀ ਆ ਦੱਸ? ਲਾਣਤੀਆ ਉਹ ਹੋਰ ਸੁਣ, ਹੋਰ ਸੁਣਾ ਦੇ। ਸ਼ੇਰ ਤੋਂ ਯਾਦ ਆਇਆ। ਆ ਛੱਲੇ ਤੋਂ ਆ ਸ਼ੇਰ ਤੋਂ ਯਾਦ ਆਇਆ। ਆਹੋ। ਆਪਣਾ ਫਿਲਮ ਬੜੀ ਚਰਚਾ 'ਚ ਰਹੀ ਹੈ। ਬੜੀ ਚਰਚਾ ਚ ਰਹੀ ਹੈ ਕਿ ਛੱਲਾ ਮੁੜ ਕੇ ਨਹੀਂ ਆਇਆ। ਆ ਛੱਲਾ ਮੁੜ ਕੇ ਨਹੀਂ ਆਇਆ। ਛੱਲਾ ਬਈ ਅੱਜ ਕੱਲ ਮੁੜ ਕੇ ਆਉਂਦਾ ਹੀ ਨਹੀਂ। ਛੱਲਾ ਹੈ ਕਿੱਥੇ? ਉਹ ਬਾਹਰ ਬੈਠਾ ਏ, ਉਹ ਤਾਂ ਖਰੜ 'ਚ ਬੈਠਾ ਨਾ ਰਹੀ ਸੀ, ਹੁਣ ਤਾਂ ਉਹ ਸੱਚੀ ਬਾਹਰ ਬੈਠਾ। ਇੱਥੇ ਲੋਕ ਉਹਨੂੰ ਭਾਲੀ ਜਾਂਦੇ ਆ। ਲੱਭਦੇ ਕੌਣ? ਉਧਰ ਭਦੌੜ ਵਾਲੇ ਲੱਭੀ ਜਾਂਦੇ, ਇਧਰੋਂ ਚਮਕੌਰ ਸਾਹਿਬ ਵਾਲੇ ਸਾਰੇ ਲੱਭਦੇ ਆ। ਬੈਟਰੀਆਂ ਚੱਕੀ ਫਿਰਦੇ ਆ, ਕਹਿੰਦੇ ਛੱਲਾ ਦੀਂਦਾ ਨਿੰਗਾ, ਬਰੀਕੀ ਨਾਲ ਲੱਭ ਰਹੇ ਆ। ਲੱਭਦੇ ਹੀ ਕਿਤੋਂ ਨਹੀਂ, ਯਾ ਹੀ ਪਤਾ ਨਹੀਂ ਕਿੱਥੇ ਆ। ਗੁੰਮ ਹੀ ਹੋ ਗਿਆ, ਅਲੋਪ ਹੋ ਗਿਆ। 4.5 ਸਾਲਾਂ ਬਾਅਦ ਆਊਗਾ, ਉਦੋਂ ਵੋਟਾਂ ਪੈਣੀਆਂ, ਉਦੋਂ ਹੀ ਛੱਲੇ ਦਾ ਕੰਮ ਹੈ, ਉਦੋਂ ਕੋਈ ਕੈਂਡੀਡੇਟ ਨਹੀਂ ਲੱਭਣਾ।
ਛੱਲਾ ਹੀ ਹੈ ਇਹਨਾਂ ਕੋਲੇ ਉਹ ਹੀ ਆ ਬੰਦਾ ਹੁਣ ਦੱਸ ਅਗਲੀ ਗੱਲ ਲਾੜਤੀਆ ਛੱਡ ਦੇ ਛੱਲੇ ਨੂੰ ਆਹੋ ਆਪਦੇ ਬਾਪੂ ਦੀ ਕੋਈ ਗੱਲ ਸੁਣ ਬਾਪੂ ਦੀ ਕੀ ਗੱਲ ਕਰਦਾ ਆ ਘਰ ਪਰਿਵਾਰ ਦੀ ਬਾਪੂ ਬਾਈ ਜੀ ਸੀਗਾ ਮੇਰਾ ਫੌਜ ਚ ਅੱਛਾ ਤੇਰਾ ਬਾਪੂ ਫੌਜ ਚ ਸੀ ਆ ਫੌਜ 'ਚ ਸੀ ਤੇ ਰਿਟਾਇਰ ਹੋ ਗਿਆ ਰਿਟਾਇਰ ਹੋ ਜਾਂਦੇ ਫੌਜ ਚ ਜਦੋਂ ਰਿਟਾਇਰ ਹੋ ਕੇ ਆਇਆ ਤੇ ਉਹਨੇ ਬੈਂਕ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਲਈ ਆ ਲੱਗ ਜਾਂਦੇ ਉਹਨਾਂ ਨੂੰ ਰੱਖ ਲੈਂਦੇ ਸਿਕਿਉਰਿਟੀ ਗਾਰਡ ਰੱਖ ਲੈਂਦੇ ਫੌਜੀਆਂ ਨੂੰ ਸਿਕਿਉਰਿਟੀ ਗਾਰਡ ਰੱਖ ਲਿਆ ਆਹਾ ਮੈਨੇਜਰ ਨੇ ਕਹਿਤਾ ਮੇਰੇ ਬਾਪੂ ਦੀ ਡਿਊਟੀ ਲਾਤੀ ਸਖਤ ਅੱਛਾ ਡਿਊਟੀ ਲਾਤੀ ਹੈ ਮੈਨੇਜਰ ਕਹਿੰਦਾ ਵੀ ਗੱਲ ਸੁਣ ਮੇਜਰ ਸਿਆ ਆ ਮੇਜਰ ਸਿਆ ਤੇਰੇ ਬਾਪੂ ਦਾ ਬਾਪੂ ਦਾ ਨਾਮ ਮੇਜਰ ਹੈ ਕਹਿੰਦਾ ਮੇਜਰ ਸਿਆ ਵੀ ਬੈਂਕ 'ਚ ਅੱਜ ਪੈਸਾ ਬਹੁਤ ਪਿਆ ਸਿਕਿਉਰਿਟੀ ਟਾਈਟ ਕਰ ਦਿਓ ਪੂਰੀ ਪੈਸਾ ਬੜਾ ਪਿਆ ਹੈ ਕੋਈ ਲੰਘਣਾ ਨਹੀਂ ਚਾਹੀਦਾ ਆ ਬਾਪੂ ਕਹਿੰਦਾ ਮੈਨੇਜਰ ਸਾਹਿਬ ਫਿਕਰ ਨਾ ਕਰੋ ਪੂਰੀ ਸਿਕਿਉਰਿਟੀ ਟਾਈਟ ਰੱਖਾਂਗੇ ਅੱਛਾ ਸਿਕਿਉਰਿਟੀ ਟਾਈਟ ਕਰ 4-5 ਬੰਦੇ ਹੋਰ ਸੀ ਬਾਪੂ ਨਾਲ ਅੱਛਾ ਬਾਪੂ ਨੇ ਸਿਕਿਉਰਿਟੀ ਟਾਈਟ ਕਰਤੀ ਹਾਲਾ ਫੇਰ ਫਿਰ ਕੀ ਉਸੇ ਰਾਤ ਹੀ ਚੋਰੀ ਹੋ ਗਈ ਸਾਰੇ ਪੈਸੇ ਚੋਰ ਲੈ ਗਏ ਲਾੜਤੀਆ ਐਡੀ ਸਿਕਿਉਰਿਟੀ ਟਾਈਟ ਦੇ ਬਾਵਜੂਦ ਪੈਸੇ ਚੋਰੀ ਕਿਵੇਂ ਹੋ ਗਏ ਬਾਪੂ ਨੇ ਸਿਕਿਉਰਿਟੀ ਗਲਤ ਟਾਈਟ ਕਰਤੀ ਕਰ ਕੀਤੀ ਕਿਵੇਂ ਉਹਨੇ ਦਾਰੂ ਪਿਆ ਪਿਆ ਟਾਈਟ ਕਰਤੀ ਉਹ ਟਾਈਟ ਹੋ ਕੇ ਪਏ ਰਹੇ ਚੋਰ ਸਾਰੀ ਬੈਂਕ ਲੁੱਟ ਗਏ ਉਹ ਅਗਲੇ ਦਿਨ ਬਾਪੂ ਉੱਥੋਂ ਵੀ ਰਿਟਾਇਰ ਹੋ ਗਿਆ ਚੋਰ ਫਿੱਟੇ ਮੂੰਹ। ਰਿਟਾਇਰ ਹੋ ਕੇ ਬਾਪੂ ਘਰੇ ਆ ਗਿਆ ਅੱਲਾ ਫੇਰ। ਘਰੇ ਆ ਕੇ ਸੋਚਦਾ ਵੀ ਚਲੋ ਹੁਣ ਨੌਕਰੀ ਤਾਂ ਇਹ ਵੀ ਗਈ ਹੈ ਆ ਨੌਕਰੀ ਗਈ ਹੈ ਕੋਈ ਹੋਰ ਕੰਮ ਧੰਦਾ ਤੋਰਦੇ ਹਾਂ। ਆਪਦਾ ਕੰਮ ਧੰਦਾ ਤੋਰਿਆ ਈ ਬਾਪੂ ਨੇ ਮੱਝਾਂ ਰੱਖ ਲਈਆਂ ਆ ਮੱਝਾਂ ਰੱਖ ਲਿਆ ਘਰ ਦਾ ਕਾਰੋਬਾਰ ਕੀਤਾ ਮੱਝਾਂ ਰੱਖ ਲਈਆਂ ਅੱਛਾ ਮੱਝਾਂ ਰੱਖ ਲਈਆਂ ਤੇ ਇੱਕ ਦਿਨ ਡਾਂਗ ਚੱਕੀ ਤੇ ਮੱਝ ਨੂੰ ਕੁੱਟੀ ਜਾਵੇ ਉਹ ਲਾਣਤੀਆ ਹਲਾਓ ਕਾਤੋਂ ਬਈ ਮੈਂ ਬਾਪੂ ਨੂੰ ਪੁੱਛਿਆ ਮੈਂ ਕਿਹਾ ਬਾਪੂ ਇਹਨੂੰ ਆਏ ਨਾ ਕੁੱਟ ਆਹੋ ਇਹ ਮੱਝ ਨੇ ਦੁੱਧ ਨਹੀਂ ਦੇਣਾ ਆ ਸਹੀ ਗੱਲ ਆ ਇਹਨੇ ਦੁੱਧ ਨਹੀਂ ਦੇਣਾ ਬਾਪੂ ਕਹਿੰਦਾ ਦੁੱਧ ਕਿਹੜੇ ਭੜੂਏ ਨੂੰ ਚਾਹੀਦਾ ਮੈਨੂੰ ਤੇ ਡਿਸਪਲਿਨ ਚਾਹੀਦਾ ਇਹ ਥਾਂ ਥਾਂ ਗੋਹਾ ਖਿਲਾਰ ਦਿੰਦੀ ਡਿਸਪਲਿਨ ਚ ਚੱਲਦੀ ਹੀ ਨਹੀਂ ਓਏ ਸਾਰਾ ਟੱਬਰ ਅਸੀਂ ਤਾਂ ਚੱਲਦੇ ਹੀ ਡਿਸਪਲਿਨ ਚ ਅਸੀਂ ਤਾਂ ਜੰਮੇ ਵੀ ਡਿਸਪਲਿਨ ਚ ਡਿਸਪਲਿਨ ਪਸੰਦ ਬੰਦੇ ਆ ਡਿਸਪਲਿਨ ਕਦੇ ਤੋੜਿਆ ਹੀ ਨਹੀਂ ਲਾਣਤੀਆ ਦੇਖ ਲੈ ਵੀ ਟੀਵੀ ਚੈਨਲ ਵਾਲੇ ਆਏ ਆ ਬਾਈ ਗੁਰਕਵਾਲ ਸਿੰਘ ਜੀ ਅੱਛਾ ਲੈ ਵੀ ਇਹਨਾਂ ਨੇ ਆਪਣੇ ਨਾਲ ਕਰਨੀ ਕੋਈ ਗੱਲਬਾਤ ਇੰਟਰਵਿਊ ਹੋਣੀ ਆ ਆਪਣੀ ਆਪਾਂ ਪਹਿਲਾਂ ਜਿਹੜੇ ਰੰਗ ਭਾਗ ਲਾਉਣੇ ਸੀ ਉਹ ਲਾਤੇ ਆ ਆਹ, ਸਹੀ ਗੱਲ ਆ। ਰੌਣਕਾਂ ਲਾਤੀਆਂ ਹਾਂ। ਬਾਈ ਜੀ ਹੁਣ ਤੁਸੀਂ ਦੱਸੋ ਕਿਹੜੀ ਗੱਲ ਕਰਨੀ ਆ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਤੁਹਾਡਾ। ਸਤਿ ਸ਼੍ਰੀ ਤਾਂ ਗੱਲ ਇਹ ਹੈ ਕਿ ਕਿਸੇ ਨੂੰ ਹਸਾਉਣਾ ਤੇ ਚਿਹਰਿਆਂ ਤੇ ਹਾਸੇ ਲੈ ਕੇ ਆਉਣੇ ਤੁਸੀਂ ਇਸ ਗੱਲ ਤੋਂ ਵਧਾਈ ਦੇ ਪਾਤਰ ਹੋ ਕਿ Thank you ਉਹਨਾਂ ਦਰਸ਼ਕਾਂ ਦੇ ਚਿਹਰਿਆਂ ਤੇ ਹਾਸੇ ਲੈ ਕੇ ਆਉਣੇ ਹੋ ਜਿਹੜੇ ਕਿ ਜ਼ਿੰਦਗੀ ਦੀਆਂ ਟੈਨਸ਼ਨਾਂ ਦੇ ਵਿੱਚ ਮਾਨਸਿਕ ਤਣਾਅ ਦੇ ਵਿੱਚੋਂ ਗੁਜ਼ਰੇ ਆ ਉਹ ਹਾਸੇ ਲਿਆਉਣ ਦੇ ਵਿੱਚ ਤੁਸੀਂ ਇਸ ਗੱਲ ਦੇ ਵਧਾਈ ਦੇ ਪਾਤਰ ਹੋ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਖੁਸ਼ ਕੀਤਾ ਹੈ। ਬਹੁਤ ਬਹੁਤ ਮਿਹਰਬਾਨੀ ਜੀ ਸਾਰੇ ਦਰਸ਼ਕਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੀ ਗੱਲ ਹੈ ਜੀ ਜਿਹੜੇ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਲੋਕਾਂ ਨੂੰ ਹਸਾਉਂਦੇ ਆ, ਅੰਦਰੋਂ ਬਹੁਤ ਟੁੱਟੇ ਹੁੰਦੇ ਕਈ ਵਾਰੀ ਬਹੁਤ ਉਦਾਸ ਹੁੰਦੇ ਆ ਬਹੁਤ ਇਕੱਲੇ ਹੁੰਦੇ ਆ, ਉਹਦੇ ਕਾਰਨ ਬਹੁਤ ਸਾਰੇ ਹੁੰਦੇ ਆ ਪਰਸਨਲ ਲਾਈਫ ਨੂੰ ਲੈ ਕੇ ਚਾਹੇ ਕਹਿ ਲਓ ਕੋਈ ਚਾਹੇ ਭਵਿੱਖ ਨੂੰ ਲੈ ਕੇ ਜਦੋਂ ਅੱਜ ਕੱਲ ਨੌਜਵਾਨਾਂ ਨੂੰ ਬਾਈ ਸਾਰਿਆਂ ਨੂੰ ਇਹ ਲੱਗਦਾ ਕਿ ਸਾਡੇ ਭਵਿੱਖ ਕਿਤੇ ਸਿਕਿਉਰ ਨਹੀਂ ਹੈਗਾਗਾ ਕਿਤੇ ਸਾਡੇ ਕੋਲੇ ਕੋਈ ਸਿਕਿਉਰਿਟੀ ਨਹੀਂ ਗੀ ਜੀ 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 ਇਹਨੂੰ ਲੈ ਕੇ ਚਿੰਤਾ 'ਚ ਆ ਸਾਰੇ ਅਸੀਂ ਵੀ ਉਹਨਾਂ ਨੌਜਵਾਨਾਂ ਦੇ ਵਿੱਚੋਂ ਆ ਅਸੀਂ ਵੀ ਇਸ ਨਿਰਾਸ਼ਾ ਚੋਂ ਨਿਕਲ ਰਹੇ ਆ ਕਿ ਕੋਈ ਕੰਮ ਨਹੀਂ ਵਿਹਲੇ ਬੈਠੇ ਆ ਕੁਝ ਨਹੀਂ ਚੱਲ ਰਿਹਾ ਇੱਕ ਦਰਸ਼ਕਾਂ ਨੂੰ ਮੈਂ ਇੱਥੇ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਇਹ ਨੌਜਵਾਨ ਜਿਹੜੇ ਕਿ ਵੈਲ ਐਜੂਕੇਟਡ ਨੇ ਥੀਏਟਰ ਦੇ ਵਿੱਚ ਇਹਨਾਂ ਕੋਲੇ ਮਾਸਟਰ ਡਿਗਰੀਜ਼ ਨੇ ਤੇ ਨਾਲ ਹੀ ਨਾਲ ਇਸ profession ਦੇ ਵਿੱਚ ਜਿਹੜਾ ਇਹ ਉਹ ਕਿੱਤਾ ਹੈ ਜਿਹੜਾ ਕਿ ਅੱਜ ਸਾਡੇ ਸਮਾਜ ਵਿੱਚੋਂ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਸੀਗੇ ਭੰਡ ਤੇ ਅੱਜ ਇਹ ਸਾਡੇ ਤੋਂ ਦੂਰ ਹੁੰਦਾ ਜਾ ਰਿਹਾ ਕਿਤੇ ਨਾ ਕਿਤੇ ਭੰਡਾਂ ਨੂੰ ਸਾਡੇ ਵਿਰਸੇ ਚੋਂ ਸਾਡੇ ਸੱਭਿਆਚਾਰ ਚੋਂ ਮੈਨੂੰ ਲੱਗਦਾ ਕਿ ਮਨਫੀ ਹੋ ਗਏ ਆ ਪਾਸੇ ਹੋ ਗਏ ਆ ਤੇ ਇਸ ਸੱਭਿਆਚਾਰਕ ਦੇ ਇਸ ਅੰਗ ਨੂੰ ਜਿਹੜਾ ਅੱਜ ਖੜਾ ਕਰਨ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਐਜੂਕੇਸ਼ਨ ਹੋਣ ਦੇ ਬਾਵਜੂਦ ਇੰਨਾ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਹਦੇ ਪਿੱਛੇ ਜ਼ਰੂਰ ਜਾਣਨਾ ਚਾਹਾਂਗੇ ਕਿ ਕਿੱਦਾਂ ਤੁਸੀਂ ਸੋਚਿਆ ਕਿ ਯਾਰ ਇਸ ਚੀਜ਼ ਨੂੰ ਅੱਗੇ ਵਧਾਇਆ ਜਾਵੇ ਇਸ ਕਿੱਤੇ ਨੂੰ ਕਹਿ ਸਕਦਾ ਕਿਉਂਕਿ ਭੰਡਗਿਰੀ ਇੱਕ ਕਿੱਤਾ ਹੀ ਸੀਗਾ ਬਿਲਕੁਲ ਬਿਲਕੁਲ ਤੇ ਕਿਵੇਂ ਅਸੀਂ ਸੋਚਿਆ ਅਸੀਂ ਭਾਜੀ ਇਹ ਕਾਲਜ ਟਾਈਮ ਤੋਂ ਇਸ ਪੇਸ਼ਕਾਰੀ ਦੀਆਂ ਕਰ ਰਹੇ ਹਾਂ ਪਰਫਾਰਮੈਂਸ ਵੈਸੇ ਅਸੀਂ ਥੀਏਟਰ ਨਾਲ 12-13 ਸਾਲ ਤੋਂ ਜੁੜੇ ਹਾਂ 2010 ਤੋਂ ਲਗਭਗ ਤੇ ਇਹ ਅਸੀਂ ਯੂਥ ਫੈਸਟੀਵਲ 'ਚ ਭੰਡ ਅਸੀਂ ਦੋਵਾਂ ਨੇ ਕੀਤਾ ਸੀ ਯੂਥ ਫੈਸਟੀਵਲ 'ਚ ਭੰਡ ਹੁੰਦੇ ਆ ਕਿਉਂਕਿ ਰਵਾਇਤੀ ਜਿਹੜੀਆਂ ਸਾਡੀਆਂ ਕਲਾਵਾਂ ਏ ਉਹ ਅਲੋਪ ਹੋ ਰਹੀਆਂ ਯੂਨੀਵਰਸਿਟੀਆਂ ਦਾ ਉਦਮ ਹੈ ਕਿ ਨੌਜਵਾਨਾਂ ਨੂੰ ਇੰਟਰੋਡਿਊਸ ਕਰਵਾਇਆ ਜਾਵੇ ਉਹਨਾਂ ਨਾਲ ਕਿ ਸਾਡੀ ਰਵਾਇਤੀ ਕਲਾਵਾਂ ਹੈਗੀਆਂ ਏ ਅਸੀਂ ਉਹਦੇ 'ਚ ਸੀਗੇ ਫਿਰ ਉਹਦੇ ਵਿੱਚ ਸਾਡੀ ਸਕ੍ਰਿਪਟ ਬੜੀ ਨਵੀਂ ਆਈ ਸੀਗੀ ਨਵੇਂ ਮੁੱਦਿਆਂ ਤੇ ਚਲੰਤ ਮੁੱਦਿਆਂ ਤੇ ਵਿਅੰਗ ਸੀਗਾ ਉਹ ਲੋਕਾਂ ਵੱਲੋਂ ਬੜੀ ਪਸੰਦ ਕੀਤੀ ਗਈ ਸੀ ਉਹਦੇ 'ਚੋਂ ਫਸਟ ਵੀ ਆਏ ਸੀਗੇ ਇੰਟਰਸੋਨਲ 'ਚੋਂ ਫਿਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਚੱਲਿਆ 2 ਸਾਲ ਪਹਿਲਾਂ ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਕੱਠੇ ਕੀਤਾ ਅਸੀਂ ਭੰਡ ਦੀਆਂ ਪੇਸ਼ਕਾਰੀਆਂ ਕੀਤੀਆਂ ਨਾਟਕ ਕੀਤੇ ਫਿਰ ਉਦੋਂ ਕਾਫੀ ਲੋਕਾਂ 'ਚੋਂ ਸਰਕਲ ਕੀਤੀ ਸੋਸ਼ਲ ਮੀਡੀਆ ਰਾਹੀਂ ਫਿਰ ਇਸੇ ਤਰ੍ਹਾਂ ਅਸੀਂ ਇਸ ਕਲਾ ਨੂੰ ਅਡਾਪਟ ਕੀਤਾ ਬਾਕੀ ਬਾਈ ਸਭ ਤੋਂ ਵੱਡੀ ਗੱਲ ਆ ਕਹਿੰਦੇ ਹੁੰਦੇ ਨਾ ਵੀ ਕਲਾ ਚਾਹੇ ਕਿੰਨੀ ਵੀ ਹੋਵੇ ਜਦੋਂ ਬੰਦਾ ਇੱਕ ਉਮਰ ਦੇ ਇੱਕ ਪੜਾਅ 'ਚੋਂ ਲੰਘ ਕੇ ਕਮਾਈ ਵਾਲੇ ਪਾਸੇ ਜਾਂ ਉਸ ਪੜਾਅ 'ਚ ਆ ਜਾਂਦਾ ਜਦੋਂ ਘਰਦਿਆਂ ਨੂੰ ਕੁਛ ਨਾ ਕੁਛ ਬਾਹਰੋਂ ਕਮਾ ਕੇ ਲਿਆ ਕੇ ਦੇਣਾ ਪੈਂਦਾ ਕਿ ਇਹ ਕਲਾ ਜਾਂ ਤੁਹਾਡਾ ਥੀਏਟਰ ਦੀ ਪੇਸ਼ਕਾਰੀ ਹੈ ਜਿਹੜੀ
ਤੁਹਾਡੀ ਰੋਜੀ ਰੋਟੀ ਦਾ ਸਾਧਨ ਬਣੀ ਜਾਂ ਉਸ ਪਾਸੇ ਵੱਲ ਇਹਨਾਂ ਨੇ ਮਦਦ ਹੋਈ ਕੋਈ ਇਸ ਕਿੱਤੇ ਨਾਲ ਉਹਦੇ ਨਾਲ? ਦੇਖੋ ਜੀ ਜਿਵੇਂ ਲੋਕ ਕਲਾਕਾਰਾਂ ਨੂੰ ਸਾਦੇ ਸੀ, ਗਾਉਣ ਵਾਲਿਆਂ ਨੂੰ ਸਾਦੇ ਸੀ, ਉਹ ਇੱਕ ਸੀਜ਼ਨ ਵਾਲਾ ਮਾਹੌਲ ਹੁੰਦਾ ਸੀ ਵੀ ਯਾਰ ਸੀਜ਼ਨ ਹੈ, ਹੁਣ ਮੇਲੇ ਚੱਲਦੇ ਆ, ਲੋਕ ਉਹਨਾਂ ਨੂੰ ਸਾਦੇ ਆ, ਹਨਾ। ਉਵੇਂ ਹੀ ਮਤਲਬ ਅਸੀਂ ਪਹਿਲਾਂ ਲੋਕ ਸਾਡੇ ਇਕੱਲੇ ਨਾਟਕ ਕਰਾਉਂਦੇ ਸੀ, ਅਸੀਂ ਨਾਟਕ ਕਰਦੇ ਸੀ, ਨਾਟਕ ਦੇ ਨਾਲ ਇਹਦੀ ਪੇਸ਼ਕਾਰੀ ਵੀ ਕਰਦੇ ਸੀ। ਹੁਣ ਜਦੋਂ ਤੋਂ ਸੋਸ਼ਲ ਮੀਡੀਆ 'ਚ ਸਰਕਲ ਹੁੰਦੇ ਰਹੇ ਆ ਸਾਡੀਆਂ ਪਰਫਾਰਮੈਂਸ, ਉਸ ਤੋਂ ਬਾਅਦ ਲੋਕ ਸਾਨੂੰ ਆਪਦੇ ਨਿੱਜੀ ਫੰਕਸ਼ਨਾਂ ਵਿੱਚ ਵੀ ਸੱਦਣ ਲੱਗੇ ਆ। ਉਹ ਕਦੇ ਕਦੇ ਮਤਲਬ ਜਦੋਂ ਸੱਦ ਲੈਂਦੇ ਆ ਤੇ ਅਸੀਂ ਜਾਂਦੇ ਆ ਮੇਲਿਆਂ 'ਚ ਵੀ, ਅਸੀਂ ਇੱਕ ਦੋ 'ਚ ਜਾ ਕੇ ਆਏ ਹਾਂ। ਜੀ 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 ਜੀ। ਤੇ ਬਾਕੀ ਇਹ ਨਹੀਂ ਲੱਗਦਾ ਕਿਤੇ ਵੀ ਤੁਸੀਂ ਥੀਏਟਰ ਦਾ ਕਿਹਾ ਹੈ ਨਾ, ਥੀਏਟਰ ਦੇ ਤੁਸੀਂ ਮਾਸਟਰ ਕੀਤੀ ਹੋਈ ਆ, ਥੀਏਟਰ ਦੇ ਵਿੱਚ ਕਲਾਕਾਰ ਹੋ, ਐਕਟਰ ਹੋ, ਹਾਲਾਂਕਿ ਤੁਹਾਨੂੰ ਜਿਹੜਾ ਪ੍ਰੋਫੈਸ਼ਨਲ ਜਿਹੜੇ ਸੀਰੀਅਲ ਹੈ, ਨਾਟਕ ਹੈ, ਉਹਨਾਂ ਦੇ ਵਿੱਚ ਜਾਣਾ ਚਾਹੀਦਾ ਹੈ, ਫਿਲਮਾਂ ਦੇ ਵਿੱਚ ਜਾਣਾ ਚਾਹੀਦਾ ਹੈ, ਕੋਈ ਆਫਰ ਹੈ ਫਿਲਮਾਂ ਤੇ? ਫਿਲਮਾਂ ਕਰ ਰਹੇ ਹੋ? ਹਾਂਜੀ, ਚੱਲ ਰਿਹਾ ਜੀ ਸਾਡਾ ਸਟਰਗਲ। ਸਾਡੀਆਂ 2-3 ਫਿਲਮਾਂ ਇਕੱਠਿਆਂ ਦੀਆਂ ਆ ਰਹੀਆਂ ਵਾ। ਆਪਣਾ ਨਵੰਬਰ ਮਹੀਨੇ 'ਚ ਰਿਲੀਜ਼ ਹੋਣੀ ਇੱਕ ਫਿਲਮ, ਤਾਂ ਬਾਕੀ ਸਟਰਗਲ ਚੱਲ ਰਿਹਾ ਜੀ। ਦੇਖੋ ਕੀ ਕਹਿਣਾ ਚਾਹੋਗੇ? ਹਾਂਜੀ ਭਾਈ, ਜਿਵੇਂ ਤੁਸੀਂ ਇੱਕ ਹਨਾ ਰਹੱਸਮਈ ਤਰੀਕੇ ਨਾਲ ਸਮਾਜਿਕ ਮੁੱਦੇ ਚੱਕਦੇ ਹੋ ਟੀਚਰਾਂ ਰਾਹੀਂ, ਹਨਾ, ਤੁਹਾਨੂੰ ਨਹੀਂ ਟੀਚਰਾਂ ਹੁੰਦੀਆਂ ਜਦੋਂ ਤੁਸੀਂ ਵਿਚਰਦੇ ਆ ਆਪਣੇ ਘਰਾਂ 'ਚ ਜਾਂ ਕੋਈ ਸਮਾਜ ਦੇ ਵਿੱਚ? ਜਾਂ ਕਾਲਜ ਦੇ ਵਿੱਚ ਵਿਚਰਦੇ ਹੋ, ਖਾਸ ਕਰਕੇ ਦੋਸਤਾਂ ਮਿੱਤਰਾਂ ਦੇ ਵਿੱਚ? ਵਧੀਆ ਚੰਗਾ ਰਿਸਪੌਂਸ ਹੁੰਦਾ, ਸਾਰੇ ਵਧੀਆ ਸਮਝਦੇ ਆ ਕਿ ਯਾਰ ਤੁਸੀਂ ਵਧੀਆ ਹਸਾਉਣੇ ਕਾਲਜ ਵੀ ਟਾਈਮ ਵੀ ਸਾਡਾ ਇਹ ਹੁੰਦਾ ਸੀਗਾ ਜਦੋਂ ਅਸੀਂ ਪਰਫਾਰਮ ਕਰਦੇ ਸੀ ਤੇ ਕਾਲਜ ਵਾਲੇ ਸਪੋਰਟ ਕਰਦੇ ਸੀ ਵੀ ਯਾਰ ਵਾਹ ਯਾਰ। ਜਿੱਥੇ ਅਸੀਂ ਖੜੇ ਹੁੰਦੇ ਸੀ ਉੱਥੇ ਰੌਣਕ ਲੱਗ ਜਾਂਦੀ ਸੀਗੀ, ਮੇਲਾ ਲੱਗ ਜਾਂਦਾ ਸੀਗਾ। ਅੱਛਾ, ਇੱਕ ਗੱਲ ਹੋਰ ਮੈਂ ਦੇਖੀ ਆ ਕਿ ਜਿਹੜੇ ਇਸ ਤਰ੍ਹਾਂ ਦੀਆਂ ਪੇਸ਼ਕਾਰੀਆਂ ਕਰਦੇ, ਕਿਉਂਕਿ ਮੈਂ ਖੁਦ ਯੂਥ ਫੈਸਟੀਵਲ ਦੇ ਵਿੱਚ ਪਰਫਾਰਮ ਕਰਦਾ ਰਿਹਾ, ਮੈਂ ਵੀ ਇੱਕ ਕਲਾਕਾਰ ਹਾਂ, ਤੇ ਗੱਲ ਇਹ ਹੈ ਵੀ ਜਿਹੜੇ ਕਲਾਕਾਰ ਹੁੰਦੇ ਆ ਜਾਂ ਇਸ ਤਰ੍ਹਾਂ ਦੇ ਸਕਿਟਸ ਕਰਦੇ ਆ, ਉਹ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਬੜੇ ਰਮਨੀਕ ਜੇ ਹੁੰਦੇ ਆ, ਹਨਾ। ਜਿਵੇਂ ਯਾਰਾਂ ਦੋਸਤਾਂ 'ਚ ਖੜੇ ਆ ਤੇ ਕੋਈ ਨਾ ਕੋਈ ਛੁਰਲੀ ਵਿੱਚੋਂ ਛੱਡ ਦੇਣੀ ਹੈ। ਤੁਸੀਂ ਵੀ ਆਈ ਹੋ? ਹਾਂ ਬਿਲਕੁਲ ਜੀ। ਯਾਰਾਂ ਦੋਸਤਾਂ 'ਚ ਹਰ ਇੱਕ ਬੰਦੇ ਦਾ ਇੱਕ ਆਪਦਾ ਸਰਕਲ ਹੁੰਦਾ, ਵੱਖਰਾ ਸਰਕਲ ਹੁੰਦਾ ਜੀ। ਯਾਰਾਂ ਦੋਸਤਾਂ 'ਚ ਇੱਕ ਵੱਖਰਾ ਸਰਕਲ ਹੈ। ਜਦੋਂ ਤੁਸੀਂ ਕਿਸੇ ਸੀਨੀਅਰ ਬੰਦਿਆਂ 'ਚ ਖੜੇ ਹੋ, ਫਿਰ ਤੁਹਾਨੂੰ ਉਹ ਸਿੰਸੀਅਰ ਤਰੀਕੇ ਨਾਲ ਚੱਲਣਾ ਪੈਂਦਾ। ਹਾਂਜੀ ਤੇ ਦੋਸਤਾਂ ਮਿੱਤਰਾਂ 'ਚ ਫਿਰ ਛੁਰਲੀਆਂ? ਹਾਂਜੀ ਆਬਵੀਅਸਲੀ ਕਿਉਂਕਿ ਗੱਲਾਂ ਵੀ ਉਹੋ ਜਿਹੀਆਂ ਹੁੰਦੀਆਂ ਸਾਡੀਆਂ। ਗੱਲਾਂ 'ਚ ਸਕ੍ਰਿਪਟ ਬਣ ਜਾਂਦੀ, ਗੱਲਾਂ 'ਚ ਨਿਕਲ ਆਉਂਦੀਆਂ। ਸੋ ਗੱਲਬਾਤ ਕੀਤੀ ਹੈ ਇਕਬਾਲ ਤੇ ਅਵਤਾਰ ਨਾਲ। ਇਕਬਾਲ ਤੇ ਅਵਤਾਰ ਉਹ ਵੈਲ ਐਜੂਕੇਟਡ ਨੌਜਵਾਨ ਨੇ ਜਿਹੜੇ ਕਿ ਥੀਏਟਰ ਦੇ ਰਾਹੀਂ ਆਪਣੀ ਕਲਾਕਾਰੀ ਦਾ ਪ੍ਰਦਰਸ਼ਨ ਕਰਦੇ। ਖਾਸ ਤੌਰ ਤੇ ਇਹਨਾਂ ਦੀ ਜਿਹੜੀ ਭੰਡਗਿਰੀ ਹੈ ਜਾਂ ਨਕਲ ਹੈ, ਜਿਹੜੀ ਕਿ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਸੀ, ਤੇ ਇਹ ਜਿਹੜਾ ਅੰਗ ਹੈ ਅੱਜ ਸਾਡੀ ਨੌਜਵਾਨ ਪੀੜ੍ਹੀ, ਜਿਹੜੀ ਹੁਣ ਦੀ ਪੀੜ੍ਹੀ ਹੈ, ਉਹ ਕਿਤੇ ਨਾ ਕਿਤੇ ਇਸ ਕਲਾ ਤੋਂ ਅਣਜਾਣ ਹੈ ਜਾਂ ਇਸ ਕਲਾ ਤੋਂ ਜਾਣ ਪਛਾਣ ਨਹੀਂ ਹੈ। ਕੋਸ਼ਿਸ਼ ਇਹਨਾਂ ਵੱਲੋਂ ਜਾਰੀ ਹੈ ਇਸ ਸੱਭਿਆਚਾਰ ਦੇ ਸੰਗ ਨੂੰ ਜਿਉਂਦਾ ਰੱਖਿਆ ਜਾਵੇ। ਇਸੇ ਤਰੀਕੇ ਨਾਲ ਤੁਹਾਡੇ ਕੋਲੋਂ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਹਨਾਂ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਜ਼ਰੂਰ ਕਰੋ, ਇਹਨਾਂ ਵੱਲੋਂ ਕੀਤੇ ਹੋਏ ਕਾਰਜ ਦੀ, ਇਹਨਾਂ ਵੱਲੋਂ ਕੀਤੇ ਹੋਏ ਵਿਅੰਗ ਦੀ ਸ਼ਲਾਘਾ ਜ਼ਰੂਰ ਕਰੋ। ਇਹਨਾਂ ਵੱਲੋਂ ਜਿਹੜਾ ਆਪਣਾ ਇੱਕ ਪਰਸਨਲ ਫੇਸਬੁੱਕ ਪੇਜ ਵੀ ਚਲਾਇਆ ਜਾ ਰਿਹਾ, ਜ਼ਰੂਰ ਦੱਸੋ ਤਾਂ ਜੋ ਲੋਕ ਤੁਹਾਨੂੰ ਫੋਲੋ ਕਰ ਸਕਣ। ਹਾਂਜੀ, ਸਾਡਾ ਫੇਸਬੁੱਕ ਤੇ ਜੀ ਸਿਆਸੀ ਭੰਡ ਪੰਜਾਬੀ 'ਚ ਤੁਸੀਂ ਲਿਖੋਗੇ ਪੇਜ ਬਣਿਆ ਹੋਇਆ ਹੈ, ਤੇ YouTube ਤੇ ਸਾਡਾ ਚੈਨਲ ਹੈ ਸਿਆਸੀ ਭੰਡ ਕਰਕੇ, SYASIBHAND ਭੰਡ। ਸੋ ਦੋਸਤੋ ਫੋਲੋ ਵੀ ਜ਼ਰੂਰ ਕਰਿਓ, ਤੇ ਜਿੱਥੇ ਕੋਈ ਕੀ ਇਹਨਾਂ ਦੀ ਮਦਦ ਕਰ ਸਕਦਾ ਹੋਇਆ, ਕਿਉਂਕਿ ਮੁੰਡਿਆਂ ਦੀ ਹਿੰਮਤ ਆ ਕਿ ਕਲਾ ਨੂੰ ਜਿਉਂਦਾ ਰੱਖਣਾ ਇਹਨਾਂ ਦਾ ਸ਼ੌਂਕ ਹੈ, ਇਹਨਾਂ ਦਾ ਸਿਰੜ ਹੈ, ਪਰ ਪਰਿਵਾਰ ਚਲਾਉਣ ਲਈ ਸਿਰਫ ਤੇ ਸਿਰਫ ਕੰਮ ਦੀ ਲੋੜ ਹੁੰਦੀ ਹੈ, ਮਿਹਨਤ ਦੀ ਲੋੜ ਹੁੰਦੀ ਹੈ। ਅਗਰ ਕਿਸੇ ਨਾਟਕ ਦੇ ਵਿੱਚ, ਕਿਸੇ ਥੀਏਟਰ ਦੇ ਕਿਸੇ ਕੰਮਕਾਰ ਦੇ ਵਿੱਚ ਇਹਨਾਂ ਦੀ ਜ਼ਰੂਰਤ ਹੈ ਤਾਂ ਜ਼ਰੂਰ ਪਰਫਾਰਮ ਕਰਨਗੇ, ਜ਼ਰੂਰ ਇਹ ਆਪਣਾ ਯੋਗਦਾਨ ਦੇਣਗੇ। ਸੋ ਉਹ ਵੀ ਤੁਸੀਂ ਇਹਨਾਂ ਤੋਂ ਸੇਵਾਵਾਂ ਲੈ ਸਕਦੇ ਹੋ। ਸੋ ਇਸੇ ਤਰ੍ਹਾਂ ਦੀਆਂ ਹੋਰ ਵਿਲੱਖਣ ਸ਼ਖਸੀਅਤਾਂ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ। ਧੰਨਵਾਦ। ਬਹੁਤ ਧੰਨਵਾਦ। ਉਹਨਾਂ ਨੇ ਵਿਅੰਗ ਕਰਤੇ, ਕਹਿੰਦੇ ਵੀ ਦੇਖੋ ਰਾਸ਼ਨ ਕਾਰਡਾਂ ਤੇ ਬਾਦਲਾਂ ਦੀ ਫੋਟੋ ਲੱਗੀ ਹੈ। ਆਹੋ ਲੱਗੀ ਹੈ ਤਾਂ ਕਿ ਭਾਈ ਪਤੀਲਿਆਂ ਤੇ ਵੀ ਬਾਦਲਾਂ ਦੀਆਂ ਤੇ ਢੀਂਡਸਿਆਂ ਦੀਆਂ ਫੋਟੋ ਲੱਗਣਗੀਆਂ। ਫੇਰ ਆਹ ਦੇਖ ਲੈ ਵੀ ਅੱਜ ਕੱਲ ਬਾਦਲਾਂ ਦੀਆਂ ਫੋਟੋ ਲੱਥਦੀਆਂ ਏ, ਹੁਣ ਕਿਹਦੀਆਂ? ਹੁਣ ਮਾਨ ਸਾਹਿਬ ਦੀਆਂ ਆਪ ਦੀਆਂ ਲੱਗੀਆਂ। ਕਹਿੰਦੇ ਮਹੱਲਾ ਕਲੀਨਿਕਾਂ ਤੇ ਆਪ ਦੀ ਫੋਟੋ ਲਾਈ, ਬਾਕੀ ਫੋਟੋ ਕਲੀਨ ਕਰਤੀਆਂ। ਇੱਕ ਦਰਸ਼ਕਾਂ ਨੂੰ ਮੈਂ ਇੱਥੇ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਇਹ ਨੌਜਵਾਨ ਜਿਹੜੇ ਕਿ ਵੈਲ ਐਜੂਕੇਟਡ ਨੇ, ਕਹਿੰਦੇ ਜੀ ਇੱਕ ਐਮਐਲਏ ਤੇ ਇੱਕ ਹੀ ਪੈਨਸ਼ਨ ਆ, ਤੇ ਦੋ ਕੀ ਹੈ? 2 ਵਿਆਹ ਹੋ ਸਕਦੇ ਆ। ਪਹਿਲਾਂ ਸਪੌਜ ਵਾਲੇ ਨੇ ਦੂਜਾ ਕਰਾਇਆ, ਹੁਣ ਸਨੌਰ ਵਾਲਾ ਕਰਾਈ ਬੈਠਾ। ਥੀਏਟਰ ਦੇ ਵਿੱਚ ਇਹਨਾਂ ਕੋਲੇ ਮਾਸਟਰ ਡਿਗਰੀਜ਼ ਨੇ। ਵੈਸੇ ਅਸੀਂ ਥੀਏਟਰ ਨਾਲ 12-13 ਸਾਲ ਤੋਂ ਜੁੜੇ ਹਾਂ, 2010 ਤੋਂ ਲਗਭਗ।
ਫਿਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਚੱਲਿਆ 2 ਸਾਲ ਪਹਿਲਾਂ। ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਕੱਠੇ ਕੀਤਾ, ਅਸੀਂ ਭੰਡ ਦੀਆਂ ਪੇਸ਼ਕਾਰੀਆਂ ਕੀਤੀਆਂ, ਨਾਟਕ ਕੀਤੇ। ਕੀ ਇਹ ਕਲਾ ਜਾਂ ਤੁਹਾਡਾ ਥੀਏਟਰ ਦੀ ਪੇਸ਼ਕਾਰੀ ਹੈ ਜਿਹੜੀ ਤੁਹਾਡੀ ਰੋਜੀ ਰੋਟੀ ਦਾ ਸਾਧਨ ਬਣੀ? ਅੱਲਾਹ ਦੀ ਬਸ ਕਰਿਆ ਬੱਲੇ 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 ਮਰਾਸੀਆ ਦੇਖ ਲੈ। ਆਹ ਕੀ ਦੇਖਾ ਉਹ ਦੇਖ ਲੈ, ਸਰਕਾਰ ਜਦੋਂ ਬਣੀ ਆ, ਸਰਕਾਰ ਤੋਂ ਪਹਿਲਾਂ ਬੜੇ ਬਿਆਨ ਆਏ ਆ ਬੇ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਆ, ਆਹਾ ਉਹਨਾਂ ਨੇ ਬੜੇ ਵਿਅੰਗ ਕੀਤੇ ਆ। ਓਏ ਉਹਨਾਂ ਦਾ ਕੰਮ ਹੀ ਵਿਅੰਗ ਕਰਨਾ ਹੈ। ਉਹਨਾਂ ਨੇ ਹੁਣ ਤੱਕ ਕੀਤੇ ਹੀ ਵਿਅੰਗ। ਆ ਸਹੀ ਗੱਲ ਹੈ, ਉਹਨਾਂ ਨੇ ਵਿਅੰਗ ਕਰਤੇ, ਕੀਤੇ ਕਾਤੇ ਕਹਿੰਦੇ ਵੀ ਦੇਖੋ ਰਾਸ਼ਨ ਕਾਰਡਾਂ ਤੇ ਬਾਦਲਾਂ ਦੀ ਫੋਟੋ ਲੱਗੀ ਹੈ, ਆਹੋ ਲੱਗੀ ਹੈ, ਉਧਰੋਂ ਕੈਪਟਨ ਦੀ ਵੀ ਰਾਸ਼ਨ ਕਾਰਡ ਤੇ ਫੋਟੋ ਆ ਲੱਗੀ। ਲੱਗੀ ਰਹੀ ਆ ਬਾਬਾ। ਉਹਨਾਂ ਨੇ ਤਾਂ ਆਪਦੇ ਭਾਸ਼ਣਾਂ 'ਚ ਇੱਥੋਂ ਤੱਕ ਕਹਿਤਾ ਕਿ ਭਾਈ ਪਤੀਲਿਆਂ ਤੇ ਵੀ ਬਾਦਲਾਂ ਦੀਆਂ ਤੇ ਢੀਂਡਸਿਆਂ ਦੀਆਂ ਫੋਟੋ ਲੱਗਣਗੀਆਂ। ਹਲਾ ਫੇਰ ਆ ਦੇਖ ਲੈ ਵੀ ਅੱਜ ਕੱਲ ਬਾਦਲਾਂ ਦੀਆਂ ਫੋਟੋ ਲੱਥ ਗਈਆਂ ਏ, ਤੇ ਹੁਣ ਕੀ ਦੀਆਂ? ਹੁਣ ਮਾਨ ਸਾਹਿਬ ਦੀਆਂ ਆਪਦੀਆਂ ਲੱਗੀਆਂ। ਕਹਿੰਦੇ ਮਹੱਲਾ ਕਲੀਨਿਕਾਂ ਤੇ ਆਪਦੀ ਫੋਟੋ ਲਾਈ, ਬਾਕੀ ਫੋਟੋ ਕਲੀਨ ਕਰਤੀਆਂ, ਆਪਦੀਆਂ ਲਾਉਣ ਨੂੰ ਫਿਰਦੇ। ਇਹ ਨਵੀਂ ਸਰਕਾਰ ਨੇ ਨਵੀਂ ਨੀਤੀ ਲਿਆਂਦੀ। ਹਲਾ ਉਹ ਕਿਹੜੀ ਆ ਬਈ? ਨੀਤੀ ਬੜੀ ਸੋਹਣੀ ਲਿਆਂਦੀ। ਹਲੇ ਆਂਦੀ ਕਿਹੜੀ? ਕਹਿੰਦੇ ਜੀ ਇੱਕ ਐਮਐਲਏ ਤੇ ਇੱਕ ਹੀ ਪੈਨਸ਼ਨ ਆ, ਤੇ ਦੋ ਕੀ ਹੈ? 2 ਵਿਆਹ ਹੋ ਸਕਦੇ ਆ। ਪਹਿਲਾਂ ਸਤੌਜ ਵਾਲੇ ਨੇ ਦੂਜਾ ਕਰਾਇਆ, ਹੁਣ ਸਨੌਰ ਵਾਲਾ ਕਰਾਈ ਬੈਠਾ। ਇਹ ਮੰਤਰੀਆਂ ਐਮਐਲਏਆਂ ਦੇ 2-2 ਹੋਈ ਜਾਂਦੇ, ਗਰੀਬਾਂ ਦਾ ਇੱਕ ਨਹੀਂ ਹੁੰਦਾ। ਅਸੀਂ ਕਿੱਥੇ ਨੂੰ ਜਾਈਏ? ਬਸ ਕਰਿਆ ਕਰ। ਉਹ ਲਾੜਤੀਆ ਵਿਆਹ ਤੋਂ ਚੇਤੇ ਆਇਆ ਹੀ, ਆ ਤੇਰਾ ਵਿਆਹ ਹੋਇਆ ਭਾਵੇਂ? ਉਹ ਮੇਰੇ ਵਿਆਹ ਦੀ ਸੁਣ ਲੈ, ਬੜਾ ਔਖਾ ਹੋਇਆ। ਆ ਤੁਹਾਡਾ ਹੁੰਦਾ ਨਹੀਂ ਸੀ? ਔਖਾ ਹੋਇਆ ਤਾਂ ਹੀ ਤੇ ਕਹਿ ਰਿਹਾ, ਹੁੰਦਾ ਨਹੀਂ ਸੀ ਕਰਕੇ ਔਖਾ ਹੋਇਆ। ਉਹ ਮੇਰਾ ਵਿਆਹ ਨਹੀਂ ਸੀ ਹੁੰਦਾ, ਮੈਂ ਲਾ ਲਈ ਸਕੀਮ। ਆ ਲਾਈ ਕਿਵੇਂ? ਪਿਆਰ ਮੁਹੱਬਤ ਦੇ ਚੱਕਰਾਂ 'ਚ ਅੱਛਾ ਪੈ ਗਿਆ, ਮੁਹੱਬਤ ਕੀਤੀ, ਇਸ਼ਕ ਮੁਹੱਬਤ ਕਰ ਲਿਆ, ਇਸ਼ਕ ਕਮਾਇਆ। ਇਸ਼ਕ ਕਮਾ ਲਿਆ। ਅੱਛਾ ਉਹ ਇਸ਼ਕ ਕਮਾਇਆ ਤੇ ਉਧਰ ਕੁੜੀ ਦੇ ਘਰਦਿਆਂ ਨੂੰ ਪਤਾ ਲੱਗ ਗਿਆ। ਹਲਾ ਫੇਰ ਪਤਾ ਲੱਗ ਗਿਆ ਹੈ, ਕੁੜੀ ਵਾਲਿਆਂ ਨੇ ਅਗਲਿਆਂ ਨੇ ਕੁੜੀ ਨੂੰ ਸਮਝਾਤਾ। ਹਲਾ ਸਮਝਾਇਆ ਕੀ? ਉਹਦਾ ਪਿਓ ਕਹਿੰਦਾ ਕਾਕੀ ਗੱਲ ਸੁਣ ਲੈ, ਗੱਲ ਸੁਣ ਲੈ। ਜੇ ਤੂੰ ਪੇਪਰਾਂ 'ਚੋਂ ਫੇਲ ਹੋ ਗਈ ਤੇਰਾ ਵਿਆਹ ਕਿਸੇ ਰਕਸ਼ੇ ਵਾਲੇ ਨਾਲ ਕਰ ਦੇਣਾ। ਸਹੀ ਗੱਲ ਆ, ਜੇ ਤੂੰ ਫੇਲ ਹੋਈ ਤੇਰਾ ਵਿਆਹ ਕਿਸੇ ਰਕਸ਼ੇ ਵਾਲੇ ਨਾਲ ਕਰ ਦੇਣਾ। ਉਧਰੋਂ ਮੇਰੇ ਬਾਪੂ ਨੇ ਮੈਨੂੰ ਸਮਝਾਤਾ, ਸਮਝਾਇਆ ਕੀ? ਮੈਨੂੰ ਕਹਿੰਦਾ ਕਾਕਾ ਜੇ ਤੂੰ ਫੇਲ ਹੋ ਗਿਆ ਤੈਨੂੰ ਰਿਕਸ਼ਾ ਲਾ ਦੇਣਾ। ਅਸੀਂ ਦੋਵੇਂ ਹੀ ਫੇਲ ਹੋ ਗਏ। ਬਾਪੂ ਨੇ ਮੈਨੂੰ ਰਿਕਸ਼ਾ ਲੈਤਾ, ਉਹਦੇ ਘਰਦਿਆਂ ਨੇ ਉਹਨੂੰ ਰਿਕਸ਼ੇ ਵਾਲਾ ਲੈਤਾ। ਆਹ ਸਾਡੀ ਜੋੜੀ ਬਣ ਗਈ। ਉਹ ਜ਼ਿੰਦਗੀ ਅਸੀਂ ਵੇਖ ਲਾ ਵੀ ਬਾਕੀ ਪੇਪਰਾਂ 'ਚ ਤਾਂ ਭਾਵੇਂ ਫੇਲ ਹੋ ਗਏ ਆ, ਆਹੋ ਇਸ਼ਕ ਮੁਹੱਬਤ ਦੇ ਪੇਪਰ ਅਸੀਂ ਪਾਸ ਕਰ ਲਏ। ਕਰਿਆ ਵੇਖ ਲਾ ਇੱਥੇ ਡਿਗਰੀਆਂ ਕਰਕੇ ਲੋਕ ਵਿਹਲੇ ਤੁਰੇ ਫਿਰਦੇ ਆ, ਸਹੀ ਗੱਲ ਆ। ਅਸੀਂ ਫੇਲ ਹੋ ਕੇ ਵਿਆਹੇ ਗਏ। ਸਕੀਮੀ ਮਰਾਸੀ ਹੋਰ ਅਸੀਂ ਕੀ ਕਰਨਾ ਉਹ ਸੀ। ਲਾੜਤੀਆ ਮੈਂ ਉਹ ਸੁਣਿਆ ਸ਼ਾਇਰਾਂ ਦੇ ਖਾਨਦਾਨ 'ਚ ਆ ਗਈ, ਸ਼ਾਇਰੋ ਸ਼ਾਇਰੀ ਕਰਦੀ ਹੈ। ਸ਼ਾਇਰੋ ਸ਼ਾਇਰੀ ਕਰਦੀ। ਇੱਕ ਦਿਨ ਮੈਨੂੰ ਆਖਦੀ ਹੈ, ਕੀ ਕਹਿੰਦੀ ਹੈ? ਮੈਨੂੰ ਕਹਿੰਦੀ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ। ਆਹਾ ਵੀ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਆ। ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਆ। ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਆ। ਆ ਜਾ ਬਾਲਮਾ ਲੂਣ ਹੀ ਫੜਾ ਜਾ, ਆ ਇੱਥੇ ਵੀ ਵਿਹਲਾ ਹੀ ਬੈਠਾ। ਅਮਰੂਦ ਕੱਚੇ ਆ, ਲਾਣਤੀ ਕਿਸੇ ਥਾਂ ਦਾ। ਹੋਰ ਕੀ ਆ ਦੱਸ? ਲਾੜਤੀਆ ਉਹ ਹੋਰ ਸੁਣ, ਹੋਰ ਸੁਣਾ ਦੇ। ਸ਼ੇਰ ਤੋਂ ਯਾਦ ਆਇਆ। ਆ ਛੱਲੇ ਤੋਂ ਆ ਸ਼ੇਰ ਤੋਂ ਯਾਦ ਆਇਆ। ਆਹੋ। ਆਪਣਾ ਫਿਲਮ ਬੜੀ ਚਰਚਾ 'ਚ ਰਹੀ ਹੈ। ਬੜੀ ਚਰਚਾ ਚ ਰਹੀ ਹੈ ਕਿ ਛੱਲਾ ਮੁੜ ਕੇ ਨਹੀਂ ਆਇਆ। ਆ ਛੱਲਾ ਮੁੜ ਕੇ ਨਹੀਂ ਆਇਆ। ਛੱਲਾ ਬਈ ਅੱਜ ਕੱਲ ਮੁੜ ਕੇ ਆਉਂਦਾ ਹੀ ਨਹੀਂ। ਛੱਲਾ ਹੈ ਕਿੱਥੇ? ਉਹ ਬਾਹਰ ਬੈਠਾ ਏ, ਉਹ ਤਾਂ ਖਰੜ 'ਚ ਬੈਠਾ ਨਾ ਰਹੀ ਸੀ, ਹੁਣ ਤਾਂ ਉਹ ਸੱਚੀ ਬਾਹਰ ਬੈਠਾ। ਇੱਥੇ ਲੋਕ ਉਹਨੂੰ ਭਾਲੀ ਜਾਂਦੇ ਆ, ਲੱਭਦੇ ਕੌਣ? ਉਧਰ ਭਦੌੜ ਵਾਲੇ ਲੱਭੀ ਜਾਂਦੇ, ਇਧਰੋਂ ਚਮਕੌਰ ਸਾਹਿਬ ਵਾਲੇ ਸਾਰੇ ਲੱਭਦੇ ਆ, ਬੈਟਰੀਆਂ ਚੱਕੀ ਫਿਰਦੇ ਆ। ਕਹਿੰਦੇ ਛੱਲਾ ਦੀਂਦਾ ਨਹੀਂਗਾ, ਬਰੀਕੀ ਨਾਲ ਲੱਭ ਰਹੇ ਆ, ਲੱਭਦੇ ਹੀ ਕਿਤੋਂ ਨਹੀਂ। ਯਾ ਹੀ ਪਤਾ ਨਹੀਂ ਕਿੱਥੇ ਆ, ਗੁੰਮ ਹੀ ਹੋ ਗਿਆ, ਅਲੋਪ ਹੋ ਗਿਆ। 4.5 ਸਾਲਾਂ ਬਾਅਦ ਆਊਗਾ, ਉਦੋਂ ਵੋਟਾਂ ਪੈਣੀਆਂ, ਉਦੋਂ ਹੀ ਛੱਲੇ ਦਾ ਕੰਮ ਹੈ, ਉਦੋਂ ਕੋਈ ਕੈਂਡੀਡੇਟ ਨਹੀਂ ਲੱਭਣਾ, ਛੱਲਾ ਹੀ ਹੈ ਇਹਨਾਂ ਕੋਲੇ। ਉਹ ਹੀ ਆ ਬੰਦਾ। ਹੁਣ ਦੱਸ ਅਗਲੀ ਗੱਲ। ਲਾੜਤੀਆ ਛੱਡ ਦੇ ਛੱਲੇ ਨੂੰ, ਆਹੋ ਆਪਦੇ ਬਾਪੂ ਦੀ ਕੋਈ ਗੱਲ ਸੁਣ। ਬਾਪੂ ਦੀ ਕੀ ਗੱਲ ਕਰਦਾ? ਆ ਘਰ ਪਰਿਵਾਰ ਦੀ। ਬਾਪੂ ਬਾਈ ਜੀ ਸੀਗਾ ਮੇਰਾ ਫੌਜ 'ਚ, ਅੱਛਾ ਤੇਰਾ ਬਾਪੂ ਫੌਜ 'ਚ ਸੀ। ਆ ਫੌਜ 'ਚ ਸੀ ਤੇ ਰਿਟਾਇਰ ਹੋ ਗਿਆ। ਆ ਰਿਟਾਇਰ ਹੋ ਜਾਂਦੇ ਫੌਜ 'ਚ ਜਦੋਂ। ਰਿਟਾਇਰ ਹੋ ਕੇ ਆਇਆ ਤੇ ਉਹਨੇ ਬੈਂਕ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਲਈ। ਆ ਲੱਗ ਜਾਂਦੇ ਉਹਨਾਂ ਨੂੰ ਰੱਖ ਲੈਂਦੇ, ਸਿਕਿਉਰਿਟੀ ਗਾਰਡ ਰੱਖ ਲੈਂਦੇ ਫੌਜੀਆਂ ਨੂੰ। ਸਿਕਿਉਰਿਟੀ ਗਾਰਡ ਰੱਖ ਲਿਆ। ਆਹਾ ਮੈਨੇਜਰ ਨੇ ਕਹਿਤਾ ਮੇਰੇ ਬਾਪੂ ਦੀ ਡਿਊਟੀ ਲਾਤੀ ਸਖਤ। ਅੱਛਾ ਡਿਊਟੀ ਲਾਤੀ ਹੈ। ਮੈਨੇਜਰ ਕਹਿੰਦਾ ਵੀ ਗੱਲ ਸੁਣ ਮੇਜਰ ਸਿਆ, ਆ ਮੇਜਰ ਸਿਆ। ਤੇਰੇ ਬਾਪੂ ਦਾ ਨਾਮ ਮੇਜਰ ਹੈ। ਕਹਿੰਦਾ ਮੇਜਰ ਸਿਆ ਵੀ ਬੈਂਕ 'ਚ ਅੱਜ ਪੈਸਾ ਬਹੁਤ ਪਿਆ, ਸਿਕਿਉਰਿਟੀ ਟਾਈਟ ਕਰ ਦਿਓ ਪੂਰੀ। ਪੈਸਾ ਬੜਾ ਪਿਆ ਹੈ, ਕੋਈ ਲੰਘਣਾ ਨਹੀਂ ਚਾਹੀਦਾ। ਆ ਬਾਪੂ ਕਹਿੰਦਾ ਮੈਨੇਜਰ ਸਾਹਿਬ ਫਿਕਰ ਨਾ ਕਰੋ, ਪੂਰੀ ਸਿਕਿਉਰਿਟੀ ਟਾਈਟ ਰੱਖਾਂਗੇ। ਅੱਛਾ ਸਿਕਿਉਰਿਟੀ ਟਾਈਟ ਕਰ। 4-5 ਬੰਦੇ ਹੋਰ ਸੀ ਬਾਪੂ ਨਾਲ। ਅੱਛਾ ਬਾਪੂ ਨੇ ਸਿਕਿਉਰਿਟੀ ਟਾਈਟ ਕਰਤੀ। ਹਲਾ ਫੇਰ ਕੀ ਉਸੇ ਰਾਤ ਹੀ ਚੋਰੀ ਹੋ ਗਈ, ਸਾਰੇ ਪੈਸੇ ਚੋਰ ਲੈ ਗਏ। ਲਾੜਤੀਆ ਐਡੀ ਸਿਕਿਉਰਿਟੀ ਟਾਈਟ ਦੇ ਬਾਵਜੂਦ ਪੈਸੇ ਚੋਰੀ ਕਿਵੇਂ ਹੋ ਗਏ? ਬਾਪੂ ਨੇ ਸਿਕਿਉਰਿਟੀ ਗਲਤ ਟਾਈਟ ਕਰਤੀ। ਕੀਤੀ ਕਿਵੇਂ? ਉਹਨੇ ਦਾਰੂ ਪਿਆ ਪਿਆ ਟਾਈਟ ਕਰਤੀ, ਉਹ ਟਾਈਟ ਹੋ ਕੇ ਪਏ ਰਹੇ। ਚੋਰ ਸਾਰੀ ਬੈਂਕ ਲੁੱਟ ਗਏ। ਉਹ ਅਗਲੇ ਦਿਨ ਬਾਪੂ ਉੱਥੋਂ ਵੀ ਰਿਟਾਇਰ ਹੋ ਗਿਆ। ਰਿਟਾਇਰ ਹੋ ਕੇ ਬਾਪੂ ਘਰੇ ਆ ਗਿਆ। ਘਰੇ ਆ ਕੇ ਸੋਚਦਾ ਵੀ ਚਲੋ ਹੁਣ ਨੌਕਰੀ ਤਾਂ ਇਹ ਵੀ ਗਈ ਹੈ, ਆ ਨੌਕਰੀ ਗਈ ਹੈ, ਕੋਈ ਹੋਰ ਕੰਮ ਧੰਦਾ ਤੋਰ
ਕਰਦੇ ਆ ਆਪਦਾ ਕੰਮ ਧੰਦਾ ਤੋਰਿਆ ਈ ਬਾਪੂ ਨੇ ਮੱਝਾਂ ਰੱਖ ਲਈਆਂ ਆ ਮੱਝਾਂ ਰੱਖ ਲਿਆ ਘਰ ਦਾ ਕਾਰੋਬਾਰ ਕੀਤਾ ਮੱਝਾਂ ਰੱਖ ਲਈਆਂ ਅੱਛਾ ਮੱਝਾਂ ਰੱਖ ਲਈਆਂ ਤੇ ਇੱਕ ਦਿਨ ਡਾਂਗ ਚੱਕੀ ਤੇ ਮੱਝ ਨੂੰ ਕੁੱਟੀ ਜਾਵੇ ਉਹ ਲਾਣਤੀਆ ਹਲਾਓ ਕਾਤੋਂ ਬਈ ਮੈਂ ਬਾਪੂ ਨੂੰ ਪੁੱਛਿਆ ਮੈਂ ਕਿਹਾ ਬਾਪੂ ਇਹਨੂੰ ਆਏ ਨਾ ਕੁੱਟ ਆਹੋ ਇਹ ਮੱਝ ਨੇ ਇਹਨੇ ਦੁੱਧ ਨਹੀਂ ਦੇਣਾ ਆ ਸਹੀ ਗੱਲ ਆ ਇਹਨੇ ਦੁੱਧ ਨਹੀਂ ਦੇਣਾ ਬਾਪੂ ਕਹਿੰਦਾ ਦੁੱਧ ਕਿਹੜੇ ਭੜੂਏ ਨੂੰ ਚਾਹੀਦਾ ਮੈਨੂੰ ਤੇ ਡਿਸਪਲਿਨ ਚਾਹੀਦਾ ਇਹ ਥਾਂ ਗੋਹਾ ਖਿਲਾਰ ਦਿੰਦੀ ਡਿਸਪਲਿਨ ਚ ਚੱਲਦੀ ਹੀ ਨਹੀਂ ਓਏ ਸਾਰਾ ਟੱਬਰ ਅਸੀਂ ਤਾਂ ਚੱਲਦੇ ਹੀ ਡਿਸਪਲਿਨ ਚ ਅਸੀਂ ਤਾਂ ਜੰਮੇ ਵੀ ਡਿਸਪਲਿਨ ਚ ਡਿਸਪਲਿਨ ਪਸੰਦ ਪਾਉਂਦੇ ਆ ਡਿਸਪਲਿਨ ਕਦੇ ਤੋੜਿਆ ਹੀ ਨਹੀਂ ਲਾਣਤੀਆ ਦੇਖ ਲੈ ਵੀ ਟੀਵੀ ਚੈਨਲ ਵਾਲੇ ਆਏ ਆ ਬਾਈ ਗੁਰਕਵਾਲ ਸਿੰਘ ਜੀ ਅੱਛਾ ਲੈ ਵੀ ਇਹਨਾਂ ਨੇ ਆਪਣੇ ਨਾਲ ਕਰਨੀ ਕੋਈ ਗੱਲਬਾਤ ਇੰਟਰਵਿਊ ਹੋਣੀ ਆ ਆਪਣੀ ਆਪਾਂ ਪਹਿਲਾਂ ਜਿਹੜੇ ਰੰਗ ਭਾਗ ਲਾਉਣੇ ਸੀ ਉਹ ਲਾਤੇ ਆ ਆਹ ਸਹੀ ਗੱਲ ਰੌਣਕਾਂ ਲਾਤੀਆਂ ਹਾਂ। ਬਾਈ ਜੀ ਹੁਣ ਤੁਸੀਂ ਦੱਸੋ ਕਿਹੜੀ ਗੱਲ ਕਰਨੀ ਆ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਤੁਹਾਡਾ। ਤਾਂ ਗੱਲ ਇਹ ਹੈ ਕਿ ਕਿਸੇ ਨੂੰ ਹਸਾਉਣਾ ਤੇ ਚਿਹਰਿਆਂ ਤੇ ਹਾਸੇ ਲੈ ਕੇ ਆਉਣੇ ਤੁਸੀਂ ਇਸ ਗੱਲ ਤੋਂ ਵਧਾਈ ਦੇ ਪਾਤਰ ਹੋ ਕਿ Thank you ਉਹਨਾਂ ਦਰਸ਼ਕਾਂ ਦੇ ਚਿਹਰਿਆਂ ਤੇ ਹਾਸੇ ਲੈ ਕੇ ਆਉਣੇ ਹੋ ਜਿਹੜੇ ਕਿ ਜ਼ਿੰਦਗੀ ਦੀਆਂ ਟੈਨਸ਼ਨਾਂ ਦੇ ਵਿੱਚ ਮਾਨਸਿਕ ਤਣਾਅ ਦੇ ਵਿੱਚੋਂ ਗੁਜ਼ਰੇ ਆ ਉਹ ਹਾਸੇ ਲਿਆਉਣ ਦੇ ਵਿੱਚ ਤੁਸੀਂ ਇਸ ਗੱਲ ਦੇ ਵਧਾਈ ਦੇ ਪਾਤਰ ਹੋ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਖੁਸ਼ ਕੀਤਾ ਬਹੁਤ ਬਹੁਤ ਮਿਹਰਬਾਨੀ ਜੀ ਸਾਰੇ ਦਰਸ਼ਕਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੀ ਗੱਲ ਹੈ ਜੀ ਜਿਹੜੇ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਲੋਕਾਂ ਨੂੰ ਹਸਾਉਂਦੇ ਅੰਦਰੋਂ ਬਹੁਤ ਟੁੱਟੇ ਹੁੰਦੇ ਕਈ ਵਾਰੀ ਬਹੁਤ ਉਦਾਸ ਹੁੰਦੇ ਆ ਬਹੁਤ ਇਕੱਲੇ ਹੁੰਦੇ ਉਹਦੇ ਕਾਰਨ ਬਹੁਤ ਸਾਰੇ ਹੁੰਦੇ ਆ ਪਰਸਨਲ ਲਾਈਫ ਨੂੰ ਲੈ ਕੇ ਚਾਹੇ ਕਹਿ ਲਓ ਕੋਈ ਚਾਹੇ ਭਵਿੱਖ ਨੂੰ ਲੈ ਕੇ ਜਦੋਂ ਅੱਜ ਕੱਲ ਨੌਜਵਾਨਾਂ ਨੂੰ ਬਾਈ ਸਾਰਿਆਂ ਨੂੰ ਇਹ ਲੱਗਦਾ ਕਿ ਸਾਡੇ ਭਵਿੱਖ ਕਿਤੇ ਸਿਕਿਉਰ ਨਹੀਂ ਹੈਗਾਗਾ ਕਿਤੇ ਸਾਡੇ ਕੋਲੇ ਕੋਈ ਸਿਕਿਉਰਿਟੀ ਨਹੀਂ ਗੀ ਜੀ 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 ਇਹਨੂੰ ਲੈ ਕੇ ਚਿੰਤਾ 'ਚ ਆ ਸਾਰੇ ਅਸੀਂ ਵੀ ਉਹਨਾਂ ਨੌਜਵਾਨਾਂ ਦੇ ਵਿੱਚੋਂ ਆ ਅਸੀਂ ਵੀ ਇਸ ਨਿਰਾਸ਼ਾ ਚੋਂ ਨਿਕਲ ਰਹੇ ਆ ਕਿ ਕੋਈ ਕੰਮ ਨਹੀਂ ਵਿਹਲੇ ਬੈਠੇ ਆ ਕੁਝ ਨਹੀਂ ਚੱਲ ਰਿਹਾ ਇੱਕ ਦਰਸ਼ਕਾਂ ਨੂੰ ਮੈਂ ਇੱਥੇ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਇਹ ਨੌਜਵਾਨ ਜਿਹੜੇ ਕਿ ਵੈਲ ਐਜੂਕੇਟਡ ਨੇ ਥੀਏਟਰ ਦੇ ਵਿੱਚ ਇਹਨਾਂ ਕੋਲੇ ਮਾਸਟਰ ਡਿਗਰੀਜ਼ ਨੇ ਤੇ ਨਾਲ ਹੀ ਨਾਲ ਇਸ ਪ੍ਰੋਫੈਸ਼ਨ ਦੇ ਵਿੱਚ ਜਿਹੜਾ ਇਹ ਉਹ ਕਿੱਤਾ ਹੈ ਜਿਹੜਾ ਕਿ ਅੱਜ ਸਾਡੇ ਸਮਾਜ ਵਿੱਚੋਂ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਸੀਗੇ ਭੰਡ ਤੇ ਅੱਜ ਇਹ ਸਾਡੇ ਤੋਂ ਦੂਰ ਹੁੰਦਾ ਜਾ ਰਿਹਾ ਕਿਤੇ ਨਾ ਕਿਤੇ ਭੰਡਾਂ ਨੂੰ ਸਾਡੇ ਵਿਰਸੇ ਚੋਂ ਸਾਡੇ ਸੱਭਿਆਚਾਰ ਚੋਂ ਮੈਨੂੰ ਲੱਗਦਾ ਕਿ ਮਨਫੀ ਹੋ ਗਏ ਆ ਪਾਸੇ ਹੋ ਗਏ ਆ ਤੇ ਇਸ ਸੱਭਿਆਚਾਰਕ ਦੇ ਇਸ ਅੰਗ ਨੂੰ ਜਿਹੜਾ ਅੱਜ ਖੜਾ ਕਰਨ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਐਜੂਕੇਸ਼ਨ ਹੋਣ ਦੇ ਬਾਵਜੂਦ ਇੰਨਾ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਹਦੇ ਪਿੱਛੇ ਜ਼ਰੂਰ ਜਾਣਨਾ ਚਾਹਾਂਗੇ ਕਿ ਕਿੱਦਾਂ ਤੁਸੀਂ ਸੋਚਿਆ ਕਿ ਯਾਰ ਇਸ ਚੀਜ਼ ਨੂੰ ਅੱਗੇ ਵਧਾਇਆ ਜਾਵੇ ਇਸ ਕਿੱਤੇ ਨੂੰ ਕਹਿ ਸਕਦਾ ਕਿਉਂਕਿ ਭੰਡਗਿਰੀ ਇੱਕ ਕਿੱਤਾ ਹੀ ਸੀਗਾ ਬਿਲਕੁਲ ਤੇ ਕਿਵੇਂ ਸੋਚਿਆ ਅਸੀਂ ਭਾਜੀ ਇਹ ਕਾਲਜ ਟਾਈਮ ਤੋਂ ਇਸ ਪੇਸ਼ਕਾਰੀ ਦੀਆਂ ਕਰ ਰਹੇ ਹਾਂ ਪਰਫਾਰਮੈਂਸ ਵੈਸੇ ਅਸੀਂ ਥੀਏਟਰ ਨਾਲ 12-13 ਸਾਲ ਤੋਂ ਜੁੜੇ ਹਾਂ 2010 ਤੋਂ ਲਗਭਗ ਤੇ ਇਹ ਅਸੀਂ ਯੂਥ ਫੈਸਟੀਵਲ 'ਚ ਭੰਡ ਅਸੀਂ ਦੋਵਾਂ ਨੇ ਕੀਤਾ ਸੀ ਯੂਥ ਫੈਸਟੀਵਲ 'ਚ ਭੰਡ ਹੁੰਦੇ ਆ ਕਿਉਂਕਿ ਰਵਾਇਤੀ ਜਿਹੜੀਆਂ ਸਾਡੀਆਂ ਕਲਾਵਾਂ ਏ ਉਹ ਅਲੋਪ ਹੋ ਰਹੀਆਂ ਯੂਨੀਵਰਸਿਟੀਆਂ ਦਾ ਉਦਮ ਹੈ ਕਿ ਨੌਜਵਾਨਾਂ ਨੂੰ ਇੰਟਰੋਡਿਊਸ ਕਰਵਾਇਆ ਜਾਵੇ ਉਹਨਾਂ ਨਾਲ ਕਿ ਸਾਡੀ ਰਵਾਇਤੀ ਕਲਾਵਾਂ ਹੈਗੀਆਂ ਏ ਅਸੀਂ ਉਹਦੇ 'ਚ ਸੀਗੇ ਫਿਰ ਉਹਦੇ ਵਿੱਚ ਸਾਡੀ ਸਕ੍ਰਿਪਟ ਬੜੀ ਨਵੀਂ ਆਈ ਸੀਗੀ ਨਵੇਂ ਮੁੱਦਿਆਂ ਤੇ ਚਲੰਤ ਮੁੱਦਿਆਂ ਤੇ ਵਿਅੰਗ ਸੀਗਾ ਉਹ ਲੋਕਾਂ ਵੱਲੋਂ ਬੜੀ ਪਸੰਦ ਕੀਤੀ ਗਈ ਸੀ ਉਹਦੇ ਚੋਂ ਫਸਟ ਵੀ ਆਏ ਸੀਗੇ ਇੰਟਰਸੋਨਲ ਚੋਂ ਫਿਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਚੱਲਿਆ 2 ਸਾਲ ਪਹਿਲਾਂ ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਕੱਠੇ ਕੀਤਾ ਅਸੀਂ ਭੰਡ ਦੀਆਂ ਪੇਸ਼ਕਾਰੀਆਂ ਕੀਤੀਆਂ ਨਾਟਕ ਕੀਤੇ ਫਿਰ ਉਦੋਂ ਕਾਫੀ ਲੋਕਾਂ 'ਚੋਂ ਸਰਕਲ ਕੀਤੀ ਸੋਸ਼ਲ ਮੀਡੀਆ ਰਾਹੀਂ ਫਿਰ ਇਸੇ ਤਰ੍ਹਾਂ ਅਸੀਂ ਇਸ ਕਲਾ ਨੂੰ ਅਡਾਪਟ ਕੀਤਾ ਬਾਕੀ ਬਾਈ ਸਭ ਤੋਂ ਵੱਡੀ ਗੱਲ ਆ ਕਹਿੰਦੇ ਹੁੰਦੇ ਨਾ ਵੀ ਕਲਾ ਚਾਹੇ ਕਿੰਨੀ ਵੀ ਹੋਵੇ ਜਦੋਂ ਬੰਦਾ ਇੱਕ ਉਮਰ ਦੇ ਇੱਕ ਪੜਾਅ 'ਚੋਂ ਲੰਘ ਕੇ ਕਮਾਈ ਵਾਲੇ ਪਾਸੇ ਜਾਂ ਉਸ ਪੜਾਅ 'ਚ ਆ ਜਾਂਦਾ ਜਦੋਂ ਘਰਦਿਆਂ ਨੂੰ ਕੁਛ ਨਾ ਕੁਛ ਬਾਹਰੋਂ ਕਮਾ ਕੇ ਲਿਆ ਕੇ ਦੇਣਾ ਪੈਂਦਾ ਹੈ ਕਿ ਇਹ ਕਲਾ ਜਾਂ ਤੁਹਾਡਾ ਥੀਏਟਰ ਦੀ ਪੇਸ਼ਕਾਰੀ ਹੈ ਜਿਹੜੀ ਤੁਹਾਡੀ ਰੋਜੀ ਰੋਟੀ ਦਾ ਸਾਧਨ ਬਣੀ ਜਾਂ ਉਸ ਪਾਸੇ ਵੱਲ ਇਹਨਾਂ ਨੇ ਮਦਦ ਹੋਈ ਕੋਈ ਇਸ ਕਿੱਤੇ ਨਾਲ ਉਹਦੇ ਨਾਲ ਦੇਖੋ ਜੀ ਜਿਵੇਂ ਲੋਕ ਕਲਾਕਾਰਾਂ ਨੂੰ ਸਾਦੇ ਸੀ ਗਾਉਣ ਵਾਲਿਆਂ ਨੂੰ ਸਾਦੇ ਸੀ ਉਹ ਇੱਕ ਸੀਜ਼ਨ ਵਾਲਾ ਮਾਹੌਲ ਹੁੰਦਾ ਸੀ ਵੀ ਯਾਰ ਸੀਜ਼ਨ ਹੈ ਹੁਣ ਮੇਲੇ ਚੱਲਦੇ ਆ ਲੋਕ ਉਹਨਾਂ ਨੂੰ ਸਾਦੇ ਆ ਹਨਾ ਉਵੇਂ ਹੀ ਮਤਲਬ ਅਸੀਂ ਪਹਿਲਾਂ ਲੋਕ ਸਾਡੇ ਇਕੱਲੇ ਨਾਟਕ ਕਰਾਉਂਦੇ ਸੀ ਅਸੀਂ ਨਾਟਕ ਕਰਦੇ ਸੀ ਨਾਟਕ ਦੇ ਨਾਲ ਇਹਦੀ ਪੇਸ਼ਕਾਰੀ ਵੀ ਕਰਦੇ ਸੀ ਹੁਣ ਜਦੋਂ ਤੋਂ ਸੋਸ਼ਲ ਮੀਡੀਆ 'ਚ ਸਰਕਲ ਹੁੰਦੇ ਰਹੇ ਆ ਸਾਡੀਆਂ ਪਰਫਾਰਮੈਂਸ ਉਸ ਤੋਂ ਬਾਅਦ ਲੋਕ ਸਾਨੂੰ ਆਪਦੇ ਨਿੱਜੀ ਫੰਕਸ਼ਨਾਂ ਵਿੱਚ ਵੀ ਸੱਦਣ ਲੱਗੇ ਆ ਉਹ ਕਦੇ ਕਦੇ ਮਤਲਬ ਜਦੋਂ ਸੱਦ ਲੈਂਦੇ ਆ ਤੇ ਅਸੀਂ ਜਾਂਦੇ ਆ ਮੇਲਿਆਂ 'ਚ ਵੀ ਅਸੀਂ ਇੱਕ ਦੋ 'ਚ ਜਾ ਕੇ ਆਏ ਹਾਂ ਜੀ ਤੇ ਬਾਕੀ ਇਹ ਨਹੀਂ ਲੱਗਦਾ ਕਿਤੇ ਵੀ ਤੁਸੀਂ ਥੀਏਟਰ ਦਾ ਕਿਹਾ ਹੈ ਨਾ ਥੀਏਟਰ ਦੇ ਤੁਸੀਂ ਮਾਸਟਰ ਕੀਤੀ ਹੋਈ ਆ ਥੀਏਟਰ ਦੇ ਵਿੱਚ ਕਲਾਕਾਰ ਹੋ ਐਕਟਰ ਹੋ ਹਾਲਾਂਕਿ ਤੁਹਾਨੂੰ ਜਿਹੜਾ ਪ੍ਰੋਫੈਸ਼ਨਲ ਜਿਹੜੇ ਸੀਰੀਅਲ ਹੈ ਨਾਟਕ ਹੈ ਉਹਨਾਂ ਦੇ ਵਿੱਚ ਜਾਣਾ ਚਾਹੀਦਾ ਹੈ ਫਿਲਮਾਂ ਦੇ ਵਿੱਚ ਜਾਣਾ ਚਾਹੀਦਾ ਹੈ ਕੋਈ ਆਫਰ ਹੈ ਫਿਲਮਾਂ ਤੇ ਫਿਲਮਾਂ ਕਰ ਰਹੇ ਹੋ ਹਾਂਜੀ ਚੱਲ ਰਿਹਾ ਜੀ ਸਾਡਾ ਸਟਰਗਲ ਸਾਡੀਆਂ 2-3 ਫਿਲਮਾਂ ਇਕੱਠਿਆਂ ਦੀਆਂ ਆ ਰਹੀਆਂ ਵਾ ਆਪਣਾ ਨਵੰਬਰ ਮਹੀਨੇ 'ਚ ਰਿਲੀਜ਼ ਹੋਣੀ ਇੱਕ ਫਿਲਮ ਤਾਂ
ਬਾਕੀ ਸਟਰਗਲ ਚੱਲ ਰਿਹਾ ਜੀ, ਦੇਖੋ। ਕੀ ਕਹਿਣਾ ਚਾਹੋਗੇ? ਹਾਂਜੀ ਭਾਈ ਜਿਵੇਂ ਤੁਸੀਂ ਇੱਕ ਹਨਾ ਰਹੱਸਮਈ ਤਰੀਕੇ ਨਾਲ ਸਮਾਜਿਕ ਮੁੱਦੇ ਚੱਕਦੇ ਹੋ ਟੀਚਰਾਂ ਰਾਹੀਂ, ਹਨਾ ਤੁਹਾਨੂੰ ਨਹੀਂ ਟੀਚਰਾਂ ਹੁੰਦੀਆਂ ਜਦੋਂ ਤੁਸੀਂ ਵਿਚਰਦੇ ਆ ਆਪਣੇ ਘਰਾਂ 'ਚ ਜਾਂ ਕੋਈ ਸਮਾਜ ਦੇ ਜਾਂ ਕਾਲਜ ਦੇ ਵਿੱਚ ਵਿਚਰਦੇ ਹੋ, ਖਾਸ ਕਰਕੇ ਦੋਸਤਾਂ ਮਿੱਤਰਾਂ ਦੇ ਵਿੱਚ? ਵਧੀਆ ਚੰਗਾ ਰਿਸਪੌਂਸ ਹੁੰਦਾ, ਸਾਰੇ ਵਧੀਆ ਸਮਝਦੇ ਆ ਕਿ ਯਾਰ ਤੁਸੀਂ ਵਧੀਆ ਹਸਾਉਣੇ ਕਾਲਜ ਵੀ ਟਾਈਮ ਵੀ ਸਾਡਾ ਇਹ ਹੁੰਦਾ ਸੀਗਾ ਜਦੋਂ ਅਸੀਂ ਪਰਫਾਰਮ ਕਰਦੇ ਸੀ ਤੇ ਕਾਲਜ ਵਾਲੇ ਸਪੋਰਟ ਕਰਦੇ ਸੀ ਵੀ ਯਾਰ ਵਾਹ ਯਾਰ। ਹਾਂ, ਜਿੱਥੇ ਅਸੀਂ ਖੜੇ ਹੁੰਦੇ ਸੀ ਉੱਥੇ ਰੌਣਕ ਲੱਗ ਜਾਂਦੀ ਸੀਗੀ, ਮੇਲਾ ਲੱਗ ਜਾਂਦਾ ਸੀਗਾ। ਅੱਛਾ, ਇੱਕ ਗੱਲ ਹੋਰ ਮੈਂ ਦੇਖੀ ਆ ਕਿ ਜਿਹੜੇ ਇਸ ਤਰ੍ਹਾਂ ਦੀਆਂ ਪੇਸ਼ਕਾਰੀਆਂ ਕਰਦੇ, ਕਿਉਂਕਿ ਮੈਂ ਖੁਦ ਯੂਥ ਫੈਸਟੀਵਲ ਦੇ ਵਿੱਚ ਪਰਫਾਰਮ ਕਰਦਾ ਰਿਹਾ, ਮੈਂ ਵੀ ਇੱਕ ਕਲਾਕਾਰ ਹਾਂ, ਤੇ ਗੱਲ ਇਹ ਹੈ ਵੀ ਜਿਹੜੇ ਕਲਾਕਾਰ ਹੁੰਦੇ ਆ ਜਾਂ ਇਸ ਤਰ੍ਹਾਂ ਦੇ ਸਕਿੱਟਸ ਕਰਦੇ ਆ, ਉਹ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਬੜੇ ਰਮਨੀਕ ਜੇ ਹੁੰਦੇ ਆ, ਹਨਾ? ਜਿਵੇਂ ਯਾਰਾਂ ਦੋਸਤਾਂ 'ਚ ਖੜੇ ਆ ਤੇ ਕੋਈ ਨਾ ਕੋਈ ਛੁਰਲੀ ਵਿੱਚੋਂ ਛੱਡ ਦੇਣੀ। ਤੁਸੀਂ ਵੀ ਆਈ ਹੋ? ਹਾਂ ਬਿਲਕੁਲ ਜੀ, ਯਾਰਾਂ ਦੋਸਤਾਂ 'ਚ ਹਰ ਇੱਕ ਬੰਦੇ ਦਾ ਇੱਕ ਆਪਦਾ ਸਰਕਲ ਹੁੰਦਾ, ਵੱਖਰਾ ਸਰਕਲ ਹੁੰਦਾ ਜੀ। ਯਾਰਾਂ ਦੋਸਤਾਂ 'ਚ ਇੱਕ ਵੱਖਰਾ ਸਰਕਲ ਹੈ, ਜਦੋਂ ਤੁਸੀਂ ਕਿਸੇ ਸੀਨੀਅਰ ਬੰਦਿਆਂ 'ਚ ਖੜੇ ਹੋ ਫਿਰ ਤੁਹਾਨੂੰ ਉਹ ਸਿੰਸੀਅਰ ਤਰੀਕੇ ਨਾਲ ਵਿਚਰਨਾ ਪੈਂਦਾ। ਹਾਂਜੀ ਤੇ ਦੋਸਤਾਂ ਮਿੱਤਰਾਂ 'ਚ ਫਿਰ ਛੁਰਲੀਆਂ? ਹਾਂਜੀ ਆਬਵੀਅਸਲੀ ਕਿਉਂਕਿ ਗੱਲਾਂ ਵੀ ਉਹੋ ਜਿਹੀਆਂ ਹੀ ਹੁੰਦੀਆਂ ਸਾਡੀਆਂ। ਹਾਂ, ਗੱਲਾਂ 'ਚ ਸਕ੍ਰਿਪਟ ਬਣ ਜਾਂਦੀ, ਗੱਲਾਂ 'ਚ ਨਿਕਲ ਆਉਂਦੇ ਜੀ। ਸੋ ਗੱਲਬਾਤ ਕੀਤੀ ਹੈ ਇਕਬਾਲ ਤੇ ਅਵਤਾਰ ਨਾਲ। ਇਕਬਾਲ ਤੇ ਅਵਤਾਰ ਉਹ ਵੈਲ ਐਜੂਕੇਟਡ ਨੌਜਵਾਨ ਨੇ ਜਿਹੜੇ ਕਿ ਥੀਏਟਰ ਦੇ ਰਾਹੀਂ ਆਪਣੀ ਕਲਾਕਾਰੀ ਦਾ ਪ੍ਰਦਰਸ਼ਨ ਕਰਦੇ। ਖਾਸ ਤੌਰ ਤੇ ਇਹਨਾਂ ਦੀ ਜਿਹੜੀ ਭੰਡਗਿਰੀ ਹੈ ਜਾਂ ਨਕਲ ਹੈ, ਜਿਹੜੀ ਕਿ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਸੀ, ਤੇ ਇਹ ਜਿਹੜਾ ਅੰਗ ਹੈ ਅੱਜ ਸਾਡੀ ਨੌਜਵਾਨ ਪੀੜ੍ਹੀ, ਜਿਹੜੀ ਹੁਣ ਦੀ ਪੀੜ੍ਹੀ ਹੈ, ਉਹ ਕਿਤੇ ਨਾ ਕਿਤੇ ਇਸ ਕਲਾ ਤੋਂ ਅਣਜਾਣ ਹੈ ਜਾਂ ਇਸ ਕਲਾ ਤੋਂ ਜਾਣ ਪਛਾਣ ਨਹੀਂ ਹੈ। ਕੋਸ਼ਿਸ਼ ਇਹਨਾਂ ਵੱਲੋਂ ਜਾਰੀ ਹੈ ਇਸ ਸੱਭਿਆਚਾਰ ਦੇ ਸੰਗ ਨੂੰ ਜਿਉਂਦਾ ਰੱਖਿਆ ਜਾਵੇ। ਇਸੇ ਤਰੀਕੇ ਨਾਲ ਤੁਹਾਡੇ ਕੋਲੋਂ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਹਨਾਂ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਜ਼ਰੂਰ ਕਰੋ, ਇਹਨਾਂ ਵੱਲੋਂ ਕੀਤੇ ਹੋਏ ਕਾਰਜ ਦੀ, ਇਹਨਾਂ ਵੱਲੋਂ ਕੀਤੇ ਹੋਏ ਵਿਅੰਗ ਦੀ ਸ਼ਲਾਘਾ ਜ਼ਰੂਰ ਕਰੋ। ਇਹਨਾਂ ਵੱਲੋਂ ਜਿਹੜਾ ਆਪਣਾ ਇੱਕ ਪਰਸਨਲ ਫੇਸਬੁੱਕ ਪੇਜ ਵੀ ਚਲਾਇਆ ਜਾ ਰਿਹਾ, ਜ਼ਰੂਰ ਦੱਸੋ ਤਾਂ ਜੋ ਲੋਕ ਤੁਹਾਨੂੰ ਫੋਲੋ ਕਰ ਸਕਣ। ਹਾਂਜੀ, ਸਾਡਾ ਫੇਸਬੁੱਕ ਤੇ ਜੀ ਸਿਆਸੀ ਭੰਡ ਪੰਜਾਬੀ 'ਚ ਤੁਸੀਂ ਲਿਖੋਗੇ ਪੇਜ ਬਣਿਆ ਹੋਇਆ ਹੈ, ਤੇ YouTube ਤੇ ਸਾਡਾ ਚੈਨਲ ਹੈ ਸਿਆਸੀ ਭੰਡ ਕਰਕੇ, SYASIBHAND ਭੰਡ। ਸੋ ਦੋਸਤੋ ਫੋਲੋ ਵੀ ਜ਼ਰੂਰ ਕਰਿਓ, ਤੇ ਜਿੱਥੇ ਕੋਈ ਕੀ ਇਹਨਾਂ ਦੀ ਮਦਦ ਕਰ ਸਕਦਾ ਹੋਇਆ, ਕਿਉਂਕਿ ਮੁੰਡਿਆਂ ਦੀ ਹਿੰਮਤ ਆ ਕਿ ਕਲਾ ਨੂੰ ਜਿਉਂਦਾ ਰੱਖਣਾ ਇਹਨਾਂ ਦਾ ਸ਼ੌਂਕ ਹੈ, ਇਹਨਾਂ ਦਾ ਸਿਰੜ ਹੈ, ਪਰ ਪਰਿਵਾਰ ਚਲਾਉਣ ਲਈ ਸਿਰਫ ਤੇ ਸਿਰਫ ਕੰਮ ਦੀ ਲੋੜ ਹੁੰਦੀ ਹੈ, ਮਿਹਨਤ ਦੀ ਲੋੜ ਹੁੰਦੀ ਹੈ। ਅਗਰ ਕਿਸੇ ਨਾਟਕ ਦੇ ਵਿੱਚ, ਕਿਸੇ ਥੀਏਟਰ ਦੇ ਕਿਸੇ ਕੰਮਕਾਰ ਦੇ ਵਿੱਚ ਇਹਨਾਂ ਦੀ ਜ਼ਰੂਰਤ ਹੈ ਤਾਂ ਜ਼ਰੂਰ ਪਰਫਾਰਮ ਕਰਨਗੇ, ਜ਼ਰੂਰ ਇਹ ਆਪਣਾ ਯੋਗਦਾਨ ਦੇਣਗੇ। ਸੋ ਉਹ ਵੀ ਤੁਸੀਂ ਇਹਨਾਂ ਤੋਂ ਸੇਵਾਵਾਂ ਲੈ ਸਕਦੇ ਹੋ। ਸੋ ਇਸੇ ਤਰ੍ਹਾਂ ਦੀਆਂ ਹੋਰ ਵਿਲੱਖਣ ਸਿੱਖਿਆਤਾਂ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ। ਧੰਨਵਾਦ। ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਵਿਅੰਗ ਕਰਤੇ, ਕਹਿੰਦੇ ਵੀ ਦੇਖੋ ਰਾਸ਼ਨ ਕਾਰਡਾਂ ਤੇ ਬਾਦਲਾਂ ਦੀ ਫੋਟੋ ਲੱਗੀ ਹੈ। ਆਹੋ ਲੱਗੀ ਹੈ ਤਾਂ ਕਿ ਭਾਈ ਪਤੀਲਿਆਂ ਤੇ ਵੀ ਬਾਦਲਾਂ ਦੀਆਂ ਤੇ ਢੀਂਡਸਿਆਂ ਦੀਆਂ ਫੋਟੋ ਲੱਗਣਗੀਆਂ। ਫੇਰ ਆਹ ਦੇਖ ਲੈ ਵੀ ਅੱਜ ਕੱਲ ਬਾਦਲਾਂ ਦੀਆਂ ਫੋਟੋ ਲੱਥਦੀਆਂ ਏ, ਹੁਣ ਕਿਹਦੀਆਂ? ਹੁਣ ਮਾਨ ਸਾਹਿਬ ਦੀਆਂ ਆਪਦੀਆਂ ਲੱਗੀਆਂ। ਕਹਿੰਦੇ ਮਹੱਲਾ ਕਲੀਨਿਕਾਂ ਤੇ ਆਪ ਦੀ ਫੋਟੋ ਲਾਈ, ਬਾਕੀ ਫੋਟੋ ਕਲੀਨ ਕਰਤੀਆਂ। ਇੱਕ ਦਰਸ਼ਕਾਂ ਨੂੰ ਮੈਂ ਇੱਥੇ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਇਹ ਨੌਜਵਾਨ ਜਿਹੜੇ ਕਿ ਵੈਲ ਐਜੂਕੇਟਡ ਨੇ, ਕਹਿੰਦੇ ਜੀ ਇੱਕ MLA ਤੇ ਇੱਕ ਹੀ ਪੈਨਸ਼ਨ ਆ, ਤੇ ਦੋ ਕੀ ਹੈ? 2 ਵਿਆਹ ਹੋ ਸਕਦੇ ਆ। ਪਹਿਲਾਂ ਸਪੌਜ ਵਾਲੇ ਨੇ ਦੂਜਾ ਕਰਾਇਆ, ਹੁਣ ਸਨੌਰ ਵਾਲਾ ਕਰਾਈ ਬੈਠਾ। ਥੀਏਟਰ ਦੇ ਵਿੱਚ ਇਹਨਾਂ ਕੋਲੇ ਮਾਸਟਰ ਡਿਗਰੀਜ਼ ਨੇ। ਵੈਸੇ ਅਸੀਂ ਥੀਏਟਰ ਨਾਲ 12-13 ਸਾਲ ਤੋਂ ਜੁੜੇ ਹਾਂ, 2010 ਤੋਂ ਲਗਭਗ। ਫਿਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਚੱਲਿਆ 2 ਸਾਲ ਪਹਿਲਾਂ। ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਕੱਠੇ ਕੀਤਾ, ਅਸੀਂ ਭੰਡ ਦੀਆਂ ਪੇਸ਼ਕਾਰੀਆਂ ਕੀਤੀਆਂ, ਨਾਟਕ ਕੀਤੇ। ਕਿ ਇਹ ਕਲਾ ਜਾਂ ਤੁਹਾਡਾ ਥੀਏਟਰ ਦੀ ਪੇਸ਼ਕਾਰੀ ਹੈ ਜਿਹੜੀ ਤੁਹਾਡੀ ਰੋਜੀ ਰੋਟੀ ਦਾ ਸਾਧਨ ਬਣੀ। ਅੱਲਾਹ ਦੀ ਬਸ ਕਰਿਆ ਕਰ। ਬੱਲੇ 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 ਮਰਾਸੀਆ ਦੇਖ ਲੈ, ਆਹ ਕੀ ਦੇਖਾ? ਉਹ ਦੇਖ ਲੈ ਸਰਕਾਰ ਜਦੋਂ ਬਣੀ ਆ, ਸਰਕਾਰ ਤੋਂ ਪਹਿਲਾਂ ਬੜੇ ਬਿਆਨ ਆਏ ਆ ਬੇ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਆ, ਆਹਾ ਉਹਨਾਂ ਨੇ ਬੜੇ ਵਿਅੰਗ ਕੀਤੇ ਆ। ਓਏ ਉਹਨਾਂ ਦਾ ਕੰਮ ਹੀ ਵਿਅੰਗ ਕਰਨਾ ਹੈ। ਉਹਨਾਂ ਨੇ ਹੁਣ ਤੱਕ ਕੀਤੇ ਹੀ ਵਿਅੰਗ। ਆ ਸਹੀ ਗੱਲ ਹੈ, ਉਹਨਾਂ ਨੇ ਵਿਅੰਗ ਕਰਤੇ, ਕੀਤੇ ਕਾਤੇ? ਕਹਿੰਦੇ ਵੀ ਦੇਖੋ ਰਾਸ਼ਨ ਕਾਰਡਾਂ ਤੇ ਬਾਦਲਾਂ ਦੀ ਫੋਟੋ ਲੱਗੀ ਹੈ। ਆਹੋ ਲੱਗੀ ਹੈ, ਉਧਰੋਂ ਕੈਪਟਨ ਦੀ ਵੀ ਰਾਸ਼ਨ ਕਾਰਡ ਤੇ ਫੋਟੋ ਲੱਗੀ। ਲੱਗੀ ਰਹੀ ਆ ਬਾਬਾ। ਉਹਨਾਂ ਨੇ ਤਾਂ ਆਪਦੇ ਭਾਸ਼ਣਾਂ 'ਚ ਇੱਥੋਂ ਤੱਕ ਕਹਿਤਾ ਕਿ ਭਾਈ ਪਤੀਲਿਆਂ ਤੇ ਵੀ ਬਾਦਲਾਂ ਦੀਆਂ ਤੇ ਢੀਂਡਸਿਆਂ ਦੀਆਂ ਫੋਟੋ ਲੱਗਣ।
ਲੱਗਣਗੀਆਂ ਹਲਾ ਫੇਰ ਆ ਦੇਖ ਲੈ ਵੀ ਅੱਜ ਕੱਲ ਬਾਦਲਾਂ ਦੀਆਂ ਫੋਟੋ ਲੱਥ ਗਈਆਂ ਏ ਤੇ ਹੁਣ ਕੀ ਦੀਆਂ ਹੁਣ ਮਾਨ ਸਾਹਿਬ ਦੀਆਂ ਆਪਦੀਆਂ ਲੱਗੀਆਂ ਕਹਿੰਦੇ ਮਹੱਲਾ ਕਲੀਨਿਕਾਂ ਤੇ ਆਪਦੀ ਫੋਟੋ ਲਾਈ ਬਾਕੀ ਫੋਟੋ ਕਲੀਨ ਕਰਤੀਆਂ ਆਪਦੀਆਂ ਲਾਉਣ ਨੂੰ ਫਿਰਦੇ ਇਹ ਨਵੀਂ ਸਰਕਾਰ ਨੇ ਨਵੀਂ ਨੀਤੀ ਲਿਆਂਦੀ ਹਲਾ ਉਹ ਕਿਹੜੀ ਆ ਬਈ ਨੀਤੀ ਬੜੀ ਸੋਹਣੀ ਲਿਆਂਦੀ ਹਲੇ ਆਂਦੀ ਕਿਹੜੀ ਕਹਿੰਦੇ ਜੀ ਇੱਕ ਐਮਐਲਏ ਤੇ ਇੱਕ ਹੀ ਪੈਨਸ਼ਨ ਆ ਤੇ ਦੋ ਕੀ ਆ 2 ਵਿਆਹ ਹੋ ਸਕਦੇ ਆ ਪਹਿਲਾਂ ਸਤੌਜ ਵਾਲੇ ਨੇ ਦੂਜਾ ਕਰਾਇਆ ਹੁਣ ਸਨੌਰ ਵਾਲਾ ਕਰਾਈ ਬੈਠਾ ਇਹ ਮੰਤਰੀਆਂ ਐਮਐਲਏਆਂ ਦੇ 2-2 ਹੋਈ ਜਾਂਦੇ ਗਰੀਬਾਂ ਦਾ ਇੱਕ ਨਹੀਂ ਹੁੰਦਾ ਅਸੀਂ ਕਿੱਥੇ ਨੂੰ ਜਾਈਏ ਬਸ ਕਰਿਆ ਕਰ ਉਹ ਲਾੜਤੀਆ ਵਿਆਹ ਤੋਂ ਚੇਤੇ ਆਇਆ ਜੀ ਆ ਤੇਰਾ ਵਿਆਹ ਹੋਇਆ ਭਾਵੇਂ ਉਹ ਮੇਰੇ ਵਿਆਹ ਦੀ ਸੁਣ ਲੈ ਬੜਾ ਔਖਾ ਹੋਇਆ ਆ ਤੁਹਾਡਾ ਹੁੰਦਾ ਨਹੀਂ ਸੀ ਔਖਾ ਹੋਇਆ ਤਾਂ ਹੀ ਤੇ ਕਹਿ ਰਿਹਾ ਹੁੰਦਾ ਨਹੀਂ ਸੀ ਕਰਕੇ ਔਖਾ ਹੋਇਆ ਉਹ ਮੇਰਾ ਵਿਆਹ ਨਹੀਂ ਸੀ ਹੁੰਦਾ ਮੈਂ ਲਾ ਲਈ ਸਕੀਮ ਆ ਲਾਈ ਕਿਵੇਂ ਪਿਆਰ ਮੁਹੱਬਤ ਦੇ ਚੱਕਰਾਂ 'ਚ ਅੱਛਾ ਪੈ ਗਏ ਮੁਹੱਬਤ ਕੀਤੀ ਮੁਹੱਬਤ ਕਰ ਲਿਆ ਇਸ਼ਕ ਕਮਾਇਆ ਇਸ਼ਕ ਕਮਾ ਲਿਆ ਅੱਛਾ ਉਹ ਇਸ਼ਕ ਕਮਾਇਆ ਤੇ ਉਧਰ ਕੁੜੀ ਦੇ ਘਰਦਿਆਂ ਨੂੰ ਪਤਾ ਲੱਗ ਗਿਆ ਹਲਾ ਫੇਰ ਪਤਾ ਲੱਗ ਗਿਆ ਹੈ ਕੁੜੀ ਵਾਲਿਆਂ ਨੇ ਅਗਲਿਆਂ ਨੇ ਕੁੜੀ ਨੂੰ ਸਮਝਾਤਾ ਹਲਾ ਸਮਝਾਇਆ ਕੀ ਉਹਦਾ ਪਿਓ ਕਹਿੰਦਾ ਕਾਕੀ ਗੱਲ ਸੁਣ ਲੈ ਗੱਲ ਸੁਣ ਲੈ ਜੇ ਤੂੰ ਪੇਪਰਾਂ 'ਚੋਂ ਫੇਲ ਹੋ ਗਈ ਤੇਰਾ ਵਿਆਹ ਕਿਸੇ ਰਕਸ਼ੇ ਵਾਲੇ ਨਾਲ ਕਰ ਦੇਣਾ ਸਹੀ ਗੱਲ ਆ ਜੇ ਤੂੰ ਫੇਲ ਹੋਈ ਤੇਰਾ ਵਿਆਹ ਕਿਸੇ ਰਕਸ਼ੇ ਵਾਲੇ ਨਾਲ ਕਰ ਦੇਣਾ ਉਧਰੋਂ ਮੇਰੇ ਬਾਪੂ ਨੇ ਮੈਨੂੰ ਸਮਝਾਤਾ ਸਮਝਾਇਆ ਕੀ ਮੈਨੂੰ ਕਹਿੰਦਾ ਕਾਕਾ ਜੇ ਤੂੰ ਫੇਲ ਹੋ ਗਿਆ ਤੈਨੂੰ ਰਿਕਸ਼ਾ ਲਾ ਦੇਣਾ ਅਸੀਂ ਦੋਵੇਂ ਹੀ ਫੇਲ ਹੋ ਗਏ ਕਰਿਆ ਬਾਪੂ ਨੇ ਮੈਨੂੰ ਰਿਕਸ਼ਾ ਲੈਤਾ ਉਹਦੇ ਘਰਦਿਆਂ ਨੇ ਉਹਨੂੰ ਰਿਕਸ਼ੇ ਵਾਲਾ ਲੈਤਾ ਆਹ ਸਾਡੀ ਜੋੜੀ ਬਣ ਗਈ ਉਹ ਜ਼ਿੰਦਗੀ ਅਸੀਂ ਵੇਖ ਲਾ ਵੀ ਬਾਕੀ ਪੇਪਰਾਂ 'ਚ ਤਾਂ ਭਾਵੇਂ ਫੇਲ ਹੋ ਗਏ ਆ ਆਹੋ ਇਸ਼ਕ ਮੁਹੱਬਤ ਦੇ ਪੇਪਰ ਅਸੀਂ ਪਾਸ ਕਰ ਲਏ ਕਰਿਆ ਵੇਖ ਲਾ ਇੱਥੇ ਡਿਗਰੀਆਂ ਕਰਕੇ ਲੋਕ ਵਿਹਲੇ ਤੁਰੇ ਫਿਰਦੇ ਆ ਸਹੀ ਗੱਲ ਆ ਅਸੀਂ ਫੇਲ ਹੋ ਕੇ ਵਿਆਹੇ ਗਏ ਸਕੀਮੀ ਮਰਾਸੀ ਉਧਰ ਬਿੱਟੇ ਹੋਰ ਅਸੀਂ ਕੀ ਕਰਨਾ ਉਹ ਸੀ ਲਾੜਤੀਆ ਮੈਂ ਉਹ ਸੁਣਿਆ ਸ਼ਾਇਰਾਂ ਦੇ ਖਾਨਦਾਨ ਚ ਆ ਗਈ ਸ਼ਾਇਰੋ ਸ਼ਾਇਰੀ ਕਰਦੀ ਐ ਸ਼ਾਇਰੋ ਸ਼ਾਇਰੀ ਕਰਦੀ ਇੱਕ ਦਿਨ ਮੈਨੂੰ ਆਖਦੀ ਹੈ ਕੀ ਕਹਿੰਦੀ ਐ ਮੈਨੂੰ ਕਹਿੰਦੀ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਆਹਾ ਵੀ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਐ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਆ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਐ ਆ ਜਾ ਬਾਲਮਾ ਲੂਣ ਹੀ ਫੜਾ ਜਾ ਆ ਇੱਥੇ ਵੀ ਵਿਹਲਾ ਹੀ ਬੈਠਾ ਅਮਰੂਦ ਕੱਚੇ ਆ ਲਾਣਤੀ ਕਿਸੇ ਥਾਂ ਦਾ ਹੋਰ ਕੀ ਆ ਦੱਸ ਲਾੜਤੀਆ ਉਹ ਹੋਰ ਸੁਣ ਹੋਰ ਸੁਣਾ ਦੇ ਸ਼ੇਰ ਤੋਂ ਯਾਦ ਆਇਆ ਆ ਛੱਲੇ ਤੋਂ ਆ ਸ਼ੇਰ ਤੋਂ ਯਾਦ ਆਇਆ ਆਹੋ। ਆਪਣਾ ਫਿਲਮ ਬੜੀ ਚਰਚਾ ਚ ਰਹੀ ਐ ਬੜੀ ਚਰਚਾ ਚ ਰਹੀ ਹੈ ਕਿ ਛੱਲਾ ਮੁੜ ਕੇ ਨਹੀਂ ਆਇਆ ਆ ਛੱਲਾ ਮੁੜ ਕੇ ਨਹੀਂ ਆਇਆ ਛੱਲਾ ਬਾਈ ਅੱਜ ਕੱਲ ਮੁੜ ਕੇ ਆਉਂਦਾ ਹੀ ਨਹੀਂ ਛੱਲਾ ਹੈ ਕਿੱਥੇ ਉਹ ਬਾਹਰ ਬੈਠਾ ਏ ਉਹ ਤਾਂ ਖਰੜ 'ਚ ਬੈਠਾ ਨਾ ਰਹੀ ਸੀ ਹੁਣ ਤਾਂ ਉਹ ਸੱਚੀ ਬਾਹਰ ਬੈਠਾ ਇੱਥੇ ਲੋਕ ਉਹਨੂੰ ਭਾਲੀ ਜਾਂਦੇ ਆ ਲੱਭਦੇ ਕੌਣ ਉਧਰ ਭਦੌੜ ਵਾਲੇ ਲੱਭੀ ਜਾਂਦੇ ਇਧਰੋਂ ਚਮਕੌਰ ਸਾਹਿਬ ਵਾਲੇ ਸਾਰੇ ਲੱਭਦੇ ਆ ਬੈਟਰੀਆਂ ਚੱਕੀ ਫਿਰਦੇ ਆ ਕਹਿੰਦੇ ਛੱਲਾ ਦੀਂਦਾ ਨਹੀਂਗਾ ਬਰੀਕੀ ਨਾਲ ਲੱਭ ਰਹੇ ਆ ਲੱਭਦਾ ਹੀ ਕਿਤੋਂ ਨਹੀਂ ਯਾ ਹੀ ਪਤਾ ਨਹੀਂ ਕਿੱਥੇ ਆ ਬੰਮੀ ਹੋ ਗਿਆ ਅਲੋਪ ਹੋ ਗਿਆ 4.5 ਸਾਲਾਂ ਬਾਅਦ ਆਊਗਾ ਉਦੋਂ ਵੋਟਾਂ ਪੈਣੀਆਂ ਉਦੋਂ ਹੀ ਛੱਲੇ ਦਾ ਕੰਮ ਹੈ ਉਦੋਂ ਕੋਈ ਕੈਂਡੀਡੇਟ ਨਹੀਂ ਲੱਭਣਾ ਛੱਲਾ ਹੀ ਹੈ ਇਹਨਾਂ ਕੋਲੇ ਉਹ ਹੀ ਆ ਬੰਦਾ ਹੁਣ ਦੱਸ ਅਗਲੀ ਗੱਲ ਲਾੜਤੀਆ ਛੱਡ ਦੇ ਛੱਲੇ ਨੂੰ ਆਹੋ ਆਪਦੇ ਬਾਪੂ ਦੀ ਕੋਈ ਗੱਲ ਸੁਣ ਬਾਪੂ ਦੀ ਕੀ ਗੱਲ ਕਰਦਾ ਆ ਘਰ ਪਰਿਵਾਰ ਦੀ ਬਾਪੂ ਬਾਈ ਜੀ ਸੀਗਾ ਮੇਰਾ ਫੌਜ ਚ ਅੱਛਾ ਤੇਰਾ ਬਾਪੂ ਫੌਜ ਚ ਸੀ ਆ ਫੌਜ ਚ ਸੀ ਤੇ ਰਿਟਾਇਰ ਹੋ ਗਿਆ ਆ ਰਿਟਾਇਰ ਹੋ ਜਾਂਦੇ ਫੌਜ ਚ ਜਦੋਂ ਰਿਟਾਇਰ ਹੋ ਕੇ ਆਇਆ ਤੇ ਉਹਨੇ ਬੈਂਕ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਲਈ ਆ ਲੱਗ ਜਾਂਦੇ ਉਹਨਾਂ ਨੂੰ ਰੱਖ ਲੈਂਦੇ ਸਿਕਿਉਰਿਟੀ ਗਾਰਡ ਰੱਖ ਲੈਂਦੇ ਫੌਜੀਆਂ ਨੂੰ ਸਿਕਿਉਰਿਟੀ ਗਾਰਡ ਰੱਖ ਲਿਆ ਆਹਾ ਮੈਨੇਜਰ ਨੇ ਕਹਿਤਾ ਮੇਰੇ ਬਾਪੂ ਦੀ ਡਿਊਟੀ ਲਾਤੀ ਸਖਤ ਅੱਛਾ ਡਿਊਟੀ ਲਾਤੀ ਐ ਮੈਨੇਜਰ ਕਹਿੰਦਾ ਵੀ ਗੱਲ ਸੁਣ ਮੇਜਰ ਸਿਆ ਆ ਮੇਜਰ ਸਿਆ ਤੇਰੇ ਬਾਪੂ ਦਾ ਨਾਮ ਮੇਜਰ ਹੈ ਕਹਿੰਦਾ ਮੇਜਰ ਸਿਆ ਵੀ ਬੈਂਕ 'ਚ ਅੱਜ ਪੈਸਾ ਬਹੁਤ ਪਿਆ ਸਿਕਿਉਰਿਟੀ ਟਾਈਟ ਕਰ ਦਿਓ ਪੂਰੀ ਪੈਸਾ ਬੜਾ ਪਿਆ ਏ ਕੋਈ ਲੰਘਣਾ ਨਹੀਂ ਚਾਹੀਦਾ ਆ ਬਾਪੂ ਕਹਿੰਦਾ ਮੈਨੇਜਰ ਸਾਹਿਬ ਫਿਕਰ ਨਾ ਕਰੋ ਪੂਰੀ ਸਿਕਿਉਰਿਟੀ ਟਾਈਟ ਰੱਖਾਂਗੇ ਅੱਛਾ ਸਿਕਿਉਰਿਟੀ ਟਾਈਟ ਕਰ 4-5 ਬੰਦੇ ਹੋਰ ਸੀ ਬਾਪੂ ਨਾਲ ਅੱਛਾ ਬਾਪੂ ਨੇ ਸਿਕਿਉਰਿਟੀ ਟਾਈਟ ਕਰਤੀ ਹਲਾ ਫੇਰ ਫਿਰ ਕੀ ਉਸੇ ਰਾਤ ਹੀ ਚੋਰੀ ਹੋ ਗਈ ਸਾਰੇ ਪੈਸੇ ਚੋਰ ਲੈ ਗਏ ਲਾੜਤੀਆ ਐਡੀ ਸਿਕਿਉਰਿਟੀ ਟਾਈਟ ਦੇ ਬਾਵਜੂਦ ਪੈਸੇ ਚੋਰੀ ਕਿਵੇਂ ਹੋ ਗਏ ਬਾਪੂ ਨੇ ਸਿਕਿਉਰਿਟੀ ਗਲਤ ਟਾਈਟ ਕਰਤੀ ਕੀਤੀ ਕਿਵੇਂ ਉਹਨੇ ਦਾਰੂ ਪਿਆ ਪਿਆ ਟਾਈਟ ਕਰਤੀ ਉਹ ਟਾਈਟ ਹੋ ਕੇ ਪਏ ਰਹੇ ਚੋਰ ਸਾਰੀ ਬੈਂਕ ਲੁੱਟ ਗਏ ਉਹ ਅਗਲੇ ਦਿਨ ਬਾਪੂ ਉੱਥੋਂ ਵੀ ਰਿਟਾਇਰ ਹੋ ਗਿਆ ਰਿਟਾਇਰ ਹੋ ਕੇ ਬਾਪੂ ਘਰੇ ਆ ਗਿਆ ਘਰੇ ਆ ਕੇ ਸੋਚਦਾ ਵੀ ਚਲੋ ਹੁਣ ਨੌਕਰੀ ਤਾਂ ਇਹ ਵੀ ਗਈ ਹੈ ਆ ਨੌਕਰੀ ਗਈ ਆ ਕੋਈ ਹੋਰ ਕੰਮ ਧੰਦਾ ਤੋਰਦੇ ਆਪਦਾ ਕੰਮ ਧੰਦਾ ਤੋਰਿਆ ਈ ਬਾਪੂ ਨੇ ਮੱਝਾਂ ਰੱਖ ਲਈਆਂ ਆ ਮੱਝਾਂ ਰੱਖ ਲਿਆ ਘਰ ਦਾ ਕਾਰੋਬਾਰ ਕੀਤਾ ਮੱਝਾਂ ਰੱਖ ਲਈਆਂ ਅੱਛਾ ਮੱਝਾਂ ਰੱਖ ਲਈਆਂ ਤੇ ਇੱਕ ਦਿਨ ਡਾਂਗ ਚੱਕੀ ਤੇ ਮੱਝ ਨੂੰ ਕੁੱਟੀ ਜਾਵੇ ਉਹ ਲਾਣਤੀਆ ਹਲਾਓ ਕਾਤੋਂ ਬਈ ਮੈਂ ਬਾਪੂ ਨੂੰ ਪੁੱਛਿਆ ਮੈਂ ਕਿਹਾ ਬਾਪੂ ਇਹਨੂੰ ਆਏ ਨਾ ਕੁੱਟ ਆਹੋ ਇਹ ਮੱਝ ਨੇ ਇਹਨੇ ਦੁੱਧ ਨਹੀਂ ਦੇਣਾ ਆ ਸਹੀ ਗੱਲ ਆ ਇਹਨੇ ਦੁੱਧ ਨਹੀਂ ਦੇਣਾ ਬਾਪੂ ਕਹਿੰਦਾ ਦੁੱਧ ਕਿਹੜੇ ਭੜੂਏ ਨੂੰ ਚਾਹੀਦਾ ਮੈਨੂੰ ਤੇ ਡਿਸਪਲਿਨ ਚਾਹੀਦਾ ਇਹ ਥਾਂ ਗੋਹਾ ਖਿਲਾਰ ਦਿੰਦੀ ਡਿਸਪਲਿਨ ਚ ਚੱਲਦੀ ਹੀ ਨਹੀਂ ਉਹ ਸਾਰਾ ਟੱਬਰ ਅਸੀਂ ਤਾਂ ਚੱਲਦੇ ਹੀ ਡਿਸਪਲਿਨ ਚ ਅਸੀਂ ਤਾਂ ਜੰਮੇ ਵੀ ਡਿਸਪਲਿਨ ਚ ਡਿਸਪਲਿਨ ਪਸੰਦ ਬੰਦੇ ਆ ਡਿਸਪਲਿਨ ਕਦੇ ਤੋੜਿਆ ਹੀ ਨਹੀਂ ਲਾਣਤੀਆ ਦੇਖ ਲੈ ਵੀ ਟੀਵੀ ਚੈਨਲ ਵਾਲੇ ਆਏ ਆ ਬਾਈ ਗੁਰਕਵਾਲ ਸਿੰਘ ਜੀ ਅੱਛਾ ਲੈ ਵੀ ਇਹਨਾਂ ਨੇ ਆਪਣੇ ਨਾਲ ਕਰਨੀ ਕੋਈ ਗੱਲਬਾਤ ਇੰਟਰਵਿਊ ਹੋਣੀ ਆ ਆਪਣੀ ਆਪਾਂ ਪਹਿਲਾਂ ਜਿਹੜੇ ਰੰਗ ਭਾਗ ਲਾਉਣੇ ਸੀ ਉਹ ਲਾਤੇ ਆ ਸਹੀ ਗੱਲ ਰੌਣਕਾਂ ਲਾਤੀਆਂ ਬਾਈ ਜੀ ਹੁਣ ਤੁਸੀਂ ਦੱਸੋ ਕਿਹੜੀ ਗੱਲ ਕਰਨੀ ਆ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਤਾਂ ਗੱਲ ਇਹ ਹੈ ਕਿ ਕਿਸੇ ਨੂੰ ਹਸਾਉਣਾ ਤੇ ਚਿਹਰਿਆਂ ਤੇ ਹਾਸੇ ਲੈ ਕੇ ਆਉਣੇ ਤੁਸੀਂ ਇਸ ਗੱਲ ਤੋਂ ਵਧਾਈ ਦੇ ਪਾਤਰ ਹੋ ਕਿ Thank you ਉਹਨਾਂ ਦਰਸ਼ਕਾਂ ਦੇ ਚਿਹਰਿਆਂ ਤੇ ਹਾਸੇ ਲੈ ਕੇ ਆਉਣੇ ਹੋ ਜਿਹੜੇ ਕਿ ਜ਼ਿੰਦਗੀ ਦੀਆਂ ਟੈਨਸ਼ਨਾਂ ਦੇ ਵਿੱਚ
ਮਾਨਸਿਕ ਤਣਾਅ ਦੇ ਵਿੱਚੋਂ ਗੁਜ਼ਰੇ ਆ, ਉਹ ਹਾਸੇ ਲਿਆਉਣ ਦੇ ਵਿੱਚ ਤੁਸੀਂ ਇਸ ਗੱਲ ਦੇ ਵਧਾਈ ਦੇ ਪਾਤਰ ਹੋ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਖੁਸ਼ ਕੀਤਾ। ਬਹੁਤ ਬਹੁਤ ਮਿਹਰਬਾਨੀ ਜੀ, ਸਾਰੇ ਦਰਸ਼ਕਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੱਚੀ ਗੱਲ ਹੈ ਜੀ, ਜਿਹੜੇ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਲੋਕਾਂ ਨੂੰ ਹਸਾਉਂਦੇ ਅੰਦਰੋਂ ਬਹੁਤ ਟੁੱਟੇ ਹੁੰਦੇ, ਕਈ ਵਾਰੀ ਬਹੁਤ ਉਦਾਸ ਹੁੰਦੇ ਆ, ਬਹੁਤ ਇਕੱਲੇ ਹੁੰਦੇ, ਉਹਦੇ ਕਾਰਨ ਬਹੁਤ ਸਾਰੇ ਹੁੰਦੇ ਆ। ਪਰਸਨਲ ਲਾਈਫ ਨੂੰ ਲੈ ਕੇ ਚਾਹੇ ਕਹਿ ਲਓ ਕੋਈ, ਚਾਹੇ ਭਵਿੱਖ ਨੂੰ ਲੈ ਕੇ, ਜਦੋਂ ਅੱਜ ਕੱਲ ਨੌਜਵਾਨਾਂ ਨੂੰ ਬਾਈ ਸਾਰਿਆਂ ਨੂੰ ਇਹ ਲੱਗਦਾ ਕਿ ਸਾਡੇ ਭਵਿੱਖ ਕਿਤੇ ਸਕੁਅਰ ਨਹੀਂ ਹੈਗਾਗਾ, ਕਿਤੇ ਸਾਡੇ ਕੋਲੇ ਕੋਈ ਸਿਕਿਉਰਿਟੀ ਨਹੀਂ ਗੀ, ਇਹਨੂੰ ਲੈ ਕੇ ਚਿੰਤਾ 'ਚ ਆ ਸਾਰੇ। ਅਸੀਂ ਵੀ ਉਹਨਾਂ ਨੌਜਵਾਨਾਂ ਦੇ ਵਿੱਚੋਂ ਆ, ਅਸੀਂ ਵੀ ਇਸ ਨਿਰਾਸ਼ਾ ਚੋਂ ਨਿਕਲ ਰਹੇ ਆ ਕਿ ਕੋਈ ਕੰਮ ਨਹੀਂ, ਵਿਹਲੇ ਬੈਠੇ ਆ, ਕੁਝ ਨਹੀਂ ਚੱਲ ਰਿਹਾ। ਇੱਕ ਦਰਸ਼ਕਾਂ ਨੂੰ ਮੈਂ ਇੱਥੇ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਇਹ ਨੌਜਵਾਨ ਜਿਹੜੇ ਕਿ ਵੈਲ ਐਜੂਕੇਟਡ ਨੇ, ਥੀਏਟਰ ਦੇ ਵਿੱਚ ਇਹਨਾਂ ਕੋਲੇ ਮਾਸਟਰ ਡਿਗਰੀਜ਼ ਨੇ, ਤੇ ਨਾਲ ਹੀ ਨਾਲ ਇਸ ਪ੍ਰੋਫੈਸ਼ਨ ਦੇ ਵਿੱਚ ਜਿਹੜਾ ਇਹ ਉਹ ਕਿੱਤਾ ਹੈ ਜਿਹੜਾ ਕਿ ਅੱਜ ਸਾਡੇ ਸਮਾਜ ਵਿੱਚੋਂ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਸੀਗੇ ਭੰਡ, ਤੇ ਅੱਜ ਇਹ ਸਾਡੇ ਤੋਂ ਦੂਰ ਹੁੰਦਾ ਜਾ ਰਿਹਾ ਕਿਤੇ ਨਾ ਕਿਤੇ। ਭੰਡਾਂ ਨੂੰ ਸਾਡੇ ਵਿਰਸੇ ਚੋਂ, ਸਾਡੇ ਸੱਭਿਆਚਾਰ ਚੋਂ ਮੈਨੂੰ ਲੱਗਦਾ ਕਿ ਮਨਫੀ ਹੋ ਗਏ ਆ, ਪਾਸੇ ਹੋ ਗਏ ਆ, ਤੇ ਇਸ ਸੱਭਿਆਚਾਰਕ ਦੇ ਇਸ ਅੰਗ ਨੂੰ ਜਿਹੜਾ ਅੱਜ ਖੜਾ ਕਰਨ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ, ਐਜੂਕੇਸ਼ਨ ਹੋਣ ਦੇ ਬਾਵਜੂਦ, ਇੰਨਾ ਪੜ੍ਹੇ ਲਿਖੇ ਹੋਣ ਦੇ ਬਾਵਜੂਦ, ਉਹਦੇ ਪਿੱਛੇ ਜ਼ਰੂਰ ਜਾਣਨਾ ਚਾਹਾਂਗੇ ਕਿ ਕਿੱਦਾਂ ਤੁਸੀਂ ਸੋਚਿਆ ਕਿ ਯਾਰ ਇਸ ਚੀਜ਼ ਨੂੰ ਅੱਗੇ ਵਧਾਇਆ ਜਾਵੇ, ਇਸ ਕਿੱਤੇ ਨੂੰ ਕਹਿ ਸਕਦਾ, ਕਿਉਂਕਿ ਭੰਡਗਿਰੀ ਇੱਕ ਕਿੱਤਾ ਹੀ ਸੀਗਾ। ਬਿਲਕੁਲ ਬਿਲਕੁਲ। ਤੇ ਕਿਵੇਂ ਸੋਚਿਆ? ਅਸੀਂ ਭਾਜੀ ਇਹ ਕਾਲਜ ਟਾਈਮ ਤੋਂ ਇਸ ਪੇਸ਼ਕਾਰੀ ਦੀਆਂ ਕਰ ਰਹੇ ਹਾਂ ਪਰਫਾਰਮੈਂਸ। ਵੈਸੇ ਅਸੀਂ ਥੀਏਟਰ ਨਾਲ 12-13 ਸਾਲ ਤੋਂ ਜੁੜੇ ਹਾਂ, 2010 ਤੋਂ ਲਗਭਗ। ਤੇ ਇਹ ਅਸੀਂ ਯੂਥ ਫੈਸਟੀਵਲ 'ਚ ਭੰਡ ਅਸੀਂ ਦੋਵਾਂ ਨੇ ਕੀਤਾ ਸੀ। ਯੂਥ ਫੈਸਟੀਵਲ 'ਚ ਭੰਡ ਹੁੰਦੇ ਆ, ਕਿਉਂਕਿ ਰਵਾਇਤੀ ਜਿਹੜੀਆਂ ਸਾਡੀਆਂ ਕਲਾਵਾਂ ਏ ਉਹ ਅਲੋਪ ਹੋ ਰਹੀਆਂ। ਯੂਨੀਵਰਸਿਟੀਆਂ ਦਾ ਉੱਦਮ ਹੈ ਕਿ ਨੌਜਵਾਨਾਂ ਨੂੰ ਇੰਟਰੋਡਿਊਸ ਕਰਵਾਇਆ ਜਾਵੇ ਉਹਨਾਂ ਨਾਲ, ਕਿ ਸਾਡੀ ਰਵਾਇਤੀ ਕਲਾਵਾਂ ਹੈਗੀਆਂ ਏ। ਅਸੀਂ ਉਹਦੇ 'ਚ ਸੀਗੇ। ਫਿਰ ਉਹਦੇ ਵਿੱਚ ਸਾਡੀ ਸਕ੍ਰਿਪਟ ਬੜੀ ਨਵੀਂ ਆਈ ਸੀਗੀ, ਨਵੇਂ ਮੁੱਦਿਆਂ ਤੇ, ਚਲੰਤ ਮੁੱਦਿਆਂ ਤੇ ਵਿਅੰਗ ਸੀਗਾ, ਉਹ ਲੋਕਾਂ ਵੱਲੋਂ ਬੜੀ ਪਸੰਦ ਕੀਤੀ ਗਈ ਸੀ। ਉਹਦੇ 'ਚੋਂ ਫਸਟ ਵੀ ਆਏ ਸੀਗੇ ਇੰਟਰਸੋਨਲ 'ਚੋਂ। ਫਿਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਚੱਲਿਆ 2 ਸਾਲ ਪਹਿਲਾਂ। ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਕੱਠੇ ਕੀਤਾ, ਅਸੀਂ ਭੰਡ ਦੀਆਂ ਪੇਸ਼ਕਾਰੀਆਂ ਕੀਤੀਆਂ, ਨਾਟਕ ਕੀਤੇ। ਫਿਰ ਉਦੋਂ ਕਾਫੀ ਲੋਕਾਂ 'ਚੋਂ ਸਰਕਲ ਕੀਤੀ ਸੋਸ਼ਲ ਮੀਡੀਆ ਰਾਹੀਂ। ਫਿਰ ਇਸੇ ਤਰ੍ਹਾਂ ਅਸੀਂ ਇਸ ਕਲਾ ਨੂੰ ਅਡਾਪਟ ਕੀਤਾ। ਬਾਕੀ ਬਾਈ ਸਭ ਤੋਂ ਵੱਡੀ ਗੱਲ ਆ, ਕਹਿੰਦੇ ਹੁੰਦੇ ਨਾ ਵੀ ਕਲਾ ਚਾਹੇ ਕਿੰਨੀ ਵੀ ਹੋਵੇ, ਜਦੋਂ ਬੰਦਾ ਇੱਕ ਉਮਰ ਦੇ ਇੱਕ ਪੜਾਅ 'ਚੋਂ ਲੰਘ ਕੇ ਕਮਾਈ ਵਾਲੇ ਪਾਸੇ ਜਾਂ ਉਸ ਪੜਾਅ 'ਚ ਆ ਜਾਂਦਾ, ਜਦੋਂ ਘਰਦਿਆਂ ਨੂੰ ਕੁਛ ਨਾ ਕੁਛ ਬਾਹਰੋਂ ਕਮਾ ਕੇ ਲਿਆ ਕੇ ਦੇਣਾ ਪੈਂਦਾ, ਕਿ ਇਹ ਕਲਾ ਜਾਂ ਤੁਹਾਡਾ ਥੀਏਟਰ ਦੀ ਪੇਸ਼ਕਾਰੀ ਹੈ ਜਿਹੜੀ ਤੁਹਾਡੀ ਰੋਜੀ ਰੋਟੀ ਦਾ ਸਾਧਨ ਬਣੀ, ਜਾਂ ਉਸ ਪਾਸੇ ਵੱਲ ਇਹਨਾਂ ਨੇ ਮਦਦ ਹੋਈ ਕੋਈ ਇਸ ਕਿੱਤੇ ਨਾਲ? ਉਹਦੇ ਨਾਲ ਦੇਖੋ ਜੀ, ਜਿਵੇਂ ਲੋਕ ਕਲਾਕਾਰਾਂ ਨੂੰ ਸਾਦੇ ਸੀ, ਗਾਉਣ ਵਾਲਿਆਂ ਨੂੰ ਸਾਦੇ ਸੀ, ਉਹ ਇੱਕ ਸੀਜ਼ਨ ਵਾਲਾ ਮਾਹੌਲ ਹੁੰਦਾ ਸੀ ਵੀ ਯਾਰ ਸੀਜ਼ਨ ਹੈ, ਹੁਣ ਮੇਲੇ ਚੱਲਦੇ ਆ, ਲੋਕ ਉਹਨਾਂ ਨੂੰ ਸਾਦੇ ਆ, ਹਨਾ। ਉਵੇਂ ਹੀ ਮਤਲਬ ਅਸੀਂ ਪਹਿਲਾਂ ਲੋਕ ਸਾਡੇ ਇਕੱਲੇ ਨਾਟਕ ਕਰਾਉਂਦੇ ਸੀ, ਅਸੀਂ ਨਾਟਕ ਕਰਦੇ ਸੀ, ਨਾਟਕ ਦੇ ਨਾਲ ਇਹਦੀ ਪੇਸ਼ਕਾਰੀ ਵੀ ਕਰਦੇ ਸੀ। ਹੁਣ ਜਦੋਂ ਤੋਂ ਸੋਸ਼ਲ ਮੀਡੀਆ 'ਚ ਸਰਕਲ ਹੁੰਦੇ ਰਹੇ ਆ ਸਾਡੀਆਂ ਪਰਫਾਰਮੈਂਸ, ਉਸ ਤੋਂ ਬਾਅਦ ਲੋਕ ਸਾਨੂੰ ਆਪਦੇ ਨਿੱਜੀ ਫੰਕਸ਼ਨਾਂ ਵਿੱਚ ਵੀ ਸੱਦਣ ਲੱਗੇ ਆ। ਉਹ ਕਦੇ ਕਦੇ ਮਤਲਬ ਜਦੋਂ ਸੱਦ ਲੈਂਦੇ ਆ ਤੇ ਅਸੀਂ ਜਾਂਦੇ ਆ ਮੇਲਿਆਂ 'ਚ ਵੀ, ਅਸੀਂ 1-2 'ਚ ਜਾ ਕੇ ਆਏ ਹਾਂ। ਜੀ 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 ਜੀ। ਤੇ ਬਾਕੀ ਇਹ ਨਹੀਂ ਲੱਗਦਾ ਕਿਤੇ ਵੀ ਤੁਸੀਂ ਥੀਏਟਰ ਦਾ ਕਿਹਾ ਹੈ ਨਾ, ਥੀਏਟਰ ਦੇ ਤੁਸੀਂ ਮਾਸਟਰ ਕੀਤੀ ਹੋਈ ਆ, ਥੀਏਟਰ ਦੇ ਵਿੱਚ ਕਲਾਕਾਰ ਹੋ, ਐਕਟਰ ਹੋ, ਹਾਲਾਂਕਿ ਤੁਹਾਨੂੰ ਜਿਹੜਾ ਪ੍ਰੋਫੈਸ਼ਨਲ ਜਿਹੜੇ ਸੀਰੀਅਲ ਹੈ, ਨਾਟਕ ਹੈ, ਉਹਨਾਂ ਦੇ ਵਿੱਚ ਜਾਣਾ ਚਾਹੀਦਾ ਹੈ, ਫਿਲਮਾਂ ਦੇ ਵਿੱਚ ਜਾਣਾ ਚਾਹੀਦਾ ਹੈ, ਕੋਈ ਆਫਰ ਹੈ ਫਿਲਮਾਂ ਤੇ? ਫਿਲਮਾਂ ਕਰ ਰਹੇ ਹੋ? ਹਾਂਜੀ, ਚੱਲ ਰਿਹਾ ਜੀ ਸਾਡਾ ਸਟਰਗਲ। ਸਾਡੀਆਂ 2-3 ਫਿਲਮਾਂ ਇਕੱਠਿਆਂ ਦੀਆਂ ਆ ਰਹੀਆਂ ਵਾ। ਆਪਣਾ ਨਵੰਬਰ ਮਹੀਨੇ 'ਚ ਰਿਲੀਜ਼ ਹੋਣੀ ਹੈ ਇੱਕ ਫਿਲਮ, ਤਾਂ ਬਾਕੀ ਸਟਰਗਲ ਚੱਲ ਰਿਹਾ ਜੀ। ਦੇਖੋ ਕੀ ਕਹਿਣਾ ਚਾਹੋਗੇ? ਹਾਂਜੀ ਭਾਈ, ਜਿਵੇਂ ਤੁਸੀਂ ਇੱਕ ਰਹੱਸਮਈ ਤਰੀਕੇ ਨਾਲ ਸਮਾਜਿਕ ਮੁੱਦੇ ਚੱਕਦੇ ਹੋ ਟੀਚਰਾਂ ਰਾਹੀਂ, ਹੈ ਨਾ, ਤੁਹਾਨੂੰ ਨਹੀਂ ਟੀਚਰਾਂ ਹੁੰਦੀਆਂ ਜਦੋਂ ਤੁਸੀਂ ਵਿਚਰਦੇ ਆ ਆਪਣੇ ਘਰਾਂ 'ਚ ਜਾਂ ਕੋਈ ਸਮਾਜ ਜਾਂ ਕਾਲਜ ਦੇ ਵਿੱਚ ਵਿਚਰਦੇ ਹੋ, ਖਾਸ ਕਰਕੇ ਦੋਸਤਾਂ ਮਿੱਤਰਾਂ ਦੇ ਵਿੱਚ? ਵਧੀਆ ਚੰਗਾ ਰਿਸਪੌਂਸ ਹੁੰਦਾ, ਸਾਰੇ ਵਧੀਆ ਸਮਝਦੇ ਆ ਕਿ ਯਾਰ ਤੁਸੀਂ ਵਧੀਆ ਹਸਾਉਣੇ ਕਾਲਜ ਟਾਈਮ ਵੀ ਸਾਡਾ ਇਹ ਹੁੰਦਾ ਸੀਗਾ, ਜਦੋਂ ਅਸੀਂ ਪਰਫਾਰਮ ਕਰਦੇ ਸੀ ਤੇ ਕਾਲਜ ਵਾਲੇ ਸਪੋਰਟ ਕਰਦੇ ਸੀ ਵੀ ਯਾਰ ਵਾਹ ਯਾਰ। ਜਿੱਥੇ ਅਸੀਂ ਖੜੇ ਹੁੰਦੇ ਸੀ ਉੱਥੇ ਰੌਣਕ ਲੱਗ ਜਾਂਦੀ ਸੀਗੀ, ਮੇਲਾ ਲੱਗ ਜਾਂਦਾ ਸੀਗਾ। ਇੱਕ ਗੱਲ ਹੋਰ ਮੈਂ ਦੇਖੀ ਆ ਕਿ ਜਿਹੜੇ ਇਸ ਤਰ੍ਹਾਂ ਦੀਆਂ ਪੇਸ਼ਕਾਰੀਆਂ ਕਰਦੇ, ਕਿਉਂਕਿ ਮੈਂ ਖੁਦ ਯੂਥ ਫੈਸਟੀਵਲ ਦੇ ਵਿੱਚ ਪਰਫਾਰਮ ਕਰਦਾ ਰਿਹਾ, ਮੈਂ ਵੀ ਇੱਕ ਕਲਾਕਾਰ ਹਾਂ, ਤੇ ਗੱਲ ਇਹ ਹੈ ਵੀ
ਜਿਹੜੇ ਕਲਾਕਾਰ ਹੁੰਦੇ ਆ ਜਾਂ ਇਸ ਤਰ੍ਹਾਂ ਦੇ ਸਕਿੱਟਸ ਕਰਦੇ ਆ ਉਹ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਬੜੇ ਰਮਨੀਕ ਜੇ ਹੁੰਦੇ ਆ ਹਨਾ ਜਿਵੇਂ ਯਾਰਾਂ ਦੋਸਤਾਂ 'ਚ ਖੜੇ ਆ ਤੇ ਕੋਈ ਨਾ ਕੋਈ ਛੁਰਲੀ ਵਿੱਚੋਂ ਛੱਡ ਦੇਣੀ ਤੁਸੀਂ ਵੀ ਆਈ ਹੋ ਹਾਂ ਬਿਲਕੁਲ ਜੀ ਯਾਰਾਂ ਦੋਸਤਾਂ 'ਚ ਹਰ ਇੱਕ ਬੰਦੇ ਦਾ ਇੱਕ ਆਪਦਾ ਸਰਕਲ ਹੁੰਦਾ ਵੱਖਰਾ ਵੱਖਰਾ ਸਰਕਲ ਹੁੰਦਾ ਜੀ ਯਾਰਾਂ ਦੋਸਤਾਂ 'ਚ ਇੱਕ ਵੱਖਰਾ ਸਰਕਲ ਹੈ ਜਦੋਂ ਤੁਸੀਂ ਕਿਸੇ ਸੀਨੀਅਰ ਬੰਦਿਆਂ 'ਚ ਖੜੇ ਹੋ ਫਿਰ ਤੁਹਾਨੂੰ ਉਹ ਸਿੰਸੀਅਰ ਤਰੀਕੇ ਨਾਲ ਚੱਲਣਾ ਪੈਂਦਾ ਹਾਂਜੀ ਤੇ ਦੋਸਤਾਂ ਮਿੱਤਰਾਂ 'ਚ ਫਿਰ ਛੁਰਲੀਆਂ ਹਾਂਜੀ ਉਹ ਤਾਂ ਆਬਵੀਅਸਲੀ ਕਿਉਂਕਿ ਗੱਲਾਂ ਵੀ ਹੋ ਜਿਹੀਆਂ ਹੀ ਹੁੰਦੀਆਂ ਸਾਡੀਆਂ ਗੱਲਾਂ ਗੱਲਾਂ 'ਚ ਸਕ੍ਰਿਪਟ ਬਣ ਜਾਂਦੀ ਗੱਲਾਂ 'ਚ ਨਿਕਲ ਆਉਂਦੇ ਜੀ ਸੋ ਗੱਲਬਾਤ ਕੀਤੀ ਹੈ ਇਕਬਾਲ ਤੇ ਅਵਤਾਰ ਨਾਲ ਇਕਬਾਲ ਤੇ ਅਵਤਾਰ ਉਹ ਵੈਲ ਐਜੂਕੇਟਡ ਨੌਜਵਾਨ ਨੇ ਜਿਹੜੇ ਕਿ ਥੀਏਟਰ ਦੇ ਰਾਹੀਂ ਆਪਣੀ ਕਲਾਕਾਰੀ ਦਾ ਪ੍ਰਦਰਸ਼ਨ ਕਰਦੇ ਖਾਸ ਤੌਰ ਤੇ ਇਹਨਾਂ ਦੀ ਜਿਹੜੀ ਭੰਡਗਿਰੀ ਹੈ ਜਾਂ ਨਕਲ ਹੈ ਜਿਹੜੀ ਕਿ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਸੀ ਤੇ ਇਹ ਜਿਹੜਾ ਅੰਗ ਹੈ ਅੱਜ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੁਣ ਦੀ ਪੀੜ੍ਹੀ ਹੈ ਉਹ ਕਿਤੇ ਨਾ ਕਿਤੇ ਇਸ ਕਲਾ ਤੋਂ ਅਣਜਾਣ ਹੈ ਜਾਂ ਇਸ ਕਲਾ ਤੋਂ ਜਾਣ ਪਛਾਣ ਨਹੀਂ ਹੈ ਕੋਸ਼ਿਸ਼ ਇਹਨਾਂ ਵੱਲੋਂ ਜਾਰੀ ਹੈ ਇਸ ਸੱਭਿਆਚਾਰ ਦੇ ਸੰਗ ਨੂੰ ਜਿਉਂਦਾ ਰੱਖਿਆ ਜਾਵੇ ਇਸੇ ਤਰੀਕੇ ਨਾਲ ਤੁਹਾਡੇ ਕੋਲੋਂ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਹਨਾਂ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਜ਼ਰੂਰ ਕਰੋ ਇਹਨਾਂ ਵੱਲੋਂ ਕੀਤੇ ਹੋਏ ਕਾਰਜ ਦੀ ਇਹਨਾਂ ਵੱਲੋਂ ਕੀਤੇ ਹੋਏ ਵਿਅੰਗ ਦੀ ਸ਼ਲਾਘਾ ਜ਼ਰੂਰ ਕਰੋ ਇਹਨਾਂ ਵੱਲੋਂ ਜਿਹੜਾ ਆਪਣਾ ਇੱਕ ਪਰਸਨਲ ਫੇਸਬੁੱਕ ਪੇਜ ਵੀ ਚਲਾਇਆ ਜਾ ਰਿਹਾ ਜ਼ਰੂਰ ਦੱਸੋ ਤਾਂ ਜੋ ਲੋਕ ਤੁਹਾਨੂੰ ਫੋਲੋ ਕਰ ਸਕਣ ਹਾਂਜੀ ਸਾਡਾ ਫੇਸਬੁੱਕ ਤੇ ਜੀ ਸਿਆਸੀ ਭੰਡ ਪੰਜਾਬੀ 'ਚ ਤੁਸੀਂ ਲਿਖੋਗੇ ਪੇਜ ਬਣਿਆ ਹੋਇਆ ਹੈ ਤੇ YouTube ਤੇ ਸਾਡਾ ਚੈਨਲ ਹੈ ਸਿਆਸੀ ਭੰਡ ਕਰਕੇ SYASIBHAND ਭੰਡ ਸੋ ਦੋਸਤੋ ਫੋਲੋ ਵੀ ਜ਼ਰੂਰ ਕਰਿਓ ਤੇ ਜਿੱਥੇ ਕੋਈ ਕੀ ਇਹਨਾਂ ਦੀ ਮਦਦ ਕਰ ਸਕਦਾ ਹੋਇਆ ਕਿਉਂਕਿ ਮੁੰਡਿਆਂ ਦੀ ਹਿੰਮਤ ਆ ਕਿ ਕਲਾ ਨੂੰ ਜਿਉਂਦਾ ਰੱਖਣਾ ਇਹਨਾਂ ਦਾ ਸ਼ੌਂਕ ਹੈ ਇਹਨਾਂ ਦਾ ਸਿਰੜ ਹੈ ਪਰ ਪਰਿਵਾਰ ਚਲਾਉਣ ਲਈ ਸਿਰਫ ਤੇ ਸਿਰਫ ਕੰਮ ਦੀ ਲੋੜ ਹੁੰਦੀ ਹੈ ਮਿਹਨਤ ਦੀ ਲੋੜ ਹੁੰਦੀ ਹੈ ਅਗਰ ਕਿਸੇ ਨਾਟਕ ਦੇ ਵਿੱਚ ਕਿਸੇ ਥੀਏਟਰ ਦੇ ਕਿਸੇ ਕੰਮਕਾਰ ਦੇ ਵਿੱਚ ਇਹਨਾਂ ਦੀ ਜ਼ਰੂਰਤ ਹੈ ਤਾਂ ਜ਼ਰੂਰ ਪਰਫਾਰਮ ਕਰਨਗੇ ਜ਼ਰੂਰ ਇਹ ਆਪਣਾ ਯੋਗਦਾਨ ਦੇਣਗੇ ਸੋ ਉਹ ਵੀ ਤੁਸੀਂ ਇਹਨਾਂ ਤੋਂ ਸੇਵਾਵਾਂ ਲੈ ਸਕਦੇ ਹੋ ਸੋ ਇਸੇ ਤਰ੍ਹਾਂ ਦੀਆਂ ਹੋਰ ਵਿਲੱਖਣ ਸਿੱਖਿਅਤਾਂ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਧੰਨਵਾਦ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਵਿਅੰਗ ਕਰਤੇ ਕਹਿੰਦੇ ਵੀ ਦੇਖੋ ਰਾਸ਼ਨ ਕਾਰਡਾਂ ਤੇ ਬਾਦਲਾਂ ਦੀ ਫੋਟੋ ਲੱਗੀ ਹੈ ਆਹੋ ਲੱਗੀ ਆ ਤਾਂ ਕਿ ਭਾਈ ਪਤੀਲਿਆਂ ਤੇ ਵੀ ਬਾਦਲਾਂ ਦੀਆਂ ਤੇ ਢੀਂਡਸਿਆਂ ਦੀਆਂ ਫੋਟੋ ਲੱਗਣਗੀਆਂ ਫੇਰ ਆ ਦੇਖ ਲੈ ਵੀ ਅੱਜ ਕੱਲ ਬਾਦਲਾਂ ਦੀਆਂ ਫੋਟੋ ਲੱਥਦੀਆਂ ਏ ਹੁਣ ਕੀ ਦੀਆਂ ਹੁਣ ਮਾਨ ਸਾਹਿਬ ਦੀਆਂ ਆਪਦੀਆਂ ਲੱਗੀਆਂ ਕਹਿੰਦੇ ਮਹੱਲਾ ਕਲੀਨਿਕਾਂ ਤੇ ਆਪ ਦੀ ਫੋਟੋ ਲਾਈ ਬਾਕੀ ਫੋਟੋ ਕਲੀਨ ਕਰਤੀਆਂ ਇੱਕ ਦਰਸ਼ਕਾਂ ਨੂੰ ਮੈਂ ਇੱਥੇ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਇਹ ਨੌਜਵਾਨ ਜਿਹੜੇ ਕਿ ਵੈਲ ਐਜੂਕੇਟਡ ਨੇ ਕਹਿੰਦੇ ਜੀ ਇੱਕ ਐਮਐਲਏ ਤੇ ਇੱਕ ਹੀ ਪੈਨਸ਼ਨ ਆ ਤੇ ਦੋ ਕੀ ਹੈ ਦੋ ਵਿਆਹ ਹੋ ਸਕਦੇ ਆ ਪਹਿਲਾਂ ਸਤੌਜ ਵਾਲੇ ਨੇ ਦੂਜਾ ਕਰਾਇਆ ਹੁਣ ਸਨੌਰ ਵਾਲਾ ਕਰਾਈ ਬੈਠਾ ਥੀਏਟਰ ਦੇ ਵਿੱਚ ਇਹਨਾਂ ਕੋਲੇ ਮਾਸਟਰ ਡਿਗਰੀਜ਼ ਨੇ ਵੈਸੇ ਅਸੀਂ ਥੀਏਟਰ ਨਾਲ 12-13 ਸਾਲ ਤੋਂ ਜੁੜੇ ਹਾਂ 2010 ਤੋਂ ਲਗਭਗ ਫਿਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਚੱਲਿਆ 2 ਸਾਲ ਪਹਿਲਾਂ ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਕੱਠੇ ਕੀਤਾ ਅਸੀਂ ਭੰਡ ਦੀਆਂ ਪੇਸ਼ਕਾਰੀਆਂ ਕੀਤੀਆਂ ਨਾਟਕ ਕੀਤੇ ਕਿ ਇਹ ਕਲਾ ਜਾਂ ਤੁਹਾਡਾ ਥੀਏਟਰ ਦੀ ਪੇਸ਼ਕਾਰੀ ਹੈ ਜਿਹੜੀ ਤੁਹਾਡੀ ਰੋਜੀ ਰੋਟੀ ਦਾ ਸਾਧਨ ਬਣੀ ਅੱਲਾਹ ਦੀ ਵੱਡੇ ਬਸ ਕਰਿਆ ਕਰ ਬੱਲੇ 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 ਮਰਾਸੀਆ ਦੇਖ ਲੈ ਆਹ ਕੀ ਦੇਖਾ ਉਹ ਦੇਖ ਲੈ ਸਰਕਾਰ ਜਦੋਂ ਬਣੀ ਆ ਸਰਕਾਰ ਤੋਂ ਪਹਿਲਾਂ ਬੜੇ ਬਿਆਨ ਆਏ ਆ ਬੇ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਆ ਆਹਾ ਉਹਨਾਂ ਨੇ ਬੜੇ ਵਿਅੰਗ ਕੀਤੇ ਆ ਓਏ ਉਹਨਾਂ ਦਾ ਕੰਮ ਹੀ ਵਿਅੰਗ ਕਰਨਾ ਹੈ ਉਹਨਾਂ ਨੇ ਹੁਣ ਤੱਕ ਕੀਤੇ ਹੀ ਵਿਅੰਗ ਆ ਸਹੀ ਗੱਲ ਹੈ ਉਹਨਾਂ ਨੇ ਵਿਅੰਗ ਕਰਤੇ ਕੀਤੇ ਕਾਤੇ ਕਹਿੰਦੇ ਵੀ ਦੇਖੋ ਰਾਸ਼ਨ ਕਾਰਡਾਂ ਤੇ ਬਾਦਲਾਂ ਦੀ ਫੋਟੋ ਲੱਗੀ ਹੈ ਆਹੋ ਲੱਗੀ ਹੈ ਉਧਰੋਂ ਕੈਪਟਨ ਦੀ ਵੀ ਰਾਸ਼ਨ ਕਾਰਡ ਤੇ ਫੋਟੋ ਲੱਗੀ ਲੱਗੀ ਰਹੀ ਆ ਬਾਬਾ ਉਹਨਾਂ ਨੇ ਤਾਂ ਆਪਦੇ ਭਾਸ਼ਣਾਂ 'ਚ ਇੱਥੋਂ ਤੱਕ ਕਹਿਤਾ ਕਿ ਭਾਈ ਪਤੀਲਿਆਂ ਤੇ ਵੀ ਬਾਦਲਾਂ ਦੀਆਂ ਤੇ ਢੀਂਡਸਿਆਂ ਦੀਆਂ ਫੋਟੋ ਲੱਗਣਗੀਆਂ ਅੱਲਾ ਫੇਰ ਆ ਦੇਖ ਲੈ ਵੀ ਅੱਜ ਕੱਲ ਬਾਦਲਾਂ ਦੀਆਂ ਫੋਟੋ ਲੱਥ ਗਈਆਂ ਏ ਤੇ ਹੁਣ ਕੀ ਦੀਆਂ ਹੁਣ ਮਾਨ ਸਾਹਿਬ ਦੀਆਂ ਆਪਦੀਆਂ ਲੱਗੀਆਂ ਕਹਿੰਦੇ ਮਹੱਲਾ ਕਲੀਨਿਕਾਂ ਤੇ ਆਪਦੀ ਫੋਟੋ ਲਾਈ ਬਾਕੀ ਫੋਟੋ ਕਲੀਨ ਕਰਤੀਆਂ ਆਪਦੀਆਂ ਲਾਉਣ ਨੂੰ ਫਿਰਦੇ ਉਹ ਨਵੀਂ ਸਰਕਾਰ ਨੇ ਨਵੀਂ ਨੀਤੀ ਲਿਆਂਦੀ ਹਲੋ ਕਿਹੜੀ ਆ ਬਈ ਨੀਤੀ ਬੜੀ ਸੋਹਣੀ ਲਿਆਂਦੀ ਹਾਂ ਲਿਆਂਦੀ ਕਿਹੜੀ ਕਹਿੰਦੇ ਜੀ ਇੱਕ ਐਮਐਲਏ ਤੇ ਇੱਕ ਹੀ ਪੈਨਸ਼ਨ ਆ ਤੇ ਦੋ ਕੀ ਹੈ ਦੋ ਵਿਆਹ ਹੋ ਸਕਦੇ ਆ ਪਹਿਲਾਂ ਸਤੌਜ ਵਾਲੇ ਨੇ ਦੂਜਾ ਕਰਾਇਆ ਹੁਣ ਸਨੌਰ ਵਾਲਾ ਕਰਾਈ ਬੈਠਾ ਇਹ ਮੰਤਰੀਆਂ ਐਮਐਲਏਆਂ ਦੇ ਦੋ ਦੋ ਹੋਈ ਜਾਂਦੇ ਗਰੀਬਾਂ ਦਾ ਇੱਕ ਨਹੀਂ ਹੁੰਦਾ ਅਸੀਂ ਕਿੱਥੇ ਨੂੰ ਜਾਈਏ ਬਸ ਕਰਿਆ ਕਰ ਉਹ ਲਾੜਤੀਆ ਵਿਆਹ ਤੋਂ ਚੇਤੇ ਆਇਆ ਈ ਆ ਤੇਰਾ ਵਿਆਹ ਹੋਇਆ ਭਾਵੇਂ ਉਹ ਮੇਰੇ ਵਿਆਹ ਦੀ ਸੁਣ ਲੈ ਬੜਾ ਔਖਾ ਹੋਇਆ ਆ ਤੁਹਾਡਾ ਹੁੰਦਾ ਨਹੀਂ ਸੀ ਔਖਾ ਹੋਇਆ ਤਾਂ ਹੀ ਤੇ ਕਹਿ ਰਿਹਾ ਹੁੰਦਾ ਨਹੀਂ ਸੀ ਕਰਕੇ ਔਖਾ ਹੋਇਆ ਉਹ ਮੇਰਾ ਵਿਆਹ ਨਹੀਂ ਸੀ ਹੁੰਦਾ ਮੈਂ ਲਾ ਲਈ ਸਕੀਮ ਆ ਲਾਈ ਕਿਵੇਂ
ਪਿਆਰ ਮੁਹੱਬਤ ਦੇ ਚੱਕਰਾਂ 'ਚ ਅੱਛਾ ਪੈ ਗਏ ਮੁਹੱਬਤ ਕੀਤੀ ਇਸ਼ਕ ਮੁਹੱਬਤ ਕਰ ਲਿਆ ਇਸ਼ਕ ਕਮਾਇਆ। ਇਸ਼ਕ ਕਮਾ ਲਿਆ ਅੱਛਾ ਉਹ ਇਸ਼ਕ ਕਮਾਇਆ ਤੇ ਉਧਰ ਕੁੜੀ ਦੇ ਘਰਦਿਆਂ ਨੂੰ ਪਤਾ ਲੱਗ ਗਿਆ ਹਲਾ ਫੇਰ ਪਤਾ ਲੱਗ ਗਿਆ ਹੈ ਕੁੜੀ ਵਾਲਿਆਂ ਨੇ ਅਗਲਿਆਂ ਨੇ ਕੁੜੀ ਨੂੰ ਸਮਝਾਤਾ ਹਲਾ ਸਮਝਾਇਆ ਕੀ ਉਹਦਾ ਪਿਓ ਕਹਿੰਦਾ ਕਾਕੀ ਗੱਲ ਸੁਣ ਲੈ ਗੱਲ ਸੁਣ ਲੈ ਜੇ ਤੂੰ ਪੇਪਰਾਂ 'ਚੋਂ ਫੇਲ ਹੋ ਗਈ ਤੇਰਾ ਵਿਆਹ ਕਿਸੇ ਰਕਸ਼ੇ ਵਾਲੇ ਨਾਲ ਕਰ ਦੇਣਾ ਸਹੀ ਗੱਲ ਆ ਜੇ ਤੂੰ ਫੇਲ ਹੋਈ ਤੇਰਾ ਵਿਆਹ ਕਿਸੇ ਰਿਕਸ਼ੇ ਵਾਲੇ ਨਾਲ ਕਰ ਦੇਣਾ ਉਧਰੋਂ ਮੇਰੇ ਬਾਪੂ ਨੇ ਮੈਨੂੰ ਸਮਝਾਤਾ ਸਮਝਾਇਆ ਕੀ ਮੈਨੂੰ ਕਹਿੰਦਾ ਕਾਕਾ ਜੇ ਤੂੰ ਫੇਲ ਹੋ ਗਿਆ ਤੈਨੂੰ ਰਿਕਸ਼ਾ ਲਾ ਦੇਣਾ ਅਸੀਂ ਦੋਵੇਂ ਹੀ ਫੇਲ ਹੋ ਗਏ ਕਰਿਆ ਕਰ। ਬਾਪੂ ਨੇ ਮੈਨੂੰ ਰਿਕਸ਼ਾ ਲੈਤਾ ਉਹਦੇ ਘਰਦਿਆਂ ਨੇ ਉਹਨੂੰ ਰਿਕਸ਼ੇ ਵਾਲਾ ਲੈਤਾ ਆਹ ਸਾਡੀ ਜੋੜੀ ਬਣ ਗਈ ਕਰਿਆ ਕਰ। ਉਹ ਜ਼ਿੰਦਗੀ ਅਸੀਂ ਵੇਖ ਲਾ ਵੀ ਬਾਕੀ ਪੇਪਰਾਂ 'ਚ ਤਾਂ ਭਾਵੇਂ ਫੇਲ ਹੋ ਗਏ ਆ ਆਹੋ। ਇਸ਼ਕ ਮੁਹੱਬਤ ਦੇ ਪੇਪਰ ਅਸੀਂ ਪਾਸ ਕਰ ਲਏ ਕਰਿਆ ਕਰ। ਵੇਖ ਲਾ ਇੱਥੇ ਡਿਗਰੀਆਂ ਕਰਕੇ ਲੋਕ ਵਿਹਲੇ ਤੁਰੇ ਫਿਰਦੇ ਆ ਸਹੀ ਗੱਲ ਆ ਅਸੀਂ ਫੇਲ ਹੋ ਕੇ ਵਿਆਹੇ ਗਏ ਲਾਹਣਤੀ ਦਾ ਸਕੀਮੀ ਮਰਾਸੀ ਉਧਰ ਪਿੱਟੇ ਹੋਰ ਅਸੀਂ ਕੀ ਕਰਨਾ ਉਹ ਸੀ ਲਾੜਤੀਆ ਮੈਂ ਉਹ ਸੁਣਿਆ ਸ਼ਾਇਰਾਂ ਦੇ ਖਾਨਦਾਨ ਚ ਆ ਗਈ ਸ਼ਾਇਰੋ ਸ਼ਾਇਰੀ ਕਰਦੀ ਐ ਸ਼ਾਇਰੋ ਸ਼ਾਇਰੀ ਕਰਦੀ ਇੱਕ ਦਿਨ ਮੈਨੂੰ ਆਖਦੀ ਹੈ ਕੀ ਕਹਿੰਦੀ ਐ ਮੈਨੂੰ ਕਹਿੰਦੀ ਬਾਰੀ ਵਿੱਚ ਬੈਠੀ ਮੈਂ ਮਰੂਦ ਪਈ ਖਾਨੀ ਆਹਾ ਵੀ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਐ ਬਾਰੀ ਵਿੱਚ ਬੈਠੀ ਮੈਂ ਮਰੂਦ ਪਈ ਖਾਨੀ ਆ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਐ ਆ ਜਾ ਬਾਲਮਾ ਲੂਣ ਹੀ ਫੜਾ ਜਾ ਆ ਇੱਥੇ ਵੀ ਵਿਹਲਾ ਹੀ ਬੈਠਾ ਮਰੂਦ ਕੱਚੇ ਆ ਲਾਣਤੀ ਕਿਸੇ ਥਾਂ ਦਾ ਬਸ ਕਰਿਆ। ਹੋਰ ਕੀ ਆ ਦੱਸ ਲਾੜਤੀਆ ਉਹ ਹੋਰ ਸੁਣ ਹੋਰ ਸੁਣਾ ਦੇ ਸ਼ੇਰ ਤੋਂ ਯਾਦ ਆਇਆ ਆ ਛੱਲੇ ਤੋਂ ਆ ਸ਼ੇਰ ਤੋਂ ਯਾਦ ਆਇਆ ਆਹੋ। ਆਪਣਾ ਫਿਲਮ ਬੜੀ ਚਰਚਾ ਚ ਰਹੀ ਐ ਬੜੀ ਚਰਚਾ ਚ ਰਹੀ ਹੈ ਕਿ ਛੱਲਾ ਮੁੜ ਕੇ ਨਹੀਂ ਆਇਆ ਆ ਛੱਲਾ ਮੁੜ ਕੇ ਨਹੀਂ ਆਇਆ ਛੱਲਾ ਬਈ ਅੱਜ ਕੱਲ ਮੁੜ ਕੇ ਆਉਂਦਾ ਹੀ ਨਹੀਂ ਛੱਲਾ ਹੈ ਕਿੱਥੇ ਉਹ ਬਾਹਰ ਬੈਠਾ ਏ ਉਹ ਤਾਂ ਖਰੜ 'ਚ ਬੈਠਾ ਐਨ ਆਰ ਆਈ ਸੀ ਹੁਣ ਤਾਂ ਉਹ ਸੱਚੀ ਬਾਹਰ ਬੈਠਾ ਹੈ। ਇੱਥੇ ਲੋਕ ਉਹਨੂੰ ਭਾਲੀ ਜਾਂਦੇ ਆ ਲੱਭਦੇ ਕੌਣ ਆ? ਉਧਰ ਭਦੌੜ ਵਾਲੇ ਲੱਭੀ ਜਾਂਦੇ ਇਧਰੋਂ ਚਮਕੌਰ ਸਾਹਿਬ ਵਾਲੇ ਸਾਰੇ ਲੱਭਦੇ ਆ ਬੈਟਰੀਆਂ ਚੱਕੀ ਫਿਰਦੇ ਆ ਕਹਿੰਦੇ ਛੱਲਾ ਦੀਂਦਾ ਨਹੀਂਗਾ ਬਰੀਕੀ ਨਾਲ ਲੱਭ ਰਹੇ ਆ ਲੱਭਦੇ ਹੀ ਕਿਤੋਂ ਨਹੀਂ ਯਾ ਹੀ ਪਤਾ ਨਹੀਂ ਕਿੱਥੇ ਆ ਗੁੰਮ ਹੀ ਹੋ ਗਿਆ ਅਲੋਪ ਹੋ ਗਿਆ 4.5 ਸਾਲਾਂ ਬਾਅਦ ਆਊਗਾ ਉਦੋਂ ਵੋਟਾਂ ਪੈਣੀਆਂ ਉਦੋਂ ਹੀ ਛੱਲੇ ਦਾ ਕੰਮ ਹੈ ਉਦੋਂ ਕੋਈ ਕੈਂਡੀਡੇਟ ਨਹੀਂ ਲੱਭਣਾ ਛੱਲਾ ਹੀ ਹੈ ਇਹਨਾਂ ਕੋਲੇ ਉਹ ਹੀ ਆ ਬੰਦਾ ਹੁਣ ਦੱਸ ਅਗਲੀ ਗੱਲ ਲਾੜਤੀਆ ਛੱਡ ਦੇ ਛੱਲੇ ਨੂੰ ਆਹੋ ਆਪਦੇ ਬਾਪੂ ਦੀ ਕੋਈ ਗੱਲ ਸੁਣ ਬਾਪੂ ਦੀ ਕੀ ਗੱਲ ਕਰਦਾ ਆ ਘਰ ਪਰਿਵਾਰ ਦੀ ਬਾਪੂ ਬਾਈ ਜੀ ਸੀਗਾ ਮੇਰਾ ਫੌਜ ਚ ਅੱਛਾ ਤੇਰਾ ਬਾਪੂ ਫੌਜ ਚ ਸੀ ਆ ਫੌਜ 'ਚ ਸੀ ਤੇ ਰਿਟਾਇਰ ਹੋ ਗਿਆ ਆ ਰਿਟਾਇਰ ਹੋ ਜਾਂਦੇ ਫੌਜ ਚ ਜਦੋਂ ਰਿਟਾਇਰ ਹੋ ਕੇ ਆਇਆ ਤੇ ਉਹਨੇ ਬੈਂਕ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਲਈ ਆ ਲੱਗ ਜਾਂਦੇ ਉਹਨਾਂ ਨੂੰ ਰੱਖ ਲੈਂਦੇ ਸਿਕਿਉਰਿਟੀ ਗਾਰਡ ਰੱਖ ਲੈਂਦੇ ਫੌਜੀਆਂ ਨੂੰ ਸਿਕਿਉਰਿਟੀ ਗਾਰਡ ਰੱਖ ਲਿਆ ਆਹਾ ਮੈਨੇਜਰ ਨੇ ਕਹਿਤਾ ਮੇਰੇ ਬਾਪੂ ਦੀ ਡਿਊਟੀ ਲਾਤੀ ਸਖਤ ਅੱਛਾ ਡਿਊਟੀ ਲਾਤੀ ਐ ਮੈਨੇਜਰ ਕਹਿੰਦਾ ਵੀ ਗੱਲ ਸੁਣ ਮੇਜਰ ਸਿਆ ਆ ਮੇਜਰ ਸਿਆ ਤੇਰੇ ਬਾਪੂ ਦਾ ਬਾਪੂ ਦਾ ਨਾਮ ਮੇਜਰ ਹੈ ਕਹਿੰਦਾ ਮੇਜਰ ਸਿਆ ਵੀ ਬੈਂਕ 'ਚ ਅੱਜ ਪੈਸਾ ਬਹੁਤ ਪਿਆ ਸਿਕਿਉਰਿਟੀ ਟਾਈਟ ਕਰ ਦਿਓ ਪੂਰੀ ਪੈਸਾ ਬੜਾ ਪਿਆ ਏ ਕੋਈ ਲੰਘਣਾ ਨਹੀਂ ਚਾਹੀਦਾ ਆ ਬਾਪੂ ਕਹਿੰਦਾ ਮੈਨੇਜਰ ਸਾਹਿਬ ਫਿਕਰ ਨਾ ਕਰੋ ਪੂਰੀ ਸਿਕਿਉਰਿਟੀ ਟਾਈਟ ਰੱਖਾਂਗੇ ਅੱਛਾ ਸਿਕਿਉਰਿਟੀ ਟਾਈਟ ਕਰ 4-5 ਬੰਦੇ ਹੋਰ ਸੀ ਬਾਪੂ ਨਾਲ ਅੱਛਾ ਬਾਪੂ ਨੇ ਸਿਕਿਉਰਿਟੀ ਟਾਈਟ ਕਰਤੀ ਹਲਾ ਫੇਰ ਫਿਰ ਕੀ ਉਸੇ ਰਾਤ ਹੀ ਚੋਰੀ ਹੋ ਗਈ ਸਾਰੇ ਪੈਸੇ ਚੋਰ ਲੈ ਗਏ ਲਾੜਤੀਆ ਐਡੀ ਸਿਕਿਉਰਿਟੀ ਟਾਈਟ ਦੇ ਬਾਵਜੂਦ ਪੈਸੇ ਚੋਰੀ ਕਿਵੇਂ ਹੋ ਗਏ ਬਾਪੂ ਨੇ ਸਿਕਿਉਰਿਟੀ ਗਲਤ ਟਾਈਟ ਕਰਤੀ ਕੀਤੀ ਕਿਵੇਂ ਉਹਨੇ ਦਾਰੂ ਪਿਆ ਪਿਆ ਟਾਈਟ ਕਰਤੀ ਉਹ ਟਾਈਟ ਹੋ ਕੇ ਪਏ ਰਹੇ ਚੋਰ ਸਾਰੀ ਬੈਂਕ ਲੁੱਟ ਗਏ ਉਹ ਅਗਲੇ ਦਿਨ ਬਾਪੂ ਉੱਥੋਂ ਵੀ ਰਿਟਾਇਰ ਹੋ ਗਿਆ ਰਿਟਾਇਰ ਹੋ ਕੇ ਬਾਪੂ ਘਰੇ ਆ ਗਿਆ ਘਰੇ ਆ ਕੇ ਸੋਚਦਾ ਵੀ ਚਲੋ ਹੁਣ ਨੌਕਰੀ ਤਾਂ ਇਹ ਵੀ ਗਈ ਆ ਹੈ ਨੌਕਰੀ ਗਈ ਆ ਕੋਈ ਹੋਰ ਕੰਮ ਧੰਦਾ ਤੋਰਦੇ ਆਪਦਾ ਕੰਮ ਧੰਦਾ ਤੋਰਿਆ ਈ ਬਾਪੂ ਨੇ ਮੱਝਾਂ ਰੱਖ ਲਈਆਂ ਆ ਮੱਝਾਂ ਰੱਖ ਲਿਆ ਘਰ ਦਾ ਕਾਰੋਬਾਰ ਕੀਤਾ ਮੱਝਾਂ ਰੱਖ ਲਈਆਂ ਅੱਛਾ ਮੱਝਾਂ ਰੱਖ ਲਈਆਂ ਤੇ ਇੱਕ ਦਿਨ ਡਾਂਗ ਚੱਕੀ ਤੇ ਮੱਝ ਨੂੰ ਕੁੱਟੀ ਜਾਵੇ ਉਹ ਲਾਣਤੀਆ ਹਲਾਓ ਕਾਤੋਂ ਬਈ ਮੈਂ ਬਾਪੂ ਨੂੰ ਪੁੱਛਿਆ ਮੈਂ ਕਿਹਾ ਬਾਪੂ ਇਹਨੂੰ ਆਏ ਨਾ ਕੁੱਟ ਆਹੋ ਇਹ ਮੱਝ ਨੇ ਇਹਨੇ ਦੁੱਧ ਨਹੀਂ ਦੇਣਾ ਆ ਸਹੀ ਗੱਲ ਆ ਇਹਨੇ ਦੁੱਧ ਨਹੀਂ ਦੇਣਾ ਬਾਪੂ ਕਹਿੰਦਾ ਦੁੱਧ ਕਿਹੜੇ ਭੜੂਏ ਨੂੰ ਚਾਹੀਦਾ ਮੈਨੂੰ ਤੇ ਡਿਸਪਲਿਨ ਚਾਹੀਦਾ ਇਹ ਥਾਂ ਥਾਂ ਗੋਹਾ ਖਲਾਰ ਦਿੰਦੀ ਡਿਸਪਲਿਨ ਚ ਚੱਲਦੀ ਹੀ ਨਹੀਂ ਉਹ ਸਾਰਾ ਟੱਬਰ ਅਸੀਂ ਤਾਂ ਚੱਲਦੇ ਹੀ ਡਿਸਪਲਿਨ ਚ ਅਸੀਂ ਤਾਂ ਜੰਮੇ ਵੀ ਡਿਸਪਲਿਨ ਚ ਡਿਸਪਲਿਨ ਪਸੰਦ ਬੰਦੇ ਆ ਡਿਸਪਲਿਨ ਕਦੇ ਤੋੜਿਆ ਹੀ ਨਹੀਂ ਲਾਣਤੀਆ ਦੇਖ ਲੈ ਵੀ ਟੀਵੀ ਚੈਨਲ ਵਾਲੇ ਆਏ ਆ ਬਾਈ ਗੁਰਕਵਾਲ ਸਿੰਘ ਜੀ ਅੱਛਾ ਲੈ ਵੀ ਇਹਨਾਂ ਨੇ ਆਪਣੇ ਨਾਲ ਕਰਨੀ ਕੋਈ ਗੱਲਬਾਤ ਇੰਟਰਵਿਊ ਹੋਣੀ ਆ ਆਪਣੀ ਆਪਾਂ ਪਹਿਲਾਂ ਜਿਹੜੇ ਰੰਗ ਭਾਗ ਲਾਉਣੇ ਸੀ ਉਹ ਲਾਤੇ ਆ ਆਹ ਸਹੀ ਗੱਲ ਰੌਣਕਾਂ ਲਾਤੀਆਂ ਹਾਂ। ਬਾਈ ਜੀ ਹੁਣ ਤੁਸੀਂ ਦੱਸੋ ਕਿਹੜੀ ਗੱਲ ਕਰਨੀ ਆ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਤੁਹਾਡਾ। ਤਾਂ ਗੱਲ ਇਹ ਹੈ ਕਿ ਕਿਸੇ ਨੂੰ ਹਸਾਉਣਾ ਤੇ ਚਿਹਰਿਆਂ ਤੇ ਹਾਸੇ ਲੈ ਕੇ ਆਉਣੇ ਤੁਸੀਂ ਇਸ ਗੱਲ ਤੋਂ ਵਧਾਈ ਦੇ ਪਾਤਰ ਹੋ ਕਿ Thank you ਬਾਈ। ਉਹਨਾਂ ਦਰਸ਼ਕਾਂ ਦੇ ਚਿਹਰਿਆਂ ਤੇ ਹਾਸੇ ਲੈ ਕੇ ਆਉਣੇ ਹੋ ਜਿਹੜੇ ਕਿ ਜ਼ਿੰਦਗੀ ਦੀਆਂ ਟੈਨਸ਼ਨਾਂ ਦੇ ਵਿੱਚ ਮਾਨਸਿਕ ਤਣਾਅ ਦੇ ਵਿੱਚੋਂ ਗੁਜ਼ਰੇ ਆ ਉਹ ਹਾਸੇ ਲਿਆਉਣ ਦੇ ਵਿੱਚ ਤੁਸੀਂ ਇਸ ਗੱਲ ਦੇ ਵਧਾਈ ਦੇ ਪਾਤਰ ਹੋ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਖੁਸ਼ ਕੀਤਾ ਬਹੁਤ ਬਹੁਤ ਮਿਹਰਬਾਨੀ ਜੀ ਸਾਰੇ ਦਰਸ਼ਕਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੀ ਗੱਲ ਹੈ ਜੀ ਜਿਹੜੇ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਲੋਕਾਂ ਨੂੰ ਹਸਾਉਂਦੇ ਆ ਅੰਦਰੋਂ ਬਹੁਤ ਟੁੱਟੇ ਹੁੰਦੇ ਕਈ ਵਾਰੀ ਬਹੁਤ ਉਦਾਸ ਹੁੰਦੇ ਆ ਬਹੁਤ ਇਕੱਲੇ ਹੁੰਦੇ ਆ ਉਹਦੇ ਕਾਰਨ ਬਹੁਤ ਸਾਰੇ ਹੁੰਦੇ ਆ ਪਰਸਨਲ ਲਾਈਫ ਨੂੰ ਲੈ ਕੇ ਚਾਹੇ ਕਹਿ ਲਓ ਕੋਈ ਚਾਹੇ ਭਵਿੱਖ ਨੂੰ ਲੈ ਕੇ ਜਦੋਂ ਅੱਜ ਕੱਲ ਨੌਜਵਾਨਾਂ ਨੂੰ ਬਾਈ ਸਾਰਿਆਂ ਨੂੰ ਇਹ ਲੱਗਦਾ ਕਿ ਸਾਡੇ ਭਵਿੱਖ ਕਿਤੇ ਸਿਕਿਉਰ ਨਹੀਂ ਹੈਗਾਗਾ ਕਿਤੇ ਸਾਡੇ ਕੋਲੇ ਕੋਈ ਸਿਕਿਉਰਿਟੀ ਨਹੀਂ ਗੀ ਜੀ ਇਹਨੂੰ ਲੈ ਕੇ ਚਿੰਤਾ 'ਚ ਆ ਸਾਰੇ ਅਸੀਂ ਵੀ ਉਹਨਾਂ ਨੌਜਵਾਨਾਂ ਦੇ ਵਿੱਚੋਂ ਆ ਅਸੀਂ ਵੀ ਇਸ ਨਿਰਾਸ਼ਾ ਚੋਂ ਨਿਕਲ ਰਹੇ ਆ ਕਿ ਕੋਈ ਕੰਮ ਨਹੀਂ ਵਿਹਲੇ ਬੈਠੇ ਆ ਕੁਝ ਨਹੀਂ ਚੱਲ ਰਿਹਾ ਇੱਕ ਦਰਸ਼ਕਾਂ ਨੂੰ ਮੈਂ ਇੱਥੇ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਇਹ ਨੌਜਵਾਨ
ਜਿਹੜੇ ਕਿ ਵੈਲ ਐਜੂਕੇਟਡ ਨੇ। ਥੀਏਟਰ ਦੇ ਵਿੱਚ ਇਹਨਾਂ ਕੋਲੇ ਮਾਸਟਰ ਡਿਗਰੀਜ਼ ਨੇ ਤੇ ਨਾਲ ਹੀ ਨਾਲ ਇਸ ਪ੍ਰੋਫੈਸ਼ਨ ਦੇ ਵਿੱਚ ਜਿਹੜਾ ਇਹ ਉਹ ਕਿੱਤਾ ਹੈ ਜਿਹੜਾ ਕਿ ਅੱਜ ਸਾਡੇ ਸਮਾਜ ਵਿੱਚੋਂ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਸੀਗੇ ਭੰਡ, ਤੇ ਅੱਜ ਇਹ ਸਾਡੇ ਤੋਂ ਦੂਰ ਹੁੰਦਾ ਜਾ ਰਿਹਾ। ਕਿਤੇ ਨਾ ਕਿਤੇ ਭੰਡਾਂ ਨੂੰ ਸਾਡੇ ਵਿਰਸੇ ਚੋਂ, ਸਾਡੇ ਸੱਭਿਆਚਾਰ ਚੋਂ ਮੈਨੂੰ ਲੱਗਦਾ ਕਿ ਮਨਫੀ ਹੋ ਗਏ ਆ, ਪਾਸੇ ਹੋ ਗਏ ਆ। ਤੇ ਇਸ ਸੱਭਿਆਚਾਰਕ ਦੇ ਇਸ ਅੰਗ ਨੂੰ ਜਿਹੜਾ ਅੱਜ ਖੜਾ ਕਰਨ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ, ਐਜੂਕੇਸ਼ਨ ਹੋਣ ਦੇ ਬਾਵਜੂਦ, ਇੰਨਾ ਪੜ੍ਹੇ ਲਿਖੇ ਹੋਣ ਦੇ ਬਾਵਜੂਦ, ਉਹਦੇ ਪਿੱਛੇ ਜ਼ਰੂਰ ਜਾਣਨਾ ਚਾਹਾਂਗੇ ਕਿ ਕਿੱਦਾਂ ਤੁਸੀਂ ਸੋਚਿਆ ਕਿ ਯਾਰ ਇਸ ਚੀਜ਼ ਨੂੰ ਅੱਗੇ ਵਧਾਇਆ ਜਾਵੇ। ਇਸ ਕਿੱਤੇ ਨੂੰ ਕਹਿ ਸਕਦਾ ਕਿਉਂਕਿ ਭੰਡਗਿਰੀ ਇੱਕ ਕਿੱਤਾ ਹੀ ਸੀਗਾ। ਬਿਲਕੁਲ ਬਿਲਕੁਲ। ਤੇ ਕਿਵੇਂ ਸੋਚਿਆ? ਅਸੀਂ ਭਾਜੀ ਇਹ ਕਾਲਜ ਟਾਈਮ ਤੋਂ ਇਸ ਪੇਸ਼ਕਾਰੀ ਦੀਆਂ ਕਰ ਰਹੇ ਹਾਂ ਪਰਫਾਰਮੈਂਸ। ਵੈਸੇ ਅਸੀਂ ਥੀਏਟਰ ਨਾਲ 12-13 ਸਾਲ ਤੋਂ ਜੁੜੇ ਹਾਂ, 2010 ਤੋਂ ਲਗਭਗ। ਤੇ ਇਹ ਅਸੀਂ ਯੂਥ ਫੈਸਟੀਵਲ 'ਚ ਭੰਡ ਅਸੀਂ ਦੋਵਾਂ ਨੇ ਕੀਤਾ ਸੀ। ਯੂਥ ਫੈਸਟੀਵਲ 'ਚ ਭੰਡ ਹੁੰਦੇ ਆ ਕਿਉਂਕਿ ਰਵਾਇਤੀ ਜਿਹੜੀਆਂ ਸਾਡੀਆਂ ਕਲਾਵਾਂ ਏ ਉਹ ਅਲੋਪ ਹੋ ਰਹੀਆਂ। ਯੂਨੀਵਰਸਿਟੀਆਂ ਦਾ ਉੱਦਮ ਹੈ ਕਿ ਨੌਜਵਾਨਾਂ ਨੂੰ ਇੰਟਰੋਡਿਊਸ ਕਰਵਾਇਆ ਜਾਵੇ ਉਹਨਾਂ ਨਾਲ ਕਿ ਸਾਡੀ ਰਵਾਇਤੀ ਕਲਾਵਾਂ ਹੈਗੀਆਂ ਏ। ਅਸੀਂ ਉਹਦੇ 'ਚ ਸੀਗੇ। ਫਿਰ ਉਹਦੇ ਵਿੱਚ ਸਾਡੀ ਸਕ੍ਰਿਪਟ ਬੜੀ ਨਵੀਂ ਆਈ ਸੀਗੀ, ਨਵੇਂ ਮੁੱਦਿਆਂ ਤੇ, ਚਲੰਤ ਮੁੱਦਿਆਂ ਤੇ ਵਿਅੰਗ ਸੀਗਾ। ਉਹ ਲੋਕਾਂ ਵੱਲੋਂ ਬੜੀ ਪਸੰਦ ਕੀਤੀ ਗਈ ਸੀ। ਉਹਦੇ 'ਚੋਂ ਫਸਟ ਵੀ ਆਏ ਸੀਗੇ ਇੰਟਰਸੋਨਲ 'ਚੋਂ। ਫਿਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਚੱਲਿਆ 2 ਸਾਲ ਪਹਿਲਾਂ। ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਕੱਠੇ ਕੀਤਾ। ਅਸੀਂ ਭੰਡ ਦੀਆਂ ਪੇਸ਼ਕਾਰੀਆਂ ਕੀਤੀਆਂ, ਨਾਟਕ ਕੀਤੇ। ਫਿਰ ਉਦੋਂ ਕਾਫੀ ਲੋਕਾਂ 'ਚੋਂ ਸਰਕਲ ਕੀਤੀ ਸੋਸ਼ਲ ਮੀਡੀਆ ਰਾਹੀਂ। ਫਿਰ ਇਸੇ ਤਰ੍ਹਾਂ ਅਸੀਂ ਇਸ ਕਲਾ ਨੂੰ ਅਡਾਪਟ ਕੀਤਾ। ਬਾਕੀ ਬਾਈ ਸਭ ਤੋਂ ਵੱਡੀ ਗੱਲ ਆ, ਕਹਿੰਦੇ ਹੁੰਦੇ ਨਾ ਵੀ ਕਲਾ ਚਾਹੇ ਕਿੰਨੀ ਵੀ ਹੋਵੇ, ਜਦੋਂ ਬੰਦਾ ਇੱਕ ਉਮਰ ਦੇ ਇੱਕ ਪੜਾਅ 'ਚੋਂ ਲੰਘ ਕੇ ਕਮਾਈ ਵਾਲੇ ਪਾਸੇ ਜਾਂ ਉਸ ਪੜਾਅ 'ਚ ਆ ਜਾਂਦਾ, ਜਦੋਂ ਘਰਦਿਆਂ ਨੂੰ ਕੁਛ ਨਾ ਕੁਛ ਬਾਹਰੋਂ ਕਮਾ ਕੇ ਲਿਆ ਕੇ ਦੇਣਾ ਪੈਂਦਾ, ਕਿ ਇਹ ਕਲਾ ਜਾਂ ਤੁਹਾਡਾ ਥੀਏਟਰ ਦੀ ਪੇਸ਼ਕਾਰੀ ਹੈ ਜਿਹੜੀ ਤੁਹਾਡੀ ਰੋਜੀ ਰੋਟੀ ਦਾ ਸਾਧਨ ਬਣੀ, ਜਾਂ ਉਸ ਪਾਸੇ ਵੱਲ ਇਹਨਾਂ ਨੇ ਮਦਦ ਹੋਈ ਕੋਈ ਇਸ ਕਿੱਤੇ ਨਾਲ? ਉਹਦੇ ਨਾਲ ਦੇਖੋ ਜੀ, ਜਿਵੇਂ ਲੋਕ ਕਲਾਕਾਰਾਂ ਨੂੰ ਸਾਦੇ ਸੀ, ਗਾਉਣ ਵਾਲਿਆਂ ਨੂੰ ਸਾਦੇ ਸੀ, ਉਹ ਇੱਕ ਸੀਜ਼ਨ ਵਾਲਾ ਮਾਹੌਲ ਹੁੰਦਾ ਸੀ ਵੀ ਯਾਰ ਸੀਜ਼ਨ ਹੈ, ਹੁਣ ਮੇਲੇ ਚੱਲਦੇ ਆ, ਲੋਕ ਉਹਨਾਂ ਨੂੰ ਸਾਦੇ ਆ, ਹਨਾ। ਉਵੇਂ ਹੀ ਮਤਲਬ ਅਸੀਂ ਪਹਿਲਾਂ ਲੋਕ ਸਾਡੇ ਇਕੱਲੇ ਨਾਟਕ ਕਰਾਉਂਦੇ ਸੀ, ਅਸੀਂ ਨਾਟਕ ਕਰਦੇ ਸੀ, ਨਾਟਕ ਦੇ ਨਾਲ ਇਹਦੀ ਪੇਸ਼ਕਾਰੀ ਵੀ ਕਰਦੇ ਸੀ। ਹੁਣ ਜਦੋਂ ਤੋਂ ਸੋਸ਼ਲ ਮੀਡੀਆ 'ਚ ਸਰਕਲ ਹੁੰਦੇ ਰਹੇ ਆ ਸਾਡੀਆਂ ਪਰਫਾਰਮੈਂਸ, ਉਸ ਤੋਂ ਬਾਅਦ ਲੋਕ ਸਾਨੂੰ ਆਪਦੇ ਨਿੱਜੀ ਫੰਕਸ਼ਨਾਂ ਵਿੱਚ ਵੀ ਸੱਦਣ ਲੱਗੇ ਆ। ਉਹ ਕਦੇ ਕਦੇ ਮਤਲਬ ਜਦੋਂ ਸੱਦ ਲੈਂਦੇ ਆ ਤੇ ਅਸੀਂ ਜਾਂਦੇ ਆ ਮੇਲਿਆਂ 'ਚ ਵੀ ਅਸੀਂ 1-2 'ਚ ਜਾ ਕੇ ਆਏ ਹਾਂ। ਜੀ। ਤੇ ਬਾਕੀ ਇਹ ਨਹੀਂ ਲੱਗਦਾ ਕਿਤੇ ਵੀ ਤੁਸੀਂ ਥੀਏਟਰ ਦਾ ਕਿਹਾ ਹੈ ਨਾ, ਥੀਏਟਰ ਦੇ ਤੁਸੀਂ ਮਾਸਟਰ ਕੀਤੀ ਹੋਈ ਆ, ਥੀਏਟਰ ਦੇ ਵਿੱਚ ਕਲਾਕਾਰ ਹੋ, ਐਕਟਰ ਹੋ। ਹਾਲਾਂਕਿ ਤੁਹਾਨੂੰ ਜਿਹੜਾ ਪ੍ਰੋਫੈਸ਼ਨਲ ਜਿਹੜੇ ਸੀਰੀਅਲ ਹੈ, ਨਾਟਕ ਹੈ, ਉਹਨਾਂ ਦੇ ਵਿੱਚ ਜਾਣਾ ਚਾਹੀਦਾ, ਫਿਲਮਾਂ ਦੇ ਵਿੱਚ ਜਾਣਾ ਚਾਹੀਦਾ। ਕੋਈ ਆਫਰ ਹੈ ਫਿਲਮਾਂ ਤੇ? ਫਿਲਮਾਂ ਕਰ ਰਹੇ ਹੋ? ਹਾਂਜੀ, ਚੱਲ ਰਿਹਾ ਜੀ ਸਾਡਾ ਸਟਰਗਲ। ਸਾਡੀਆਂ 2-3 ਫਿਲਮਾਂ ਇਕੱਠਿਆਂ ਦੀਆਂ ਆ ਰਹੀਆਂ ਵਾ। ਆਪਣਾ ਨਵੰਬਰ ਮਹੀਨੇ 'ਚ ਰਿਲੀਜ਼ ਹੋਣੀ ਇੱਕ ਫਿਲਮ ਤਾਂ। ਬਾਕੀ ਸਟਰਗਲ ਚੱਲ ਰਿਹਾ ਜੀ। ਦੇਖੋ ਕੀ ਕਹਿਣਾ ਚਾਹੋਗੇ? ਹਾਂਜੀ ਭਾਈ, ਜਿਵੇਂ ਤੁਸੀਂ ਇੱਕ ਹਨਾ ਰਹੱਸਮਈ ਤਰੀਕੇ ਨਾਲ ਸਮਾਜਿਕ ਮੁੱਦੇ ਚੱਕਦੇ ਹੋ ਟੀਚਰਾਂ ਰਾਹੀਂ, ਹਨਾ, ਤੁਹਾਨੂੰ ਨਹੀਂ ਟੀਚਰਾਂ ਹੁੰਦੀਆਂ ਜਦੋਂ ਤੁਸੀਂ ਵਿਚਰਦੇ ਆ ਆਪਣੇ ਘਰਾਂ 'ਚ ਜਾਂ ਕੋਈ ਸਮਾਜ ਦੇ ਵਿੱਚ, ਜਾਂ ਕਾਲਜ ਦੇ ਵਿੱਚ ਵਿਚਰਦੇ ਹੋ, ਖਾਸ ਕਰਕੇ ਦੋਸਤਾਂ ਮਿੱਤਰਾਂ ਦੇ ਵਿੱਚ? ਵਧੀਆ ਚੰਗਾ ਰਿਸਪੌਂਸ ਹੁੰਦਾ। ਸਾਰੇ ਵਧੀਆ ਸਮਝਦੇ ਆ ਕਿ ਯਾਰ ਤੁਸੀਂ ਵਧੀਆ ਹਸਾਉਣੇ ਕਾਲਜ ਵੀ ਟਾਈਮ ਵੀ ਸਾਡਾ ਇਹ ਹੁੰਦਾ ਸੀਗਾ ਜਦੋਂ ਅਸੀਂ ਪਰਫਾਰਮ ਕਰਦੇ ਸੀ ਤੇ ਕਾਲਜ ਵਾਲੇ ਸਪੋਰਟ ਕਰਦੇ ਸੀ ਵੀ ਯਾਰ ਵਾਹ ਯਾਰ। ਜਿੱਥੇ ਅਸੀਂ ਖੜੇ ਹੁੰਦੇ ਸੀ ਉੱਥੇ ਰੌਣਕ ਲੱਗ ਜਾਂਦੀ ਸੀਗੀ, ਮੇਲਾ ਲੱਗ ਜਾਂਦਾ ਸੀਗਾ। ਇੱਕ ਗੱਲ ਹੋਰ ਮੈਂ ਦੇਖੀ ਆ ਕਿ ਜਿਹੜੇ ਇਸ ਤਰ੍ਹਾਂ ਦੀਆਂ ਪੇਸ਼ਕਾਰੀਆਂ ਕਰਦੇ, ਕਿਉਂਕਿ ਮੈਂ ਖੁਦ ਯੂਥ ਫੈਸਟੀਵਲ ਦੇ ਵਿੱਚ ਪਰਫਾਰਮ ਕਰਦਾ ਰਿਹਾ, ਮੈਂ ਵੀ ਇੱਕ ਕਲਾਕਾਰ ਆ। ਤੇ ਗੱਲ ਇਹ ਹੈ ਵੀ ਜਿਹੜੇ ਕਲਾਕਾਰ ਹੁੰਦੇ ਆ ਜਾਂ ਇਸ ਤਰ੍ਹਾਂ ਦੇ ਸਕਿਟਸ ਕਰਦੇ ਆ, ਉਹ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਬੜੇ ਰਮਨੀਕ ਜੇ ਹੁੰਦੇ ਆ, ਹਨਾ। ਜਿਵੇਂ ਯਾਰਾਂ ਦੋਸਤਾਂ 'ਚ ਖੜੇ ਆ ਤੇ ਕੋਈ ਨਾ ਕੋਈ ਛੁਰਲੀ ਵਿੱਚੋਂ ਛੱਡ ਦੇਣੀ। ਤੁਸੀਂ ਵੀ ਆਈ ਹੋ? ਹਾਂ ਬਿਲਕੁਲ ਜੀ। ਯਾਰਾਂ ਦੋਸਤਾਂ 'ਚ ਹਰ ਇੱਕ ਬੰਦੇ ਦਾ ਇੱਕ ਆਪਦਾ ਸਰਕਲ ਹੁੰਦਾ, ਵੱਖਰਾ ਸਰਕਲ ਹੁੰਦਾ ਜੀ। ਯਾਰਾਂ ਦੋਸਤਾਂ 'ਚ ਇੱਕ ਵੱਖਰਾ ਸਰਕਲ ਹੈ। ਜਦੋਂ ਤੁਸੀਂ ਕਿਸੇ ਸੀਨੀਅਰ ਬੰਦਿਆਂ 'ਚ ਖੜੇ ਹੋ ਫਿਰ ਤੁਹਾਨੂੰ ਉਹ ਸਿੰਸੀਅਰ ਤਰੀਕੇ ਨਾਲ ਵਿਚਰਨਾ ਪੈਂਦਾ। ਹਾਂਜੀ ਤੇ ਦੋਸਤਾਂ ਮਿੱਤਰਾਂ 'ਚ ਫਿਰ ਛੁਰਲੀਆਂ? ਹਾਂਜੀ ਆਬਵੀਅਸਲੀ ਕਿਉਂਕਿ ਗੱਲਾਂ ਵੀ ਹੋ ਜਿਹੀਆਂ ਹੁੰਦੀਆਂ ਸਾਡੀਆਂ। ਗੱਲਾਂ 'ਚ ਸਕ੍ਰਿਪਟ ਬਣ ਜਾਂਦੀ, ਗੱਲਾਂ 'ਚ ਨਿਕਲ ਆਉਂਦੀਆਂ। ਸੋ ਗੱਲਬਾਤ ਕੀਤੀ ਹੈ ਇਕਬਾਲ ਤੇ ਅਵਤਾਰ ਨਾਲ। ਇਕਬਾਲ ਤੇ ਅਵਤਾਰ ਉਹ ਵੈਲ ਐਜੂਕੇਟਡ ਨੌਜਵਾਨ ਨੇ ਜਿਹੜੇ ਕਿ ਥੀਏਟਰ ਦੇ ਰਾਹੀਂ ਆਪਣੀ ਕਲਾਕਾਰੀ ਦਾ ਪ੍ਰਦਰਸ਼ਨ ਕਰਦੇ। ਖਾਸ ਤੌਰ ਤੇ ਇਹਨਾਂ ਦੀ ਜਿਹੜੀ ਭੰਡਗਿਰੀ ਹੈ ਜਾਂ ਨਕਲ ਹੈ, ਜਿਹੜੀ ਕਿ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਸੀ, ਤੇ ਇਹ ਜਿਹੜਾ ਅੰਗ ਹੈ ਅੱਜ ਸਾਡੀ ਨੌਜਵਾਨ ਪੀੜ੍ਹੀ, ਜਿਹੜੀ ਹੁਣ ਦੀ ਪੀੜ੍ਹੀ ਹੈ, ਉਹ ਕਿਤੇ ਨਾ ਕਿਤੇ ਇਸ ਕਲਾ ਤੋਂ ਅਣਜਾਣ ਹੈ ਜਾਂ ਇਸ ਕਲਾ ਤੋਂ ਜਾਣ ਪਛਾਣ ਨਹੀਂ ਹੈ। ਕੋਸ਼ਿਸ਼ ਇਹਨਾਂ ਵੱਲੋਂ ਜਾਰੀ ਹੈ ਇਸ ਸੱਭਿਆਚਾਰ ਦੇ ਸੰਗ ਨੂੰ ਜਿਉਂਦਾ ਰੱਖਿਆ ਜਾਵੇ,
ਇਸੇ ਤਰੀਕੇ ਨਾਲ ਤੁਹਾਡੇ ਕੋਲੋਂ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਹਨਾਂ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਜ਼ਰੂਰ ਕਰੋ, ਇਹਨਾਂ ਵੱਲੋਂ ਕੀਤੇ ਹੋਏ ਕਾਰਜ ਦੀ, ਇਹਨਾਂ ਵੱਲੋਂ ਕੀਤੇ ਹੋਏ ਵਿਅੰਗ ਦੀ ਸ਼ਲਾਘਾ ਜ਼ਰੂਰ ਕਰੋ। ਇਹਨਾਂ ਵੱਲੋਂ ਜਿਹੜਾ ਆਪਣਾ ਇੱਕ ਪਰਸਨਲ ਫੇਸਬੁੱਕ ਪੇਜ ਵੀ ਚਲਾਇਆ ਜਾ ਰਿਹਾ, ਜ਼ਰੂਰ ਦੱਸੋ ਤਾਂ ਜੋ ਲੋਕ ਤੁਹਾਨੂੰ ਫੋਲੋ ਕਰ ਸਕਣ। ਹਾਂਜੀ, ਸਾਡਾ ਫੇਸਬੁੱਕ ਤੇ ਜੀ ਸਿਆਸੀ ਭੰਡ ਪੰਜਾਬੀ ਚ ਤੁਸੀਂ ਲਿਖੋਗੇ ਪੇਜ ਬਣਿਆ ਹੋਇਆ ਹੈ, ਤੇ YouTube ਤੇ ਸਾਡਾ ਚੈਨਲ ਹੈ ਸਿਆਸੀ ਭੰਡ ਕਰਕੇ SYASIBHAND ਭੰਡ। ਸੋ ਦੋਸਤੋ ਫੋਲੋ ਵੀ ਜ਼ਰੂਰ ਕਰਿਓ, ਤੇ ਜਿੱਥੇ ਕੋਈ ਕੀ ਇਹਨਾਂ ਦੀ ਮਦਦ ਕਰ ਸਕਦਾ ਹੋਇਆ, ਕਿਉਂਕਿ ਮੁੰਡਿਆਂ ਦੀ ਹਿੰਮਤ ਆ ਕਿ ਕਲਾ ਨੂੰ ਜਿਉਂਦਾ ਰੱਖਣਾ ਇਹਨਾਂ ਦਾ ਸ਼ੌਂਕ ਹੈ, ਇਹਨਾਂ ਦਾ ਸਿਰੜ ਹੈ, ਪਰ ਪਰਿਵਾਰ ਚਲਾਉਣ ਲਈ ਸਿਰਫ ਤੇ ਸਿਰਫ ਕੰਮ ਦੀ ਲੋੜ ਹੁੰਦੀ ਹੈ, ਮਿਹਨਤ ਦੀ ਲੋੜ ਹੁੰਦੀ ਹੈ। ਅਗਰ ਕਿਸੇ ਨਾਟਕ ਦੇ ਵਿੱਚ, ਕਿਸੇ ਥੀਏਟਰ ਦੇ ਕਿਸੇ ਕੰਮਕਾਰ ਦੇ ਵਿੱਚ ਇਹਨਾਂ ਦੀ ਜ਼ਰੂਰਤ ਹੈ ਤਾਂ ਜ਼ਰੂਰ ਪਰਫਾਰਮ ਕਰਨਗੇ, ਜ਼ਰੂਰ ਇਹ ਆਪਣਾ ਯੋਗਦਾਨ ਦੇਣਗੇ। ਸੋ ਉਹ ਵੀ ਤੁਸੀਂ ਇਹਨਾਂ ਤੋਂ ਸੇਵਾਵਾਂ ਲੈ ਸਕਦੇ ਹੋ। ਸੋ ਇਸੇ ਤਰ੍ਹਾਂ ਦੀਆਂ ਹੋਰ ਵਿਲੱਖਣ ਸ਼ਖਸੀਅਤਾਂ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ। ਧੰਨਵਾਦ। ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਵਿਅੰਗ ਕਰਤੇ, ਕਹਿੰਦੇ ਵੀ ਦੇਖੋ ਰਾਸ਼ਨ ਕਾਰਡਾਂ ਤੇ ਬਾਦਲਾਂ ਦੀ ਫੋਟੋ ਲੱਗੀ ਹੈ। ਆਹੋ ਲੱਗੀ ਆ ਤਾਂ ਕਿ ਭਾਈ ਪਤੀਲਿਆਂ ਤੇ ਵੀ ਬਾਦਲਾਂ ਦੀਆਂ ਤੇ ਢੀਂਡਸਿਆਂ ਦੀਆਂ ਫੋਟੋ ਲੱਗਣਗੀਆਂ। ਫੇਰ ਆ ਦੇਖ ਲੈ ਵੀ ਅੱਜ ਕੱਲ ਬਾਦਲਾਂ ਦੀਆਂ ਫੋਟੋ ਲੱਥਦੀਆਂ ਏ, ਹੁਣ ਕੀ ਦੀਆਂ ਹੁਣ ਮਾਨ ਸਾਹਿਬ ਦੀਆਂ ਆਪਦੀਆਂ ਲੱਗੀਆਂ। ਕਹਿੰਦੇ ਮਹੱਲਾ ਕਲੀਨਿਕਾਂ ਤੇ ਆਪ ਦੀ ਫੋਟੋ ਲਾਈ, ਬਾਕੀ ਫੋਟੋ ਕਲੀਨ ਕਰਤੀਆਂ। ਇੱਕ ਦਰਸ਼ਕਾਂ ਨੂੰ ਮੈਂ ਇੱਥੇ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਇਹ ਨੌਜਵਾਨ ਜਿਹੜੇ ਕਿ ਵੈਲ ਐਜੂਕੇਟਡ ਨੇ, ਕਹਿੰਦੇ ਜੀ ਇੱਕ ਐਮਐਲਏ ਤੇ ਇੱਕ ਹੀ ਪੈਨਸ਼ਨ ਆ, ਤੇ ਦੋ ਕੀ ਹੈ? ਦੋ ਵਿਆਹ ਹੋ ਸਕਦੇ ਆ। ਪਹਿਲਾਂ ਸਪੌਜ ਵਾਲੇ ਨੇ ਦੂਜਾ ਕਰਾਇਆ, ਹੁਣ ਸਨੌਰ ਵਾਲਾ ਕਰਾਈ ਬੈਠਾ। ਥੀਏਟਰ ਦੇ ਵਿੱਚ ਇਹਨਾਂ ਕੋਲੇ ਮਾਸਟਰ ਡਿਗਰੀਜ਼ ਨੇ। ਵੈਸੇ ਅਸੀਂ ਥੀਏਟਰ ਨਾਲ 12-13 ਸਾਲ ਤੋਂ ਜੁੜੇ ਹਾਂ, 2010 ਤੋਂ ਲਗਭਗ। ਫਿਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਚੱਲਿਆ 2 ਸਾਲ ਪਹਿਲਾਂ। ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਕੱਠੇ ਕੀਤਾ, ਅਸੀਂ ਭੰਡ ਦੀਆਂ ਪੇਸ਼ਕਾਰੀਆਂ ਕੀਤੀਆਂ, ਨਾਟਕ ਕੀਤੇ। ਕਿ ਇਹ ਕਲਾ ਜਾਂ ਤੁਹਾਡਾ ਥੀਏਟਰ ਦੀ ਪੇਸ਼ਕਾਰੀ ਹੈ ਜਿਹੜੀ ਤੁਹਾਡੀ ਰੋਜੀ ਰੋਟੀ ਦਾ ਸਾਧਨ ਬਣੀ। ਅੱਲਾਹ ਦੀ ਵੱਡੇ ਬਸ ਕਰਿਆ ਕਰ। ਬੱਲੇ 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 ਮਰਾਸੀਆ ਦੇਖ ਲੈ, ਆਹ ਕੀ ਦੇਖਾ? ਉਹ ਦੇਖ ਲੈ ਸਰਕਾਰ ਜਦੋਂ ਬਣੀ ਆ, ਸਰਕਾਰ ਤੋਂ ਪਹਿਲਾਂ ਬੜੇ ਬਿਆਨ ਆਏ ਆ ਬੇ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਆ, ਆਹਾ ਉਹਨਾਂ ਨੇ ਬੜੇ ਵਿਅੰਗ ਕੀਤੇ ਆ। ਓਏ ਉਹਨਾਂ ਦਾ ਕੰਮ ਹੀ ਵਿਅੰਗ ਕਰਨਾ ਹੈ। ਉਹਨਾਂ ਨੇ ਹੁਣ ਤੱਕ ਕੀਤੇ ਹੀ ਵਿਅੰਗ। ਆ ਸਹੀ ਗੱਲ ਹੈ, ਉਹਨਾਂ ਨੇ ਵਿਅੰਗ ਕਰਤੇ, ਕੀਤੇ ਕਾਤੇ। ਕਹਿੰਦੇ ਵੀ ਦੇਖੋ ਰਾਸ਼ਨ ਕਾਰਡਾਂ ਤੇ ਬਾਦਲਾਂ ਦੀ ਫੋਟੋ ਲੱਗੀ ਹੈ। ਆਹੋ ਲੱਗੀ ਹੈ, ਉਧਰੋਂ ਕੈਪਟਨ ਦੀ ਵੀ ਰਾਸ਼ਨ ਕਾਰਡ ਤੇ ਫੋਟੋ ਆ ਲੱਗੀ। ਲੱਗੀ ਰਹੀ ਆ ਬਾਬਾ। ਉਹਨਾਂ ਨੇ ਤਾਂ ਆਪਦੇ ਭਾਸ਼ਣਾਂ 'ਚ ਇੱਥੋਂ ਤੱਕ ਕਹਿਤਾ ਕਿ ਭਾਈ ਪਤੀਲਿਆਂ ਤੇ ਵੀ ਬਾਦਲਾਂ ਦੀਆਂ ਤੇ ਢੀਂਡਸਿਆਂ ਦੀਆਂ ਫੋਟੋ ਲੱਗਣਗੀਆਂ। ਅੱਲਾ ਫੇਰ ਆ ਦੇਖ ਲੈ ਵੀ ਅੱਜ ਕੱਲ ਬਾਦਲਾਂ ਦੀਆਂ ਫੋਟੋ ਲੱਥਦੀਆਂ ਏ, ਤੇ ਹੁਣ ਕੀ ਦੀਆਂ? ਹੁਣ ਮਾਨ ਸਾਹਿਬ ਦੀਆਂ ਆਪਦੀਆਂ ਲੱਗੀਆਂ। ਕਹਿੰਦੇ ਮਹੱਲਾ ਕਲੀਨਿਕਾਂ ਤੇ ਆਪ ਦੀ ਫੋਟੋ ਲਾਈ, ਬਾਕੀ ਫੋਟੋ ਕਲੀਨ ਕਰਤੀਆਂ, ਆਪਦੀਆਂ ਲਾਉਣ ਨੂੰ ਫਿਰਦੇ। ਉਹ ਨਵੀਂ ਸਰਕਾਰ ਨੇ ਨਵੀਂ ਨੀਤੀ ਲਿਆਂਦੀ। ਹਲੋ ਕਿਹੜੀ ਆ ਬਈ? ਨੀਤੀ ਬੜੀ ਸੋਹਣੀ ਲਿਆਂਦੀ। ਹਲੇ ਆਂਦੀ ਕਿਹੜੀ? ਕਹਿੰਦੇ ਜੀ ਇੱਕ ਐਮਐਲਏ ਤੇ ਇੱਕ ਹੀ ਪੈਨਸ਼ਨ ਆ, ਤੇ ਦੋ ਕੀ ਹੈ? ਦੋ ਵਿਆਹ ਹੋ ਸਕਦੇ ਆ। ਪਹਿਲਾਂ ਸਪੌਜ ਵਾਲੇ ਨੇ ਦੂਜਾ ਕਰਾਇਆ, ਹੁਣ ਸਨੌਰ ਵਾਲਾ ਕਰਾਈ ਬੈਠਾ। ਇਹ ਮੰਤਰੀਆਂ ਐਮਐਲਏਆਂ ਦੇ ਦੋ ਦੋ ਹੋਈ ਜਾਂਦੇ, ਗਰੀਬਾਂ ਦਾ ਇੱਕ ਨਹੀਂ ਹੁੰਦਾ। ਅਸੀਂ ਕਿੱਥੇ ਨੂੰ ਜਾਈਏ? ਬਸ ਕਰਿਆ ਕਰ। ਉਹ ਲਾੜਤੀਆ ਵਿਆਹ ਤੋਂ ਚੇਤੇ ਆਇਆ ਈ, ਆ ਤੇਰਾ ਵਿਆਹ ਹੋਇਆ ਭਾਵੇਂ? ਉਹ ਮੇਰੇ ਵਿਆਹ ਦੀ ਸੁਣ ਲੈ, ਬੜਾ ਔਖਾ ਹੋਇਆ। ਆ ਤੁਹਾਡਾ ਹੁੰਦਾ ਨਹੀਂ ਸੀ? ਔਖਾ ਹੋਇਆ ਤਾਂ ਹੀ ਤੇ ਕਹਿ ਰਿਹਾ, ਹੁੰਦਾ ਨਹੀਂ ਸੀ ਕਰਕੇ ਔਖਾ ਹੋਇਆ। ਉਹ ਮੇਰਾ ਵਿਆਹ ਨਹੀਂ ਸੀ ਹੁੰਦਾ, ਮੈਂ ਲਾ ਲਈ ਸਕੀਮ। ਆ ਲਾਈ ਕਿਵੇਂ? ਪਿਆਰ ਮੁਹੱਬਤ ਦੇ ਚੱਕਰਾਂ 'ਚ ਅੱਛਾ ਪੈ ਗਏ। ਮੁਹੱਬਤ ਕੀਤੀ, ਇਸ਼ਕ ਮੁਹੱਬਤ ਕਰ ਲਿਆ, ਇਸ਼ਕ ਕਮਾਇਆ। ਇਸ਼ਕ ਕਮਾ ਲਿਆ। ਅੱਛਾ ਉਹ ਇਸ਼ਕ ਕਮਾਇਆ ਤੇ ਉਧਰ ਕੁੜੀ ਦੇ ਘਰਦਿਆਂ ਨੂੰ ਪਤਾ ਲੱਗ ਗਿਆ। ਹਲਾ ਫੇਰ ਪਤਾ ਲੱਗ ਗਿਆ ਹੈ, ਕੁੜੀ ਵਾਲਿਆਂ ਨੇ ਅਗਲਿਆਂ ਨੇ ਕੁੜੀ ਨੂੰ ਸਮਝਾਤਾ। ਹਲਾ ਸਮਝਾਇਆ ਕੀ? ਉਹਦਾ ਪਿਓ ਕਹਿੰਦਾ ਕਾਕੀ ਗੱਲ ਸੁਣ ਲੈ, ਗੱਲ ਸੁਣ ਲੈ। ਜੇ ਤੂੰ ਪੇਪਰਾਂ 'ਚੋਂ ਫੇਲ ਹੋ ਗਈ ਤੇਰਾ ਵਿਆਹ ਕਿਸੇ ਰਕਸ਼ੇ ਵਾਲੇ ਨਾਲ ਕਰ ਦੇਣਾ। ਸਹੀ ਗੱਲ ਆ, ਜੇ ਤੂੰ ਫੇਲ ਹੋਈ ਤੇਰਾ ਵਿਆਹ ਕਿਸੇ ਰਿਕਸ਼ੇ ਵਾਲੇ ਨਾਲ ਕਰ ਦੇਣਾ। ਉਧਰੋਂ ਮੇਰੇ ਬਾਪੂ ਨੇ ਮੈਨੂੰ ਸਮਝਾਤਾ। ਸਮਝਾਇਆ ਕੀ? ਮੈਨੂੰ ਕਹਿੰਦਾ ਕਾਕਾ ਜੇ ਤੂੰ ਫੇਲ ਹੋ ਗਿਆ ਤੈਨੂੰ ਰਿਕਸ਼ਾ ਲਾ ਦੇਣਾ। ਅਸੀਂ ਦੋਵੇਂ ਹੀ ਫੇਲ ਹੋ ਗਏ। ਬਾਪੂ ਨੇ ਮੈਨੂੰ ਰਿਕਸ਼ਾ ਲੈਤਾ, ਉਹਦੇ ਘਰਦਿਆਂ ਨੇ ਉਹਨੂੰ ਰਿਕਸ਼ੇ ਵਾਲਾ ਲੈਤਾ। ਆਹ ਸਾਡੀ ਜੋੜੀ ਬਣ ਗਈ। ਉਹ ਜ਼ਿੰਦਗੀ ਅਸੀਂ ਵੇਖ ਲਾ ਵੀ ਬਾਕੀ ਪੇਪਰਾਂ 'ਚ ਤਾਂ ਭਾਵੇਂ ਫੇਲ ਹੋ ਗਏ ਆ, ਇਸ਼ਕ ਮੁਹੱਬਤ ਦੇ ਪੇਪਰ ਅਸੀਂ ਪਾਸ ਕਰ ਲਏ। ਵੇਖ ਲਾ ਇੱਥੇ ਡਿਗਰੀਆਂ ਕਰਕੇ ਲੋਕ ਵਿਹਲੇ ਤੁਰੇ ਫਿਰਦੇ ਆ। ਸਹੀ ਗੱਲ ਆ, ਅਸੀਂ ਫੇਲ ਹੋ ਕੇ ਵਿਆਹੇ ਗਏ। ਸਕੀਮੀ ਮਰਾਸੀ ਹੋਰ ਅਸੀਂ ਕੀ ਕਰਨਾ ਉਹ ਸੀ। ਲਾੜਤੀਆ ਮੈਂ ਉਹ ਸ਼ਾਇਰਾਂ ਦੇ ਖਾਨਦਾਨ 'ਚ ਆ ਗਈ, ਸ਼ਾਇਰੋ ਸ਼ਾਇਰੀ ਕਰਦੀ ਹੈ। ਸ਼ਾਇਰੋ ਸ਼ਾਇਰੀ ਕਰਦੀ। ਇੱਕ ਦਿਨ ਮੈਨੂੰ ਆਖਦੀ ਹੈ, ਕੀ ਕਹਿੰਦੀ ਹੈ? ਮੈਨੂੰ ਕਹਿੰਦੀ ਬਾਰੀ ਵਿੱਚ ਬੈਠੀ ਮੈਂ ਮਰੂਦ ਪਈ ਖਾਂਦੀ।
ਹਾਂ ਵੀ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਆ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਆ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਆ ਆ ਜਾ ਬਾਲਮਾ ਲੂਣ ਹੀ ਫੜਾ ਜਾ ਆ ਇੱਥੇ ਵੀ ਵਿਹਲਾ ਹੀ ਬੈਠਾ ਅਮਰੂਦ ਕੱਚੇ ਆ ਲਾਣਤੀ ਕਿਸੇ ਥਾਂ ਦਾ ਬਸ ਕਰੇ। ਹੋਰ ਕੀ ਆ ਦੱਸ ਲਾਣਤੀ ਆ ਉਹ ਹੋਰ ਸੁਣ ਹੋਰ ਸੁਣਾ ਦੇ ਸ਼ੇਰ ਤੋਂ ਯਾਦ ਆਇਆ ਆ ਛੱਲੇ ਤੋਂ ਆ ਸ਼ੇਰ ਤੋਂ ਯਾਦ ਆਇਆ ਆਹੋ। ਆਪਣਾ ਫਿਲਮ ਬੜੀ ਚਰਚਾ ਚ ਰਹੀ ਹੈ ਬੜੀ ਚਰਚਾ ਚ ਰਹੀ ਹੈ ਕਿ ਛੱਲਾ ਮੁੜ ਕੇ ਨਹੀਂ ਆਇਆ ਆ ਛੱਲਾ ਮੁੜ ਕੇ ਨਹੀਂ ਆਇਆ ਛੱਲਾ ਬਈ ਅੱਜ ਕੱਲ ਮੁੜ ਕੇ ਆਉਂਦਾ ਹੀ ਨਹੀਂ ਛੱਲਾ ਹੈ ਕਿੱਥੇ ਉਹ ਬਾਹਰ ਬੈਠਾ ਏ ਉਹ ਤਾਂ ਖਰੜ 'ਚ ਬੈਠਾ ਨਾ ਰਹੀ ਸੀ ਹੁਣ ਤਾਂ ਉਹ ਸੱਚੀ ਬਾਹਰ ਬੈਠਾ ਹੈ। ਇੱਥੇ ਲੋਕ ਉਹਨੂੰ ਭਾਲੀ ਜਾਂਦੇ ਆ ਲੱਭਦੇ ਕੌਣ ਆ? ਉਧਰ ਭਦੌੜ ਵਾਲੇ ਲੱਭੀ ਜਾਂਦੇ ਇਧਰੋਂ ਚਮਕੌਰ ਸਾਹਿਬ ਵਾਲੇ ਸਾਰੇ ਲੱਭਦੇ ਆ ਬੈਟਰੀਆਂ ਚੱਕੀ ਫਿਰਦੇ ਆ ਕਹਿੰਦੇ ਛੱਲਾ ਦੀਂਦਾ ਨਿੰਗਾ ਬਰੀਕੀ ਨਾਲ ਲੱਭ ਰਹੇ ਆ ਲੱਭਦੇ ਹੀ ਕਿਤੋਂ ਨਹੀਂ ਯਾ ਹੀ ਪਤਾ ਨਹੀਂ ਕਿੱਥੇ ਆ ਬੰਮੀ ਹੋ ਗਿਆ ਅਲੋਪ ਹੋ ਗਿਆ 4.5 ਸਾਲਾਂ ਬਾਅਦ ਆਊਗਾ ਉਦੋਂ ਵੋਟਾਂ ਪੈਣੀਆਂ ਉਦੋਂ ਹੀ ਛੱਲੇ ਦਾ ਕੰਮ ਹੈ ਉਦੋਂ ਕੋਈ ਕੈਂਡੀਡੇਟ ਨਹੀਂ ਲੱਭਣਾ ਛੱਲਾ ਹੀ ਹੈ ਇਹਨਾਂ ਕੋਲੇ ਉਹ ਹੀ ਆ ਬੰਦਾ ਹੁਣ ਦੱਸ ਅਗਲੀ ਗੱਲ ਲਾੜਤੀਆ ਛੱਡ ਦੇ ਛੱਲੇ ਨੂੰ ਆਹੋ ਆਪਦੇ ਬਾਪੂ ਦੀ ਕੋਈ ਗੱਲ ਸੁਣ ਬਾਪੂ ਦੀ ਕੀ ਗੱਲ ਕਰਦਾ ਆ ਘਰ ਪਰਿਵਾਰ ਦੀ ਬਾਪੂ ਬਾਈ ਜੀ ਸੀਗਾ ਮੇਰਾ ਫੌਜ ਚ ਅੱਛਾ ਤੇਰਾ ਬਾਪੂ ਫੌਜ ਚ ਸੀ ਆ ਫੌਜ 'ਚ ਸੀ ਤੇ ਰਿਟਾਇਰ ਹੋ ਗਿਆ ਆ ਰਿਟਾਇਰ ਹੋ ਜਾਂਦੇ ਫੌਜ ਚ ਜਦੋਂ ਰਿਟਾਇਰ ਹੋ ਕੇ ਆਇਆ ਤੇ ਉਹਨੇ ਬੈਂਕ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਲਈ ਆ ਲੱਗ ਜਾਂਦੇ ਉਹਨਾਂ ਨੂੰ ਰੱਖ ਲੈਂਦੇ ਸਿਕਿਉਰਿਟੀ ਗਾਰਡ ਰੱਖ ਲੈਂਦੇ ਫੌਜੀਆਂ ਨੂੰ ਸਿਕਿਉਰਿਟੀ ਗਾਰਡ ਰੱਖ ਲਿਆ ਆਹਾ ਮੈਨੇਜਰ ਨੇ ਕਹਿਤਾ ਮੇਰੇ ਬਾਪੂ ਦੀ ਡਿਊਟੀ ਲਾਤੀ ਸਖਤ ਅੱਛਾ ਡਿਊਟੀ ਲਾਤੀ ਹੈ ਮੈਨੇਜਰ ਕਹਿੰਦਾ ਵੀ ਗੱਲ ਸੁਣ ਮੇਜਰ ਸਿਆ ਆ ਮੇਜਰ ਸਿਆ ਤੇਰੇ ਬਾਪੂ ਦਾ ਨਾਮ ਮੇਜਰ ਹੈ ਕਹਿੰਦਾ ਮੇਜਰ ਸਿਆ ਵੀ ਬੈਂਕ 'ਚ ਅੱਜ ਪੈਸਾ ਬਹੁਤ ਪਿਆ ਸਿਕਿਉਰਿਟੀ ਟਾਈਟ ਕਰ ਦਿਓ ਪੂਰੀ ਪੈਸਾ ਬੜਾ ਪਿਆ ਹੈ ਕੋਈ ਲੰਘਣਾ ਨਹੀਂ ਚਾਹੀਦਾ ਆ ਬਾਪੂ ਕਹਿੰਦਾ ਮੈਨੇਜਰ ਸਾਹਿਬ ਫਿਕਰ ਨਾ ਕਰੋ ਪੂਰੀ ਸਿਕਿਉਰਿਟੀ ਟਾਈਟ ਰੱਖਾਂਗੇ ਅੱਛਾ ਸਿਕਿਉਰਿਟੀ ਟਾਈਟ ਕਰ 4-5 ਬੰਦੇ ਹੋਰ ਸੀ ਬਾਪੂ ਨਾਲ ਅੱਛਾ ਬਾਪੂ ਨੇ ਸਿਕਿਉਰਿਟੀ ਟਾਈਟ ਕਰਤੀ ਹਾਲਾ ਫੇਰ ਫਿਰ ਕੀ ਉਸੇ ਰਾਤ ਹੀ ਚੋਰੀ ਹੋ ਗਈ ਸਾਰੇ ਪੈਸੇ ਚੋਰ ਲੈ ਗਏ ਲਾੜਤੀਆ ਐਡੀ ਸਿਕਿਉਰਿਟੀ ਟਾਈਟ ਦੇ ਬਾਵਜੂਦ ਪੈਸੇ ਚੋਰੀ ਕਿਵੇਂ ਹੋ ਗਏ ਬਾਪੂ ਨੇ ਸਿਕਿਉਰਿਟੀ ਗਲਤ ਟਾਈਟ ਕਰਤੀ ਕੀਤੀ ਕਿਵੇਂ ਉਹਨੇ ਦਾਰੂ ਪਿਆ ਪਿਆ ਟਾਈਟ ਕਰਤੀ ਉਹ ਟਾਈਟ ਹੋ ਕੇ ਪਏ ਰਹੇ ਚੋਰ ਸਾਰੀ ਬੈਂਕ ਲੁੱਟ ਗਏ ਉਹ ਅਗਲੇ ਦਿਨ ਬਾਪੂ ਉੱਥੋਂ ਵੀ ਰਿਟਾਇਰ ਹੋ ਗਿਆ ਰਿਟਾਇਰ ਹੋ ਕੇ ਬਾਪੂ ਘਰੇ ਆ ਗਿਆ ਘਰੇ ਆ ਕੇ ਸੋਚਦਾ ਵੀ ਚਲੋ ਹੁਣ ਨੌਕਰੀ ਤਾਂ ਇਹ ਵੀ ਗਈ ਹੈ ਆ ਨੌਕਰੀ ਗਈ ਹੈ ਕੋਈ ਹੋਰ ਕੰਮ ਧੰਦਾ ਤੋਰਦੇ ਆਪਦਾ ਕੰਮ ਧੰਦਾ ਤੋਰਿਆ ਹੀ ਬਾਪੂ ਨੇ ਮੱਝਾਂ ਰੱਖ ਲਈਆਂ ਆ ਮੱਝਾਂ ਰੱਖ ਲਿਆ ਘਰ ਦਾ ਕਾਰੋਬਾਰ ਕੀਤਾ ਮੱਝਾਂ ਰੱਖ ਲਈਆਂ ਅੱਛਾ ਮੱਝਾਂ ਰੱਖ ਲਈਆਂ ਤੇ ਇੱਕ ਦਿਨ ਡਾਂਗ ਚੱਕੀ ਤੇ ਮੱਝ ਨੂੰ ਕੁੱਟੀ ਜਾਵੇ ਉਹ ਲਾਣਤੀਆ ਹਲਾਓ ਕਾਤੋਂ ਬਈ ਮੈਂ ਬਾਪੂ ਨੂੰ ਪੁੱਛਿਆ ਮੈਂ ਕਿਹਾ ਬਾਪੂ ਇਹਨੂੰ ਆਏ ਨਾ ਕੁੱਟ ਆਹੋ ਇਹ ਮੱਝ ਨੇ ਇਹਨੇ ਦੁੱਧ ਨਹੀਂ ਦੇਣਾ ਆ ਸਹੀ ਗੱਲ ਆ ਇਹਨੇ ਦੁੱਧ ਨਹੀਂ ਦੇਣਾ ਬਾਪੂ ਕਹਿੰਦਾ ਦੁੱਧ ਕਿਹੜੇ ਭੜੂਏ ਨੂੰ ਚਾਹੀਦਾ ਮੈਨੂੰ ਤੇ ਡਿਸਪਲਿਨ ਚਾਹੀਦਾ ਇਹ ਥਾਂ ਥਾਂ ਗੋਹਾ ਖਿਲਾਰ ਦਿੰਦੀ ਡਿਸਪਲਿਨ ਚ ਚੱਲਦੀ ਹੀ ਨਹੀਂ ਓਏ ਸਾਰਾ ਟੱਬਰ ਅਸੀਂ ਤਾਂ ਚੱਲਦੇ ਹੀ ਡਿਸਪਲਿਨ ਚ ਅਸੀਂ ਤਾਂ ਜੰਮੇ ਵੀ ਡਿਸਪਲਿਨ ਚ ਡਿਸਪਲਿਨ ਪਸੰਦ ਬੰਦੇ ਆ ਡਿਸਪਲਿਨ ਕਦੇ ਤੋੜਿਆ ਹੀ ਨਹੀਂ ਲਾਣਤੀਆ ਦੇਖ ਲੈ ਵੀ ਟੀਵੀ ਚੈਨਲ ਵਾਲੇ ਆਏ ਆ ਬਾਈ ਗੁਰਕਵਾਲ ਸਿੰਘ ਜੀ ਅੱਛਾ ਲੈ ਵੀ ਇਹਨਾਂ ਨੇ ਆਪਣੇ ਨਾਲ ਕਰਨੀ ਕੋਈ ਗੱਲਬਾਤ ਇੰਟਰਵਿਊ ਹੋਣੀ ਆ ਆਪਣੀ ਆਪਾਂ ਪਹਿਲਾਂ ਜਿਹੜੇ ਰੰਗ ਭਾਗ ਲਾਉਣੇ ਸੀ ਉਹ ਲਾਤੇ ਆ ਸਹੀ ਗੱਲ ਰੌਣਕਾਂ ਲਾਤੀਆਂ ਬਾਈ ਜੀ ਹੁਣ ਤੁਸੀਂ ਦੱਸੋ ਕਿਹੜੀ ਗੱਲ ਕਰਨੀ ਆ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਤਾਂ ਗੱਲ ਇਹ ਹੈ ਕਿ ਕਿਸੇ ਨੂੰ ਹਸਾਉਣਾ ਤੇ ਚਿਹਰਿਆਂ ਤੇ ਹਾਸੇ ਲੈ ਕੇ ਆਉਣੇ ਤੁਸੀਂ ਇਸ ਗੱਲ ਤੋਂ ਵਧਾਈ ਦੇ ਪਾਤਰ ਹੋ ਕਿ Thank you ਉਹਨਾਂ ਦਰਸ਼ਕਾਂ ਦੇ ਚਿਹਰਿਆਂ ਤੇ ਹਾਸੇ ਲੈ ਕੇ ਆਉਣੇ ਹੋ ਜਿਹੜੇ ਕਿ ਜ਼ਿੰਦਗੀ ਦੀਆਂ ਟੈਨਸ਼ਨਾਂ ਦੇ ਵਿੱਚ ਮਾਨਸਿਕ ਤਣਾਅ ਦੇ ਵਿੱਚੋਂ ਗੁਜ਼ਰੇ ਆ ਉਹ ਹਾਸੇ ਲਿਆਉਣ ਦੇ ਵਿੱਚ ਤੁਸੀਂ ਇਸ ਗੱਲ ਦੇ ਵਧਾਈ ਦੇ ਪਾਤਰ ਹੋ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਖੁਸ਼ ਕੀਤਾ ਬਹੁਤ ਬਹੁਤ ਮਿਹਰਬਾਨੀ ਜੀ ਸਾਰੇ ਦਰਸ਼ਕਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੀ ਗੱਲ ਹੈ ਜੀ ਜਿਹੜੇ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਲੋਕਾਂ ਨੂੰ ਹਸਾਉਂਦੇ ਆ ਅੰਦਰੋਂ ਬਹੁਤ ਟੁੱਟੇ ਹੁੰਦੇ ਕਈ ਵਾਰੀ ਬਹੁਤ ਉਦਾਸ ਹੁੰਦੇ ਆ ਬਹੁਤ ਇਕੱਲੇ ਹੁੰਦੇ ਉਹਦੇ ਕਾਰਨ ਬਹੁਤ ਸਾਰੇ ਹੁੰਦੇ ਆ ਪਰਸਨਲ ਲਾਈਫ ਨੂੰ ਲੈ ਕੇ ਚਾਹੇ ਕਹਿ ਲਓ ਕੋਈ ਚਾਹੇ ਭਵਿੱਖ ਨੂੰ ਲੈ ਕੇ ਜਦੋਂ ਅੱਜ ਕੱਲ ਨੌਜਵਾਨਾਂ ਨੂੰ ਬਾਈ ਸਾਰਿਆਂ ਨੂੰ ਇਹ ਲੱਗਦਾ ਕਿ ਸਾਡੇ ਭਵਿੱਖ ਕਿਤੇ ਸਿਕਿਉਰ ਨਹੀਂ ਹੈਗਾਗਾ ਕਿਤੇ ਸਾਡੇ ਕੋਲੇ ਕੋਈ ਸਿਕਿਉਰਿਟੀ ਨਹੀਂ ਗੀ ਜੀ ਇਹਨੂੰ ਲੈ ਕੇ ਚਿੰਤਾ 'ਚ ਆ ਸਾਰੇ ਅਸੀਂ ਵੀ ਉਹਨਾਂ ਨੌਜਵਾਨਾਂ ਦੇ ਵਿੱਚੋਂ ਆ ਅਸੀਂ ਵੀ ਇਸ ਨਿਰਾਸ਼ਾ ਚੋਂ ਨਿਕਲ ਰਹੇ ਆ ਕਿ ਕੋਈ ਕੰਮ ਨਹੀਂ ਵਿਹਲੇ ਬੈਠੇ ਆ ਕੁਝ ਨਹੀਂ ਚੱਲ ਰਿਹਾ ਇੱਕ ਦਰਸ਼ਕਾਂ ਨੂੰ ਮੈਂ ਇੱਥੇ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਇਹ ਨੌਜਵਾਨ ਜਿਹੜੇ ਕਿ ਵੈਲ ਐਜੂਕੇਟਡ ਨੇ ਥੀਏਟਰ ਦੇ ਵਿੱਚ ਇਹਨਾਂ ਕੋਲੇ ਮਾਸਟਰ ਡਿਗਰੀਜ਼ ਨੇ ਤੇ ਨਾਲ ਹੀ ਨਾਲ ਇਸ ਪ੍ਰੋਫੈਸ਼ਨ ਦੇ ਵਿੱਚ ਜਿਹੜਾ ਇਹ ਉਹ ਕਿੱਤਾ ਹੈ ਜਿਹੜਾ ਕਿ ਅੱਜ ਸਾਡੇ ਸਮਾਜ ਵਿੱਚੋਂ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਸੀਗੇ ਭੰਡ ਤੇ ਅੱਜ ਇਹ ਸਾਡੇ ਤੋਂ ਦੂਰ ਹੁੰਦਾ ਜਾ ਰਿਹਾ ਕਿਤੇ ਨਾ ਕਿਤੇ ਭੰਡਾਂ ਨੂੰ ਸਾਡੇ ਵਿਰਸੇ ਚੋਂ ਸਾਡੇ ਸੱਭਿਆਚਾਰ ਚੋਂ ਮੈਨੂੰ ਲੱਗਦਾ ਕਿ ਮਨਫੀ ਹੋ ਗਏ ਆ ਪਾਸੇ ਹੋ ਗਏ ਆ ਤੇ ਇਸ ਸੱਭਿਆਚਾਰਕ ਦੇ ਇਸ ਅੰਗ ਨੂੰ ਜਿਹੜਾ ਅੱਜ ਖੜਾ ਕਰਨ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਐਜੂਕੇਸ਼ਨ ਹੋਣ ਦੇ ਬਾਵਜੂਦ ਇੰਨਾ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਹਦੇ ਪਿੱਛੇ ਜ਼ਰੂਰ ਜਾਣਨਾ ਚਾਹਾਂਗੇ ਕਿ ਕਿੱਦਾਂ ਤੁਸੀਂ ਸੋਚਿਆ ਕਿ ਯਾਰ ਇਸ ਚੀਜ਼ ਨੂੰ ਅੱਗੇ ਵਧਾਇਆ ਜਾਵੇ ਇਸ ਕਿੱਤੇ ਨੂੰ ਕਹਿ ਸਕਦਾ ਕਿਉਂਕਿ ਭੰਡਗਿਰੀ ਇੱਕ ਕਿੱਤਾ ਹੀ ਸੀਗਾ ਬਿਲਕੁਲ ਤੇ ਕਿਵੇਂ ਸੋਚਿਆ ਅਸੀਂ ਭਾਜੀ ਇਹ ਕਾਲਜ ਟਾਈਮ ਤੋਂ ਇਸ ਪੇਸ਼ਕਾਰੀ
ਦੀਆਂ ਕਰ ਰਹੇ ਹਾਂ ਪਰਫਾਰਮੈਂਸ। ਵੈਸੇ ਅਸੀਂ ਥੀਏਟਰ ਨਾਲ 12-13 ਸਾਲ ਤੋਂ ਜੁੜੇ ਹਾਂ, 2010 ਤੋਂ ਲਗਭਗ। ਤੇ ਇਹ ਅਸੀਂ ਯੂਥ ਫੈਸਟੀਵਲ 'ਚ ਭੰਡ ਅਸੀਂ ਦੋਵਾਂ ਨੇ ਕੀਤਾ ਸੀ। ਯੂਥ ਫੈਸਟੀਵਲ 'ਚ ਭੰਡ ਹੁੰਦੇ ਆ, ਕਿਉਂਕਿ ਰਵਾਇਤੀ ਜਿਹੜੀਆਂ ਸਾਡੀਆਂ ਕਲਾਵਾਂ ਏ ਉਹ ਅਲੋਪ ਹੋ ਰਹੀਆਂ। ਯੂਨੀਵਰਸਿਟੀਆਂ ਦਾ ਉੱਦਮ ਹੈ ਕਿ ਨੌਜਵਾਨਾਂ ਨੂੰ ਇੰਟਰੋਡਿਊਸ ਕਰਵਾਇਆ ਜਾਵੇ ਉਹਨਾਂ ਨਾਲ, ਕਿ ਸਾਡੀ ਰਵਾਇਤੀ ਕਲਾਵਾਂ ਹੈਗੀਆਂ ਏ। ਅਸੀਂ ਉਹਦੇ 'ਚ ਸੀਗੇ। ਫਿਰ ਉਹਦੇ ਵਿੱਚ ਸਾਡੀ ਸਕ੍ਰਿਪਟ ਬੜੀ ਨਵੀਂ ਆਈ ਸੀਗੀ, ਨਵੇਂ ਮੁੱਦਿਆਂ ਤੇ, ਚਲੰਤ ਮੁੱਦਿਆਂ ਤੇ ਵਿਅੰਗ ਸੀਗਾ। ਉਹ ਲੋਕਾਂ ਵੱਲੋਂ ਬੜੀ ਪਸੰਦ ਕੀਤੀ ਗਈ ਸੀ। ਉਹਦੇ 'ਚੋਂ ਫਸਟ ਵੀ ਆਏ ਸੀਗੇ ਇੰਟਰਸੋਨਲ 'ਚੋਂ। ਫਿਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਚੱਲਿਆ 2 ਸਾਲ ਪਹਿਲਾਂ। ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਕੱਠੇ ਕੀਤਾ। ਅਸੀਂ ਭੰਡ ਦੀਆਂ ਪੇਸ਼ਕਾਰੀਆਂ ਕੀਤੀਆਂ, ਨਾਟਕ ਕੀਤੇ। ਫਿਰ ਉਦੋਂ ਕਾਫੀ ਲੋਕਾਂ 'ਚੋਂ ਸਰਕਲ ਕੀਤੀ ਸੋਸ਼ਲ ਮੀਡੀਆ ਰਾਹੀਂ। ਫਿਰ ਇਸੇ ਤਰ੍ਹਾਂ ਅਸੀਂ ਇਸ ਕਲਾ ਨੂੰ ਅਡਾਪਟ ਕੀਤਾ। ਬਾਕੀ ਬਾਈ ਸਭ ਤੋਂ ਵੱਡੀ ਗੱਲ ਆ, ਕਹਿੰਦੇ ਹੁੰਦੇ ਨਾ ਵੀ ਕਲਾ ਚਾਹੇ ਕਿੰਨੀ ਵੀ ਹੋਵੇ, ਜਦੋਂ ਬੰਦਾ ਇੱਕ ਉਮਰ ਦੇ ਇੱਕ ਪੜਾਅ 'ਚੋਂ ਲੰਘ ਕੇ ਕਮਾਈ ਵਾਲੇ ਪਾਸੇ ਜਾਂ ਉਸ ਪੜਾਅ 'ਚ ਆ ਜਾਂਦਾ, ਜਦੋਂ ਘਰਦਿਆਂ ਨੂੰ ਕੁਛ ਨਾ ਕੁਛ ਬਾਹਰੋਂ ਕਮਾ ਕੇ ਲਿਆ ਕੇ ਦੇਣਾ ਪੈਂਦਾ ਹੈ, ਕਿ ਇਹ ਕਲਾ ਜਾਂ ਤੁਹਾਡਾ ਥੀਏਟਰ ਦੀ ਪੇਸ਼ਕਾਰੀ ਹੈ ਜਿਹੜੀ ਤੁਹਾਡੀ ਰੋਜੀ ਰੋਟੀ ਦਾ ਸਾਧਨ ਬਣੀ, ਜਾਂ ਉਸ ਪਾਸੇ ਵੱਲ ਇਹਨਾਂ ਨੇ ਮਦਦ ਹੋਈ ਕੋਈ ਇਸ ਕਿੱਤੇ ਨਾਲ? ਉਹਦੇ ਨਾਲ ਦੇਖੋ ਜੀ, ਜਿਵੇਂ ਲੋਕ ਕਲਾਕਾਰਾਂ ਨੂੰ ਸਾਦੇ ਸੀ, ਗਾਉਣ ਵਾਲਿਆਂ ਨੂੰ ਸਾਦੇ ਸੀ, ਉਹ ਇੱਕ ਸੀਜ਼ਨ ਵਾਲਾ ਮਾਹੌਲ ਹੁੰਦਾ ਸੀ ਵੀ ਯਾਰ ਸੀਜ਼ਨ ਹੈ, ਹੁਣ ਮੇਲੇ ਚੱਲਦੇ ਆ, ਲੋਕ ਉਹਨਾਂ ਨੂੰ ਸਾਦੇ ਆ, ਹਨਾ। ਉਵੇਂ ਹੀ ਮਤਲਬ ਅਸੀਂ ਪਹਿਲਾਂ ਲੋਕ ਸਾਡੇ ਇਕੱਲੇ ਨਾਟਕ ਕਰਾਉਂਦੇ ਸੀ, ਅਸੀਂ ਨਾਟਕ ਕਰਦੇ ਸੀ, ਨਾਟਕ ਦੇ ਨਾਲ ਇਹਦੀ ਪੇਸ਼ਕਾਰੀ ਵੀ ਕਰਦੇ ਸੀ। ਹੁਣ ਜਦੋਂ ਤੋਂ ਸੋਸ਼ਲ ਮੀਡੀਆ 'ਚ ਸਰਕਲ ਹੁੰਦੇ ਰਹੇ ਆ ਸਾਡੀਆਂ ਪਰਫਾਰਮੈਂਸ, ਉਸ ਤੋਂ ਬਾਅਦ ਲੋਕ ਸਾਨੂੰ ਆਪਦੇ ਨਿੱਜੀ ਫੰਕਸ਼ਨਾਂ ਵਿੱਚ ਵੀ ਸੱਦਣ ਲੱਗੇ ਆ। ਉਹ ਕਦੇ ਕਦੇ ਮਤਲਬ ਜਦੋਂ ਸੱਦ ਲੈਂਦੇ ਆ ਤੇ ਅਸੀਂ ਜਾਂਦੇ ਆ ਮੇਲਿਆਂ 'ਚ ਵੀ, ਅਸੀਂ 1-2 'ਚ ਜਾ ਕੇ ਆਏ ਹਾਂ। ਜੀ। ਤੇ ਬਾਕੀ ਇਹ ਨਹੀਂ ਲੱਗਦਾ ਕਿਤੇ ਵੀ ਤੁਸੀਂ ਥੀਏਟਰ ਦਾ ਕਿਹਾ ਹੈ ਨਾ, ਥੀਏਟਰ ਦੇ ਤੁਸੀਂ ਮਾਸਟਰ ਕੀਤੀ ਹੋਈ ਆ, ਥੀਏਟਰ ਦੇ ਵਿੱਚ ਕਲਾਕਾਰ ਹੋ, ਐਕਟਰ ਹੋ। ਹਾਲਾਂਕਿ ਤੁਹਾਨੂੰ ਜਿਹੜਾ ਪ੍ਰੋਫੈਸ਼ਨਲ ਜਿਹੜੇ ਸੀਰੀਅਲ ਹੈ, ਨਾਟਕ ਹੈ, ਉਹਨਾਂ ਦੇ ਵਿੱਚ ਜਾਣਾ ਚਾਹੀਦਾ ਹੈ, ਫਿਲਮਾਂ ਦੇ ਵਿੱਚ ਜਾਣਾ ਚਾਹੀਦਾ ਹੈ। ਕੋਈ ਆਫਰ ਹੈ ਫਿਲਮਾਂ ਤੇ? ਫਿਲਮਾਂ ਕਰ ਰਹੇ ਹੋ? ਹਾਂਜੀ, ਚੱਲ ਰਿਹਾ ਜੀ ਸਾਡਾ ਸਟਰਗਲ। ਸਾਡੀਆਂ 2-3 ਫਿਲਮਾਂ ਇਕੱਠਿਆਂ ਦੀਆਂ ਆ ਰਹੀਆਂ ਵਾ। ਨਵੰਬਰ ਮਹੀਨੇ 'ਚ ਰਿਲੀਜ਼ ਹੋਣੀ ਹੈ ਇੱਕ ਫਿਲਮ ਤਾਂ। ਬਾਕੀ ਸਟਰਗਲ ਚੱਲ ਰਿਹਾ ਜੀ, ਦੇਖੋ ਕੀ ਕਹਿਣਾ ਚਾਹੋਗੇ? ਹਾਂਜੀ ਭਾਈ, ਜਿਵੇਂ ਤੁਸੀਂ ਇੱਕ ਰਹੱਸਮਈ ਤਰੀਕੇ ਨਾਲ ਸਮਾਜਿਕ ਮੁੱਦੇ ਚੱਕਦੇ ਹੋ ਟੀਚਰਾਂ ਰਾਹੀਂ, ਹੈ ਨਾ। ਤੁਹਾਨੂੰ ਨਹੀਂ ਟੀਚਰਾਂ ਹੁੰਦੀਆਂ ਜਦੋਂ ਤੁਸੀਂ ਵਿਚਰਦੇ ਆ ਆਪਣੇ ਘਰਾਂ 'ਚ ਜਾਂ ਕੋਈ ਸਮਾਜ ਜਾਂ ਕਾਲਜ ਦੇ ਵਿੱਚ ਵਿਚਰਦੇ ਹੋ, ਖਾਸ ਕਰਕੇ ਦੋਸਤਾਂ ਮਿੱਤਰਾਂ ਦੇ ਵਿੱਚ? ਵਧੀਆ ਚੰਗਾ ਰਿਸਪੌਂਸ ਹੁੰਦਾ। ਸਾਰੇ ਵਧੀਆ ਸਮਝਦੇ ਆ ਕਿ ਯਾਰ ਤੁਸੀਂ ਵਧੀਆ ਹਸਾਉਣੇ ਕਾਲਜ ਟਾਈਮ ਵੀ ਸਾਡਾ ਇਹ ਹੁੰਦਾ ਸੀਗਾ, ਜਦੋਂ ਅਸੀਂ ਪਰਫਾਰਮ ਕਰਦੇ ਸੀ ਤੇ ਕਾਲਜ ਵਾਲੇ ਸਪੋਰਟ ਕਰਦੇ ਸੀ ਵੀ ਯਾਰ ਵਾਹ ਯਾਰ। ਜਿੱਥੇ ਅਸੀਂ ਖੜੇ ਹੁੰਦੇ ਸੀ ਉੱਥੇ ਰੌਣਕ ਲੱਗ ਜਾਂਦੀ ਸੀਗੀ, ਮੇਲਾ ਲੱਗ ਜਾਂਦਾ ਸੀਗਾ। ਅੱਛਾ, ਇੱਕ ਗੱਲ ਹੋਰ ਮੈਂ ਦੇਖੀ ਆ ਕਿ ਜਿਹੜੇ ਇਸ ਤਰ੍ਹਾਂ ਦੀਆਂ ਪੇਸ਼ਕਾਰੀਆਂ ਕਰਦੇ, ਕਿਉਂਕਿ ਮੈਂ ਖੁਦ ਯੂਥ ਫੈਸਟੀਵਲ ਦੇ ਵਿੱਚ ਪਰਫਾਰਮ ਕਰਦਾ ਰਿਹਾ, ਮੈਂ ਵੀ ਇੱਕ ਕਲਾਕਾਰ ਹਾਂ। ਤੇ ਗੱਲ ਇਹ ਹੈ ਵੀ ਜਿਹੜੇ ਕਲਾਕਾਰ ਹੁੰਦੇ ਆ ਜਾਂ ਇਸ ਤਰ੍ਹਾਂ ਦੇ ਸਕਿਟਸ ਕਰਦੇ ਆ, ਉਹ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਬੜੇ ਰਮਨੀਕ ਜੇ ਹੁੰਦੇ ਆ, ਹਨਾ। ਜਿਵੇਂ ਯਾਰਾਂ ਦੋਸਤਾਂ 'ਚ ਖੜੇ ਆ ਤੇ ਕੋਈ ਨਾ ਕੋਈ ਛੁਰਲੀ ਵਿੱਚੋਂ ਛੱਡ ਦੇਣੀ। ਤੁਸੀਂ ਵੀ ਆਈ ਹੋ? ਹਾਂ ਬਿਲਕੁਲ ਜੀ। ਯਾਰਾਂ ਦੋਸਤਾਂ 'ਚ ਹਰ ਇੱਕ ਬੰਦੇ ਦਾ ਇੱਕ ਆਪਦਾ ਸਰਕਲ ਹੁੰਦਾ, ਵੱਖਰਾ ਸਰਕਲ ਹੁੰਦਾ ਜੀ। ਯਾਰਾਂ ਦੋਸਤਾਂ 'ਚ ਇੱਕ ਵੱਖਰਾ ਸਰਕਲ ਹੈ। ਜਦੋਂ ਤੁਸੀਂ ਕਿਸੇ ਸੀਨੀਅਰ ਬੰਦਿਆਂ 'ਚ ਖੜੇ ਹੋ, ਫਿਰ ਤੁਹਾਨੂੰ ਉਹ ਸਿੰਸੀਅਰ ਤਰੀਕੇ ਨਾਲ ਵਿਚਰਨਾ ਪੈਂਦਾ। ਹਾਂਜੀ। ਤੇ ਦੋਸਤਾਂ ਮਿੱਤਰਾਂ 'ਚ ਫਿਰ ਛੁਰਲੀਆਂ? ਹਾਂਜੀ, ਆਬਵੀਅਸਲੀ ਕਿਉਂਕਿ ਗੱਲਾਂ ਵੀ ਉਹੋ ਜਿਹੀਆਂ ਹੁੰਦੀਆਂ ਸਾਡੀਆਂ। ਗੱਲਾਂ 'ਚ ਸਕ੍ਰਿਪਟ ਬਣ ਜਾਂਦੀ, ਗੱਲਾਂ 'ਚ ਨਿਕਲ ਆਉਂਦੇ। ਸੋ ਗੱਲਬਾਤ ਕੀਤੀ ਹੈ ਇਕਬਾਲ ਤੇ ਅਵਤਾਰ ਨਾਲ। ਇਕਬਾਲ ਤੇ ਅਵਤਾਰ ਉਹ ਵੈਲ ਐਜੂਕੇਟਡ ਨੌਜਵਾਨ ਨੇ ਜਿਹੜੇ ਕਿ ਥੀਏਟਰ ਦੇ ਰਾਹੀਂ ਆਪਣੀ ਕਲਾਕਾਰੀ ਦਾ ਪ੍ਰਦਰਸ਼ਨ ਕਰਦੇ। ਖਾਸ ਤੌਰ ਤੇ ਇਹਨਾਂ ਦੀ ਜਿਹੜੀ ਭੰਡਗਿਰੀ ਹੈ ਜਾਂ ਨਕਲ ਹੈ, ਜਿਹੜੀ ਕਿ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਸੀ, ਤੇ ਇਹ ਜਿਹੜਾ ਅੰਗ ਹੈ ਅੱਜ ਸਾਡੀ ਨੌਜਵਾਨ ਪੀੜ੍ਹੀ, ਜਿਹੜੀ ਹੁਣ ਦੀ ਪੀੜ੍ਹੀ ਹੈ, ਉਹ ਕਿਤੇ ਨਾ ਕਿਤੇ ਇਸ ਕਲਾ ਤੋਂ ਅਣਜਾਣ ਹੈ ਜਾਂ ਇਸ ਕਲਾ ਤੋਂ ਜਾਣ ਪਛਾਣ ਨਹੀਂ ਹੈ। ਕੋਸ਼ਿਸ਼ ਇਹਨਾਂ ਵੱਲੋਂ ਜਾਰੀ ਹੈ ਇਸ ਸੱਭਿਆਚਾਰ ਦੇ ਸੰਗ ਨੂੰ ਜਿਉਂਦਾ ਰੱਖਿਆ ਜਾਵੇ। ਇਸੇ ਤਰੀਕੇ ਨਾਲ ਤੁਹਾਡੇ ਕੋਲੋਂ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਹਨਾਂ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਜ਼ਰੂਰ ਕਰੋ। ਇਹਨਾਂ ਵੱਲੋਂ ਕੀਤੇ ਹੋਏ ਕਾਰਜ ਦੀ, ਇਹਨਾਂ ਵੱਲੋਂ ਕੀਤੇ ਹੋਏ ਵਿਅੰਗ ਦੀ ਸ਼ਲਾਘਾ ਜ਼ਰੂਰ ਕਰੋ। ਇਹਨਾਂ ਵੱਲੋਂ ਜਿਹੜਾ ਆਪਣਾ ਇੱਕ ਪਰਸਨਲ ਫੇਸਬੁੱਕ ਪੇਜ ਵੀ ਚਲਾਇਆ ਜਾ ਰਿਹਾ, ਜ਼ਰੂਰ ਦੱਸੋ ਤਾਂ ਜੋ ਲੋਕ ਤੁਹਾਨੂੰ ਫੋਲੋ ਕਰ ਸਕਣ। ਹਾਂਜੀ, ਸਾਡਾ ਫੇਸਬੁੱਕ ਤੇ ਜੀ ਸਿਆਸੀ ਭੰਡ ਪੰਜਾਬੀ 'ਚ ਤੁਸੀਂ ਲਿਖੋਗੇ ਪੇਜ ਬਣਿਆ ਹੋਇਆ ਹੈ, ਤੇ YouTube ਤੇ ਸਾਡਾ ਚੈਨਲ ਹੈ ਸਿਆਸੀ ਭੰਡ ਕਰਕੇ, SYASIBHAND ਭੰਡ। ਸੋ ਦੋਸਤੋ ਫੋਲੋ ਵੀ ਜ਼ਰੂਰ ਕਰਿਓ, ਤੇ ਜਿੱਥੇ ਕੋਈ ਕੀ ਇਹਨਾਂ ਦੀ ਮਦਦ ਕਰ ਸਕਦਾ ਹੋਇਆ, ਕਿਉਂਕਿ ਮੁੰਡਿਆਂ ਦੀ ਹਿੰਮਤ ਆ ਕਿ ਕਲਾ ਨੂੰ ਜਿਉਂਦਾ ਰੱਖਣਾ ਇਹਨਾਂ ਦਾ ਸ਼ੌਂਕ ਹੈ, ਇਹਨਾਂ ਦਾ ਸਿਰੜ ਹੈ। ਪਰ ਪਰਿਵਾਰ ਚਲਾਉਣ ਲਈ ਸਿਰਫ ਤੇ ਸਿਰਫ ਕੰਮ ਦੀ ਲੋੜ ਹੁੰਦੀ ਹੈ, ਮਿਹਨਤ ਦੀ ਲੋੜ ਹੁੰਦੀ ਹੈ। ਅਗਰ ਕਿਸੇ
ਨਾਟਕ ਦੇ ਵਿੱਚ ਕਿਸੇ ਥੀਏਟਰ ਦੇ ਕਿਸੇ ਕੰਮਕਾਰ ਦੇ ਵਿੱਚ ਇਹਨਾਂ ਦੀ ਜ਼ਰੂਰਤ ਹੈ ਤਾਂ ਜ਼ਰੂਰ ਪਰਫਾਰਮ ਕਰਨਗੇ, ਜ਼ਰੂਰ ਇਹ ਆਪਣਾ ਯੋਗਦਾਨ ਦੇਣਗੇ। ਸੋ ਉਹ ਵੀ ਤੁਸੀਂ ਇਹਨਾਂ ਤੋਂ ਸੇਵਾਵਾਂ ਲੈ ਸਕਦੇ ਹੋ। ਸੋ ਇਸੇ ਤਰ੍ਹਾਂ ਦੀਆਂ ਹੋਰ ਵਿਲੱਖਣ ਸ਼ਖਸੀਅਤਾਂ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ। ਧੰਨਵਾਦ। ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਵਿਅੰਗ ਕਰਤੇ ਕਹਿੰਦੇ ਵੀ ਦੇਖੋ ਰਾਸ਼ਨ ਕਾਰਡਾਂ ਤੇ ਬਾਦਲਾਂ ਦੀ ਫੋਟੋ ਲੱਗੀ ਹੈ। ਆਹੋ ਲੱਗੀ ਹੈ ਤਾਂ ਕਿ ਭਾਈ ਪਤੀਲਿਆਂ ਤੇ ਵੀ ਬਾਦਲਾਂ ਦੀਆਂ ਤੇ ਢੀਂਡਸਿਆਂ ਦੀਆਂ ਫੋਟੋ ਲੱਗਣਗੀਆਂ। ਲਾ ਫੇਰ ਆ ਦੇਖ ਲੈ ਵੀ ਅੱਜ ਕੱਲ ਬਾਦਲਾਂ ਦੀਆਂ ਫੋਟੋ ਲੱਥਦੀਆਂ ਏ, ਹੁਣ ਕਿਹਦੀਆਂ ਹੁਣ ਮਾਨ ਸਾਹਿਬ ਦੀਆਂ ਆਪਦੀਆਂ ਲੱਗੀਆਂ। ਕਹਿੰਦੇ ਮਹੱਲਾ ਕਲੀਨਿਕਾਂ ਤੇ ਆਪਦੀ ਫੋਟੋ ਲਾਈ, ਬਾਕੀ ਫੋਟੋ ਕਲੀਨ ਕਰਤੀਆਂ। ਇੱਕ ਦਰਸ਼ਕਾਂ ਨੂੰ ਮੈਂ ਇੱਥੇ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਇਹ ਨੌਜਵਾਨ ਜਿਹੜੇ ਕਿ ਵੈਲ ਐਜੂਕੇਟਡ ਨੇ, ਕਹਿੰਦੇ ਜੀ ਇੱਕ ਐਮਐਲਏ ਤੇ ਇੱਕ ਹੀ ਪੈਨਸ਼ਨ ਆ ਤੇ ਦੋ ਕੀ ਹੈ? ਦੋ ਵਿਆਹ ਹੋ ਸਕਦੇ ਆ। ਪਹਿਲਾਂ ਸਪੌਜ ਵਾਲੇ ਨੇ ਦੂਜਾ ਕਰਾਇਆ, ਹੁਣ ਸਨੌਰ ਵਾਲਾ ਕਰਾਈ ਬੈਠਾ। ਥੀਏਟਰ ਦੇ ਵਿੱਚ ਇਹਨਾਂ ਕੋਲੇ ਮਾਸਟਰ ਡਿਗਰੀਜ਼ ਨੇ। ਵੈਸੇ ਅਸੀਂ ਥੀਏਟਰ ਨਾਲ 12-13 ਸਾਲ ਤੋਂ ਜੁੜੇ ਹਾਂ, 2010 ਤੋਂ ਲਗਭਗ। ਫਿਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਚੱਲਿਆ 2 ਸਾਲ ਪਹਿਲਾਂ। ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਕੱਠੇ ਕੀਤਾ, ਅਸੀਂ ਭੰਡ ਦੀਆਂ ਪੇਸ਼ਕਾਰੀਆਂ ਕੀਤੀਆਂ, ਨਾਟਕ ਕੀਤੇ। ਕਿ ਇਹ ਕਲਾ ਜਾਂ ਤੁਹਾਡਾ ਥੀਏਟਰ ਦੀ ਪੇਸ਼ਕਾਰੀ ਹੈ ਜਿਹੜੀ ਤੁਹਾਡੀ ਰੋਜੀ ਰੋਟੀ ਦਾ ਸਾਧਨ ਬਣੀ। ਅੱਲਾਹ ਦੀ ਫੱਡੇ ਬਸ ਕਰਿਆ ਬੱਲੇ ਕਰ। ਬੱਲੇ ਬੱਲੇ ਮਰਾਸੀਆ ਦੇਖ ਲੈ। ਆਹ ਕੀ ਦੇਖਾ? ਉਹ ਦੇਖ ਲੈ, ਸਰਕਾਰ ਜਦੋਂ ਬਣੀ ਆ, ਸਰਕਾਰ ਤੋਂ ਪਹਿਲਾਂ ਬੜੇ ਬਿਆਨ ਆਏ ਆ ਵੀ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਆ, ਆਹਾ ਉਹਨਾਂ ਨੇ ਬੜੇ ਵਿਅੰਗ ਕੀਤੇ ਆ। ਓਏ ਉਹਨਾਂ ਦਾ ਕੰਮ ਹੀ ਵਿਅੰਗ ਕਰਨਾ ਹੈ। ਉਹਨਾਂ ਨੇ ਹੁਣ ਤੱਕ ਕੀਤੇ ਹੀ ਵਿਅੰਗ। ਆ ਸਹੀ ਗੱਲ ਹੈ। ਉਹਨਾਂ ਨੇ ਵਿਅੰਗ ਕਰਤੇ, ਕੀਤੇ ਕਾਤੇ? ਕਹਿੰਦੇ ਵੀ ਦੇਖੋ ਰਾਸ਼ਨ ਕਾਰਡਾਂ ਤੇ ਬਾਦਲਾਂ ਦੀ ਫੋਟੋ ਲੱਗੀ ਹੈ। ਆਹੋ ਲੱਗੀ ਹੈ। ਉਧਰੋਂ ਕੈਪਟਨ ਦੀ ਵੀ ਰਾਸ਼ਨ ਕਾਰਡ ਤੇ ਫੋਟੋ ਆ ਲੱਗੀ। ਲੱਗੀ ਰਹੀ ਆ ਬਾਬਾ। ਉਹਨਾਂ ਨੇ ਤਾਂ ਆਪਦੇ ਭਾਸ਼ਣਾਂ 'ਚ ਇੱਥੋਂ ਤੱਕ ਕਹਿਤਾ ਕਿ ਭਾਈ ਪਤੀਲਿਆਂ ਤੇ ਵੀ ਬਾਦਲਾਂ ਦੀਆਂ ਤੇ ਢੀਂਡਸਿਆਂ ਦੀਆਂ ਫੋਟੋ ਲੱਗਣਗੀਆਂ। ਲਾ ਫੇਰ ਆ ਦੇਖ ਲੈ ਵੀ ਅੱਜ ਕੱਲ ਬਾਦਲਾਂ ਦੀਆਂ ਫੋਟੋ ਲੱਥਦੀਆਂ ਏ, ਤੇ ਹੁਣ ਕੀ ਦੀਆਂ? ਹੁਣ ਮਾਨ ਸਾਹਿਬ ਦੀਆਂ ਆਪਦੀਆਂ ਲੱਗੀਆਂ। ਕਹਿੰਦੇ ਮਹੱਲਾ ਕਲੀਨਿਕਾਂ ਤੇ ਆਪਦੀ ਫੋਟੋ ਲਾਈ, ਬਾਕੀ ਫੋਟੋ ਕਲੀਨ ਕਰਤੀਆਂ, ਆਪਦੀਆਂ ਲਾਉਣ ਨੂੰ ਫਿਰਦੇ। ਉਹ ਨਵੀਂ ਸਰਕਾਰ ਨੇ ਨਵੀਂ ਨੀਤੀ ਲਿਆਂਦੀ। ਹਲੋ ਕਿਹੜੀ ਆ ਬਈ? ਨੀਤੀ ਬੜੀ ਸੋਹਣੀ ਲਿਆਂਦੀ। ਹਾਂ ਲਿਆਂਦੀ ਕਿਹੜੀ? ਕਹਿੰਦੇ ਜੀ ਇੱਕ ਐਮਐਲਏ ਤੇ ਇੱਕ ਹੀ ਪੈਨਸ਼ਨ ਆ, ਤੇ ਦੋ ਕੀ ਹੈ? ਦੋ ਵਿਆਹ ਹੋ ਸਕਦੇ ਆ। ਪਹਿਲਾਂ ਸਪੌਜ ਵਾਲੇ ਨੇ ਦੂਜਾ ਕਰਾਇਆ, ਹੁਣ ਸਨੌਰ ਵਾਲਾ ਕਰਾਈ ਬੈਠਾ। ਇਹ ਮੰਤਰੀਆਂ ਐਮਐਲਏਆਂ ਦੇ ਦੋ ਦੋ ਹੋਈ ਜਾਂਦੇ, ਗਰੀਬਾਂ ਦਾ ਇੱਕ ਨਹੀਂ ਹੁੰਦਾ। ਅਸੀਂ ਕਿੱਥੇ ਨੂੰ ਜਾਈਏ? ਬਸ ਕਰਿਆ ਕਰ। ਉਹ ਲਾੜਤੀਆ ਵਿਆਹ ਤੋਂ ਚੇਤੇ ਆਇਆ ਈ। ਆ ਤੇਰਾ ਵਿਆਹ ਹੋਇਆ ਭਾਵੇਂ? ਉਹ ਮੇਰੇ ਵਿਆਹ ਦੀ ਸੁਣ ਲੈ, ਬੜਾ ਔਖਾ ਹੋਇਆ। ਆ ਤੁਹਾਡਾ ਹੁੰਦਾ ਨਹੀਂ ਸੀ? ਔਖਾ ਹੋਇਆ ਤਾਂ ਹੀ ਤੇ ਕਹਿ ਰਿਹਾ, ਹੁੰਦਾ ਨਹੀਂ ਸੀ ਕਰਕੇ ਔਖਾ ਹੋਇਆ। ਉਹ ਮੇਰਾ ਵਿਆਹ ਨਹੀਂ ਸੀ ਹੁੰਦਾ, ਮੈਂ ਲਾ ਲਈ ਸਕੀਮ। ਆ ਲਾਈ ਕਿਵੇਂ? ਪਿਆਰ ਮੁਹੱਬਤ ਦੇ ਚੱਕਰਾਂ 'ਚ ਅੱਛਾ ਪੈ ਗਿਆ, ਮੁਹੱਬਤ ਕੀਤੀ, ਇਸ਼ਕ ਮੁਹੱਬਤ ਕਰ ਲਿਆ, ਇਸ਼ਕ ਕਮਾਇਆ। ਇਸ਼ਕ ਕਮਾ ਲਿਆ। ਅੱਛਾ ਉਹ ਇਸ਼ਕ ਕਮਾਇਆ ਤੇ ਉਧਰ ਕੁੜੀ ਦੇ ਘਰਦਿਆਂ ਨੂੰ ਪਤਾ ਲੱਗ ਗਿਆ। ਫੇਰ ਪਤਾ ਲੱਗ ਗਿਆ, ਕੁੜੀ ਵਾਲਿਆਂ ਨੇ ਅਗਲਿਆਂ ਨੇ ਕੁੜੀ ਨੂੰ ਸਮਝਾਤਾ। ਅੱਲਾ ਸਮਝਾਇਆ ਕੀ? ਉਹਦਾ ਪਿਓ ਕਹਿੰਦਾ ਕਾਕੀ ਗੱਲ ਸੁਣ ਲੈ, ਗੱਲ ਸੁਣ ਲੈ। ਜੇ ਤੂੰ ਪੇਪਰਾਂ 'ਚੋਂ ਫੇਲ ਹੋ ਗਈ, ਤੇਰਾ ਵਿਆਹ ਕਿਸੇ ਰਕਸ਼ੇ ਵਾਲੇ ਨਾਲ ਕਰ ਦੇਣਾ। ਸਹੀ ਗੱਲ ਆ, ਜੇ ਤੂੰ ਫੇਲ ਹੋਈ ਤੇਰਾ ਵਿਆਹ ਕਿਸੇ ਰਕਸ਼ੇ ਵਾਲੇ ਨਾਲ ਕਰ ਦੇਣਾ। ਉਧਰੋਂ ਮੇਰੇ ਬਾਪੂ ਨੇ ਮੈਨੂੰ ਸਮਝਾਤਾ। ਸਮਝਾਇਆ ਕੀ? ਮੈਨੂੰ ਕਹਿੰਦਾ ਕਾਕਾ ਜੇ ਤੂੰ ਫੇਲ ਹੋ ਗਿਆ ਤੈਨੂੰ ਰਿਕਸ਼ਾ ਲਾ ਦੇਣਾ। ਅਸੀਂ ਦੋਵੇਂ ਹੀ ਫੇਲ ਹੋ ਗਏ। ਬਾਪੂ ਨੇ ਮੈਨੂੰ ਰਿਕਸ਼ਾ ਲੈਤਾ, ਉਹਦੇ ਘਰਦਿਆਂ ਨੇ ਉਹਨੂੰ ਰਿਕਸ਼ੇ ਵਾਲਾ ਲੈਤਾ। ਆਹ ਸਾਡੀ ਜੋੜੀ ਬਣ ਗਈ। ਉਹ ਜ਼ਿੰਦਗੀ ਅਸੀਂ ਵੇਖ ਲਾ ਵੀ ਬਾਕੀ ਪੇਪਰਾਂ 'ਚ ਤਾਂ ਭਾਵੇਂ ਫੇਲ ਹੋ ਗਏ ਆ, ਇਸ਼ਕ ਮੁਹੱਬਤ ਦੇ ਪੇਪਰ ਅਸੀਂ ਪਾਸ ਕਰ ਲਏ। ਵੇਖ ਲਾ ਇੱਥੇ ਡਿਗਰੀਆਂ ਕਰਕੇ ਲੋਕ ਵਿਹਲੇ ਤੁਰੇ ਫਿਰਦੇ ਆ। ਸਹੀ ਗੱਲ ਆ। ਅਸੀਂ ਫੇਲ ਹੋ ਕੇ ਵਿਆਹੇ ਗਏ, ਸਕੀਮੀ ਮਰਾਸੀ। ਹੋਰ ਅਸੀਂ ਕੀ ਕਰਨਾ ਉਹ ਸੀ? ਲਾੜਤੀਆ ਮੈਂ ਉਹ ਸ਼ਾਇਰਾਂ ਦੇ ਖਾਨਦਾਨ 'ਚ ਆ ਗਈ, ਸ਼ਾਇਰੋ ਸ਼ਾਇਰੀ ਕਰਦੀ ਹੈ। ਸ਼ਾਇਰੋ ਸ਼ਾਇਰੀ ਕਰਦੀ। ਇੱਕ ਦਿਨ ਮੈਨੂੰ ਆਖਦੀ ਹੈ, ਕੀ ਕਹਿੰਦੀ ਹੈ? ਮੈਨੂੰ ਕਹਿੰਦੀ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ। ਆਹਾ ਵੀ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਆ। ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਆ। ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਆ। ਆ ਜਾ ਬਾਲਮਾ ਲੂਣ ਹੀ ਫੜਾ ਜਾ, ਇੱਥੇ ਵੀ ਵਿਹਲਾ ਹੀ ਬੈਠਾ। ਅਮਰੂਦ ਕੱਚੇ ਆ, ਲਾਣਤੀ ਕਿਸੇ ਥਾਂ ਦਾ। ਹੋਰ ਕੀ ਆ ਦੱਸ? ਲਾਣਤੀਆ ਉਹ ਹੋਰ ਸੁਣ, ਹੋਰ ਸੁਣਾ ਦੇ। ਸ਼ੇਰ ਤੋਂ ਯਾਦ ਆਇਆ। ਆ ਛੱਲੇ ਤੋਂ ਆ ਸ਼ੇਰ ਤੋਂ ਯਾਦ ਆਇਆ। ਆਹੋ। ਆਪਣਾ ਫਿਲਮ ਬੜੀ ਚਰਚਾ ਚ ਰਹੀ ਹੈ। ਬੜੀ ਚਰਚਾ ਚ ਰਹੀ ਹੈ ਕਿ ਛੱਲਾ ਮੁੜ ਕੇ ਨਹੀਂ ਆਇਆ। ਆ ਛੱਲਾ ਮੁੜ ਕੇ ਨਹੀਂ ਆਇਆ। ਛੱਲਾ ਬਈ ਅੱਜ ਕੱਲ ਮੁੜ ਕੇ ਆਉਂਦਾ ਹੀ ਨਹੀਂ। ਛੱਲਾ ਹੈ ਕਿੱਥੇ? ਉਹ ਬਾਹਰ ਬੈਠਾ ਏ, ਉਹ ਤਾਂ ਖਰੜ ਚ ਬੈਠਾ ਐਨਆਰਆਈ ਸੀ, ਹੁਣ ਤਾਂ ਉਹ ਸੱਚੀ ਬਾਹਰ ਬੈਠਾ। ਇੱਥੇ ਲੋਕ ਉਹਨੂੰ ਭਾਲੀ ਜਾਂਦੇ ਆ। ਲੱਭਦੇ ਕੌਣ? ਉਧਰ ਭਦੌੜ ਵਾਲੇ ਲੱਭੀ ਜਾਂਦੇ, ਇਧਰੋਂ ਚਮਕੌਰ ਸਾਹਿਬ ਵਾਲੇ, ਸਾਰੇ ਲੱਭਦੇ ਆ। ਬੈਟਰੀਆਂ ਚੱਕੀ ਫਿਰਦੇ ਆ, ਕਹਿੰਦੇ ਛੱਲਾ ਦੀਂਦਾ ਨਿੰਗਾ, ਬਰੀਕੀ ਨਾਲ ਲੱਭ ਰਹੇ ਆ। ਲੱਭਦਾ ਹੀ ਕਿਤੋਂ ਨਹੀਂ, ਯਾ ਹੀ ਪਤਾ ਨਹੀਂ ਕਿੱਥੇ ਆ। ਬੰਮੀ ਹੋ ਗਿਆ, ਅਲੋਪ ਹੋ ਗਿਆ। 4.5 ਸਾਲਾਂ ਬਾਅਦ ਆਊਗਾ, ਉਦੋਂ ਵੋਟਾਂ ਪੈਣੀਆਂ, ਉਦੋਂ ਹੀ ਛੱਲੇ ਦਾ ਕੰਮ ਹੈ। ਉਦੋਂ ਕੋਈ ਕੈਂਡੀਡੇਟ ਨਹੀਂ ਲੱਭਣਾ,
ਛੱਲਾ ਹੀ ਹੈ ਇਹਨਾਂ ਕੋਲੇ ਉਹੋ ਹੀ ਆ ਬੰਦਾ। ਹੁਣ ਦੱਸ ਅਗਲੀ ਗੱਲ। ਲਾੜਤੀਆ ਛੱਡ ਦੇ ਛੱਲੇ ਨੂੰ, ਆਹੋ ਆਪਦੇ ਬਾਪੂ ਦੀ ਕੋਈ ਗੱਲ ਸੁਣ। ਬਾਪੂ ਦੀ ਕੀ ਗੱਲ ਕਰਦਾ? ਆ ਘਰ ਪਰਿਵਾਰ ਦੀ। ਬਾਪੂ ਬਾਈ ਜੀ ਸੀਗਾ ਮੇਰਾ ਫੌਜ ਚ। ਅੱਛਾ ਤੇਰਾ ਬਾਪੂ ਫੌਜ ਚ ਸੀ। ਆ ਫੌਜ ਸੀ ਤੇ ਰਿਟਾਇਰ ਹੋ ਗਿਆ। ਆ ਰਿਟਾਇਰ ਹੋ ਜਾਂਦੇ ਫੌਜ ਚ ਜਦੋਂ। ਰਿਟਾਇਰ ਹੋ ਕੇ ਆਇਆ ਤੇ ਉਹਨੇ ਬੈਂਕ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਲਈ। ਆ ਲੱਗ ਜਾਂਦੇ ਉਹਨਾਂ ਨੂੰ ਰੱਖ ਲੈਂਦੇ, ਸਿਕਿਉਰਿਟੀ ਗਾਰਡ ਰੱਖ ਲੈਂਦੇ ਫੌਜੀਆਂ ਨੂੰ। ਸਿਕਿਉਰਿਟੀ ਗਾਰਡ ਰੱਖ ਲਿਆ। ਆਹਾ ਮੈਨੇਜਰ ਨੇ ਕਹਿਤਾ ਮੇਰੇ ਬਾਪੂ ਦੀ ਡਿਊਟੀ ਲਾਤੀ ਸਖਤ। ਅੱਛਾ ਡਿਊਟੀ ਲਾਤੀ ਹੈ। ਮੈਨੇਜਰ ਕਹਿੰਦਾ ਵੀ ਗੱਲ ਸੁਣ ਮੇਜਰ ਸਿਆ। ਆ ਮੇਜਰ ਸਿਆ ਤੇਰੇ ਬਾਪੂ ਦਾ ਨਾਮ ਮੇਜਰ ਹੈ। ਕਹਿੰਦਾ ਮੇਜਰ ਸਿਆ ਵੀ ਬੈਂਕ ਚ ਅੱਜ ਪੈਸਾ ਬਹੁਤ ਪਿਆ, ਸਿਕਿਉਰਿਟੀ ਟਾਈਟ ਕਰ ਦਿਓ ਪੂਰੀ। ਪੈਸਾ ਬੜਾ ਪਿਆ ਹੈ, ਕੋਈ ਲੰਘਣਾ ਨਹੀਂ ਚਾਹੀਦਾ। ਆ ਬਾਪੂ ਕਹਿੰਦਾ ਮੈਨੇਜਰ ਸਾਹਿਬ ਫਿਕਰ ਨਾ ਕਰੋ, ਪੂਰੀ ਸਿਕਿਉਰਿਟੀ ਟਾਈਟ ਰੱਖਾਂਗੇ। ਅੱਛਾ ਸਿਕਿਉਰਿਟੀ ਟਾਈਟ ਕਰ। 4-5 ਬੰਦੇ ਹੋਰ ਸੀ ਬਾਪੂ ਨਾਲ। ਅੱਛਾ ਬਾਪੂ ਨੇ ਸਿਕਿਉਰਿਟੀ ਟਾਈਟ ਕਰਤੀ। ਹਲਾ ਫੇਰ ਕੀ ਉਸੇ ਰਾਤ ਹੀ ਚੋਰੀ ਹੋ ਗਈ, ਸਾਰੇ ਪੈਸੇ ਚੋਰ ਲੈ ਗਏ। ਲਾੜਤੀਆ ਐਡੀ ਸਿਕਿਉਰਿਟੀ ਟਾਈਟ ਦੇ ਬਾਵਜੂਦ ਪੈਸੇ ਚੋਰੀ ਕਿਵੇਂ ਹੋ ਗਏ? ਬਾਪੂ ਨੇ ਸਿਕਿਉਰਿਟੀ ਗਲਤ ਟਾਈਟ ਕਰਤੀ। ਕੀਤੀ ਕਿਵੇਂ? ਉਹਨੇ ਦਾਰੂ ਪਿਆ ਪਿਆ ਟਾਈਟ ਕਰਤੀ। ਉਹ ਟਾਈਟ ਹੋ ਕੇ ਪਏ ਰਹੇ, ਚੋਰ ਸਾਰੀ ਬੈਂਕ ਲੁੱਟ ਗਏ। ਉਹ ਅਗਲੇ ਦਿਨ ਬਾਪੂ ਉੱਥੋਂ ਵੀ ਰਿਟਾਇਰ ਹੋ ਗਿਆ। ਰਿਟਾਇਰ ਹੋ ਕੇ ਬਾਪੂ ਘਰੇ ਆ ਗਿਆ। ਘਰੇ ਆ ਕੇ ਸੋਚਦਾ ਵੀ ਚਲੋ ਹੁਣ ਨੌਕਰੀ ਤਾਂ ਇਹ ਵੀ ਗਈ ਹੈ, ਆ ਨੌਕਰੀ ਗਈ ਹੈ, ਕੋਈ ਹੋਰ ਕੰਮ ਧੰਦਾ ਤੋਰਦੇ। ਆਪਦਾ ਕੰਮ ਧੰਦਾ ਤੋਰਿਆ ਹੀ। ਬਾਪੂ ਨੇ ਮੱਝਾਂ ਰੱਖ ਲਈਆਂ। ਆ ਮੱਝਾਂ ਰੱਖ ਲਿਆ, ਘਰ ਦਾ ਕਾਰੋਬਾਰ ਕੀਤਾ। ਮੱਝਾਂ ਰੱਖ ਲਈਆਂ। ਅੱਛਾ ਮੱਝਾਂ ਰੱਖ ਲਈਆਂ ਤੇ ਇੱਕ ਦਿਨ ਡਾਂਗ ਚੱਕੀ ਤੇ ਮੱਝ ਨੂੰ ਕੁੱਟੀ ਜਾਵੇ। ਉਹ ਲਾਣਤੀਆ ਹਲਾਓ ਕਾਤੋਂ ਬਈ? ਮੈਂ ਬਾਪੂ ਨੂੰ ਪੁੱਛਿਆ, ਮੈਂ ਕਿਹਾ ਬਾਪੂ ਇਹਨੂੰ ਆਏ ਨਾ ਕੁੱਟ, ਆਹੋ ਇਹ ਮੱਝ ਨੇ ਇਹਨੇ ਦੁੱਧ ਨਹੀਂ ਦੇਣਾ। ਆ ਸਹੀ ਗੱਲ ਆ, ਇਹਨੇ ਦੁੱਧ ਨਹੀਂ ਦੇਣਾ। ਬਾਪੂ ਕਹਿੰਦਾ ਦੁੱਧ ਕਿਹੜੇ ਭੜੂਏ ਨੂੰ ਚਾਹੀਦਾ, ਮੈਨੂੰ ਤੇ ਡਿਸਪਲਿਨ ਚਾਹੀਦਾ। ਇਹ ਥਾਂ ਗੋਹਾ ਖਿਲਾਰ ਦਿੰਦੀ, ਡਿਸਪਲਿਨ ਚ ਚੱਲਦੀ ਹੀ ਨਹੀਂ। ਉਹ ਸਾਰਾ ਟੱਬਰ ਅਸੀਂ ਤਾਂ ਚੱਲਦੇ ਹੀ ਡਿਸਪਲਿਨ ਚ। ਅਸੀਂ ਤਾਂ ਜੰਮੇ ਵੀ ਡਿਸਪਲਿਨ ਚ। ਡਿਸਪਲਿਨ ਪਸੰਦ ਪਾਉਂਦੇ ਆ, ਡਿਸਪਲਿਨ ਕਦੇ ਤੋੜਿਆ ਹੀ ਨਹੀਂ। ਲਾਣਤੀਆ ਦੇਖ ਲੈ ਵੀ ਟੀਵੀ ਚੈਨਲ ਵਾਲੇ ਆਏ ਆ ਬਾਈ ਗੁਰਕਵਾਲ ਸਿੰਘ ਜੀ। ਅੱਛਾ ਲੈ ਵੀ ਇਹਨਾਂ ਨੇ ਆਪਣੇ ਨਾਲ ਕਰਨੀ ਕੋਈ ਗੱਲਬਾਤ। ਇੰਟਰਵਿਊ ਹੋਣੀ ਆ ਆਪਣੀ। ਆਪਾਂ ਪਹਿਲਾਂ ਜਿਹੜੇ ਰੰਗ ਭਾਗ ਲਾਉਣੇ ਸੀ ਉਹ ਲਾਤੇ ਆ, ਸਹੀ ਗੱਲ। ਰੌਣਕਾਂ ਲਾਤੀਆਂ। ਬਾਈ ਜੀ ਹੁਣ ਤੁਸੀਂ ਦੱਸੋ ਕਿਹੜੀ ਗੱਲ ਕਰਨੀ ਆ? ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਜੀ। ਪਹਿਲਾਂ ਤਾਂ ਗੱਲ ਇਹ ਹੈ ਕਿ ਕਿਸੇ ਨੂੰ ਹਸਾਉਣਾ ਤੇ ਚਿਹਰਿਆਂ ਤੇ ਹਾਸੇ ਲੈ ਕੇ ਆਉਣੇ, ਤੁਸੀਂ ਇਸ ਗੱਲ ਤੋਂ ਵਧਾਈ ਦੇ ਪਾਤਰ ਹੋ ਕਿ Thank you ਬਾਈ। ਉਹਨਾਂ ਦਰਸ਼ਕਾਂ ਦੇ ਚਿਹਰਿਆਂ ਤੇ ਹਾਸੇ ਲੈ ਕੇ ਆਉਣੇ ਹੋ ਜਿਹੜੇ ਕਿ ਜ਼ਿੰਦਗੀ ਦੀਆਂ ਟੈਨਸ਼ਨਾਂ ਦੇ ਵਿੱਚ, ਮਾਨਸਿਕ ਤਣਾਅ ਦੇ ਵਿੱਚੋਂ ਗੁਜ਼ਰੇ ਆ। ਉਹ ਹਾਸੇ ਲਿਆਉਣ ਦੇ ਵਿੱਚ ਤੁਸੀਂ ਇਸ ਗੱਲ ਦੇ ਵਧਾਈ ਦੇ ਪਾਤਰ ਹੋ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਖੁਸ਼ ਕੀਤਾ। ਬਹੁਤ ਬਹੁਤ ਮਿਹਰਬਾਨੀ ਜੀ, ਸਾਰੇ ਦਰਸ਼ਕਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੱਚੀ ਗੱਲ ਹੈ ਜੀ, ਜਿਹੜੇ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਲੋਕਾਂ ਨੂੰ ਹਸਾਉਂਦੇ, ਅੰਦਰੋਂ ਬਹੁਤ ਟੁੱਟੇ ਹੁੰਦੇ, ਕਈ ਵਾਰੀ ਬਹੁਤ ਉਦਾਸ ਹੁੰਦੇ ਆ, ਬਹੁਤ ਇਕੱਲੇ ਹੁੰਦੇ, ਉਹਦੇ ਕਾਰਨ ਬਹੁਤ ਸਾਰੇ ਹੁੰਦੇ ਆ। ਪਰਸਨਲ ਲਾਈਫ ਨੂੰ ਲੈ ਕੇ, ਚਾਹੇ ਕਹਿ ਲਓ ਕੋਈ, ਚਾਹੇ ਭਵਿੱਖ ਨੂੰ ਲੈ ਕੇ, ਜਦੋਂ ਅੱਜ ਕੱਲ ਨੌਜਵਾਨਾਂ ਨੂੰ ਬਾਈ ਸਾਰਿਆਂ ਨੂੰ ਇਹ ਲੱਗਦਾ ਕਿ ਸਾਡੇ ਭਵਿੱਖ ਕਿਤੇ ਸਿਕਿਉਰ ਨਹੀਂ ਹੈਗਾਗਾ, ਕਿਤੇ ਸਾਡੇ ਕੋਲੇ ਕੋਈ ਸਿਕਿਉਰਿਟੀ ਨਹੀਂ ਗੀ। ਜੀ ਜੀ ਜੀ। ਇਹਨੂੰ ਲੈ ਕੇ ਚਿੰਤਾ 'ਚ ਆ ਸਾਰੇ। ਅਸੀਂ ਵੀ ਉਹਨਾਂ ਨੌਜਵਾਨਾਂ ਦੇ ਵਿੱਚੋਂ ਆ। ਅਸੀਂ ਵੀ ਇਸ ਨਿਰਾਸ਼ਾ ਚੋਂ ਨਿਕਲ ਰਹੇ ਆ ਕਿ ਕੋਈ ਕੰਮ ਨਹੀਂ, ਵਿਹਲੇ ਬੈਠੇ ਆ, ਕੁਝ ਨਹੀਂ ਚੱਲ ਰਿਹਾ। ਇੱਕ ਦਰਸ਼ਕਾਂ ਨੂੰ ਮੈਂ ਇੱਥੇ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਇਹ ਨੌਜਵਾਨ ਜਿਹੜੇ ਕਿ ਵੈਲ ਐਜੂਕੇਟਡ ਨੇ, ਥੀਏਟਰ ਦੇ ਵਿੱਚ ਇਹਨਾਂ ਕੋਲੇ ਮਾਸਟਰ ਡਿਗਰੀਜ਼ ਨੇ ਤੇ ਨਾਲ ਹੀ ਨਾਲ ਇਸ ਪ੍ਰੋਫੈਸ਼ਨ ਦੇ ਵਿੱਚ ਜਿਹੜਾ ਇਹ ਉਹ ਕੀਤਾ ਹੈ ਜਿਹੜਾ ਕਿ ਅੱਜ ਸਾਡੇ ਸਮਾਜ ਵਿੱਚੋਂ, ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਸੀਗੇ ਭੰਡ, ਤੇ ਅੱਜ ਇਹ ਸਾਡੇ ਤੋਂ ਦੂਰ ਹੁੰਦਾ ਜਾ ਰਿਹਾ। ਕਿਤੇ ਨਾ ਕਿਤੇ ਭੰਡਾਂ ਨੂੰ ਸਾਡੇ ਵਿਰਸੇ ਚੋਂ, ਸਾਡੇ ਸੱਭਿਆਚਾਰ ਚੋਂ ਮੈਨੂੰ ਲੱਗਦਾ ਕਿ ਮਨਫੀ ਹੋ ਗਏ ਆ, ਪਾਸੇ ਹੋ ਗਏ ਆ। ਤੇ ਇਸ ਸੱਭਿਆਚਾਰਕ ਦੇ ਇਸ ਅੰਗ ਨੂੰ ਜਿਹੜਾ ਅੱਜ ਖੜਾ ਕਰਨ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ, ਐਜੂਕੇਸ਼ਨ ਹੋਣ ਦੇ ਬਾਵਜੂਦ, ਇੰਨਾ ਪੜ੍ਹੇ ਲਿਖੇ ਹੋਣ ਦੇ ਬਾਵਜੂਦ, ਉਹਦੇ ਪਿੱਛੇ ਜ਼ਰੂਰ ਜਾਣਨਾ ਚਾਹਾਂਗੇ ਕਿ ਕਿੱਦਾਂ ਤੁਸੀਂ ਸੋਚਿਆ ਕਿ ਯਾਰ ਇਸ ਚੀਜ਼ ਨੂੰ ਅੱਗੇ ਵਧਾਇਆ ਜਾਵੇ। ਇਸ ਕਿੱਤੇ ਨੂੰ ਕਹਿ ਸਕਦਾ ਕਿਉਂਕਿ ਭੰਡਗਿਰੀ ਇੱਕ ਕਿੱਤਾ ਹੀ ਸੀਗਾ। ਬਿਲਕੁਲ ਬਿਲਕੁਲ। ਤੇ ਕਿਵੇਂ ਸੋਚਿਆ? ਅਸੀਂ ਭਾਜੀ ਇਹ ਕਾਲਜ ਟਾਈਮ ਤੋਂ ਇਸ ਪੇਸ਼ਕਾਰੀ ਦੀਆਂ ਕਰ ਰਹੇ ਹਾਂ ਪਰਫਾਰਮੈਂਸ। ਵੈਸੇ ਅਸੀਂ ਥੀਏਟਰ ਨਾਲ 12-13 ਸਾਲ ਤੋਂ ਜੁੜੇ ਹਾਂ, 2010 ਤੋਂ ਲਗਭਗ। ਤੇ ਇਹ ਅਸੀਂ ਯੂਥ ਫੈਸਟੀਵਲ 'ਚ ਭੰਡ ਅਸੀਂ ਦੋਵਾਂ ਨੇ ਕੀਤਾ ਸੀ। ਯੂਥ ਫੈਸਟੀਵਲ 'ਚ ਭੰਡ ਹੁੰਦੇ ਆ ਕਿਉਂਕਿ ਰਵਾਇਤੀ ਜਿਹੜੀਆਂ ਸਾਡੀਆਂ ਕਲਾਵਾਂ ਏ ਉਹ ਅਲੋਪ ਹੋ ਰਹੀਆਂ। ਯੂਨੀਵਰਸਿਟੀਆਂ ਦਾ ਉੱਦਮ ਹੈ ਕਿ ਨੌਜਵਾਨਾਂ ਨੂੰ ਇੰਟਰੋਡਿਊਸ ਕਰਵਾਇਆ ਜਾਵੇ ਉਹਨਾਂ ਨਾਲ ਕਿ ਸਾਡੀ ਰਵਾਇਤੀ ਕਲਾਵਾਂ ਹੈਗੀਆਂ ਏ। ਅਸੀਂ ਉਹਦੇ 'ਚ ਸੀਗੇ। ਫਿਰ ਉਹਦੇ ਵਿੱਚ ਸਾਡੀ ਸਕ੍ਰਿਪਟ ਬੜੀ ਨਵੀਂ ਆਈ ਸੀਗੀ, ਨਵੇਂ ਮੁੱਦਿਆਂ ਤੇ, ਚਲੰਤ ਮੁੱਦਿਆਂ ਤੇ ਵਿਅੰਗ ਸੀਗਾ। ਉਹ ਲੋਕਾਂ ਵੱਲੋਂ ਬੜੀ ਪਸੰਦ ਕੀਤੀ ਗਈ ਸੀ। ਉਹਦੇ 'ਚੋਂ ਫਸਟ ਵੀ ਆਏ ਸੀਗੇ ਇੰਟਰਸੋਨਲ 'ਚੋਂ। ਫਿਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਚੱਲਿਆ 2 ਸਾਲ ਪਹਿਲਾਂ। ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਕੱਠੇ ਕੀਤਾ। ਅਸੀਂ ਭੰਡ ਦੀਆਂ ਪੇਸ਼ਕਾਰੀਆਂ ਕੀਤੀਆਂ, ਨਾਟਕ ਕੀਤੇ। ਫਿਰ ਉਦੋਂ ਕਾਫੀ ਲੋਕਾਂ 'ਚੋਂ ਸਰਕਲ ਕੀਤੀ ਸੋਸ਼ਲ ਮੀਡੀਆ ਰਾਹੀਂ। ਫਿਰ ਇਸੇ ਤਰ੍ਹਾਂ ਅਸੀਂ ਇਸ ਕਲਾ ਨੂੰ ਅਡਾਪਟ ਕੀਤਾ। ਬਾਕੀ ਬਾਈ ਸਭ ਤੋਂ ਵੱਡੀ ਗੱਲ ਆ, ਕਹਿੰਦੇ ਹੁੰਦੇ ਨਾ ਵੀ ਕਲਾ ਚਾਹੇ ਕਿੰਨੀ ਵੀ ਹੋਵੇ, ਜਦੋਂ ਬੰਦਾ ਇੱਕ ਉਮਰ ਦੇ ਇੱਕ ਪੜਾਅ 'ਚੋਂ ਲੰਘ ਕੇ ਕਮਾਈ ਵਾਲੇ ਪਾਸੇ ਜਾਂ ਉਸ ਪੜਾਅ 'ਚ ਆ ਜਾਂਦਾ, ਜਦੋਂ ਘਰਦਿਆਂ ਨੂੰ ਕੁਛ ਨਾ ਕੁਛ ਬਾਹਰੋਂ ਕਮਾ ਕੇ ਲਿਆ ਕੇ ਦੇਣਾ ਪੈਂਦਾ, ਕਿ ਇਹ ਕਲਾ ਜਾਂ ਤੁਹਾਡਾ ਥੀਏਟਰ ਦੀ ਪੇਸ਼ਕਾਰੀ ਹੈ ਜਿਹੜੀ
ਤੁਹਾਡੀ ਰੋਜੀ ਰੋਟੀ ਦਾ ਸਾਧਨ ਬਣੀ ਜਾਂ ਉਸ ਪਾਸੇ ਵੱਲ ਇਹਨਾਂ ਨੇ ਮਦਦ ਹੋਈ ਕੋਈ ਇਸ ਕਿੱਤੇ ਨਾਲ ਉਹਦੇ ਨਾਲ? ਦੇਖੋ ਜੀ, ਜਿਵੇਂ ਲੋਕ ਕਲਾਕਾਰਾਂ ਨੂੰ ਸਾਦੇ ਸੀ, ਗਾਉਣ ਵਾਲਿਆਂ ਨੂੰ ਸਾਦੇ ਸੀ, ਉਹ ਇੱਕ ਸੀਜ਼ਨ ਵਾਲਾ ਮਾਹੌਲ ਹੁੰਦਾ ਸੀ ਵੀ ਯਾਰ ਸੀਜ਼ਨ ਹੈ, ਹੁਣ ਮੇਲੇ ਚੱਲਦੇ ਆ, ਲੋਕ ਉਹਨਾਂ ਨੂੰ ਸਾਦੇ ਆ, ਹਨਾ। ਉਵੇਂ ਹੀ ਮਤਲਬ ਅਸੀਂ ਪਹਿਲਾਂ ਲੋਕ ਸਾਡੇ ਇਕੱਲੇ ਨਾਟਕ ਕਰਾਉਂਦੇ ਸੀ, ਅਸੀਂ ਨਾਟਕ ਕਰਦੇ ਸੀ, ਨਾਟਕ ਦੇ ਨਾਲ ਇਹਦੀ ਪੇਸ਼ਕਾਰੀ ਵੀ ਕਰਦੇ ਸੀ। ਹੁਣ ਜਦੋਂ ਤੋਂ ਸੋਸ਼ਲ ਮੀਡੀਆ 'ਚ ਸਰਕਲ ਹੁੰਦੇ ਰਹੇ ਆ ਸਾਡੀਆਂ ਪਰਫਾਰਮੈਂਸ, ਉਸ ਤੋਂ ਬਾਅਦ ਲੋਕ ਸਾਨੂੰ ਆਪਦੇ ਨਿੱਜੀ ਫੰਕਸ਼ਨਾਂ ਵਿੱਚ ਵੀ ਸੱਦਣ ਲੱਗੇ ਆ। ਉਹ ਕਦੇ ਕਦੇ ਮਤਲਬ ਜਦੋਂ ਸੱਦ ਲੈਂਦੇ ਆ ਤੇ ਅਸੀਂ ਜਾਂਦੇ ਆ ਮੇਲਿਆਂ 'ਚ ਵੀ, ਅਸੀਂ 1-2 'ਚ ਜਾ ਕੇ ਆਏ ਜੀ 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 ਜੀ। ਤੇ ਬਾਕੀ ਇਹ ਨਹੀਂ ਲੱਗਦਾ ਕਿਤੇ ਵੀ ਤੁਸੀਂ ਥੀਏਟਰ ਦਾ ਕਿਹਾ ਹੈ ਨਾ, ਥੀਏਟਰ ਦੇ ਤੁਸੀਂ ਮਾਸਟਰ ਕੀਤੀ ਹੋਈ ਆ, ਥੀਏਟਰ ਦੇ ਵਿੱਚ ਕਲਾਕਾਰ ਹੋ, ਐਕਟਰ ਹੋ, ਹਾਲਾਂਕਿ ਤੁਹਾਨੂੰ ਜਿਹੜਾ ਪ੍ਰੋਫੈਸ਼ਨਲ ਜਿਹੜੇ ਸੀਰੀਅਲ ਹੈ, ਨਾਟਕ ਹੈ, ਉਹਨਾਂ ਦੇ ਵਿੱਚ ਜਾਣਾ ਚਾਹੀਦਾ ਹੈ, ਫਿਲਮਾਂ ਦੇ ਵਿੱਚ ਜਾਣਾ ਚਾਹੀਦਾ ਹੈ, ਕੋਈ ਆਫਰ ਹੈ ਫਿਲਮਾਂ ਤੇ? ਫਿਲਮਾਂ ਕਰ ਰਹੇ ਹੋ? ਹਾਂਜੀ, ਚੱਲ ਰਿਹਾ ਜੀ ਸਾਡਾ ਸਟਰਗਲ। ਸਾਡੀਆਂ 2-3 ਫਿਲਮਾਂ ਇਕੱਠਿਆਂ ਦੀਆਂ ਆ ਰਹੀਆਂ ਵਾ, ਆਪਣਾ ਨਵੰਬਰ ਮਹੀਨੇ 'ਚ ਰਿਲੀਜ਼ ਹੋਣੀ ਇੱਕ ਫਿਲਮ ਤਾਂ, ਬਾਕੀ ਸਟਰਗਲ ਚੱਲ ਰਿਹਾ ਜੀ। ਦੇਖੋ ਕੀ ਕਹਿਣਾ ਚਾਹੋਗੇ? ਹਾਂਜੀ ਭਾਈ, ਜਿਵੇਂ ਤੁਸੀਂ ਇੱਕ ਹਨਾ ਰਹੱਸਮਈ ਤਰੀਕੇ ਨਾਲ ਸਮਾਜਿਕ ਮੁੱਦੇ ਚੱਕਦੇ ਹੋ ਟੀਚਰਾਂ ਰਾਹੀਂ, ਹਨਾ, ਤੁਹਾਨੂੰ ਨਹੀਂ ਟੀਚਰਾਂ ਹੁੰਦੀਆਂ ਜਦੋਂ ਤੁਸੀਂ ਵਿਚਰਦੇ ਆ ਆਪਣੇ ਘਰਾਂ 'ਚ ਜਾਂ ਕੋਈ ਸਮਾਜ ਦੇ ਜਾਂ ਕਾਲਜ ਦੇ ਵਿੱਚ ਵਿਚਰਦੇ ਹੋ, ਖਾਸ ਕਰਕੇ ਦੋਸਤਾਂ ਮਿੱਤਰਾਂ ਦੇ ਵਿੱਚ? ਵਧੀਆ ਚੰਗਾ ਰਿਸਪੌਂਸ ਹੁੰਦਾ, ਸਾਰੇ ਵਧੀਆ ਸਮਝਦੇ ਆ ਕਿ ਯਾਰ ਤੁਸੀਂ ਵਧੀਆ ਹਸਾਉਣੇ ਕਾਲਜ ਵੀ ਟਾਈਮ ਵੀ ਸਾਡਾ ਇਹ ਹੁੰਦਾ ਸੀਗਾ ਜਦੋਂ ਅਸੀਂ ਪਰਫਾਰਮ ਕਰਦੇ ਸੀ ਤੇ ਕਾਲਜ ਵਾਲੇ ਸਪੋਰਟ ਕਰਦੇ ਸੀ ਵੀ ਯਾਰ ਵਾਹ ਯਾਰ। ਜਿੱਥੇ ਅਸੀਂ ਖੜੇ ਹੁੰਦੇ ਸੀ ਉੱਥੇ ਰੌਣਕ ਲੱਗ ਜਾਂਦੀ ਸੀਗੀ, ਮੇਲਾ ਲੱਗ ਜਾਂਦਾ ਸੀਗਾ। ਅੱਛਾ, ਇੱਕ ਗੱਲ ਹੋਰ ਮੈਂ ਦੇਖੀ ਆ ਕਿ ਜਿਹੜੇ ਇਸ ਤਰ੍ਹਾਂ ਦੀਆਂ ਪੇਸ਼ਕਾਰੀਆਂ ਕਰਦੇ, ਕਿਉਂਕਿ ਮੈਂ ਖੁਦ ਯੂਥ ਫੈਸਟੀਵਲ ਦੇ ਵਿੱਚ ਪਰਫਾਰਮ ਕਰਦਾ ਰਿਹਾ, ਮੈਂ ਵੀ ਇੱਕ ਕਲਾਕਾਰ ਹਾਂ, ਤੇ ਗੱਲ ਇਹ ਹੈ ਵੀ ਜਿਹੜੇ ਕਲਾਕਾਰ ਹੁੰਦੇ ਆ ਜਾਂ ਇਸ ਤਰ੍ਹਾਂ ਦੇ ਸਕਿਟਸ ਕਰਦੇ ਆ, ਉਹ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਬੜੇ ਰਮਨੀਕ ਜੇ ਹੁੰਦੇ ਆ, ਹਨਾ। ਜਿਵੇਂ ਯਾਰਾਂ ਦੋਸਤਾਂ 'ਚ ਖੜੇ ਆ ਤੇ ਕੋਈ ਨਾ ਕੋਈ ਛੁਰਲੀ ਵਿੱਚੋਂ ਛੱਡਦੇ ਨਹੀਂ। ਤੁਸੀਂ ਵੀ ਆਈ ਹੋ? ਹਾਂ ਬਿਲਕੁਲ ਜੀ, ਯਾਰਾਂ ਦੋਸਤਾਂ 'ਚ ਹਰ ਇੱਕ ਬੰਦੇ ਦਾ ਇੱਕ ਆਪਦਾ ਸਰਕਲ ਹੁੰਦਾ, ਵੱਖਰਾ ਸਰਕਲ ਹੁੰਦਾ ਜੀ। ਯਾਰਾਂ ਦੋਸਤਾਂ 'ਚ ਇੱਕ ਵੱਖਰਾ ਸਰਕਲ ਹੈ, ਜਦੋਂ ਤੁਸੀਂ ਕਿਸੇ ਸੀਨੀਅਰ ਬੰਦਿਆਂ 'ਚ ਖੜੇ ਹੋ ਫਿਰ ਤੁਹਾਨੂੰ ਉਹ ਸਿੰਸੀਅਰ ਤਰੀਕੇ ਨਾਲ ਵਿਚਰਨਾ ਪੈਂਦਾ। ਹਾਂਜੀ ਤੇ ਦੋਸਤਾਂ ਮਿੱਤਰਾਂ 'ਚ ਫਿਰ ਛੁਰਲੀਆਂ? ਹਾਂਜੀ ਆਬਵੀਅਸਲੀ, ਕਿਉਂਕਿ ਗੱਲਾਂ ਵੀ ਉਹੋ ਜਿਹੀਆਂ ਹੀ ਹੁੰਦੀਆਂ ਸਾਡੀਆਂ। ਹਾਂ, ਗੱਲਾਂ 'ਚ ਸਕ੍ਰਿਪਟ ਬਣ ਜਾਂਦੀ, ਗੱਲਾਂ 'ਚ ਨਿਕਲ ਆਉਂਦੀਆਂ ਜੀ। ਸੋ ਗੱਲਬਾਤ ਕੀਤੀ ਹੈ ਇਕਬਾਲ ਤੇ ਅਵਤਾਰ ਨਾਲ। ਇਕਬਾਲ ਤੇ ਅਵਤਾਰ ਉਹ ਵੈਲ ਐਜੂਕੇਟਡ ਨੌਜਵਾਨ ਨੇ ਜਿਹੜੇ ਕਿ ਥੀਏਟਰ ਦੇ ਰਾਹੀਂ ਆਪਣੀ ਕਲਾਕਾਰੀ ਦਾ ਪ੍ਰਦਰਸ਼ਨ ਕਰਦੇ। ਖਾਸ ਤੌਰ ਤੇ ਇਹਨਾਂ ਦੀ ਜਿਹੜੀ ਭੰਡਗਿਰੀ ਹੈ ਜਾਂ ਨਕਲ ਹੈ, ਜਿਹੜੀ ਕਿ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਸੀ, ਤੇ ਇਹ ਜਿਹੜਾ ਅੰਗ ਹੈ ਅੱਜ ਸਾਡੀ ਨੌਜਵਾਨ ਪੀੜ੍ਹੀ, ਜਿਹੜੀ ਹੁਣ ਦੀ ਪੀੜ੍ਹੀ ਹੈ, ਉਹ ਕਿਤੇ ਨਾ ਕਿਤੇ ਇਸ ਕਲਾ ਤੋਂ ਅਣਜਾਣ ਹੈ ਜਾਂ ਇਸ ਕਲਾ ਤੋਂ ਜਾਣ ਪਛਾਣ ਨਹੀਂ ਹੈ। ਕੋਸ਼ਿਸ਼ ਇਹਨਾਂ ਵੱਲੋਂ ਜਾਰੀ ਹੈ ਇਸ ਸੱਭਿਆਚਾਰ ਦੇ ਸੰਗ ਨੂੰ ਜਿਉਂਦਾ ਰੱਖਿਆ ਜਾਵੇ। ਇਸੇ ਤਰੀਕੇ ਨਾਲ ਤੁਹਾਡੇ ਕੋਲੋਂ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਹਨਾਂ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਜ਼ਰੂਰ ਕਰੋ, ਇਹਨਾਂ ਵੱਲੋਂ ਕੀਤੇ ਹੋਏ ਕਾਰਜ ਦੀ, ਇਹਨਾਂ ਵੱਲੋਂ ਕੀਤੇ ਹੋਏ ਵਿਅੰਗ ਦੀ ਸ਼ਲਾਘਾ ਜ਼ਰੂਰ ਕਰੋ। ਇਹਨਾਂ ਵੱਲੋਂ ਜਿਹੜਾ ਆਪਣਾ ਇੱਕ ਪਰਸਨਲ ਫੇਸਬੁੱਕ ਪੇਜ ਵੀ ਚਲਾਇਆ ਜਾ ਰਿਹਾ, ਜ਼ਰੂਰ ਦੱਸੋ ਤਾਂ ਜੋ ਲੋਕ ਤੁਹਾਨੂੰ ਫੋਲੋ ਕਰ ਸਕਣ। ਹਾਂਜੀ, ਸਾਡਾ ਫੇਸਬੁੱਕ ਤੇ ਜੀ ਸਿਆਸੀ ਭੰਡ ਪੰਜਾਬੀ 'ਚ ਤੁਸੀਂ ਲਿਖੋਗੇ ਪੇਜ ਬਣਿਆ ਹੋਇਆ ਹੈ, ਤੇ YouTube ਤੇ ਸਾਡਾ ਚੈਨਲ ਹੈ ਸਿਆਸੀ ਭੰਡ ਕਰਕੇ, SYASIBHAND ਭੰਡ। ਸੋ ਦੋਸਤੋ ਫੋਲੋ ਵੀ ਜ਼ਰੂਰ ਕਰਿਓ, ਤੇ ਜਿੱਥੇ ਕੋਈ ਕੀ ਇਹਨਾਂ ਦੀ ਮਦਦ ਕਰ ਸਕਦਾ ਹੋਇਆ, ਕਿਉਂਕਿ ਮੁੰਡਿਆਂ ਦੀ ਹਿੰਮਤ ਆ ਕਿ ਕਲਾ ਨੂੰ ਜਿਉਂਦਾ ਰੱਖਣਾ ਇਹਨਾਂ ਦਾ ਸ਼ੌਂਕ ਹੈ, ਇਹਨਾਂ ਦਾ ਸਿਰੜ ਹੈ, ਪਰ ਪਰਿਵਾਰ ਚਲਾਉਣ ਲਈ ਸਿਰਫ ਤੇ ਸਿਰਫ ਕੰਮ ਦੀ ਲੋੜ ਹੁੰਦੀ ਹੈ, ਮਿਹਨਤ ਦੀ ਲੋੜ ਹੁੰਦੀ ਹੈ। ਅਗਰ ਕਿਸੇ ਨਾਟਕ ਦੇ ਵਿੱਚ, ਕਿਸੇ ਥੀਏਟਰ ਦੇ ਕਿਸੇ ਕੰਮਕਾਰ ਦੇ ਵਿੱਚ ਇਹਨਾਂ ਦੀ ਜ਼ਰੂਰਤ ਹੈ ਤਾਂ ਜ਼ਰੂਰ ਪਰਫਾਰਮ ਕਰਨਗੇ, ਜ਼ਰੂਰ ਇਹ ਆਪਣਾ ਯੋਗਦਾਨ ਦੇਣਗੇ। ਸੋ ਉਹ ਵੀ ਤੁਸੀਂ ਇਹਨਾਂ ਤੋਂ ਸੇਵਾਵਾਂ ਲੈ ਸਕਦੇ ਹੋ। ਸੋ ਇਸੇ ਤਰ੍ਹਾਂ ਦੀਆਂ ਹੋਰ ਵਿਲੱਖਣ ਸਿੱਖਿਤਾਂ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ। ਧੰਨਵਾਦ। ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਵਿਅੰਗ ਕਰਤੇ, ਕਹਿੰਦੇ ਵੀ ਦੇਖੋ ਰਾਸ਼ਨ ਕਾਰਡਾਂ ਤੇ ਬਾਦਲਾਂ ਦੀ ਫੋਟੋ ਲੱਗੀ ਹੈ। ਆਹੋ ਲੱਗੀ ਹੈ ਤਾਂ ਕਿ ਭਾਈ ਪਤੀਲਿਆਂ ਤੇ ਵੀ ਬਾਦਲਾਂ ਦੀਆਂ ਤੇ ਢੀਂਡਸਿਆਂ ਦੀਆਂ ਫੋਟੋ ਲੱਗਣਗੀਆਂ। ਫੇਰ ਆਹ ਦੇਖ ਲੈ ਵੀ ਅੱਜ ਕੱਲ ਬਾਦਲਾਂ ਦੀਆਂ ਫੋਟੋ ਲੱਥਦੀਆਂ ਏ, ਹੁਣ ਕਿਹਦੀਆਂ? ਹੁਣ ਮਾਨ ਸਾਹਿਬ ਦੀਆਂ ਆਪਦੀਆਂ ਲੱਗੀਆਂ। ਕਹਿੰਦੇ ਮਹੱਲਾ ਕਲੀਨਿਕਾਂ ਤੇ ਆਪ ਦੀ ਫੋਟੋ ਲਾਈ, ਬਾਕੀ ਫੋਟੋ ਕਲੀਨ ਕਰਤੀਆਂ। ਇੱਕ ਦਰਸ਼ਕਾਂ ਨੂੰ ਮੈਂ ਇੱਥੇ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਇਹ ਨੌਜਵਾਨ ਜਿਹੜੇ ਕਿ ਵੈਲ ਐਜੂਕੇਟਡ ਨੇ, ਕਹਿੰਦੇ ਜੀ ਇੱਕ MLA ਤੇ ਇੱਕ ਹੀ ਪੈਨਸ਼ਨ ਆ, ਤੇ ਦੋ ਕੀ ਹੈ? 2 ਵਿਆਹ ਹੋ ਸਕਦੇ ਆ। ਪਹਿਲਾਂ ਸਟੋਜ ਵਾਲੇ ਨੇ ਦੂਜਾ ਕਰਾਇਆ, ਹੁਣ ਸਨੌਰ ਵਾਲਾ ਕਰਾਈ ਬੈਠਾ। ਥੀਏਟਰ ਦੇ ਵਿੱਚ ਇਹਨਾਂ ਕੋਲੇ ਮਾਸਟਰ ਡਿਗਰੀਜ਼ ਨੇ। ਵੈਸੇ ਅਸੀਂ ਥੀਏਟਰ ਨਾਲ 12-13 ਸਾਲ ਤੋਂ ਜੁੜੇ ਹਾਂ, 2010 ਤੋਂ ਲਗਭਗ।
ਫਿਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਚੱਲਿਆ 2 ਸਾਲ ਪਹਿਲਾਂ। ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਕੱਠੇ ਕੀਤਾ, ਅਸੀਂ ਭੰਡ ਦੀਆਂ ਪੇਸ਼ਕਾਰੀਆਂ ਕੀਤੀਆਂ, ਨਾਟਕ ਕੀਤੇ। ਕੀ ਇਹ ਕਲਾ ਜਾਂ ਤੁਹਾਡਾ ਥੀਏਟਰ ਦੀ ਪੇਸ਼ਕਾਰੀ ਹੈ ਜਿਹੜੀ ਤੁਹਾਡੀ ਰੋਜੀ ਰੋਟੀ ਦਾ ਸਾਧਨ ਬਣੀ? ਅੱਲਾ ਬਸ ਕਰਿਆ ਬੱਲੇ 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 ਮਰਾਸੀਆ ਦੇਖ ਲੈ। ਆਹ ਕੀ ਦੇਖਾ? ਉਹ ਦੇਖ ਲੈ, ਸਰਕਾਰ ਜਦੋਂ ਬਣੀ ਆ, ਸਰਕਾਰ ਤੋਂ ਪਹਿਲਾਂ ਬੜੇ ਬਿਆਨ ਆਏ ਆ ਬੇ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਆ, ਆਹਾ ਉਹਨਾਂ ਨੇ ਬੜੇ ਵਿਅੰਗ ਕੀਤੇ ਆ। ਓਏ ਉਹਨਾਂ ਦਾ ਕੰਮ ਹੀ ਵਿਅੰਗ ਕਰਨਾ ਹੈ। ਉਹਨਾਂ ਨੇ ਹੁਣ ਤੱਕ ਕੀਤੇ ਹੀ ਵਿਅੰਗ। ਆ ਸਹੀ ਗੱਲ ਹੈ, ਉਹਨਾਂ ਨੇ ਵਿਅੰਗ ਕਰਤੇ, ਕੀਤੇ ਕਾਤੇ। ਕਹਿੰਦੇ ਵੀ ਦੇਖੋ ਰਾਸ਼ਨ ਕਾਰਡਾਂ ਤੇ ਬਾਦਲਾਂ ਦੀ ਫੋਟੋ ਲੱਗੀ ਹੈ, ਆਹੋ ਲੱਗੀ ਹੈ, ਉਧਰੋਂ ਕੈਪਟਨ ਦੀ ਵੀ ਰਾਸ਼ਨ ਕਾਰਡ ਤੇ ਫੋਟੋ ਲੱਗੀ। ਲੱਗੀ ਰਹੀ ਆ ਬਾਬਾ। ਉਹਨਾਂ ਨੇ ਤਾਂ ਆਪਦੇ ਭਾਸ਼ਣਾਂ 'ਚ ਇੱਥੋਂ ਤੱਕ ਕਹਿਤਾ ਕਿ ਭਾਈ ਪਤੀਲਿਆਂ ਤੇ ਵੀ ਬਾਦਲਾਂ ਦੀਆਂ ਤੇ ਢੀਂਡਸਿਆਂ ਦੀਆਂ ਫੋਟੋ ਲੱਗਣਗੀਆਂ। ਹਲਾ ਫੇਰ ਆਹ ਦੇਖ ਲੈ ਵੀ ਅੱਜ ਕੱਲ ਬਾਦਲਾਂ ਦੀਆਂ ਫੋਟੋ ਲੱਥ ਗਈਆਂ ਏ, ਤੇ ਹੁਣ ਕੀ ਦੀਆਂ? ਹੁਣ ਮਾਨ ਸਾਹਿਬ ਦੀਆਂ ਆਪਦੀਆਂ ਲੱਗੀਆਂ। ਕਹਿੰਦੇ ਮਹੱਲਾ ਕਲੀਨਿਕਾਂ ਤੇ ਆਪਦੀ ਫੋਟੋ ਲਾਈ, ਬਾਕੀ ਫੋਟੋ ਕਲੀਨ ਕਰਤੀਆਂ, ਆਪਦੀਆਂ ਲਾਉਣ ਨੂੰ ਫਿਰਦੇ। ਉਹ ਨਵੀਂ ਸਰਕਾਰ ਨੇ ਨਵੀਂ ਨੀਤੀ ਲਿਆਂਦੀ। ਹਲਾ ਉਹ ਕਿਹੜੀ ਆ ਬਈ? ਨੀਤੀ ਬੜੀ ਸੋਹਣੀ ਲਿਆਂਦੀ। ਹਲੇ ਆਂਦੀ ਕਿਹੜੀ? ਕਹਿੰਦੇ ਜੀ ਇੱਕ ਐਮਐਲਏ ਤੇ ਇੱਕ ਹੀ ਪੈਨਸ਼ਨ ਆ, ਤੇ ਦੋ ਕੀ ਹੈ? 2 ਵਿਆਹ ਹੋ ਸਕਦੇ ਆ। ਪਹਿਲਾਂ ਸਤੌਜ ਵਾਲੇ ਨੇ ਦੂਜਾ ਕਰਾਇਆ, ਹੁਣ ਸਨੌਰ ਵਾਲਾ ਕਰਾਈ ਬੈਠਾ। ਇਹ ਮੰਤਰੀਆਂ ਐਮਐਲਏਆਂ ਦੇ 2-2 ਹੋਈ ਜਾਂਦੇ, ਗਰੀਬਾਂ ਦਾ ਇੱਕ ਨਹੀਂ ਹੁੰਦਾ। ਅਸੀਂ ਕਿੱਥੇ ਨੂੰ ਜਾਈਏ? ਬਸ ਕਰਿਆ ਕਰ। ਉਹ ਲਾੜਤੀਆ ਵਿਆਹ ਤੋਂ ਚੇਤੇ ਆਇਆ ਈ, ਆ ਤੇਰਾ ਵਿਆਹ ਹੋਇਆ ਭਾਵੇਂ? ਉਹ ਮੇਰੇ ਵਿਆਹ ਦੀ ਸੁਣ ਲੈ, ਬੜਾ ਔਖਾ ਹੋਇਆ। ਆ ਤੁਹਾਡਾ ਹੁੰਦਾ ਨਹੀਂ ਸੀ? ਔਖਾ ਹੋਇਆ ਤਾਂ ਹੀ ਤੇ ਕਹਿ ਰਿਹਾ, ਹੁੰਦਾ ਨਹੀਂ ਸੀ ਕਰਕੇ ਔਖਾ ਹੋਇਆ। ਉਹ ਮੇਰਾ ਵਿਆਹ ਨਹੀਂ ਸੀ ਹੁੰਦਾ, ਮੈਂ ਲਾ ਲਈ ਸਕੀਮ। ਆ ਲਾਈ ਕਿਵੇਂ? ਪਿਆਰ ਮੁਹੱਬਤ ਦੇ ਚੱਕਰਾਂ 'ਚ ਅੱਛਾ ਪੈ ਗਿਆ, ਮੁਹੱਬਤ ਕੀਤੀ, ਇਸ਼ਕ ਮੁਹੱਬਤ ਕਰ ਲਿਆ, ਇਸ਼ਕ ਕਮਾਇਆ। ਇਸ਼ਕ ਕਮਾ ਲਿਆ। ਅੱਛਾ ਉਹ ਇਸ਼ਕ ਕਮਾਇਆ ਤੇ ਉਧਰ ਕੁੜੀ ਦੇ ਘਰਦਿਆਂ ਨੂੰ ਪਤਾ ਲੱਗ ਗਿਆ। ਹਲਾ ਫੇਰ ਪਤਾ ਲੱਗ ਗਿਆ, ਕੁੜੀ ਵਾਲਿਆਂ ਨੇ ਅਗਲਿਆਂ ਨੇ ਕੁੜੀ ਨੂੰ ਸਮਝਾਤਾ। ਹਲਾ ਸਮਝਾਇਆ ਕੀ? ਉਹਦਾ ਪਿਓ ਕਹਿੰਦਾ ਕਾਕੀ ਗੱਲ ਸੁਣ ਲੈ, ਗੱਲ ਸੁਣ ਲੈ। ਜੇ ਤੂੰ ਪੇਪਰਾਂ 'ਚੋਂ ਫੇਲ ਹੋ ਗਈ, ਤੇਰਾ ਵਿਆਹ ਕਿਸੇ ਰਕਸ਼ੇ ਵਾਲੇ ਨਾਲ ਕਰ ਦੇਣਾ। ਸਹੀ ਗੱਲ ਆ, ਜੇ ਤੂੰ ਫੇਲ ਹੋਈ ਤੇਰਾ ਵਿਆਹ ਕਿਸੇ ਰਿਕਸ਼ੇ ਵਾਲੇ ਨਾਲ ਕਰ ਦੇਣਾ। ਉਧਰੋਂ ਮੇਰੇ ਬਾਪੂ ਨੇ ਮੈਨੂੰ ਸਮਝਾਤਾ। ਸਮਝਾਇਆ ਕੀ? ਮੈਨੂੰ ਕਹਿੰਦਾ ਕਾਕਾ ਜੇ ਤੂੰ ਫੇਲ ਹੋ ਗਿਆ ਤੈਨੂੰ ਰਿਕਸ਼ਾ ਲਾ ਦੇਣਾ। ਅਸੀਂ ਦੋਵੇਂ ਹੀ ਫੇਲ ਹੋ ਗਏ। ਬਾਪੂ ਨੇ ਮੈਨੂੰ ਰਿਕਸ਼ਾ ਲੈਤਾ, ਉਹਦੇ ਘਰਦਿਆਂ ਨੇ ਉਹਨੂੰ ਰਿਕਸ਼ੇ ਵਾਲਾ ਲੈਤਾ। ਆਹ ਸਾਡੀ ਜੋੜੀ ਬਣ ਗਈ। ਉਹ ਜ਼ਿੰਦਗੀ ਅਸੀਂ ਵੇਖ ਲਾ ਵੀ ਬਾਕੀ ਪੇਪਰਾਂ 'ਚ ਤਾਂ ਭਾਵੇਂ ਫੇਲ ਹੋ ਗਏ ਆ, ਇਸ਼ਕ ਮੁਹੱਬਤ ਦੇ ਪੇਪਰ ਅਸੀਂ ਪਾਸ ਕਰ ਲਏ। ਵੇਖ ਲਾ ਇੱਥੇ ਡਿਗਰੀਆਂ ਕਰਕੇ ਲੋਕ ਵਿਹਲੇ ਤੁਰੇ ਫਿਰਦੇ ਆ। ਸਹੀ ਗੱਲ ਆ, ਅਸੀਂ ਫੇਲ ਹੋ ਕੇ ਵਿਆਹੇ ਗਏ। ਸਕੀਮੀ ਮਰਾਸੀ ਹੋਰ ਅਸੀਂ ਕੀ ਕਰਨਾ ਉਹ ਸੀ। ਲਾੜਤੀਆ ਮੈਂ ਉਹ ਸ਼ਾਇਰਾਂ ਦੇ ਖਾਨਦਾਨ 'ਚ ਆ ਗਈ, ਸ਼ਾਇਰੋ ਸ਼ਾਇਰੀ ਕਰਦੀ ਐ। ਸ਼ਾਇਰੋ ਸ਼ਾਇਰੀ ਕਰਦੀ। ਇੱਕ ਦਿਨ ਮੈਨੂੰ ਆਖਦੀ ਹੈ, ਕੀ ਕਹਿੰਦੀ ਐ? ਮੈਨੂੰ ਕਹਿੰਦੀ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ। ਆਹਾ ਵੀ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਐ। ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਆ। ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਐ। ਆ ਜਾ ਬਾਲਮਾ ਲੂਣ ਹੀ ਫੜਾ ਜਾ, ਇੱਥੇ ਵੀ ਵਿਹਲਾ ਹੀ ਬੈਠਾ। ਅਮਰੂਦ ਕੱਚੇ ਆ, ਲਾਣਤੀ ਕਿਸੇ ਥਾਂ ਦਾ। ਹੋਰ ਕੀ ਆ ਦੱਸ? ਲਾੜਤੀਆ ਉਹ ਹੋਰ ਸੁਣ, ਹੋਰ ਸੁਣਾ ਦੇ। ਸ਼ੇਰ ਤੋਂ ਯਾਦ ਆਇਆ। ਆ ਛੱਲੇ ਤੋਂ ਸ਼ੇਰ ਤੋਂ ਯਾਦ ਆਇਆ। ਆਹੋ। ਆਪਣਾ ਫਿਲਮ ਬੜੀ ਚਰਚਾ 'ਚ ਰਹੀ ਐ। ਬੜੀ ਚਰਚਾ ਚ ਰਹੀ ਹੈ ਕਿ ਛੱਲਾ ਮੁੜ ਕੇ ਨਹੀਂ ਆਇਆ। ਆ ਛੱਲਾ ਮੁੜ ਕੇ ਨਹੀਂ ਆਇਆ। ਛੱਲਾ ਬਈ ਅੱਜ ਕੱਲ ਮੁੜ ਕੇ ਆਉਂਦਾ ਹੀ ਨਹੀਂ। ਛੱਲਾ ਹੈ ਕਿੱਥੇ? ਉਹ ਬਾਹਰ ਬੈਠਾ ਏ, ਉਹ ਤਾਂ ਖਰੜ 'ਚ ਬੈਠਾ ਐਨਆਰਆਈ ਸੀ, ਹੁਣ ਤਾਂ ਉਹ ਸੱਚੀ ਬਾਹਰ ਬੈਠਾ। ਇੱਥੇ ਲੋਕ ਉਹਨੂੰ ਭਾਲੀ ਜਾਂਦੇ ਆ, ਲੱਭਦੇ ਕੌਣ? ਉਧਰ ਭਦੌੜ ਵਾਲੇ ਲੱਭੀ ਜਾਂਦੇ, ਇਧਰੋਂ ਚਮਕੌਰ ਸਾਹਿਬ ਵਾਲੇ ਸਾਰੇ ਲੱਭਦੇ ਆ, ਬੈਟਰੀਆਂ ਚੱਕੀ ਫਿਰਦੇ ਆ। ਕਹਿੰਦੇ ਛੱਲਾ ਦੀਂਦਾ ਨਿੰਗਾ, ਬਰੀਕੀ ਨਾਲ ਲੱਭ ਰਹੇ ਆ, ਲੱਭਦਾ ਹੀ ਕਿਤੋਂ ਨਹੀਂ, ਯਾ ਹੀ ਪਤਾ ਨਹੀਂ ਕਿੱਥੇ ਆ। ਬੰਮੀ ਹੋ ਗਿਆ, ਅਲੋਪ ਹੋ ਗਿਆ। 4.5 ਸਾਲਾਂ ਬਾਅਦ ਆਊਗਾ, ਉਦੋਂ ਵੋਟਾਂ ਪੈਣੀਆਂ, ਉਦੋਂ ਹੀ ਛੱਲੇ ਦਾ ਕੰਮ ਹੈ, ਉਦੋਂ ਕੋਈ ਕੈਂਡੀਡੇਟ ਨਹੀਂ ਲੱਭਣਾ, ਛੱਲਾ ਹੀ ਹੈ ਇਹਨਾਂ ਕੋਲੇ। ਉਹ ਹੀ ਆ ਬੰਦਾ। ਹੁਣ ਦੱਸ ਅਗਲੀ ਗੱਲ। ਲਾੜਤੀਆ ਛੱਡ ਦੇ ਛੱਲੇ ਨੂੰ, ਆਹੋ, ਆਪਦੇ ਬਾਪੂ ਦੀ ਕੋਈ ਗੱਲ ਸੁਣ। ਬਾਪੂ ਦੀ ਕੀ ਗੱਲ ਕਰਦਾ? ਆ ਘਰ ਪਰਿਵਾਰ ਦੀ। ਬਾਪੂ ਬਾਈ ਜੀ ਸੀਗਾ ਮੇਰਾ ਫੌਜ 'ਚ। ਅੱਛਾ ਤੇਰਾ ਬਾਪੂ ਫੌਜ 'ਚ ਸੀ? ਆ ਫੌਜ 'ਚ ਸੀ ਤੇ ਰਿਟਾਇਰ ਹੋ ਗਿਆ। ਆ ਰਿਟਾਇਰ ਹੋ ਜਾਂਦੇ ਫੌਜ 'ਚ ਜਦੋਂ। ਰਿਟਾਇਰ ਹੋ ਕੇ ਆਇਆ ਤੇ ਉਹਨੇ ਬੈਂਕ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਲਈ। ਆ ਲੱਗ ਜਾਂਦੇ, ਉਹਨਾਂ ਨੂੰ ਰੱਖ ਲੈਂਦੇ, ਸਿਕਿਉਰਿਟੀ ਗਾਰਡ ਰੱਖ ਲੈਂਦੇ ਫੌਜੀਆਂ ਨੂੰ। ਸਿਕਿਉਰਿਟੀ ਗਾਰਡ ਰੱਖ ਲਿਆ। ਆਹਾ ਮੈਨੇਜਰ ਨੇ ਕਹਿਤਾ ਮੇਰੇ ਬਾਪੂ ਦੀ ਡਿਊਟੀ ਲਾਤੀ ਸਖਤ। ਅੱਛਾ ਡਿਊਟੀ ਲਾਤੀ ਐ। ਮੈਨੇਜਰ ਕਹਿੰਦਾ ਵੀ ਗੱਲ ਸੁਣ ਮੇਜਰ ਸਿਆ, ਆ ਮੇਜਰ ਸਿਆ, ਤੇਰੇ ਬਾਪੂ ਦਾ ਨਾਮ ਮੇਜਰ ਹੈ? ਕਹਿੰਦਾ ਮੇਜਰ ਸਿਆ ਵੀ ਬੈਂਕ 'ਚ ਅੱਜ ਪੈਸਾ ਬਹੁਤ ਪਿਆ, ਸਿਕਿਉਰਿਟੀ ਟਾਈਟ ਕਰ ਦਿਓ ਪੂਰੀ। ਪੈਸਾ ਬੜਾ ਪਿਆ ਏ, ਕੋਈ ਲੰਘਣਾ ਨਹੀਂ ਚਾਹੀਦਾ। ਆ ਬਾਪੂ ਕਹਿੰਦਾ ਮੈਨੇਜਰ ਸਾਹਿਬ ਫਿਕਰ ਨਾ ਕਰੋ, ਪੂਰੀ ਸਿਕਿਉਰਿਟੀ ਟਾਈਟ ਰੱਖਾਂਗੇ। ਅੱਛਾ ਸਿਕਿਉਰਿਟੀ ਟਾਈਟ ਕਰ। 4-5 ਬੰਦੇ ਹੋਰ ਸੀ ਬਾਪੂ ਨਾਲ। ਅੱਛਾ ਬਾਪੂ ਨੇ ਸਿਕਿਉਰਿਟੀ ਟਾਈਟ ਕਰਤੀ। ਹਲਾ ਫੇਰ ਕੀ ਉਸੇ ਰਾਤ ਹੀ ਚੋਰੀ ਹੋ ਗਈ, ਸਾਰੇ ਪੈਸੇ ਚੋਰ ਲੈ ਗਏ। ਲਾੜਤੀਆ ਐਡੀ ਸਿਕਿਉਰਿਟੀ ਟਾਈਟ ਦੇ ਬਾਵਜੂਦ ਪੈਸੇ ਚੋਰੀ ਕਿਵੇਂ ਹੋ ਗਏ? ਬਾਪੂ ਨੇ ਸਿਕਿਉਰਿਟੀ ਗਲਤ ਟਾਈਟ ਕਰਤੀ। ਕੀਤੀ ਕਿਵੇਂ? ਉਹਨੇ ਦਾਰੂ ਪਿਆ ਪਿਆ ਟਾਈਟ ਕਰਤੀ, ਉਹ ਟਾਈਟ ਹੋ ਕੇ ਪਏ ਰਹੇ। ਚੋਰ ਸਾਰੇ
ਸਰਕਾਰੀ ਬੈਂਕ ਲੁੱਟ ਗਏ ਉਹ ਅਗਲੇ ਦਿਨ ਬਾਪੂ ਉੱਥੋਂ ਵੀ ਰਿਟਾਇਰ ਹੋ ਗਿਆ ਰਿਟਾਇਰ ਹੋ ਕੇ ਬਾਪੂ ਘਰੇ ਆ ਗਿਆ ਘਰੇ ਆ ਕੇ ਸੋਚਦਾ ਵੀ ਚਲੋ ਹੁਣ ਨੌਕਰੀ ਤਾਂ ਇਹ ਵੀ ਗਈ ਹੈ ਆ ਨੌਕਰੀ ਗਈ ਆ ਕੋਈ ਹੋਰ ਕੰਮ ਧੰਦਾ ਤੋਰਦੇ ਆਪਦਾ ਕੰਮ ਧੰਦਾ ਤੋਰਿਆ ਹੀ ਬਾਪੂ ਨੇ ਮੱਝਾਂ ਰੱਖ ਲਈਆਂ ਆ ਮੱਝਾਂ ਰੱਖ ਲਿਆ ਘਰ ਦਾ ਕਾਰੋਬਾਰ ਕੀਤਾ ਮੱਝਾਂ ਰੱਖ ਲਈਆਂ ਅੱਛਾ ਮੱਝਾਂ ਰੱਖ ਲਈਆਂ ਤੇ ਇੱਕ ਦਿਨ ਡਾਂਗ ਚੱਕੀ ਤੇ ਮੱਝ ਨੂੰ ਕੁੱਟੀ ਜਾਵੇ ਉਹ ਲਾਣਤੀਆ ਹਲਾਓ ਕਾਤੋਂ ਬਈ ਮੈਂ ਬਾਪੂ ਨੂੰ ਪੁੱਛਿਆ ਮੈਂ ਕਿਹਾ ਬਾਪੂ ਇਹਨੂੰ ਆਏ ਨਾ ਕੁੱਟ ਆਹੋ ਇਹ ਮੱਝ ਨੇ ਦੁੱਧ ਨਹੀਂ ਦੇਣਾ ਆ ਸਹੀ ਗੱਲ ਆ ਇਹਨੇ ਦੁੱਧ ਨਹੀਂ ਦੇਣਾ ਬਾਪੂ ਕਹਿੰਦਾ ਦੁੱਧ ਕਿਹੜੇ ਭੜੂਏ ਨੂੰ ਚਾਹੀਦਾ ਮੈਨੂੰ ਤੇ ਡਿਸਪਲਿਨ ਚਾਹੀਦਾ ਇਹ ਥਾਂ ਗੋਹਾ ਖਿਲਾਰ ਦਿੰਦੀ ਡਿਸਪਲਿਨ ਚ ਚੱਲਦੀ ਹੀ ਨਹੀਂ ਓਏ ਸਾਰਾ ਟੱਬਰ ਅਸੀਂ ਤਾਂ ਚੱਲਦੇ ਹੀ ਡਿਸਪਲਿਨ ਚ ਅਸੀਂ ਤਾਂ ਜੰਮੇ ਵੀ ਡਿਸਪਲਿਨ ਚ ਡਿਸਪਲਿਨ ਪਸੰਦ ਪਾਉਂਦੇ ਆ ਡਿਸਪਲਿਨ ਕਦੇ ਤੋੜਿਆ ਹੀ ਨਹੀਂ ਲਾਣਤੀਆ ਦੇਖ ਲੈ ਵੀ ਟੀਵੀ ਚੈਨਲ ਵਾਲੇ ਆਏ ਆ ਬਾਈ ਗੁਰਕਵਾਲ ਸਿੰਘ ਜੀ ਅੱਛਾ ਲੈ ਵੀ ਇਹਨਾਂ ਨੇ ਆਪਣੇ ਨਾਲ ਕਰਨੀ ਕੋਈ ਗੱਲਬਾਤ ਇੰਟਰਵਿਊ ਹੋਣੀ ਆ ਆਪਣੀ ਆਪਾਂ ਪਹਿਲਾਂ ਜਿਹੜੇ ਰੰਗ ਭਾਗ ਲਾਉਣੇ ਸੀ ਉਹ ਲਾਤੇ ਆ ਆਹ ਸਹੀ ਗੱਲ ਰੌਣਕਾਂ ਲਾਤੀਆਂ ਬਾਈ ਜੀ ਹੁਣ ਤੁਸੀਂ ਦੱਸੋ ਕਿਹੜੀ ਗੱਲ ਕਰਨੀ ਆ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਤੁਹਾਡਾ। ਤਾਂ ਗੱਲ ਇਹ ਹੈ ਕਿ ਕਿਸੇ ਨੂੰ ਹਸਾਉਣਾ ਤੇ ਚਿਹਰਿਆਂ ਤੇ ਹਾਸੇ ਲੈ ਕੇ ਆਉਣੇ ਤੁਸੀਂ ਇਸ ਗੱਲ ਤੋਂ ਵਧਾਈ ਦੇ ਪਾਤਰ ਹੋ ਕਿ Thank you ਬਾਈ। ਉਹਨਾਂ ਦਰਸ਼ਕਾਂ ਦੇ ਚਿਹਰਿਆਂ ਤੇ ਹਾਸੇ ਲੈ ਕੇ ਆਉਣੇ ਹੋ ਜਿਹੜੇ ਕਿ ਜ਼ਿੰਦਗੀ ਦੀਆਂ ਟੈਨਸ਼ਨਾਂ ਦੇ ਵਿੱਚ ਮਾਨਸਿਕ ਤਣਾਅ ਦੇ ਵਿੱਚੋਂ ਗੁਜ਼ਰੇ ਆ ਉਹ ਹਾਸੇ ਲਿਆਉਣ ਦੇ ਵਿੱਚ ਤੁਸੀਂ ਇਸ ਗੱਲ ਦੇ ਵਧਾਈ ਦੇ ਪਾਤਰ ਹੋ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਖੁਸ਼ ਕੀਤਾ ਬਹੁਤ ਬਹੁਤ ਮਿਹਰਬਾਨੀ ਜੀ, ਸਾਰੇ ਦਰਸ਼ਕਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਅੱਛੀ ਗੱਲ ਹੈ ਜੀ, ਜਿਹੜੇ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਲੋਕਾਂ ਨੂੰ ਹਸਾਉਂਦੇ ਆ, ਅੰਦਰੋਂ ਬਹੁਤ ਟੁੱਟੇ ਹੁੰਦੇ, ਕਈ ਵਾਰੀ ਬਹੁਤ ਉਦਾਸ ਹੁੰਦੇ ਆ, ਬਹੁਤ ਇਕੱਲੇ ਹੁੰਦੇ ਆ, ਉਹਦੇ ਕਾਰਨ ਬਹੁਤ ਸਾਰੇ ਹੁੰਦੇ ਆ। ਪਰਸਨਲ ਲਾਈਫ ਨੂੰ ਲੈ ਕੇ ਚਾਹੇ ਕਹਿ ਲਓ ਕੋਈ, ਚਾਹੇ ਭਵਿੱਖ ਨੂੰ ਲੈ ਕੇ, ਜਦੋਂ ਅੱਜ ਕੱਲ੍ਹ ਨੌਜਵਾਨਾਂ ਨੂੰ ਬਾਈ ਸਾਰਿਆਂ ਨੂੰ ਇਹ ਲੱਗਦਾ ਕਿ ਸਾਡੇ ਭਵਿੱਖ ਕਿਤੇ ਸਿਕਿਉਰ ਨਹੀਂ ਹੈਗਾਗਾ, ਕਿਤੇ ਸਾਡੇ ਕੋਲੇ ਕੋਈ ਸਿਕਿਉਰਿਟੀ ਨਹੀਂ ਗੀ, ਜੀ ਇਹਨੂੰ ਲੈ ਕੇ ਚਿੰਤਾ 'ਚ ਆ ਸਾਰੇ। ਅਸੀਂ ਵੀ ਉਹਨਾਂ ਨੌਜਵਾਨਾਂ ਦੇ ਵਿੱਚੋਂ ਆ, ਅਸੀਂ ਵੀ ਇਸ ਨਿਰਾਸ਼ਾ ਚੋਂ ਨਿਕਲ ਰਹੇ ਆ ਕਿ ਕੋਈ ਕੰਮ ਨਹੀਂ, ਵਿਹਲੇ ਬੈਠੇ ਆ, ਕੁਝ ਨਹੀਂ ਚੱਲ ਰਿਹਾ। ਇੱਕ ਦਰਸ਼ਕਾਂ ਨੂੰ ਮੈਂ ਇੱਥੇ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਇਹ ਨੌਜਵਾਨ ਜਿਹੜੇ ਕਿ ਵੈਲ ਐਜੂਕੇਟਡ ਨੇ, ਥੀਏਟਰ ਦੇ ਵਿੱਚ ਇਹਨਾਂ ਕੋਲੇ ਮਾਸਟਰ ਡਿਗਰੀਜ਼ ਨੇ ਤੇ ਨਾਲ ਹੀ ਨਾਲ ਇਸ ਪ੍ਰੋਫੈਸ਼ਨ ਦੇ ਵਿੱਚ ਜਿਹੜਾ ਇਹ ਉਹ ਕੀਤਾ ਹੈ ਜਿਹੜਾ ਕਿ ਅੱਜ ਸਾਡੇ ਸਮਾਜ ਵਿੱਚੋਂ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਸੀਗੇ ਭੰਡ, ਤੇ ਅੱਜ ਇਹ ਸਾਡੇ ਤੋਂ ਦੂਰ ਹੁੰਦਾ ਜਾ ਰਿਹਾ ਕਿਤੇ ਨਾ ਕਿਤੇ। ਭੰਡਾਂ ਨੂੰ ਸਾਡੇ ਵਿਰਸੇ ਚੋਂ, ਸਾਡੇ ਸੱਭਿਆਚਾਰ ਚੋਂ ਮੈਨੂੰ ਲੱਗਦਾ ਕਿ ਮਨਫੀ ਹੋ ਗਏ ਆ, ਪਾਸੇ ਹੋ ਗਏ ਆ, ਤੇ ਇਸ ਸੱਭਿਆਚਾਰਕ ਦੇ ਇਸ ਅੰਗ ਨੂੰ ਜਿਹੜਾ ਅੱਜ ਖੜਾ ਕਰਨ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ, ਐਜੂਕੇਸ਼ਨ ਹੋਣ ਦੇ ਬਾਵਜੂਦ, ਇੰਨਾ ਪੜ੍ਹੇ ਲਿਖੇ ਹੋਣ ਦੇ ਬਾਵਜੂਦ, ਉਹਦੇ ਪਿੱਛੇ ਜ਼ਰੂਰ ਜਾਣਨਾ ਚਾਹਾਂਗੇ ਕਿ ਕਿੱਦਾਂ ਤੁਸੀਂ ਸੋਚਿਆ ਕਿ ਯਾਰ ਇਸ ਚੀਜ਼ ਨੂੰ ਅੱਗੇ ਵਧਾਇਆ ਜਾਵੇ, ਇਸ ਕਿੱਤੇ ਨੂੰ ਕਹਿ ਸਕਦਾ ਕਿਉਂਕਿ ਭੰਡਗਿਰੀ ਇੱਕ ਕਿੱਤਾ ਹੀ ਸੀਗਾ। ਬਿਲਕੁਲ ਤੇ ਕਿਵੇਂ ਸੋਚਿਆ? ਅਸੀਂ ਭਾਜੀ ਇਹ ਕਾਲਜ ਟਾਈਮ ਤੋਂ ਇਸ ਪੇਸ਼ਕਾਰੀ ਦੀਆਂ ਕਰ ਰਹੇ ਹਾਂ ਪਰਫਾਰਮੈਂਸ। ਵੈਸੇ ਅਸੀਂ ਥੀਏਟਰ ਨਾਲ 12-13 ਸਾਲ ਤੋਂ ਜੁੜੇ ਹਾਂ, 2010 ਤੋਂ ਲਗਭਗ। ਤੇ ਇਹ ਅਸੀਂ ਯੂਥ ਫੈਸਟੀਵਲ 'ਚ ਭੰਡ ਅਸੀਂ ਦੋਵਾਂ ਨੇ ਕੀਤਾ ਸੀ। ਯੂਥ ਫੈਸਟੀਵਲ 'ਚ ਭੰਡ ਹੁੰਦੇ ਆ ਕਿਉਂਕਿ ਰਵਾਇਤੀ ਜਿਹੜੀਆਂ ਸਾਡੀਆਂ ਕਲਾਵਾਂ ਏ ਉਹ ਅਲੋਪ ਹੋ ਰਹੀਆਂ। ਯੂਨੀਵਰਸਿਟੀਆਂ ਦਾ ਉੱਦਮ ਹੈ ਕਿ ਨੌਜਵਾਨਾਂ ਨੂੰ ਇੰਟਰੋਡਿਊਸ ਕਰਵਾਇਆ ਜਾਵੇ ਉਹਨਾਂ ਨਾਲ ਕਿ ਸਾਡੀ ਰਵਾਇਤੀ ਕਲਾਵਾਂ ਹੈਗੀਆਂ ਏ। ਅਸੀਂ ਉਹਦੇ 'ਚ ਸੀਗੇ। ਫਿਰ ਉਹਦੇ ਵਿੱਚ ਸਾਡੀ ਸਕ੍ਰਿਪਟ ਬੜੀ ਨਵੀਂ ਆਈ ਸੀਗੀ, ਨਵੇਂ ਮੁੱਦਿਆਂ ਤੇ, ਚਲੰਤ ਮੁੱਦਿਆਂ ਤੇ ਵਿਅੰਗ ਸੀਗਾ, ਉਹ ਲੋਕਾਂ ਵੱਲੋਂ ਬੜੀ ਪਸੰਦ ਕੀਤੀ ਗਈ ਸੀ। ਉਹਦੇ 'ਚੋਂ ਫਸਟ ਵੀ ਆਏ ਸੀਗੇ ਇੰਟਰਸੋਨਲ 'ਚੋਂ। ਫਿਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਚੱਲਿਆ 2 ਸਾਲ ਪਹਿਲਾਂ। ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਕੱਠੇ ਕੀਤਾ, ਅਸੀਂ ਭੰਡ ਦੀਆਂ ਪੇਸ਼ਕਾਰੀਆਂ ਕੀਤੀਆਂ, ਨਾਟਕ ਕੀਤੇ। ਫਿਰ ਉਦੋਂ ਕਾਫੀ ਲੋਕਾਂ 'ਚੋਂ ਸਰਕਲ ਕੀਤੀ ਸੋਸ਼ਲ ਮੀਡੀਆ ਰਾਹੀਂ। ਫਿਰ ਇਸੇ ਤਰ੍ਹਾਂ ਅਸੀਂ ਇਸ ਕਲਾ ਨੂੰ ਅਡਾਪਟ ਕੀਤਾ। ਬਾਕੀ ਬਾਈ ਸਭ ਤੋਂ ਵੱਡੀ ਗੱਲ ਆ, ਕਹਿੰਦੇ ਹੁੰਦੇ ਨਾ ਵੀ ਕਲਾ ਚਾਹੇ ਕਿੰਨੀ ਵੀ ਹੋਵੇ, ਜਦੋਂ ਬੰਦਾ ਇੱਕ ਉਮਰ ਦੇ ਇੱਕ ਪੜਾਅ 'ਚੋਂ ਲੰਘ ਕੇ ਕਮਾਈ ਵਾਲੇ ਪਾਸੇ ਜਾਂ ਉਸ ਪੜਾਅ 'ਚ ਆ ਜਾਂਦਾ, ਜਦੋਂ ਘਰਦਿਆਂ ਨੂੰ ਕੁਛ ਨਾ ਕੁਛ ਬਾਹਰੋਂ ਕਮਾ ਕੇ ਲਿਆ ਕੇ ਦੇਣਾ ਪੈਂਦਾ, ਕਿ ਇਹ ਕਲਾ ਜਾਂ ਤੁਹਾਡਾ ਥੀਏਟਰ ਦੀ ਪੇਸ਼ਕਾਰੀ ਹੈ ਜਿਹੜੀ ਤੁਹਾਡੀ ਰੋਜੀ ਰੋਟੀ ਦਾ ਸਾਧਨ ਬਣੀ, ਜਾਂ ਉਸ ਪਾਸੇ ਵੱਲ ਇਹਨਾਂ ਨੇ ਮਦਦ ਹੋਈ ਕੋਈ ਇਸ ਕਿੱਤੇ ਨਾਲ? ਉਹਦੇ ਨਾਲ ਦੇਖੋ ਜੀ, ਜਿਵੇਂ ਲੋਕ ਕਲਾਕਾਰਾਂ ਨੂੰ ਸਾਦੇ ਸੀ, ਗਾਉਣ ਵਾਲਿਆਂ ਨੂੰ ਸਾਦੇ ਸੀ, ਉਹ ਇੱਕ ਸੀਜ਼ਨ ਵਾਲਾ ਮਾਹੌਲ ਹੁੰਦਾ ਸੀ ਵੀ ਯਾਰ ਸੀਜ਼ਨ ਹੈ, ਹੁਣ ਮੇਲੇ ਚੱਲਦੇ ਆ, ਲੋਕ ਉਹਨਾਂ ਨੂੰ ਸਾਦੇ ਆ, ਹਨਾ। ਉਵੇਂ ਹੀ ਮਤਲਬ ਅਸੀਂ ਪਹਿਲਾਂ ਲੋਕ ਸਾਡੇ ਇਕੱਲੇ ਨਾਟਕ ਕਰਾਉਂਦੇ ਸੀ, ਅਸੀਂ ਨਾਟਕ ਕਰਦੇ ਸੀ, ਨਾਟਕ ਦੇ ਨਾਲ ਇਹਦੀ ਪੇਸ਼ਕਾਰੀ ਵੀ ਕਰਦੇ ਸੀ। ਹੁਣ ਜਦੋਂ ਤੋਂ ਸੋਸ਼ਲ ਮੀਡੀਆ 'ਚ ਸਰਕਲ ਹੁੰਦੇ ਰਹੇ ਆ ਸਾਡੀਆਂ ਪਰਫਾਰਮੈਂਸ, ਉਸ ਤੋਂ ਬਾਅਦ ਲੋਕ ਸਾਨੂੰ ਆਪਦੇ ਨਿੱਜੀ ਫੰਕਸ਼ਨਾਂ ਵਿੱਚ ਵੀ ਸੱਦਣ ਲੱਗੇ ਆ। ਉਹ ਕਦੇ ਕਦੇ ਮਤਲਬ ਜਦੋਂ ਸੱਦ ਲੈਂਦੇ ਆ ਤੇ ਅਸੀਂ ਜਾਂਦੇ ਆ, ਮੇਲਿਆਂ 'ਚ ਵੀ ਅਸੀਂ 1-2 'ਚ ਜਾ ਕੇ ਆਏ ਹਾਂ। ਜੀ। ਤੇ ਬਾਕੀ ਇਹ ਨਹੀਂ ਲੱਗਦਾ ਕਿਤੇ ਵੀ ਤੁਸੀਂ ਥੀਏਟਰ ਦਾ ਕਿਹਾ ਨਾ, ਥੀਏਟਰ ਦੇ ਤੁਸੀਂ ਮਾਸਟਰ ਕੀਤੀ ਹੋਈ ਆ, ਥੀਏਟਰ ਦੇ ਵਿੱਚ ਕਲਾਕਾਰ ਹੋ, ਐਕਟਰ ਹੋ, ਹਾਲਾਂਕਿ ਤੁਹਾਨੂੰ ਜਿਹੜਾ ਪ੍ਰੋਫੈਸ਼ਨਲ ਜਿਹੜੇ ਸੀਰੀਅਲ ਹੈ, ਨਾਟਕ ਹੈ, ਉਹਨਾਂ ਦੇ ਵਿੱਚ ਜਾਣਾ ਚਾਹੀਦਾ ਹੈ, ਫਿਲਮਾਂ ਦੇ ਵਿੱਚ ਜਾਣਾ ਚਾਹੀਦਾ ਹੈ। ਕੋਈ ਆਫਰ ਹੈ
ਫਿਲਮਾਂ ਤੇ ਫਿਲਮਾਂ ਕਰ ਰਹੇ ਹੋ? ਹਾਂਜੀ ਚੱਲ ਰਿਹਾ ਜੀ ਸਾਡਾ ਸਟਰਗਲ। ਸਾਡੀਆਂ 2-3 ਫਿਲਮਾਂ ਇਕੱਠਿਆਂ ਦੀਆਂ ਆ ਰਹੀਆਂ ਵਾ। ਆਪਣਾ ਨਵੰਬਰ ਮਹੀਨੇ 'ਚ ਰਿਲੀਜ਼ ਹੋਣੀ ਇੱਕ ਫਿਲਮ ਤਾਂ ਬਾਕੀ ਸਟਰਗਲ ਚੱਲ ਰਿਹਾ ਜੀ। ਦੇਖੋ ਕੀ ਕਹਿਣਾ ਚਾਹੋਗੇ? ਹਾਂਜੀ ਭਾਈ ਜਿਵੇਂ ਤੁਸੀਂ ਇੱਕ ਹਨਾ ਰਹੱਸਮਈ ਤਰੀਕੇ ਨਾਲ ਸਮਾਜਿਕ ਮੁੱਦੇ ਚੱਕਦੇ ਹੋ ਟੀਚਰਾਂ ਰਾਹੀਂ ਹਨਾ, ਤੁਹਾਨੂੰ ਨਹੀਂ ਟੀਚਰਾਂ ਹੁੰਦੀਆਂ ਜਦੋਂ ਤੁਸੀਂ ਵਿਚਰਦੇ ਆ ਆਪਣੇ ਘਰਾਂ 'ਚ ਜਾਂ ਕੋਈ ਸਮਾਜ ਦੇ ਵਿੱਚ? ਜਾਂ ਕਾਲਜ ਦੇ ਵਿੱਚ ਵਿਚਰਦੇ ਹੋ, ਖਾਸ ਕਰਕੇ ਦੋਸਤਾਂ ਮਿੱਤਰਾਂ ਦੇ ਵਿੱਚ? ਵਧੀਆ ਚੰਗਾ ਰਿਸਪੌਂਸ ਹੁੰਦਾ। ਸਾਰੇ ਵਧੀਆ ਸਮਝਦੇ ਆ ਕਿ ਯਾਰ ਤੁਸੀਂ ਵਧੀਆ ਹਸਾਉਣੇ ਕਾਲਜ ਵੀ ਟਾਈਮ ਹੋ। ਵੀ ਸਾਡਾ ਇਹ ਹੁੰਦਾ ਸੀਗਾ ਜਦੋਂ ਅਸੀਂ ਪਰਫਾਰਮ ਕਰਦੇ ਸੀ ਤੇ ਕਾਲਜ ਵਾਲੇ ਸਪੋਰਟ ਕਰਦੇ ਸੀ ਵੀ ਯਾਰ ਵਾਹ ਯਾਰ ਹਾਂ, ਜਿੱਥੇ ਅਸੀਂ ਖੜੇ ਹੁੰਦੇ ਸੀ ਉੱਥੇ ਰੌਣਕ ਲੱਗ ਜਾਂਦੀ ਸੀਗੀ, ਮੇਲਾ ਲੱਗ ਜਾਂਦਾ ਸੀਗਾ। ਅੱਛਾ, ਇੱਕ ਗੱਲ ਹੋਰ ਮੈਂ ਦੇਖੀ ਆ ਕਿ ਜਿਹੜੇ ਇਸ ਤਰ੍ਹਾਂ ਦੀਆਂ ਪੇਸ਼ਕਾਰੀਆਂ ਕਰਦੇ, ਕਿਉਂਕਿ ਮੈਂ ਖੁਦ ਯੂਥ ਫੈਸਟੀਵਲ ਦੇ ਵਿੱਚ ਪਰਫਾਰਮ ਕਰਦਾ ਰਿਹਾ, ਮੈਂ ਵੀ ਇੱਕ ਅੱਛਾ ਕਲਾਕਾਰ ਹਾਂ। ਤੇ ਗੱਲ ਇਹ ਹੈ ਵੀ ਜਿਹੜੇ ਕਲਾਕਾਰ ਹੁੰਦੇ ਆ ਜਾਂ ਇਸ ਤਰ੍ਹਾਂ ਦੇ ਸਕਿਟਸ ਕਰਦੇ ਆ, ਉਹ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਬੜੇ ਰਮਨੀਕ ਜੇ ਹੁੰਦੇ ਆ ਹਨਾ। ਜਿਵੇਂ ਯਾਰਾਂ ਦੋਸਤਾਂ 'ਚ ਖੜੇ ਆ ਤੇ ਕੋਈ ਨਾ ਕੋਈ ਛੁਰਲੀ ਵਿੱਚੋਂ ਛੱਡ ਦੇਣੀ। ਤੁਸੀਂ ਵੀ ਆਈ ਹੋ? ਹਾਂ ਬਿਲਕੁਲ ਜੀ। ਯਾਰਾਂ ਦੋਸਤਾਂ 'ਚ ਹਰ ਇੱਕ ਬੰਦੇ ਦਾ ਇੱਕ ਆਪਦਾ ਸਰਕਲ ਹੁੰਦਾ, ਵੱਖਰਾ ਸਰਕਲ ਹੁੰਦਾ ਜੀ। ਯਾਰਾਂ ਦੋਸਤਾਂ 'ਚ ਇੱਕ ਵੱਖਰਾ ਸਰਕਲ ਹੈ। ਜਦੋਂ ਤੁਸੀਂ ਕਿਸੇ ਸੀਨੀਅਰ ਬੰਦਿਆਂ 'ਚ ਖੜੇ ਹੋ ਫਿਰ ਤੁਹਾਨੂੰ ਉਹ ਸਿੰਸੀਅਰ ਤਰੀਕੇ ਨਾਲ ਵਿਚਰਨਾ ਪੈਂਦਾ। ਹਾਂਜੀ ਤੇ ਦੋਸਤਾਂ ਮਿੱਤਰਾਂ 'ਚ ਫਿਰ ਛੁਰਲੀਆਂ? ਹਾਂਜੀ ਆਬਵੀਅਸਲੀ ਕਿਉਂਕਿ ਗੱਲਾਂ ਵੀ ਉਹੋ ਜਿਹੀਆਂ ਹੀ ਹੁੰਦੀਆਂ ਸਾਡੀਆਂ। ਹਾਂ, ਗੱਲਾਂ 'ਚ ਸਕ੍ਰਿਪਟ ਬਣ ਜਾਂਦੀ, ਗੱਲਾਂ 'ਚ ਨਿਕਲ ਆਉਂਦੇ ਜੀ। ਸੋ ਗੱਲਬਾਤ ਕੀਤੀ ਹੈ ਇਕਬਾਲ ਤੇ ਅਵਤਾਰ ਨਾਲ। ਇਕਬਾਲ ਤੇ ਅਵਤਾਰ ਉਹ ਵੈਲ ਐਜੂਕੇਟਡ ਨੌਜਵਾਨ ਨੇ ਜਿਹੜੇ ਕਿ ਥੀਏਟਰ ਦੇ ਰਾਹੀਂ ਆਪਣੀ ਕਲਾਕਾਰੀ ਦਾ ਪ੍ਰਦਰਸ਼ਨ ਕਰਦੇ। ਖਾਸ ਤੌਰ ਤੇ ਇਹਨਾਂ ਦੀ ਜਿਹੜੀ ਭੰਡਗਿਰੀ ਹੈ ਜਾਂ ਨਕਲ ਹੈ, ਜਿਹੜੀ ਕਿ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਸੀ, ਤੇ ਇਹ ਜਿਹੜਾ ਅੰਗ ਹੈ ਅੱਜ ਸਾਡੀ ਨੌਜਵਾਨ ਪੀੜ੍ਹੀ, ਜਿਹੜੀ ਹੁਣ ਦੀ ਪੀੜ੍ਹੀ ਹੈ, ਉਹ ਕਿਤੇ ਨਾ ਕਿਤੇ ਇਸ ਕਲਾ ਤੋਂ ਅਣਜਾਣ ਹੈ ਜਾਂ ਇਸ ਕਲਾ ਤੋਂ ਜਾਣ ਪਛਾਣ ਨਹੀਂ ਹੈ। ਕੋਸ਼ਿਸ਼ ਇਹਨਾਂ ਵੱਲੋਂ ਜਾਰੀ ਹੈ ਇਸ ਸੱਭਿਆਚਾਰ ਦੇ ਸੰਗ ਨੂੰ ਜਿਉਂਦਾ ਰੱਖਿਆ ਜਾਵੇ। ਇਸੇ ਤਰੀਕੇ ਨਾਲ ਤੁਹਾਡੇ ਕੋਲੋਂ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਹਨਾਂ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਜ਼ਰੂਰ ਕਰੋ। ਇਹਨਾਂ ਵੱਲੋਂ ਕੀਤੇ ਹੋਏ ਕਾਰਜ ਦੀ, ਇਹਨਾਂ ਵੱਲੋਂ ਕੀਤੇ ਹੋਏ ਵਿਅੰਗ ਦੀ ਸ਼ਲਾਘਾ ਜ਼ਰੂਰ ਕਰੋ। ਇਹਨਾਂ ਵੱਲੋਂ ਜਿਹੜਾ ਆਪਣਾ ਇੱਕ ਪਰਸਨਲ ਫੇਸਬੁੱਕ ਪੇਜ ਵੀ ਚਲਾਇਆ ਜਾ ਰਿਹਾ, ਜ਼ਰੂਰ ਦੱਸੋ ਤਾਂ ਜੋ ਲੋਕ ਤੁਹਾਨੂੰ ਫੋਲੋ ਕਰ ਸਕਣ। ਹਾਂਜੀ, ਸਾਡਾ ਫੇਸਬੁੱਕ ਤੇ ਜੀ ਸਿਆਸੀ ਭੰਡ ਪੰਜਾਬੀ 'ਚ ਤੁਸੀਂ ਲਿਖੋਗੇ ਪੇਜ ਬਣਿਆ ਹੋਇਆ ਹੈ, ਤੇ YouTube ਤੇ ਸਾਡਾ ਚੈਨਲ ਹੈ ਸਿਆਸੀ ਭੰਡ ਕਰਕੇ, SYASIBHAND ਭੰਡ। ਸੋ ਦੋਸਤੋ ਫੋਲੋ ਵੀ ਜ਼ਰੂਰ ਕਰਿਓ, ਤੇ ਜਿੱਥੇ ਕੋਈ ਕੀ ਇਹਨਾਂ ਦੀ ਮਦਦ ਕਰ ਸਕਦਾ ਹੋਇਆ, ਕਿਉਂਕਿ ਮੁੰਡਿਆਂ ਦੀ ਹਿੰਮਤ ਆ ਕਿ ਕਲਾ ਨੂੰ ਜਿਉਂਦਾ ਰੱਖਣਾ ਇਹਨਾਂ ਦਾ ਸ਼ੌਂਕ ਹੈ, ਇਹਨਾਂ ਦਾ ਸਿਰੜ ਹੈ, ਪਰ ਪਰਿਵਾਰ ਚਲਾਉਣ ਲਈ ਸਿਰਫ ਤੇ ਸਿਰਫ ਕੰਮ ਦੀ ਲੋੜ ਹੁੰਦੀ ਹੈ, ਮਿਹਨਤ ਦੀ ਲੋੜ ਹੁੰਦੀ ਹੈ। ਅਗਰ ਕਿਸੇ ਨਾਟਕ ਦੇ ਵਿੱਚ, ਕਿਸੇ ਥੀਏਟਰ ਦੇ ਕਿਸੇ ਕੰਮਕਾਰ ਦੇ ਵਿੱਚ ਇਹਨਾਂ ਦੀ ਜ਼ਰੂਰਤ ਹੈ ਤਾਂ ਜ਼ਰੂਰ ਪਰਫਾਰਮ ਕਰਨਗੇ, ਜ਼ਰੂਰ ਇਹ ਆਪਣਾ ਯੋਗਦਾਨ ਦੇਣਗੇ। ਸੋ ਉਹ ਵੀ ਤੁਸੀਂ ਇਹਨਾਂ ਤੋਂ ਸੇਵਾਵਾਂ ਲੈ ਸਕਦੇ ਹੋ। ਸੋ ਇਸੇ ਤਰ੍ਹਾਂ ਦੀਆਂ ਹੋਰ ਵਿਲੱਖਣ ਸ਼ਖਸੀਅਤਾਂ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ। ਧੰਨਵਾਦ। ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਵਿਅੰਗ ਕਰਤੇ, ਕਹਿੰਦੇ ਵੀ ਦੇਖੋ ਰਾਸ਼ਨ ਕਾਰਡਾਂ ਤੇ ਬਾਦਲਾਂ ਦੀ ਫੋਟੋ ਲੱਗੀ ਹੈ। ਆਹੋ ਲੱਗੀ ਹੈ ਤਾਂ ਕਿ ਭਾਈ ਪਤੀਲਿਆਂ ਤੇ ਵੀ ਬਾਦਲਾਂ ਦੀਆਂ ਤੇ ਢੀਂਡਸਿਆਂ ਦੀਆਂ ਫੋਟੋ ਲੱਗਣਗੀਆਂ। ਫੇਰ ਆਹ ਦੇਖ ਲੈ ਵੀ ਅੱਜ ਕੱਲ ਬਾਦਲਾਂ ਦੀਆਂ ਫੋਟੋ ਲੱਥਦੀਆਂ ਏ, ਹੁਣ ਕਿਹਦੀਆਂ? ਹੁਣ ਮਾਨ ਸਾਹਿਬ ਦੀਆਂ ਆਪਦੀਆਂ ਲੱਗੀਆਂ। ਕਹਿੰਦੇ ਮਹੱਲਾ ਕਲੀਨਿਕਾਂ ਤੇ ਆਪ ਦੀ ਫੋਟੋ ਲਾਈ, ਬਾਕੀ ਫੋਟੋ ਕਲੀਨ ਕਰਤੀਆਂ। ਇੱਕ ਦਰਸ਼ਕਾਂ ਨੂੰ ਮੈਂ ਇੱਥੇ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਇਹ ਨੌਜਵਾਨ ਜਿਹੜੇ ਕਿ ਵੈਲ ਐਜੂਕੇਟਡ ਨੇ, ਕਹਿੰਦੇ ਜੀ ਇੱਕ MLA ਤੇ ਇੱਕ ਹੀ ਪੈਨਸ਼ਨ ਆ, ਤੇ ਦੋ ਕੀ ਹੈ? 2 ਵਿਆਹ ਹੋ ਸਕਦੇ ਆ। ਪਹਿਲਾਂ ਸਤੌਜ ਵਾਲੇ ਨੇ ਦੂਜਾ ਕਰਾਇਆ, ਹੁਣ ਸਨੌਰ ਵਾਲਾ ਕਰਾਈ ਬੈਠਾ। ਥੀਏਟਰ ਦੇ ਵਿੱਚ ਇਹਨਾਂ ਕੋਲੇ ਮਾਸਟਰ ਡਿਗਰੀਜ਼ ਨੇ। ਵੈਸੇ ਅਸੀਂ ਥੀਏਟਰ ਨਾਲ 12-13 ਸਾਲ ਤੋਂ ਜੁੜੇ ਹਾਂ, 2010 ਤੋਂ ਲਗਭਗ। ਫਿਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਚੱਲਿਆ 2 ਸਾਲ ਪਹਿਲਾਂ। ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਕੱਠੇ ਕੀਤਾ, ਅਸੀਂ ਭੰਡ ਦੀਆਂ ਪੇਸ਼ਕਾਰੀਆਂ ਕੀਤੀਆਂ, ਨਾਟਕ ਕੀਤੇ। ਕਿ ਇਹ ਕਲਾ ਜਾਂ ਤੁਹਾਡਾ ਥੀਏਟਰ ਦੀ ਪੇਸ਼ਕਾਰੀ ਹੈ ਜਿਹੜੀ ਤੁਹਾਡੀ ਰੋਜੀ ਰੋਟੀ ਦਾ ਸਾਧਨ ਬਣੀ। ਅੱਲਾਹ ਦੀ ਰਹਿਮਤ ਫਿੱਡੇ ਬਸ ਕਰਿਆ ਕਰ। ਬੱਲੇ 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 ਮਰਾਸੀਆ ਦੇਖ ਲੈ, ਆਹ ਕੀ ਦੇਖਾ? ਉਹ ਦੇਖ ਲੈ ਸਰਕਾਰ ਜਦੋਂ ਬਣੀ ਆ, ਸਰਕਾਰ ਤੋਂ ਪਹਿਲਾਂ ਬੜੇ ਬਿਆਨ ਆਏ ਆ ਵੀ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਆ, ਆਹਾ ਉਹਨਾਂ ਨੇ ਬੜੇ ਵਿਅੰਗ ਕੀਤੇ ਆ। ਓਏ ਉਹਨਾਂ ਦਾ ਕੰਮ ਹੀ ਵਿਅੰਗ ਕਰਨਾ ਹੈ। ਉਹਨਾਂ ਨੇ ਹੁਣ ਤੱਕ ਕੀਤੇ ਹੀ ਵਿਅੰਗ। ਆ ਸਹੀ ਗੱਲ ਹੈ, ਉਹਨਾਂ ਨੇ ਵਿਅੰਗ ਕਰਤੇ, ਕੀਤੇ ਕਾਤੇ? ਕਹਿੰਦੇ ਵੀ ਦੇਖੋ ਰਾਸ਼ਨ ਕਾਰਡਾਂ ਤੇ ਬਾਦਲਾਂ ਦੀ ਫੋਟੋ ਲੱਗੀ ਹੈ, ਆਹੋ ਲੱਗੀ ਹੈ, ਉਧਰੋਂ ਕੈਪਟਨ ਦੀ ਵੀ ਰਾਸ਼ਨ ਕਾਰਡ ਤੇ ਫੋਟੋ ਲੱਗੀ। ਲੱਗੀ ਰਹੀ ਆ ਬਾਬਾ। ਉਹਨਾਂ ਨੇ ਤਾਂ ਆਪਦੇ ਭਾਸ਼ਣਾਂ 'ਚ ਇੱਥੋਂ ਤੱਕ ਕਹਿਤਾ ਕਿ ਭਾਈ
ਪਤੀਲਿਆਂ ਤੇ ਵੀ ਬਾਦਲਾਂ ਦੀਆਂ ਤੇ ਢੀਂਡਸਿਆਂ ਦੀਆਂ ਫੋਟੋ ਲੱਗਣਗੀਆਂ। ਹਲਾ ਫੇਰ ਆ ਦੇਖ ਲੈ ਵੀ ਅੱਜ ਕੱਲ ਬਾਦਲਾਂ ਦੀਆਂ ਫੋਟੋ ਲੱਥ ਗਈਆਂ ਏ ਤੇ ਹੁਣ ਕੀ ਦੀਆਂ ਹੁਣ ਮਾਨ ਸਾਹਿਬ ਦੀਆਂ ਆਪਦੀਆਂ ਲੱਗੀਆਂ ਕਹਿੰਦੇ ਮਹੱਲਾ ਕਲੀਨਿਕਾਂ ਤੇ ਆਪਦੀ ਫੋਟੋ ਲਾਈ ਬਾਕੀ ਫੋਟੋ ਕਲੀਨ ਕਰਤੀਆਂ ਆਪਦੀਆਂ ਲਾਉਣ ਨੂੰ ਫਿਰਦੇ। ਉਹ ਨਵੀਂ ਸਰਕਾਰ ਨੇ ਨਵੀਂ ਨੀਤੀ ਲਿਆਂਦੀ। ਹਲਾ ਉਹ ਕਿਹੜੀ ਆ ਬਈ ਨੀਤੀ ਬੜੀ ਸੋਹਣੀ ਲਿਆਂਦੀ। ਹਲੇ ਆਂਦੀ ਕਿਹੜੀ ਕਹਿੰਦੇ ਜੀ ਇੱਕ ਐਮਐਲਏ ਤੇ ਇੱਕ ਹੀ ਪੈਨਸ਼ਨ ਆ ਤੇ ਦੋ ਕੀ ਆ 2 ਵਿਆਹ ਹੋ ਸਕਦੇ ਆ। ਪਹਿਲਾਂ ਸਤੌਜ ਵਾਲੇ ਨੇ ਦੂਜਾ ਕਰਾਇਆ ਹੁਣ ਸਨੌਰ ਵਾਲਾ ਕਰਾਈ ਬੈਠਾ। ਇਹ ਮੰਤਰੀਆਂ ਐਮਐਲਏਆਂ ਦੇ 2-2 ਹੋਈ ਜਾਂਦੇ ਗਰੀਬਾਂ ਦਾ ਇੱਕ ਨਹੀਂ ਹੁੰਦਾ। ਅਸੀਂ ਕਿੱਥੇ ਨੂੰ ਜਾਈਏ। ਬਸ ਕਰਿਆ ਕਰ ਉਹ ਲਾੜਤੀਆ ਵਿਆਹ ਤੋਂ ਚੇਤੇ ਆਇਆ ਈ ਆ ਤੇਰਾ ਵਿਆਹ ਹੋਇਆ ਭਾਵੇਂ ਉਹ ਮੇਰੇ ਵਿਆਹ ਦੀ ਸੁਣ ਲੈ ਬੜਾ ਔਖਾ ਹੋਇਆ। ਆ ਤੁਹਾਡਾ ਹੁੰਦਾ ਨਹੀਂ ਸੀ ਔਖਾ ਹੋਇਆ ਤਾਂ ਹੀ ਤੇ ਕਹਿ ਰਿਹਾ ਹੁੰਦਾ ਨਹੀਂ ਸੀ ਕਰਕੇ ਔਖਾ ਹੋਇਆ। ਉਹ ਮੇਰਾ ਵਿਆਹ ਨਹੀਂ ਸੀ ਹੁੰਦਾ ਮੈਂ ਲਾ ਲਈ ਸਕੀਮ। ਆ ਲਾਈ ਕਿਵੇਂ ਪਿਆਰ ਮੁਹੱਬਤ ਦੇ ਚੱਕਰਾਂ 'ਚ ਅੱਛਾ ਪੈ ਗਏ। ਮੁਹੱਬਤ ਕੀਤੀ ਇਸ਼ਕ ਮੁਹੱਬਤ ਕਰ ਲਿਆ ਇਸ਼ਕ ਕਮਾਇਆ ਇਸ਼ਕ ਕਮਾ ਲਿਆ। ਅੱਛਾ ਉਹ ਇਸ਼ਕ ਕਮਾਇਆ ਤੇ ਉਧਰ ਕੁੜੀ ਦੇ ਘਰਦਿਆਂ ਨੂੰ ਪਤਾ ਲੱਗ ਗਿਆ। ਹਲਾ ਫੇਰ ਪਤਾ ਲੱਗ ਗਿਆ ਕੁੜੀ ਵਾਲਿਆਂ ਨੇ ਅਗਲਿਆਂ ਨੇ ਕੁੜੀ ਨੂੰ ਸਮਝਾਤਾ। ਹਲਾ ਸਮਝਾਇਆ ਕੀ ਉਹਦਾ ਪਿਓ ਕਹਿੰਦਾ ਕਾਕੀ ਗੱਲ ਸੁਣ ਲੈ ਗੱਲ ਸੁਣ ਲੈ ਜੇ ਤੂੰ ਪੇਪਰਾਂ 'ਚੋਂ ਫੇਲ ਹੋ ਗਈ ਤੇਰਾ ਵਿਆਹ ਕਿਸੇ ਰਕਸ਼ੇ ਵਾਲੇ ਨਾਲ ਕਰ ਦੇਣਾ। ਸਹੀ ਗੱਲ ਆ ਜੇ ਤੂੰ ਫੇਲ ਹੋਈ ਤੇਰਾ ਵਿਆਹ ਕਿਸੇ ਰਿਕਸ਼ੇ ਵਾਲੇ ਨਾਲ ਕਰ ਦੇਣਾ। ਉਧਰੋਂ ਮੇਰੇ ਬਾਪੂ ਨੇ ਮੈਨੂੰ ਸਮਝਾਤਾ। ਸਮਝਾਇਆ ਕੀ ਮੈਨੂੰ ਕਹਿੰਦਾ ਕਾਕਾ ਜੇ ਤੂੰ ਫੇਲ ਹੋ ਗਿਆ ਤੈਨੂੰ ਰਿਕਸ਼ਾ ਲਾ ਦੇਣਾ। ਅਸੀਂ ਦੋਵੇਂ ਹੀ ਫੇਲ ਹੋ ਗਏ। ਬਾਪੂ ਨੇ ਮੈਨੂੰ ਰਿਕਸ਼ਾ ਲੈਤਾ ਉਹਦੇ ਘਰਦਿਆਂ ਨੇ ਉਹਨੂੰ ਰਿਕਸ਼ੇ ਵਾਲਾ ਲੈਤਾ। ਆਹ ਸਾਡੀ ਜੋੜੀ ਬਣ ਗਈ। ਉਹ ਜ਼ਿੰਦਗੀ ਅਸੀਂ ਵੇਖ ਲਾ ਵੀ ਬਾਕੀ ਪੇਪਰਾਂ 'ਚ ਤਾਂ ਭਾਵੇਂ ਫੇਲ ਹੋ ਗਏ ਆ ਇਸ਼ਕ ਮੁਹੱਬਤ ਦੇ ਪੇਪਰ ਅਸੀਂ ਪਾਸ ਕਰ ਲਏ। ਵੇਖ ਲਾ ਇੱਥੇ ਡਿਗਰੀਆਂ ਕਰਕੇ ਲੋਕ ਵਿਹਲੇ ਤੁਰੇ ਫਿਰਦੇ ਆ। ਸਹੀ ਗੱਲ ਆ ਅਸੀਂ ਫੇਲ ਹੋ ਕੇ ਵਿਆਹੇ ਗਏ ਸਕੀਮੀ ਮਰਾਸੀ। ਹੋਰ ਅਸੀਂ ਕੀ ਕਰਨਾ ਉਹ ਸੀ। ਲਾੜਤੀਆ ਮੈਂ ਉਹ ਸ਼ਹਿਰਾਂ ਦੇ ਖਾਨਦਾਨ 'ਚ ਆ ਗਈ ਸ਼ਾਇਰੋ ਸ਼ਾਇਰੀ ਕਰਦੀ ਐ ਸ਼ਹਿਰੋ ਸ਼ਾਇਰੀ ਕਰਦੀ। ਇੱਕ ਦਿਨ ਮੈਨੂੰ ਆਖਦੀ ਹੈ ਕੀ ਕਹਿੰਦੀ ਐ ਮੈਨੂੰ ਕਹਿੰਦੀ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਣੀ। ਆਹਾ ਵੀ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਐ ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਆ। ਬਾਰੀ ਵਿੱਚ ਬੈਠੀ ਮੈਂ ਅਮਰੂਦ ਪਈ ਖਾਨੀ ਐ ਆ ਜਾ ਬਾਲਮਾ ਲੂਣ ਹੀ ਫੜਾ ਜਾ ਇੱਥੇ ਵੀ ਵਿਹਲਾ ਹੀ ਬੈਠਾ ਅਮਰੂਦ ਕੱਚੇ ਆ ਲਾਣਤੀ ਕਿਸੇ ਥਾਂ ਦਾ। ਹੋਰ ਕੀ ਆ ਦੱਸ ਲਾੜਤੀਆ ਉਹ ਹੋਰ ਸੁਣ ਹੋਰ ਸੁਣਾ ਦੇ ਸ਼ੇਰ ਤੋਂ ਯਾਦ ਆਇਆ ਆ ਛੱਲੇ ਤੋਂ ਆ ਸ਼ੇਰ ਤੋਂ ਯਾਦ ਆਇਆ ਆਹੋ। ਆਪਣਾ ਫਿਲਮ ਬੜੀ ਚਰਚਾ ਚ ਰਹੀ ਐ ਬੜੀ ਚਰਚਾ ਚ ਰਹੀ ਹੈ ਕਿ ਛੱਲਾ ਮੁੜ ਕੇ ਨਹੀਂ ਆਇਆ। ਆ ਛੱਲਾ ਮੁੜ ਕੇ ਨਹੀਂ ਆਇਆ ਛੱਲਾ ਬਈ ਅੱਜ ਕੱਲ ਮੁੜ ਕੇ ਆਉਂਦਾ ਹੀ ਨਹੀਂ। ਛੱਲਾ ਹੈ ਕਿੱਥੇ ਉਹ ਬਾਹਰ ਬੈਠਾ ਏ ਉਹ ਤਾਂ ਖਰੜ 'ਚ ਬੈਠਾ ਨਾ ਰਹੀ ਸੀ ਹੁਣ ਤਾਂ ਉਹ ਸੱਚੀ ਬਾਹਰ ਬੈਠਾ ਇੱਥੇ ਲੋਕ ਉਹਨੂੰ ਭਾਲੀ ਜਾਂਦੇ ਆ। ਲੱਭਦੇ ਕੌਣ ਉਧਰ ਭਦੌੜ ਵਾਲੇ ਲੱਭੀ ਜਾਂਦੇ ਇਧਰੋਂ ਚਮਕੌਰ ਸਾਹਿਬ ਵਾਲੇ ਸਾਰੇ ਲੱਭਦੇ ਆ ਬੈਟਰੀਆਂ ਚੱਕੀ ਫਿਰਦੇ ਆ ਕਹਿੰਦੇ ਛੱਲਾ ਦੀਂਦਾ ਨਿੰਗਾ ਬਰੀਕੀ ਨਾਲ ਲੱਭ ਰਹੇ ਆ ਲੱਭਦੇ ਹੀ ਕਿਤੋਂ ਨਹੀਂ ਯਾ ਹੀ ਪਤਾ ਨਹੀਂ ਕਿੱਥੇ ਆ ਬੰਮੀ